ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹਾਂ। ਇਮੀਗ੍ਰੇਸ਼ਨ ਦੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਅਟਾਰਨੀ ਟਿਰਕਿਆਣਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-272-5200 ਦੇ ਉੱਤੇ। ਪਹਿਲੋਂ ਅੱਜ ਜਿਹੜੀਆਂ ਕੁਛ ਨਿਊਜ਼ ਆ ਉਹਨਾਂ ਦੇ ਉੱਤੇ ਨਜ਼ਰ ਮਾਰਾਂਗੇ, ਫਿਰ ਬਾਅਦ ਦੇ ਵਿੱਚ ਪ੍ਰੋਗਰਾਮ ਦੇ ਪਿਛਲੇ ਹਿੱਸੇ ਦੇ ਵਿੱਚ ਤੁਹਾਡੀਆਂ ਕਾਲਸ ਵੀ ਜਿਹੜੀਆਂ ਉਹ ਲਵਾਂਗੇ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200 4082725200 ਦੇ ਉੱਤੇ ਕਾਲ ਕਰ ਸਕਦੇ ਹੋ। ਅਟਾਰਨੀ ਟਿਰਕਿਆਣਾ ਜੀ ਆਪਣੇ ਨਾਲ ਹਰ ਸੈਟਰਡੇ ਨੂੰ ਜਿਹੜਾ ਜੁੜਦੇ ਨੇ ਤੇ ਆਪਣੇ ਨਾਲ ਤਕਰੀਬਨ 1.5 ਘੰਟਾ ਜਿਹੜਾ ਉਹ ਜੁੜਦੇ ਨੇ, 1.5 ਤੋਂ 2 ਘੰਟੇ, ਤੇ ਜਿਹੜੇ ਕਾਫੀ ਇੰਪੋਰਟੈਂਟ ਇਸ਼ੂ ਜੋ ਇਮੀਗ੍ਰੇਸ਼ਨ ਦੇ ਜਿਹੜੇ ਇਸ ਟਾਈਮ ਚੱਲ ਰਹੇ ਆ ਉਹਨਾਂ ਉੱਤੇ ਨਜ਼ਰ ਜਿਹੜੀ ਉਹ ਮਾਰਦੇ ਆ। ਤਬਦੀਲੀਆਂ ਆ ਰਹੀਆਂ ਨੇ ਬਹੁਤ ਵੱਡੀਆਂ ਇਮੀਗ੍ਰੇਸ਼ਨ ਦੇ ਵਿੱਚ। ਇਮੀਗ੍ਰੇਸ਼ਨ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦਾ ਇੱਕ ਬਹੁਤ ਵੱਡਾ ਕੈਂਪੇਨ ਦਾ ਮੁੱਦਾ ਸੀਗਾ, ਤੇ ਉਸ ਦੇ ਵਿੱਚ ਸਖਤੀ ਦਰ ਸਖਤੀ ਮਨੀ ਜਿਹੜੀ ਆ ਉਹ ਕਾਫੀ ਜ਼ਿਆਦਾ ਇੰਜੈਕਟ ਹੋਈ ਹੈ, ਜਿਸ ਦੇ ਨਾਲ ਹੁਣ ਕਾਫੀ ਚੇਂਜਸ ਜਿਹੜੇ ਉਹ ਆ ਰਹੇ ਆ। ਅਟਾਰਨੀ ਟਿਰਕਿਆਣਾ ਜੀ, ਅਦਾਲਤਾਂ ਦੀ ਕਾਰਵਾਈ ਤੋਂ ਹੀ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਇਮੀਗ੍ਰੇਸ਼ਨ ਕੋਰਟਸ ਨੇ ਕਹਿੰਦੇ ਵੀ ਕਾਫੀ ਵੱਡੇ ਜਿਹੜੇ ਮਾਰੇ ਆ ਮਾਈਲਸਟੋਨ ਜਿਹੜੇ ਉਹ ਅਨਾਊਂਸ ਕੀਤੇ ਆ। EOIR ਨੇ ਕੁਝ ਆંકੜੇ ਜਿਹੜੇ ਉਹ ਪੇਸ਼ ਕੀਤੇ ਆ। ਇਹ ਆંકੜੇ ਕੀ ਆ ਤੇ ਇਹ ਸਿਗਨੀਫਾਈ ਕੀ ਕਰਦੇ ਨੇ? ਜੀ ਬਿਲਕੁਲ ਜੀ। ਸੋ ਪਹਿਲਾਂ ਤਾਂ ਜੀ ਅੱਜ ਥੋੜਾ ਜਿਹਾ ਸ਼ੋਅ ਸੁਣ ਕੇ ਤੁਹਾਨੂੰ ਕਾਫੀ ਜਿਹੜੀ ਅੰਡਰਸਟੈਂਡਿੰਗ ਜਿਹੜੀ ਮਿਲਣੀ ਹੈ ਕਿ ਸਰਕਾਰ ਕਿਹੜੇ ਪਾਸੇ ਨੂੰ ਜਿਹੜੀ ਜਾ ਰਹੀ ਆ। ਤੇ ਜ਼ਿਆਦਾਤਰ ਜਿਹੜਾ ਉਪਰਾਲਾ ਵੀ ਆਪਣਾ ਇਹੀ ਸੀਗਾ ਕਿ ਲੋਕਾਂ ਨੂੰ ਕਲੀਅਰ ਜਿਹੜਾ ਦੱਸਣਾ, ਕਦੀ ਝੂਠੇ ਹੌਸਲੇ ਨਹੀਂ ਦੇਣੇ। ਤੇ ਜਿੱਦਾਂ ਆਪਾਂ ਪਹਿਲਾਂ ਵੀ ਸ਼ੋਅ ਜਦੋਂ ਸ਼ੁਰੂ ਵੀ ਕੀਤਾ ਸੀਗਾ ਨਾ, ਤੇ ਆਪਾਂ ਇਹ ਵਾਲਾ ਜਿਹੜਾ ਇਸ ਸਾਲ ਜਦੋਂ ਚੜ੍ਹਿਆ ਸੀਗਾ ਤੇ ਆਪਾਂ ਕਈ ਜਿੱਦਾਂ ਕਵਰੇਜ ਕੀਤੀ ਸੀਗੀ ਉਹਨੂੰ, ਕਈ ਲੋਕੀ ਨਿੰਦਿਆ ਵਗੈਰਾ ਵੀ ਕਰਦੇ ਹੈ ਕਿ ਨਹੀਂ ਇਹ ਜ਼ਿਆਦਾ ਗਲਤ ਕਹਿੰਦੇ ਆ ਜਾਂ ਝੂਠ ਖਬਰ ਦਿੰਦੇ ਆ। ਤੇ ਹੁਣ ਤੁਸੀਂ ਜਦੋਂ ਬੈਕਗਰਾਊਂਡ ਦੇ ਵਿੱਚ ਜਾ ਕੇ ਦੇਖੋਗੇ ਕਿ ਖਬਰਾਂ ਕੀ ਐਕਚੁਅਲ ਹੋਇਆ, ਕਿ ਸਰਕਾਰ ਕਿਹੜੇ ਹਿਸਾਬ ਨਾਲ ਚੱਲੀ ਆ, ਕਿ ਪ੍ਰੈਡਿਕਸ਼ਨ ਜਿਹਨੂੰ ਕਹਿੰਦੇ ਆ ਕਿ ਬੰਦਾ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਕੀ ਹੋਣਾ, ਉਹ ਜਿਹੜੀ ਪ੍ਰੈਡਿਕਸ਼ਨ ਜਿਹੜੀ ਹੈਗੀ ਆ। ਤੇ ਤੁਸੀਂ ਹੁਣ ਉਹਨੂੰ ਜਦੋਂ ਜਾ ਕੇ ਜਨਵਰੀ ਵਾਲੇ ਫਰਵਰੀ ਵਾਲੇ ਸਾਡੇ ਜਿਹੜੇ ਸੁਣੋਗੇ ਨਾ, ਤੇ ਬਾਕੀ ਦੇਖੋਗੇ ਕਿ ਇਹ ਵਾਲੇ ਵਕੀਲ ਏਦਾਂ ਕਹਿੰਦੇ ਸੀਗੇ ਤੇ ਜਿਹੜੇ ਹੌਸਲਾ ਦੇਣ ਵਾਲੇ ਵਕੀਲ ਸੀਗੇ ਉਹ ਕੀ ਕਹਿੰਦੇ ਸੀਗੇ। ਤੁਸੀਂ ਜਦੋਂ ਆਪਸ ਦੇ ਵਿੱਚ ਖਬਰਾਂ ਕੰਪੇਅਰ ਜਦੋਂ ਪਹਿਲਾਂ ਕਰੋਗੇ, ਤੁਹਾਨੂੰ ਇੱਕ ਜਿਹੜਾ ਕਲੀਅਰ ਤੁਹਾਨੂੰ ਮੈਸੇਜ ਮਿਲ ਜਾਣਾ ਕਿ ਕਿਹੜਾ ਜਿਹੜਾ ਹੈਗਾ ਬੰਦਾ ਉਹ ਸਿੱਧੀ ਡਾਇਰੈਕਟ ਜਿਹੜੀ ਸਟ੍ਰੇਟ ਫਾਰਵਰਡ ਤੁਹਾਨੂੰ ਖਬਰ ਲੈ ਕੇ ਜਿਹੜਾ ਆ ਰਿਹਾ, ਇਰਰਿਸਪੈਕਟਿਵ ਆਫ ਉਹਦੇ ਵਿੱਚ ਕੀ ਆਡੀਅנס ਨੂੰ ਕਿੱਦਾਂ ਦਾ ਲੱਗਦਾ ਹੈਗਾ। ਕਿਉਂਕਿ ਜਿਹੜਾ ਸਾਡੇ ਨਿਊਜ਼ ਇੱਕ ਤਾਂ ਦੇਖੋ ਜੀ ਮੰਚ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਖਬਰਾਂ ਕਵਰ ਕਰਨੀਆਂ ਇਮੀਗ੍ਰੇਸ਼ਨ ਦੀਆਂ, ਤੇ ਖਬਰਾਂ ਦਾ ਮਤਲਬ ਇਹ ਹੈਗਾ ਕਿ ਜੋ ਰਿਐਲਿਟੀ ਚੱਲ ਰਹੀ ਹੈ ਉਹਦੇ ਬੇਸ ਤੇ ਆਪਾਂ ਖਬਰਾਂ ਜਿਹੜੀਆਂ ਕਵਰ ਕਰਨੀਆਂ, ਫੈਕਟਸ ਦੇ ਬੇਸ ਦੇ ਉੱਤੇ ਕਿ ਕੋਰਟਸ ਦੇ ਵਿੱਚ ਕੀ ਚੱਲ ਰਿਹਾ। ਤੇ ਜਿੱਦਾਂ ਜਿੱਦਾਂ ਕੋਰਟ ਦੇ ਵਿੱਚ ਸੀਗਾ, ਕਿਉਂਕਿ ਹੁਣ ਸਾਡੀ ਵੋਲਿਊਮ ਜ਼ਿਆਦਾ ਸੀਗੀ, ਲੋਕੀ ਜ਼ਿਆਦਾ ਕੰਟਰੀ ਦੇ ਵਿੱਚ ਇੱਧਰ ਉੱਧਰ ਟਰੈਵਲ ਕਰਦੇ ਸੀਗੇ, ਆਪਣੇ ਜਿਹੜੇ ਕਲਾਇੰਟ ਸੀਗੇ। ਇੱਕ ਉਹਦਾ ਰੀਜ਼ਨ ਸੀਗਾ ਕਿ ਸਾਨੂੰ ਇੱਕ ਐਡਵਾਂਟੇਜ ਸੀਗੀ ਕਿ ਸਾਨੂੰ ਪਹਿਲਾਂ ਜਿਹੜੀ ਉਹ ਚੀਜ਼ ਪਤਾ ਲੱਗ ਜਾਂਦੀ ਸੀਗੀ, ਜਿਹੜੀ ਬਾਅਦ ਸ਼ਾਇਦ ਲੋਕਾਂ ਨੂੰ 2 ਮਹੀਨੇ ਬਾਅਦ ਸਮਝ ਆਉਂਦੀ ਸੀ, 3 ਮਹੀਨੇ ਬਾਅਦ ਸਮਝ ਆਉਂਦੀ ਸੀਗੀ। ਉਹਦੇ ਕਰਕੇ ਥੋੜਾ ਜਿਹਾ ਜਿਹੜਾ ਵਿਵਾਦ ਵੀ ਜਿਹੜਾ ਛਿੜਦਾ ਸੀਗਾ। ਪਰ ਹੁਣ ਜਿਹੜੀ ਤੁਹਾਨੂੰ ਅੱਜ ਜਿਹੜੀਆਂ ਖਬਰਾਂ ਕਵਰ ਕਰਨ ਜਾ ਰਹੇ ਆ, ਇਹ ਅਗਲੇ 6 ਮਹੀਨੇ ਦੀ ਟੋਨ ਜਿਹੜੀ ਕੀ ਹੋਣੀ ਹੈ ਸਰਕਾਰ ਦੀ, ਉਸ ਚੀਜ਼ ਦੇ ਬਾਰੇ ਜਿਹੜੀਆਂ ਖਬਰਾਂ ਹੈਗੀਆਂ। ਠੀਕ ਆ ਜੀ। ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪ੍ਰੋਮਿਸ ਕੀਤਾ ਸੀਗਾ ਕਿ ਇਹ ਜਿਹੜਾ ਪਲੇਟਫਾਰਮ ਹੈ ਹਮੇਸ਼ਾ ਉਹ ਵਾਲਾ ਪਲੇਟਫਾਰਮ ਹੋਊਗਾ ਜਿੱਥੇ ਤੁਹਾਨੂੰ ਪਹਿਲੀ ਟਰੂ ਸੋਰਸ 24 ਕੈਰਟ 골ਡ ਲੈਵਲ ਦੀ ਖਬਰ ਮਿਲੂਗੀ ਬਿਨਾਂ ਕੋਈ ਮਿਰਚ ਮਸਾਲਾ ਲਾਇਆ। ਜੀ। ਤੇ ਇਹ ਜਿਹੜੀਆਂ ਖਬਰਾਂ ਇਹਦੇ ਵਿੱਚ ਹੁਣ ਦੇਖੋ ਜੀ, ਕਈ ਵਾਰੀ ਕਿਹਾ ਕਿ ਕਮਿਊਨਿਟੀ ਨੂੰ ਇੱਕ ਲੈਵਲ ਤੇ ਇਕਜੁੱਟ ਹੋਣ ਦੀ ਜਿਹੜੀ ਲੋੜ ਆ, ਤੇ ਥੋੜੀ ਜਿਹੀ ਸਮਝ ਦੀ ਵੀ ਜਿਹੜੀ ਲੋੜ ਆ। ਕਿਉਂਕਿ ਐਜ਼ ਅ ਲਾਇਰ ਜਿੱਦਾਂ ਜਿਹੜੇ ਪਰਸਪੈਕਟਿਵ ਤੋਂ ਆਪਾਂ ਦੇਖਦੇ ਆ, ਉਹਦੇ ਵਿੱਚ ਐਂ ਲੱਗਦਾ ਕਿ ਅਜੇ ਵੀ ਜਿੱਦਾਂ ਲੇ ਪਰਸਨ ਕਈ ਵਾਰੀ ਜਿਹੜੇ ਸੱਜਣ ਮਿੱਤਰ ਪ੍ਰਧਾਨ ਬਣੇ ਆ, ਉਹ ਚੀਜ਼ ਬਹੁਤ ਜ਼ਿਆਦਾ ਜਿਹੜੀ ਅਜੇ ਵੀ ਹੋ ਰਹੀ ਆ, ਤੇ ਲੋਕਾਂ ਦਾ ਕਾਫੀ ਨੁਕਸਾਨ ਜਿਹੜਾ ਹੋ ਰਿਹਾ। ਕਿਉਂਕਿ ਲੋਕੀ ਹੁਣ ਜਾ ਰਹੇ ਆ ਜੇਲ੍ਹ ਦੇ ਵਿੱਚ, ਡਿਟੈਂਸ਼ਨ ਸੈਂਟਰ ਦੇ ਵਿੱਚ, ਤੇ ਇਹ ਜਿਹੜੇ ਹੁਣ ਸੈਲਫ ਕਲੇਮਡ ਜਿਹੜੇ ਐਡਵਾਈਜ਼ਰ ਸੀਗੇ, ਇਹ ਕਿਤੇ ਕੰਮ ਨਹੀਂ ਆ ਰਹੇ। ਲੋਕਾਂ ਦੇ ਬੁਰੇ ਹਾਲ ਆ ਅੰਦਰ ਜੇਲ੍ਹਾਂ ਦੇ।
ਈਵਨ ਜਿੱਦਾਂ ਕਈ ਵਾਰੀ ਉਹ ਚੱਲ ਜਾਂਦੇ ਆ ਤੇ ਸੱਜਣ ਮਿੱਤਰ ਉਹਨਾਂ ਨੂੰ ਕਈ ਵਾਰੀ ਬੰਦੇ ਨੇ ਆਪਣੀ ਲੀਗਲ ਫੀ ਦਾ ਵੀ ਇੰਤਜ਼ਾਮ ਤੱਕ ਨਹੀਂ ਕੀਤਾ, ਦੋਸਤਾਂ ਤੇ ਰਿਲਾਈ ਕਰਦੇ ਆ, ਦੋਸਤ ਫੋਨ ਚੱਕਣੋਂ ਜਿਹੜੇ ਹਟ ਜਾਂਦੇ ਆ। ਮਤਲਬ ਤੁਹਾਨੂੰ ਮੈਂ ਰਿਐਲਿਟੀ ਦਾ ਸਿਨੈਰੀਓ ਦਿਖਾ ਰਿਹਾ। ਜੀ ਇਹ ਨਹੀਂ ਕਿ ਗਾਣੇ ਵਜਾਣੇ 'ਚ ਜਿਹੜਾ ਭਾਈਚਾਰਾ ਉਹਦੀ ਗੱਲ ਨਹੀਂ ਆਪਾਂ ਕਰ ਰਹੇ, ਆਪਾਂ ਗੱਲ ਕਰ ਰਹੇ ਹਾਂ ਪ੍ਰੈਕਟੀਕੈਲਿਟੀ ਦੇ ਵਿੱਚ। ਜਿਹੜੇ ਬੰਦੇ ਹੁਣ ਜੇਲ੍ਹਾਂ ਦੇ ਵਿੱਚ ਜਦੋਂ ਹੈਗੇ ਆ ਤਾਂ ਆਪਾਂ ਪੁਆਇੰਟ ਆਫ ਕੰਟੈਕਟ ਵੀ ਜਿਹੜਾ ਹੁੰਦਾ ਨਾ, ਉਹ ਕਈ ਵਾਰੀ ਡਾਕੂਮੈਂਟ ਕੋਆਰਡੀਨੇਟ ਕਰਨ ਤੱਕ ਵੀ ਜਿਹੜਾ ਸੀਗਾ ਅੰਦਰੋਂ ਉਹਨਾਂ ਨੂੰ ਕੁਛ ਹੋਰ ਦੱਸਦੇ ਆ। ਉਹਨਾਂ ਕੋਲ ਹੁਣ ਇੰਟਰਨੈਟ ਕੁਛ ਨਹੀਂ ਹੈਗਾ, ਉਹਨਾਂ ਨੂੰ ਬਾਹਰ ਦੀ ਜਿਹੜੀ ਸਮਝ ਨਹੀਂ ਹੈਗੀ। ਉਹਨਾਂ ਦੇ ਬਿਹਾਫ ਤੇ ਜਿਹੜਾ ਕੋਆਰਡੀਨੇਟ ਨਹੀਂ ਸਹੀ ਕਰ ਰਹੇ, ਸੀਰੀਅਸ ਨਾਨ ਸੀਰੀਅਸ ਜਿਹੜੇ ਬੰਦੇ, ਉਹ ਆਪ ਦਾ ਨਹੀਂ ਕੇਸ ਮੇਰੇ ਖਿਆਲ ਕਰ ਪਾਉਗੇ, ਦੂਜੇ ਦਾ ਤਾਂ ਕੀ ਜਿਹੜਾ ਕਰਨਾ। ਸੋ ਪਹਿਲੀ ਜਿਹੜੀ ਚੀਜ਼ ਇਹ ਹੈਗੀ ਆ ਕਿ ਇਹ ਜਿਹੜਾ ਮੌਕਾ ਹੈਗਾ ਨਾ, ਇਹ ਕੋਈ ਏਦਾਂ ਦਾ ਨਹੀਂ ਹੈਗਾ ਕਿ ਤੁਸੀਂ 10-20 ਯਾਰੀਆਂ ਦੋਸਤੀਆਂ ਨਿਭਾਉਣੀਆਂ ਵਾ, ਉਹ ਤੁਹਾਡੇ ਕੋਈ ਕੰਮ ਨਹੀਂ ਆਉਣੀਆਂ। ਤੁਸੀਂ ਇੱਕ ਬੰਦਾ ਲੱਭਣਾ ਜਿਹੜਾ ਵਾਕਈ ਤੁਹਾਡਾ ਸਗਾ ਨਿਕਲੂਗਾ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਹੋਵੋਗੇ, ਜਿਹੜਾ ਉਹ ਵਾਲੇ ਆਵਰ ਸਪੈਂਡ ਕਰੂਗਾ, ਤੁਹਾਡੇ ਵਕੀਲ ਦੇ ਨਾਲ ਕੋਆਰਡੀਨੇਟ ਕਰੂਗਾ, ਤੁਸੀਂ ਜੇਲ੍ਹ ਦੇ ਵਿੱਚੋਂ ਬਹਿ ਕੇ ਕੋਆਰਡੀਨੇਟ ਕਰੋਗੇ, ਉਹ ਤੁਹਾਡੇ ਘਰਦਿਆਂ ਨਾਲ ਉੱਥੇ ਤੁਹਾਡੇ ਵਿਟਨੈਸਿਸ ਦੇ ਨਾਲ ਕੋਆਰਡੀਨੇਟ ਜਿਹੜਾ ਕਰੂਗਾ। ਇਹਨੂੰ ਕਲੀਅਰ ਗੱਲ ਨੂੰ ਜਿਹੜੀ ਸਮਝਣ ਦੀ ਕੋਸ਼ਿਸ਼ ਕਰੋ, ਠੀਕ ਆ। ਇਹ ਕੋਈ ਹੁਣ ਉਹ ਵਾਲਾ ਟਾਈਮ ਨਹੀਂ ਹੈਗਾ ਕਿ 4 ਬੰਦੇ ਗੱਡੀ ਦੇ ਵਿੱਚ ਬਹਿ ਗਏ ਤੇ ਹੈਲਪ ਹੋ ਜਾਣੀ ਆ ਤੇ ਯਾਰੀ ਦੋਸਤੀਆਂ ਵਾਲੇ ਗਾਣੇ ਲਾ ਲਏ, ਉਹ ਚੀਜ਼ ਹੋ ਨਹੀਂ ਰਹੀ ਹੈਗੀ। ਪ੍ਰੈਕਟੀਕੈਲਿਟੀ ਦੇ ਵਿੱਚ ਤੁਹਾਨੂੰ ਮੈਂ ਐਗਜ਼ਾਮਪਲ ਜਿਹੜੇ ਦੱਸ ਰਿਹਾ, ਤੇ ਇਹਦੇ ਵਿੱਚ ਜਿਹੜੇ ਬੰਦੇ ਸੀਗੇ, ਤੁਸੀਂ ਦੇਖੋ ਹੁਣ ਸਾਡੇ ਕਈ ਕੇਸ ਆ, ਜੇਲ੍ਹਾਂ ਜੁਲ੍ਹਾਂ ਚੋਂ ਕਈ ਬੰਦੇ ਜਿਹੜੇ ਛੁਡਾਏ ਆ, ਜਿੱਤ ਕੇ ਵੀ ਬਾਹਰ ਆਏ ਆ, ਸਾਲ-ਸਾਲ ਜੇਲ੍ਹ ਦੇ ਅੰਦਰ ਵੀ ਜਿਹੜੇ ਰਹੇ ਸੀਗੇ। ਉਹਦੇ ਵਿੱਚ ਜਦੋਂ ਉਹ ਵੀਡੀਓ ਵੀ ਬਣਾਉਂਦੇ ਆ, ਮੈਂ ਇੱਕ ਤੇ ਇੱਕ ਗੱਲ ਕਹਿਣਾ ਹੁੰਦਾ ਕਿ ਇਹ ਬੰਦਾ ਜਿਹੜਾ ਬਾਹਰ ਆਇਆ ਨਾ, ਮੇਨ ਤਾਂ ਕਰਕੇ ਬਾਹਰ ਆਇਆ, ਇਹਦੇ ਨਾਲ ਇਹਦਾ ਆਹ ਵਾਲਾ ਦੋਸਤ ਖੜਾ, ਇਹਦੇ ਨਾਲ ਇਹਦਾ ਆਹ ਵਾਲਾ ਭਰਾ ਖੜਾ, ਜਿਹੜਾ ਕਿ ਉਹ ਵਾਲੇ ਆਵਰਸ ਜਿਹੜੇ ਲਾਊਗਾ। ਸੋ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਵੋਲੀਅਮ ਦੇ ਵਿੱਚ ਜਿਹੜਾ ਹੈਗਾ ਕਿ 10 ਮੁੰਡਿਆਂ ਨਾਲ ਘੁੰਮ ਲਏ, ਫਿਰ ਲਏ, ਖਾ ਲਿਆ, ਉਹ ਕੰਮ ਨਹੀਂ ਆ ਰਿਹਾ ਹੈਗਾ ਕਿਸੇ ਨੂੰ, ਠੀਕ ਆ। ਲੋਕੀ ਜੀ ਵਿਦਆਊਟ ਲੀਗਲ ਰਿਪਰੈਜ਼ੈਂਟੇਸ਼ਨ ਰਹਿ ਰਹੇ ਆ, ਜੇਲ੍ਹ ਦੇ ਵਿੱਚ ਬਹਿ ਕੇ ਕੰਮਕਾਰ ਵੀ ਹੁਣ ਜਿਹੜੇ ਰੁਕੇ ਹੋਏ ਆ। ਸੋ ਪਹਿਲੀ ਚੀਜ਼ ਤਾਂ ਉਹ ਜਿਹੜੀ ਸਮਝੋ ਕਿ ਇੱਕ ਬੰਦਾ ਜਿਹੜਾ ਲੱਭਣਾ, ਇੱਕ ਬੰਦਾ ਜਿਹੜਾ ਤੁਹਾਡੇ ਲਈ ਉਹ ਵਾਲਾ ਟਾਈਮ ਜਿਹੜਾ ਦਊਗਾ। ਕੇਸ ਨੂੰ ਬਣਾਉਣ ਦੇ ਵਿੱਚ ਕਿੰਨਾ ਟਾਈਮ ਲੱਗਦਾ? ਕੇਸ ਨੂੰ ਬਣਾਉਣ ਦੇ ਵਿੱਚ ਲਗਭਗ ਜਿਹੜਾ 3 ਤੋਂ 4 ਹਫ਼ਤੇ ਦੀ ਜਿਹੜੀ ਡਾਇਰੈਕਟ ਜਿਹੜੀ ਇਨਵੋਲਵਮੈਂਟ ਹੁੰਦੀ ਆ। ਸੋ ਇਹ ਜਿਹੜਾ ਵਿਅਕਤੀ ਹੈ ਤੁਹਾਡੇ ਬਿਹਾਫ ਤੇ 3 ਤੋਂ 4 ਹਫ਼ਤੇ ਜਿਹੜਾ ਪੂਰਾ ਫੁੱਲ ਉਸ ਕਮਿਟ ਕਰ ਸਕੇ। ਕਮਿਟ ਜਿਹੜਾ ਕਰ ਸਕੇ ਦਿਲੋਂ। ਇਹ ਨਹੀਂ ਕਿ ਤੁਹਾਨੂੰ ਜੇਲ੍ਹ 'ਚ ਕੁਛ ਹੋਰ ਕਹੀ ਗਿਆ, ਠੀਕ ਹੈ, ਜਦੋਂ ਵਕੀਲ ਦਾ ਟਾਈਮ ਹੈ ਦੇਖਾਂਗੇ ਜੀ, ਕਰਾਂਗੇ ਜੀ, ਇੰਡੀਆ ਉਹ ਆ ਜਾਊਗਾ, ਏਦਾਂ ਹੋ ਜਾਊਗਾ। ਉਹ ਪ੍ਰੋਬਲਮ ਜਿਹੜੀ ਆ ਰਹੀ ਹੈ, ਠੀਕ ਹੈ। ਹੁਣ ਜਿਹੜਾ ਵਕੀਲ ਦੇ ਨਾਲ ਜਿਹੜਾ ਸੰਪਰਕ ਹੈਗਾ ਇੰਡੀਆ ਦੇ ਵਿੱਚ ਫੈਮਿਲੀ ਦਾ, ਉਹ ਇੱਕ ਜੇ ਤੁਹਾਨੂੰ ਉਹ ਬੰਦਾ ਮਤਲਬ ਉਹ ਬੰਦੇ ਨੂੰ ਆਬਵੀਅਸਲੀ ਸਮਝ ਵੀ ਹੋਣੀ ਚਾਹੀਦੀ ਹੈ ਈਮੇਲ ਉਹਨੇ ਕਿੱਦਾਂ ਕਰਨੀ ਹੈ। ਸੋ ਸਾਰੇ ਜਾਣੇ ਪਹਿਲੀ ਗੱਲ ਤਾਂ ਇੱਕ ਚੀਜ਼ ਹੈਗੀ, ਇੱਕ ਆਇਡੈਂਟੀਫਾਈ ਕਰੋ, ਠੀਕ ਆ। ਇਹ ਸਭ ਤੋਂ ਪਹਿਲੀ ਜਿਹੜੀ ਚੀਜ਼ ਮੈਂ ਦੱਸਣੀ ਸੀਗੀ, ਇਹਦੀ ਮੈਨੂੰ ਰੋਜ਼ ਪ੍ਰੋਬਲਮ ਜਿਹੜੀ ਆ ਰਹੀ ਆ ਬੜੇ ਲੈਵਲ ਤੇ, ਕਿਉਂਕਿ ਕਿਹਾ ਕੁਛ ਹੋਰ ਜਾਂਦਾ, ਅੰਦਰੋਂ ਹੁੰਦਾ ਨਹੀਂ ਹੈਗਾ, ਠੀਕ ਆ। ਠੀਕ ਹੈ। ਤੇ ਦੂਸਰੀ ਗੱਲ ਤੁਸੀਂ ਦੇਖ ਲਓ ਕਿ ਜਿੱਥੇ ਹੁਣ ਪੈਸੇ ਧੇਲੇ ਦੀ ਗੱਲ ਜਿਹੜੀ ਆ ਜਾਂਦੀ ਆ, ਜਦੋਂ ਮੁਸੀਬਤ ਵੇਲੇ ਹੁਣ ਉਹੀ ਗੱਲ ਆ ਜਾਂਦੀ ਨਾ ਕਿ ਮੁਸੀਬਤ ਵੇਲੇ ਫਿਰ ਕਿਹੜਾ ਯਾਰ ਦੋਸਤ ਖੜਨਾ ਵਾ, ਉਹ ਨਹੀਂ ਹੋ ਰਿਹਾ ਹੈਗਾ, ਠੀਕ ਆ। ਸੋ ਉਹ ਚੀਜ਼ ਆ, ਤੁਹਾਨੂੰ ਕਹਿੰਦੇ ਸਮਝਦਾਰ ਨੂੰ ਇਸ਼ਾਰਾ ਕਾਫੀ ਆ। ਤੇ ਇਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਧਿਆਨ ਦਿਓ, ਸਹੀ ਬੰਦੇ ਜਿਹੜੇ ਆਪਣੇ ਟੋਲੇ 'ਚ ਰੱਖੋ। ਜਦੋਂ ਮੁਸੀਬਤ ਦਾ ਟਾਈਮ ਆਉਂਦਾ, ਇਹ 'ਚ ਸਾਰੇ ਯਾਰ ਦੋਸਤ, ਸੱਜਣ ਮਿੱਤਰ, ਰਿਸ਼ਤੇਦਾਰ, ਹਰੇਕ ਬੰਦਾ ਪਰਖਿਆ ਜਾਂਦਾ। ਏਦਾਂ ਦੇ ਵੀ ਰਾਜਗਰਨ ਜੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਨਹੀਂ ਜੀ, ਕੋਈ ਨਹੀਂ ਜੀ, ਹੋ ਗਿਆ ਡਿਪੋਰਟ ਤਾਂ ਹੋ ਗਿਆ ਜੀ। ਏਦਾਂ ਦੇ ਵੀ ਡਾਇਲੌਗ ਜਿਹੜੇ ਸੁਣਨ ਨੂੰ ਮਿਲ ਜਾਂਦੇ ਆ। ਸੋ ਇਹ ਪਹਿਲੀ ਚੀਜ਼ ਦਾ ਜਿਹੜਾ ਖਾਸ ਤੁਸੀਂ ਜਿਹੜਾ ਧਿਆਨ ਦੇਣਾ, ਠੀਕ ਹੈ। ਜੀ ਜੀ ਬਿਲਕੁਲ। ਦੂਸਰੀ ਚੀਜ਼ ਹੁਣ ਕੀ ਹੋ ਰਹੀ ਹੈ ਇਹਦੇ ਵਿੱਚ, ਇਹਨੂੰ ਧਿਆਨ ਨਾਲ ਸੁਣਿਆ, ਇਹਦੇ ਬਾਰੇ ਕੇਸ ਲਾਅ ਵੀ ਜਿਹੜੇ ਡਿਸਕਸ ਕਰਨੇ ਆ। ਰਾਜਗਰਨ ਜੀ ਉਹੀ ਖਬਰ ਆ ਜਿਹੜੀ ਆਪਾਂ ਕਿਹਾ ਸੀ ਕਿ ਬੰਦੇ ਨੂੰ ਫੜਿਆ ਜਾ ਸਕਦਾ, ਤੇ ਤੁਹਾਡੇ ਕੋਲ ਮੇਰੇ ਖਿਆਲ ਕੋਈ ਵਿਅਕਤੀ ਆਇਆ ਵੀ ਸੀਗਾ, ਰੌਲਾ ਪਾਉਂਦਾ ਸੀਗਾ ਆਫਿਸ ਆ ਕੇ, ਲੈ ਜੀ ਗਲਤ ਖਬਰਾਂ ਦਿੰਦੇ ਆ, ਏਦਾਂ ਦਿੰਦੇ ਆ। ਬੰਦਾ ਤੁਹਾਨੂੰ ਉਦੋਂ ਦੱਸਿਆ ਸੀਗਾ ਮੈਂ ਕਿਹਾ ਕਿ ਜਿਹੜਾ ਬੰਦਾ ਕੱਚੇ 2 ਨੰਬਰ ਦੇ ਵਿੱਚ ਆਇਆ ਹੈਗਾ, ਜਿਹੜੇ ਲਾਜ਼ ਹੈਗੇ ਆ ਉਹ ਕਾਂਗਰਸ ਦੁਆਰਾ ਲਿਖੇ ਇਸ ਤਰੀਕੇ ਨਾਲ ਗਏ ਸੀਗੇ ਕਿ ਉਹਨੂੰ ਕਦੀ ਵੀ ਫੜਿਆ ਜਾ ਸਕਦਾ ਹੈਗਾ, ਭਾਵੇਂ ਉਹਨਾਂ ਦਾ ਕੇਸ ਚੱਲਦਾ ਨਹੀਂ ਚੱਲਦਾ, ਅਸਾਈਲਮ ਆਫਿਸ 'ਚ, ਇਮੀਗ੍ਰੇਸ਼ਨ ਆਫਿਸ 'ਚ ਅਪੀਲ ਲੱਗੀ ਆ, ਤੁਹਾਨੂੰ ਸਿਰਫ ਤੇ ਸਿਰਫ ਇਸ ਪਲੇਟਫਾਰਮ ਰਾਹੀਂ ਕਲੀਅਰ ਦੱਸਿਆ ਸੀਗਾ ਕਿ ਉਹ ਬੰਦੇ ਨੂੰ ਫੜਿਆ ਜਾ ਸਕਦਾ। ਉਹਦੇ ਵਿੱਚ ਹੁਣ ਬੜੇ ਲੋਕਾਂ ਨੇ ਲੱਤਾਂ ਜਿਹੜੀਆਂ ਖਿੱਚੀਆਂ ਸੀਗੀਆਂ, ਕਾਨੂੰਨ ਜਿਹੜਾ ਸੀਗਾ ਉਸ ਪਾਸੇ ਨੂੰ ਚੱਲ ਗਿਆ। ਆਪਣੇ ਰੀਅਲ ਕਲਾਇੰਟ ਦੀ ਐਗਜ਼ਾਮਪਲ ਦੱਸਦਾ, ਕਲੋਜ਼ਿੰਗ ਆਰਗੂਮੈਂਟ ਉਹਦੇ ਸਿਰਫ ਰਹਿੰਦੇ ਸੀਗੇ, ਟਰੱਕ ਚਲਾ ਰਿਹਾ ਸੀਗਾ, ਟੈਕਸਸ ਵੱਲ ਗਿਆ, ਫੜਿਆ ਗਿਆ। ਮੈਂ ਤੁਹਾਨੂੰ ਕਈ ਸਾਰੀਆਂ ਐਗਜ਼ਾਮਪਲਾਂ ਦੇ ਸਕਦਾ ਕਿ ਬੰਦਾ ਜਿਹੜਾ ਟਰੱਕ ਚਲਾਉਂਦਾ, ਲੋਡ ਡ੍ਰੌਪ ਕਰਨ ਗਿਆ, ਫੜ ਲਿਆ। ਇਹਦਾ ਆਫਿਸਰ ਨਾਈਸ ਸੀਗਾ, ਇਹਨੇ ਆਫਿਸਰ ਨਾਲ ਗੱਲ ਵੀ ਕਰਾਈ। ਬੰਦਾ ਕਹਿੰਦਾ ਭਾਜੀ ਇਹ ਮੈਨੂੰ ਫੜਨ ਲੱਗੇ ਆ, ਏਦਾਂ ਤੇ ਫੋਨ ਅਜੇ ਇਹਦਾ ਲਿਆ ਨਹੀਂ ਸੀਗਾ। ਉਹਨਾਂ ਮੈਂ ਜਦੋਂ ਗੱਲ ਕੀਤੀ ਆਫਿਸਰ ਨਾਲ, ਆਫਿਸਰ ਕਹਿੰਦਾ ਕਿ ਸਾਨੂੰ ਜਿਹੜੀ ਇੰਸਟਰਕਸ਼ਨ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜਾ ਬੰਦਾ ਕੱਚਾ ਆਇਆ ਸੀਗਾ ਉਹਨੂੰ ਆਪਾਂ ਫੜਨਾ ਵਾ, ਭਾਵੇਂ ਉਹਦਾ ਕੇਸ ਚੱਲਦਾ ਹੈਗਾ, ਭਾਵੇਂ ਕਿੱਦਾਂ। ਹੁਣ ਇਹ ਤੁਸੀਂ ਚੀਜ਼ ਦੇਖ ਲਓ ਕਿ ਤੁਹਾਡੀ ਕਿਸਮਤ, ਕਈ ਬੰਦੇ ਛੁੱਟ ਕੇ ਆਏ ਆ, ਨਹੀਂ ਉਹਨਾਂ ਨੂੰ ਕੁਛ ਕਿਹਾ, ਕਈਆਂ ਨੂੰ ਆਈਸ ਚੈੱਕ-ਇਨ ਤੇ ਵੀ ਲੋਕਾਂ ਨੇ ਛੱਡਿਆ ਹੋਇਆ, ਪਰ ਕਾਫੀ ਸਾਰੇ ਜਿਹੜੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਫੜ ਰਹੇ ਆ। ਸੋ ਮਤਲਬ ਕਿ ਇਹਦੇ ਵਿੱਚ ਤੁਸੀਂ ਦੇਖ ਲਓ ਕਿ ਗੱਲਬਾਤ ਇਹ ਹੋ ਜਾਣੀ ਆ ਕਿ ਜਿਹੜਾ ਟਰੱਕ ਚਲਾਉਣਾ ਸੀਗਾ ਉਹ ਇੱਕ ਤਰ੍ਹਾਂ ਦਾ ਤੁਹਾਡੇ ਲਈ ਰਿਸਕ ਹੋ ਜਾਣਾ ਕਿ ਰਿਸਕ ਹੋ ਗਿਆ। ਨਾ ਚਲਾ ਕੇ ਵੀ ਬੰਦਾ ਬਿਨਾਂ ਚਲਾਇਆ ਵੀ ਨਹੀਂ ਰਹਿ ਸਕਦਾ, ਜੇ ਚਲਾਇਆ ਉਹਦੇ ਵਿੱਚ ਰਿਸਕ ਇਹ ਹੋ ਜਾਣਾ। ਹੁਣ ਇਹ ਚੀਜ਼ ਨੂੰ ਆਪਾਂ ਜਿਹੜਾ ਸਮਝਦੇ ਹਾਂ, ਠੀਕ ਆ, ਇਹਦੇ ਵਿੱਚ ਹੁਣ ਕੀ ਸੀਗਾ
ਕਿ ਪਬਲਿਕ ਸੈਂਟੀਮੈਂਟ ਇੱਕ ਚੀਜ਼ ਹੁੰਦੀ ਆ, ਠੀਕ ਆ, ਤੇ ਇਹਦੇ ਵਿੱਚ ਕੋਈ ਐ ਨਹੀਂ ਹੈਗਾ ਕਿ ਲੋਕਾਂ ਨੇ ਜਾ ਕੇ ਕੋਈ ਖੜ ਕੇ ਹਰੇਕ ਦਾ ਸਾਥ ਦੇਣਾ ਕਿ ਨਹੀਂ ਟਰੱਕ ਡਰਾਈਵਰਾਂ ਨੂੰ ਡਰਾਈਵਰੀ ਕਰਨ ਦਿਓ, ਠੀਕ ਆ। ਉਸ ਲੈਵਲ ਦੀ ਨਾ ਹੀ ਤਾਂ ਕਦੀ ਕੋਈ ਯੂਨੀਅਨ ਬਣੀ ਸੀਗੀ, ਨਾ ਹੀ ਕੋਈ ਯੂਨਿਟੀ ਬਣੀ ਸੀ, ਨਾ ਹੀ ਉਹ ਬਣਨੀ ਆ। ਬਾਕੀ ਤੁਹਾਨੂੰ ਹਰੇਕ ਜਿਹੜਾ ਸੀਗਾ ਸੋਸ਼ਲ ਮੀਡੀਆ ਤੇ ਵੀਡੀਓ ਕਿ ਟਰੱਕ ਸਟਾਪ ਤੇ ਏਦਾਂ ਹੋ ਗਿਆ, ਉੱਥੇ ਏਦਾਂ ਹੋ ਗਿਆ, ਉਹ ਚੀਜ਼ਾਂ ਜਿਹੜੀਆਂ ਸਾਹਮਣੇ ਹੁਣ ਦੇਖੋ ਤੁਸੀਂ ਜ਼ਿਆਦਾ ਜਿਹੜੀਆਂ ਆ ਰਹੀਆਂ। ਤੇ ਇਹ ਵਾਲਾ ਜਿਹੜਾ ਸੀਗਾ ਹੁਣ ਸ਼ਿਕੰਜਾ ਇਹਨਾਂ ਨੇ ਇਸ ਪਾਸੇ ਨੂੰ ਜਿਹੜਾ ਜ਼ਿਆਦਾ ਕੱਸਿਆ। ਇਹਦੇ ਵਿੱਚ ਹੁਣ ਕੀ ਸੀਗਾ ਕਿ 2 ਕੁ ਮਹੀਨੇ ਪਹਿਲਾਂ ਕਈ ਵਾਰੀ ਲੋਕੀ ਕਿ ਮੈਂ ਇੱਥੇ ਤੱਕ ਲੋਡ ਲਾ ਦੇਵਾਂ, ਮੈਂ ਉੱਥੇ ਤੱਕ ਲੋਡ ਲਾ ਦੇਵਾਂ, ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ। ਚਲੋ ਆਪਸ ਦੇ ਵਿੱਚ WhatsApp ਵਗੈਰਾ ਤੇ ਬੰਦਾ ਗਰੁੱਪ ਵੀ ਕਿਸੇ ਲੈਵਲ ਤੇ ਬਣੇ ਸੀਗੇ ਕਿ ਇੱਥੇ ਫੜੋ ਫੜਾਈ ਹੋ ਰਹੀ ਹੈ, ਇੱਧਰ ਨਾ ਜਾਓ, ਉੱਧਰ ਨਾ ਜਾਓ। ਪਰ ਇਹ ਚੀਜ਼ ਸੀਗੀ ਕਿ ਹੁਣ ਜਿਹੜੀ ਆਪਾਂ ਚੀਜ਼ ਪਿਛਲੇ ਹਫ਼ਤੇ ਦੇਖੀ ਆ, ਸਿੰਪਲ ਜਿਹੜੇ ਸੀਗੇ ਨਜਾਇਜ਼ ਬੰਦੇ ਜਿਹੜੇ ਟਰੱਕ ਚਲਾਉਂਦੇ, ਲਿਟਰਲੀ ਆਫਿਸਰ ਨੂੰ ਮੈਂ ਕਿਹਾ ਯਾਰ ਇਹ ਤਾਂ ਮਿਸ਼ੀਗਨ ਦੇ ਵਿੱਚ ਕੇਸ ਆ, ਪੂਰਾ ਡਿਸਪੋਜ਼ ਹੋ ਜਾਣਾ, ਤੁਸੀਂ ਇਹਨਾਂ ਨੂੰ ਟੈਕਸਸ ਦੇ ਵਿੱਚ ਫੜੋਗੇ, ਟੈਕਸਸ ਦੇ ਵਿੱਚ ਜੂਰਿਸਡਿਕਸ਼ਨ ਟ੍ਰਾਂਸਫਰ ਹੋਊਗਾ, ਆਪਾਂ ਫੇਰ ਦੁਬਾਰਾ ਜਿਹੜਾ ਸਾਰਾ ਕੇਸ ਸਾਨੂੰ ਉੱਥੇ ਜਾ ਕੇ ਦੁਬਾਰਾ ਮੂਵ ਕਰਨਾ ਪੈਣਾ, ਲੜਨਾ ਪੈਣਾ। ਯੰਗ ਬੰਦਾ ਤੁਸੀਂ ਜੇਲ੍ਹ ਦੇ ਵਿੱਚ ਪਾ ਕੇ। ਆਫਿਸਰ ਕਹਿੰਦਾ ਇਹ ਚੀਜ਼ ਕਹਿੰਦਾ ਸਾਡੇ ਕੋਲ ਕਹਿੰਦਾ ਐਡੀ ਤੇ ਨਹੀਂ ਕਹਿੰਦਾ ਆਪਾਂ ਗੱਲ ਸੁਣ ਸਕਦੇ। ਚੰਗਾ ਸੀਗਾ ਮਤਲਬ ਆਫਿਸਰ, ਐ ਨਹੀਂ ਕਿ ਗੱਲ ਕਰ ਲਈ ਉਹਨੇ, ਗੱਲ ਕਰ ਲਈ। ਕਹਿੰਦਾ ਕਿ ਆਪਣਾ ਜਿਹੜਾ ਇਮੀਗ੍ਰੇਸ਼ਨ ਜੱਜ ਮੋਰੇ ਜਿਹੜਾ ਤੁਸੀਂ ਇਹ ਪੇਸ਼ਕਸ਼ ਜਿਹੜੀ ਕਰ ਸਕਦੇ ਆ। ਹੁਣ ਤੁਸੀਂ ਦੇਖੋ ਇਮੀਗ੍ਰੇਸ਼ਨ ਜੱਜ ਮੋਰੇ ਕਦੋਂ ਪੇਸ਼ਕਸ਼ ਹੁੰਦੀ ਆ? ਪਹਿਲਾਂ ਉਹਨਾਂ ਨੇ ਉਹਨੂੰ ਪ੍ਰੋਸੈਸ ਕਰਨਾ, ਫਿਰ ਜਿਹੜੀਆਂ ਫਾਈਲਾਂ ਮਿਸ਼ੀਗਨ ਚੱਲਦੀਆਂ ਸੀਗੀਆਂ ਉਹਨੂੰ ਉਹਨਾਂ ਨੇ ਮੂਵ ਕਰਨਾ, ਠੀਕ ਆ, ਉਹਦੇ ਤੇ ਫਾਈਟ ਹੋਣੀ ਕਿ ਉਹਨੂੰ ਰੋਕਣਾ ਟੋਕਣਾ ਨਹੀਂ ਕਰਨਾ। ਤੇ ਫਿਰ ਜੇ ਟੈਕਸਸ ਦੇ ਵਿੱਚ ਮੂਵ ਕਰਤਾ, ਫਿਰ ਮਾਸਟਰ ਹੀਅਰਿੰਗ ਪੈਣੀ, ਨਵੇਂ ਸਿਰੋਂ ਜਿਹੜੇ ਕੰਮ ਜਿਹੜੇ ਸ਼ੁਰੂ ਹੋ ਜਾਣੇ ਆ। ਜ਼ਿਆਦਾਤਰ ਲੋਕਾਂ ਨੂੰ ਇਹੀ ਜਿਹੜਾ ਟੈਕਸਸ ਦੇ ਵੱਲ ਜਿਹੜਾ ਲੈ ਕੇ ਜਿਹੜਾ ਜਾਇਆ ਜਾ ਰਿਹਾ। ਹੁਣ ਮੈਂ ਕੋਈ ਰੂਟ ਦਾ ਐਕਸਪਰਟ ਨਹੀਂ ਹੈਗਾ, ਪਰ ਟੈਕਸਸ ਦੇ ਵਿੱਚ ਬੜੇ ਬੰਦੇ ਜਿਹੜੇ ਫੜ ਹੋਏ ਆ, ਉਧਰ ਨੂੰ ਵੀ ਮੈਨੂੰ ਪਤਾ ਕਈ ਲੋਕਾਂ ਦੇ ਫਿਕਸਡ ਲੋਡ ਪੱਕੇ ਪੁੱਕੇ ਜਿਹੜੇ ਹੈਗੇ ਆ। ਤੇ ਇਹ ਜਿਹੜੇ ਟੈਕਸਸ ਵਗੈਰਾ ਹੋ ਗਿਆ, ਲੂਈਜ਼ੀਆਨਾ ਹੋ ਗਿਆ, ਇਹ ਜਿਹੜੇ ਜੂਰਿਸਡਿਕਸ਼ਨ ਜਿਹੜੇ ਹੈਗੇ ਆ, ਇਹਨਾਂ ਤੋਂ ਇੱਕ ਤਰ੍ਹਾਂ ਬੰਦਾ ਇਹਨੂੰ ਬਚਣਾ ਚਾਹੀਦਾ, ਕਿਉਂਕਿ ਦੇਖੋ ਸਰਕਟ ਕੋਰਟ ਇਹਨਾਂ ਦੇ ਮਾੜੇ ਆ ਜਾਂਦੇ ਆ, ਕਾਨੂੰਨ ਇਹਨਾਂ ਦੇ ਸਖਤ ਹੈਗੇ ਆ। ਇੱਥੇ ਜਿਹੜੀ ਪਾਸਟ ਪਰਸੀਕਿਊਸ਼ਨ ਜਿਹੜੀ ਕਿ ਹਮਲਾ ਕਿਹੜੇ ਲੈਵਲ ਦਾ ਹੋਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ 9th ਸਰਕਟ ਨਾਲੋਂ ਔਖੀਆਂ ਹੋ ਜਾਂਦੀਆਂ। ਤੇ ਰਾਜਕਰਨ ਜੀ ਹੁਣ ਜਿਹੜੀ ਫਿਰ ਘੁੰਮ ਫਿਰ ਕੇ ਗੱਲ ਇਹ ਆ ਜਾਂਦੀ ਹੈ ਕਿ ਜੇ ਹੁਣ ਨਹੀਂ ਬੰਦਾ ਟਰੱਕ ਚਲਾ ਸਕਿਆ, ਸਟੋਰਾਂ ਦੇ ਵਿੱਚ ਕੰਮ ਕਰਨਾ ਪੈਣਾ ਕਿੱਥੇ ਆ ਕੋਈ ਮਤਲਬ ਹੁਣ ਜਿਹੜੇ ਹਿਸਾਬ ਨਾਲ ਸਰਕਾਰ ਜਿਹੜੀ ਜਾ ਰਹੀ ਆ, ਚੀਜ਼ਾਂ ਤਾਂ ਹਰ ਪਾਸੇ ਔਖੀਆਂ। ਤੇ ਇਹਦਾ ਰੀਜ਼ਨ ਇਹ ਸੀਗਾ ਕਿ ਜਿਹੜੀ ਫੰਡਿੰਗ ਸੀਗੀ ਉਹਨਾਂ ਨੂੰ ਹੁਣ ਪਤਾ ਲੱਗ ਰਿਹਾ ਕਿ ਫੰਡਿੰਗ ਇਨ ਐਕਸ਼ਨ ਹੈਗੀ ਆ, 10 ਗੁਣਾ ਜ਼ਿਆਦਾ ਜਿਹੜੀ ਫੰਡਿੰਗ ਹੋ ਗਈ, 35 ਮਿਲੀਅਨ ਤੋਂ 350 ਮਿਲੀਅਨ ਜਿਹੜੀ ਫੰਡਿੰਗ ਜਿਹੜੀ ਹੋ ਗਈ ਆ ਜੀ। ਉਹਦਾ ਤੁਸੀਂ ਦੇਖੋ ਉਹਦੇ ਪ੍ਰਭਾਵ ਕਰਕੇ ਇਹ ਜ਼ਿਆਦਾ ਅਫਸਰ ਹਾਇਰ ਕਰ ਸਕਦੇ ਆ। ਜੱਜ ਜਿਹੜੇ ਐਕਸ ਸੀਗੇ ਆਰਮੀ ਉਰਮੀ ਵਾਲੇ ਸਾਰੇ, ਉਹਨਾਂ ਨੂੰ ਕਹਿੰਦੇ ਆ ਜਾਓ, ਮਤਲਬ ਕਿ ਤੁਸੀਂ ਟੈਂਪਰੇਰੀ ਸਟਾਫ ਜਿਹੜਾ ਉਹ ਇਨਕਰੀਜ਼ ਕਰ ਸਕਦੇ ਆ। ਮਿਲਟਰੀ ਜਿਹੜੇ ਇਹਨਾਂ ਨੇ ਡਿਟੈਂਸ਼ਨ ਸੈਂਟਰ ਸੀਗੇ, ਪ੍ਰਾਈਵੇਟ ਪ੍ਰਿਜ਼ਨ ਕੰਪਲੈਕਸ ਸੀਗੇ, ਉਹਦੇ ਵਿੱਚ ਐਕਸਪੈਂਸ਼ਨ ਕੀਤੀ ਹੈ, ਮਤਲਬ ਕਿ ਫੰਡਿੰਗ ਦੇ ਨਾਲ ਇਹ ਜਿਹੜੀ ਚੀਜ਼ ਉਹ ਕਰ ਸਕਦੇ ਸੀਗੇ। ਤੇ ਕੀ ਇਹ ਕਹਿ ਰਹੇ ਆ ਕਿ 4.1 ਮਿਲੀਅਨ ਦਾ ਬੈਕਲੌਗ ਸੀਗਾ, ਠੀਕ ਆ, ਬਾਈਡਨ ਦੇ ਟਾਈਮ ਤੇ। ਉਸ ਤੋਂ ਪਹਿਲਾਂ ਵੀ ਇਹ ਰੌਲਾ ਪਾਉਂਦੇ ਸੀ ਕਿ 2 ਮਿਲੀਅਨ ਲੋਕੀ ਕੱਚੇ ਆ, ਫਿਰ ਉਹ 4.1 ਮਿਲੀਅਨ ਹੋ ਗਿਆ, ਮਤਲਬ ਔਨ ਇਟਸ ਪੀਕ ਮਤਲਬ ਕਿ 4.5 ਮਿਲੀਅਨ ਕੇਸ ਜਿਹੜਾ ਕੋਰਟ ਦੇ ਵਿੱਚ ਜਿਹੜਾ ਚੱਲਦਾ ਸੀਗਾ। ਤੇ ਇਹਨਾਂ ਨੇ ਹੁਣ ਕਿਹਾ ਕਿ 11 ਮਹੀਨੇ ਦੇ ਵਿੱਚ ਇਹਨਾਂ ਨੇ 7,22,000 ਇਹ ਆંકੜਾ ਹੈਗਾ, 11 ਮਹੀਨੇ ਦੇ ਵਿੱਚ ਇਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਪਬਲਿਸ਼ ਕੀਤਾ ਹੈਗਾ EOIR ਨੇ ਕਿ ਆਪਾਂ 7,22,000 ਕੇਸ ਆਪਾਂ 11 ਮਹੀਨੇ ਦੇ ਵਿੱਚ ਨਿਪਟਾ ਦਿੱਤੇ ਆ। ਤੁਸੀਂ ਆਪ ਦੇਖੋ ਕਿ 800 ਦੇ ਜੱਜ ਹੈਗੇ ਸੀਗੇ, ਪੂਰੇ 7.5 ਲੱਖ ਕੇਸ ਇਹਨਾਂ ਨੇ ਕਿੱਦਾਂ ਨਿਪਟਾਤਾ। ਤੁਸੀਂ ਆਪ ਹਿਸਾਬ ਲਾ ਲਓ ਕਿ ਕਿੰਨੇ ਬੰਦੇ ਇਹਨਾਂ ਨੇ ਜਿਹੜੇ ਫੜ ਕੇ ਭੇਜੇ ਹੋਣੇ, ਠੀਕ ਆ, ਕੈਚ ਐਂਡ ਰਿਲੀਜ਼ ਪਰ ਆਊਟਸਾਈਡ ਦਾ ਕੰਟਰੀ, ਹਨਾ। ਤੇ ਇਹ ਮਤਲਬ ਕਿ ਇਹਨੂੰ ਇਹ ਬੋਸਟ ਕਰ ਰਹੇ ਆਪਣੇ ਉਹਦੇ ਵੈਬਸਾਈਟ ਦੇ ਉੱਤੇ ਕਿ ਆਪਾਂ ਇਹ ਹਾਈਐਸਟ ਜਿਹੜਾ ਹੈਗਾ ਕਿ ਹਿਸਟਰੀ ਦੇ ਵਿੱਚ ਏਜੰਸੀ ਦੇ ਵਿੱਚ ਇੰਨੇ ਬੰਦੇ ਕਦੀ ਕਿਸੇ ਵੀ ਸਰਕਾਰ ਨੇ ਡਿਪੋਰਟ ਨਹੀਂ ਕੀਤੇ ਹੈਗੇ। ਜਿੱਦਾਂ ਵਾਮੇ ਦਾ ਵੀ ਨੰਬਰ ਵੱਜਦਾ ਹੁੰਦਾ ਸੀ 2 ਮਿਲੀਅਨ 4 ਤੇ 8 ਦੇ ਵਿੱਚ 7.5 ਲੱਖ ਇਹਨਾਂ ਨੇ ਆਲਰੇਡੀ ਕੇਸ ਦਾ ਜਿਹੜਾ ਨਿਪਟਾਰਾ ਕਰਤਾ, ਠੀਕ ਆ। ਉਹ ਵੀ ਉਦੋਂ ਸੀਗਾ ਕਿ ਜਦੋਂ ਇਹ ਨਵੇਂ ਆਏ ਸੀਗੇ, ਬਿਨਾਂ ਫੰਡਿੰਗ ਦੇ ਸੀਗੇ। ਫਿਰ ਇਹ ਕਹਿੰਦੇ ਆ ਕਿ ਜਿਹੜਾ ਐਗਜ਼ਿਸਟਿੰਗ ਬੈਕਲੌਗ ਸੀਗਾ 5 ਲੱਖ ਕੇਸਿਸ ਜਿਹੜੇ ਸੀਗੇ, ਜਿਹੜਾ ਐਗਜ਼ਿਸਟਿੰਗ ਬੈਕਲੌਗ ਜਿਹੜਾ ਹੁਣ ਆਇਆ ਉਹ ਡਾਊਨ ਇਹਨਾਂ ਨੇ ਕਰਤਾ ਜਨਵਰੀ 20 ਤੋਂ ਲੈ ਕੇ ਹੁਣ ਤੱਕ। ਤੇ ਇਹ ਜਿਹੜਾ ਸੀਗਾ ਇਹਨਾਂ ਦਾ 4.1 ਮਿਲੀਅਨ ਤੋਂ ਲੈ ਕੇ ਜਿਹੜਾ ਆંકੜਾ 4.2 ਮਿਲੀਅਨ ਜਿਹੜਾ ਚੱਲਦਾ ਸੀਗਾ, ਉਹ ਤੋਂ ਡਾਊਨ ਕਰਕੇ ਇਹਨਾਂ ਨੇ 3.75 ਮਿਲੀਅਨ ਤੇ ਜਿਹੜਾ ਇਹਨਾਂ ਨੇ ਆંકੜਾ ਜਿਹੜਾ ਤਕਰੀਬਨ ਉਹ ਜਿਹੜਾ ਲੈ ਕੇ ਆ ਗਏ ਆ। ਉਹ ਕਹਿੰਦੇ ਆ ਕਿ ਆਪਾਂ ਜਿਹੜੀ ਵੀ ਸਾਡੇ ਕੋਲ ਕੋਸ਼ਿਸ਼ ਹੋਊਗੀ ਆਪਾਂ ਉਹ ਸਾਰੀ ਕੋਸ਼ਿਸ਼ ਕਰਨੀ ਆ, ਆਪਾਂ ਜਿੰਨੀ ਤੇਜ਼ੀ ਤੋਂ ਤੇਜ਼ੀ ਦੇ ਨਾਲ ਇਹ ਕੇਸ ਜਿਹੜੇ ਆਪਾਂ ਨਿਪਟਾ ਸਕੀਏ, ਜਿੰਨੀ ਸਪੀਡ ਨਾਲ ਆਪਾਂ ਜਿਹੜੇ ਆਹ ਨਿਪਟਾ ਸਕੀਏ। ਇਹਨਾਂ ਨੇ ਘੱਟੋ ਘੱਟ 20 ਜਿਹੜੀਆਂ ਪਾਲਿਸੀ ਸੀਗੀਆਂ ਪੁਰਾਣੀ ਸਰਕਾਰ ਦੀਆਂ, ਜਿਹੜੇ ਪਾਲਿਸੀ ਮੈਮੋਰੈਂਡਮ ਸੀਗੇ, ਉਹਨਾਂ ਨੇ ਆਂਦੇ ਹੀ ਜਿਹੜੇ ਕੈਂਸਲ ਕੀਤੇ ਆ। ਇਹ ਵੀ ਇਹਨਾਂ ਨੇ ਪਬਲਿਸ਼ ਕੀਤਾ ਕਿ ਸਾਡਾ ਜਿਹੜਾ ਗੋਲ ਇਹ ਸੀਗਾ ਕਿ ਆਪਾਂ ਜਿਹੜਾ ਲਾਅ ਐਂਡ ਆਰਡਰ ਸੀਗਾ ਜਿਹੜਾ ਬਾਈਡਨ ਦੇ ਆਉਣ ਤੋਂ ਪਹਿਲੇ ਵਾਲਾ ਸੀਗਾ, ਉਹ ਸਿਸਟਮ ਜਿਹੜਾ ਰਿਸਟੋਰ ਕਰਨਾ। ਇੱਕ ਚੀਜ਼ ਹੁੰਦੀ ਆ ਡੈਡੀਕੇਟਿਡ ਡਾਕਟ। ਡਾਕਟ ਇਹ ਹੁੰਦਾ ਕਿ ਜੱਜ ਦਾ ਜਿਹੜਾ ਕੇਸ ਲੋਡ ਜਿਹੜਾ ਹੁੰਦਾ ਨਾ, ਤੁਸੀਂ ਇੱਕ ਤਰ੍ਹਾਂ ਦਾ ਕਹਿ ਲਓ ਕਿ ਕੈਲੰਡਰ ਜਿਹੜਾ ਹੁੰਦਾ ਕਿ ਕੀ
ਡੈਡੀਕੇਟਿਡ ਡਾਕਟ ਹੁੰਦਾ ਕਿ ਉਹਦੇ ਵਿੱਚ ਤੁਹਾਨੂੰ ਉਹਨਾਂ ਨੇ ਫਿਕਸ ਜਿਹੜਾ ਟਾਈਮ ਦਿੱਤਾ ਕਿ ਇੰਨੇ ਕੇਸ ਜਿਹੜੇ ਤੁਸੀਂ ਨਿਪਟਾਣੇ ਆ। ਕਈ ਜੱਜਾਂ ਨੂੰ ਉਹ ਜਿਹੜਾ 3-3 4-4 ਕੇਸ ਪਹਿਲੇ ਜਿਹੜਾ ਹਾਫ ਆਫ ਦਾ ਮਾਰਨਿੰਗ ਦਿੰਦੇ ਆ, 8-8 ਕੇਸ ਉਹ ਜਿਹੜੇ ਨਾਰਮਲੀ ਜਿਹੜੇ ਡਿਸਪੋਜ਼ ਕਰ ਰਹੇ ਆ। ਤੇ ਇਹਦੇ ਵਿੱਚ ਹੁਣ ਜਿਹੜੇ ਕਈ ਸਟ੍ਰਿਕਟ ਜੱਜ ਆ ਸਾਨੂੰ ਕੌਂਕੜ ਵਗੈਰਾ ਹਰ ਕੋਰਟ ਦੇ ਵਿੱਚ ਠੀਕ ਆ ਦੇਖਣ ਨੂੰ ਮਿਲਦੇ ਆ। ਨਾਮ ਮੈਨੂੰ ਲੈਣ ਦੀ ਲੋੜ ਨਹੀਂ, ਜੱਜਾਂ ਦੀ ਕਮਿਊਨਿਟੀ ਨੂੰ ਇਸ ਵੇਲੇ ਆਲਰੇਡੀ ਪਤਾ ਉਹ ਜੱਜ ਜੁੱਜ ਕਿਹੜੇ ਹੈਗੇ ਆ। ਉਹ ਕਈ ਵਾਰੀ ਰਾਜ ਕਰਨ ਜੀ ਐ ਹੋ ਰਿਹਾ ਕਿ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਜਿਹੜਾ ਸੀਗਾ ਜੱਜ ਨੇ ਜਿਹੜਾ ਸੀਗਾ ਤੁਸੀਂ ਕਹ ਲਓ ਕਿ ਫਤਵਾ ਇੱਕ ਵਾਰੀ ਜਿਹੜਾ ਤਿਆਰ ਜਿਹੜਾ ਰੱਖਿਆ ਹੁੰਦਾ ਕੋਈ ਨਾ ਕੋਈ ਬਹਾਨਾ ਜਿਹੜਾ ਲੱਭ ਕੇ। ਸੋ ਉਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਾ ਰਹੀਆਂ, ਸੋ ਉਸ ਹਿਸਾਬ ਨਾਲ ਜਿਹੜੇ ਸੀਗੇ 7.5 ਲੱਖ ਕੇਸ ਜਿਹੜੇ ਡਿਸਾਈਡ ਜਿਹੜੇ ਹੁੰਦੇ ਆ। ਠੀਕ ਆ। ਤੇ ਕਈ ਇਹਦੇ ਵਿੱਚ ਆਪਾਂ ਸਟ੍ਰਿਕਟ ਜੱਜ ਵੀ ਦੇਖੇ ਸੀਗੇ ਜਿਹੜੇ ਕੇਸ ਨੂੰ ਇੱਕ ਤੋਂ ਵੱਧ ਜਿਹੜੀਆਂ ਤਰੀਕਾਂ ਸੀਗੀਆਂ ਕਿ ਨਹੀਂ ਮੈਂ ਅਪਰੂਵ ਨਹੀਂ ਕਰਨਾ, ਮੈਂ ਪੂਰੀ ਗੱਲਬਾਤ ਸੁਣਨੀ ਆ, 3 ਤਰੀਕਾਂ ਪਾਤੀਆਂ, 4 ਤਰੀਕਾਂ ਪਾਤੀਆਂ। ਸੋ ਇਹ ਦੋ ਆਪਾਂ ਨੂੰ ਐਕਸਟ੍ਰੀਮ ਜਿਹੜੇ ਕੋਰਟਾਂ ਦੇ ਵਿੱਚ ਜਿਹੜੇ ਨਜ਼ਰ ਆ ਰਹੇ ਆ। ਤੇ ਇਸੇ ਟੌਪਿਕ ਦੇ ਉੱਤੇ ਸੋ ਬੰਦਾ ਤੁਸੀਂ ਜਿਹੜਾ ਜੇ ਹਰੇਕ ਬੰਦੇ ਨੂੰ ਇੱਕ ਬੰਦਾ ਚਾਹੀਦਾ ਜਿਹੜਾ ਬਿਲਕੁਲ ਉਹਦੇ ਮਗਰ ਖੜਿਆ ਰਵੇ, ਜਿਹਦੇ ਮਗਰ ਤੁਸੀਂ ਖੜੇ ਰਹੋ। ਸੋ ਇਦਾਂ ਦਾ ਕਨੈਕਸ਼ਨ ਜਿਹੜਾ ਲੱਭਣਾ ਸ਼ੁਰੂ ਕਰ ਦਿਓ। ਤੁਹਾਨੂੰ 5 ਬੰਦੇ ਨਹੀਂ ਚਾਹੀਦੇ ਰੌਲਾ ਰੱਪਾ ਪਾਉਣ ਲਈ, ਤੁਹਾਨੂੰ ਸਿਰਫ ਇੱਕ ਬੰਦਾ ਚਾਹੀਦਾ, ਠੀਕ ਆ, ਜਿਹੜਾ ਵੈਲ ਟੂ ਡੂ ਹੋਵੇ ਤੁਹਾਡੇ ਬਿਹਾਫ ਤੇ, ਮਾਣ ਮਰਿਆਦਾ ਨਾਲ ਜਿਹੜਾ ਟੋਲਰੇਟ ਕਰ ਸਕੇ, ਗੱਲਬਾਤ ਜਿਹੜੀ ਕਰ ਸਕੇ, 3 ਹਫ਼ਤੇ 4 ਹਫ਼ਤੇ ਜਿਹੜਾ ਤੁਹਾਡੇ ਕੇਸ ਦੇ ਉੱਤੇ ਡੈਡੀਕੇਟ ਕਰ ਸਕੇ, ਉਹਨਾਂ ਤੁਹਾਡੀ ਬੜੀ ਹੈਲਪ ਹੋਣੀ ਆ। ਦੂਸਰੀ ਚੀਜ਼ ਇਹ ਹੈਗੀ ਕਿ ਤੁਸੀਂ ਇੱਕ ਜਨਰਲ ਪਾਵਰ ਆਫ ਅਟਰਨੀ ਆਪਣੀ ਬਣਾਣੀ ਆ ਕਿ ਤੁਹਾਡੇ ਜਿਹੜੇ ਪ੍ਰਾਪਰਟੀ ਜਿਹੜੀ ਇੱਥੇ ਹੈਗੀ ਆ ਉਹਨਾਂ ਕਿੱਦਾਂ ਜਿਹੜਾ ਡਿਸਪੋਜ਼ ਆਫ ਹੋਣਾ। ਚਲੋ ਉਹ ਤਾਂ ਬਾਅਦ ਦੀ ਗੱਲ ਹੈਗੀ ਆ, ਪਰ ਜੇ ਤੁਸੀਂ ਬਣਾ ਸਕਦੇ ਆ ਲੋਕਲ ਜਿਹੜਾ ਨੋਟਰੀ ਜਾ ਕੇ ਮੈਂ ਆਪਣੇ ਫਲਾਣੇ ਬੰਦੇ ਨੂੰ ਪਾਵਰ ਦਿੰਦਾ ਹੈਗਾ, ਪਾਵਰ ਆਫ ਅਟਰਨੀ ਜਿਹੜੀ ਇਹ ਮੇਰੇ ਪਾਵਰ ਆਫ ਅਟਰਨੀ ਜਿਹਨੂੰ ਕਹਿੰਦੇ ਆ ਕਿ ਮੇਰੇ ਬਿਹਾਫ ਤੇ ਇਹ ਗੱਡੀ ਹੋ ਗਈ, ਆਪਣੇ ਜਿਹੜੇ ਬੈਂਕ ਬੁੰਕ ਬੈਲੈਂਸ ਹੋ ਗਿਆ ਉਹਨਾਂ ਇਹ ਡੀਲ ਕਰ ਸਕਦੇ ਆ। ਤੀਜੀ ਚੀਜ਼ ਇਹ ਹੈਗੀ ਆ ਕਿ ਵਿਊਆਂ ਦੇ ਲਈ ਜਿਹੜੇ ਮਤਲਬ ਹੈ ਆਪਣੇ ਇਨਫਲੂਐਂਸਰ ਕਹਿ ਲਓ, ਜੋ ਵੀ ਕਹਿ ਲਓ, ਇਦਾਂ ਦੇ ਬੰਦੇ ਜਿਹੜੇ ਹੁੰਦੇ ਆ ਕਿ ਗਿਆਨ ਵੰਡਦੇ ਆ ਇਮੀਗ੍ਰੇਸ਼ਨ ਦਾ, ਉਹ ਕਈ ਵਾਰੀ ਤਾਂ ਠੀਕ ਹੈ ਮਤਲਬ ਕਿ ਆਪਣੇ ਵੱਲੋਂ ਭਲਾਈ ਜਿਹੜੀ ਕਰਨਾ ਚਾਹੁੰਦੇ ਆ, ਪਰ ਉਹਨਾਂ ਨੂੰ ਐਕੂਰੇਟ ਇਨਫੋਰਮੇਸ਼ਨ ਨਹੀਂ ਹੁੰਦੀ। ਉਹ ਵੀਰਾਂ ਨੂੰ ਆਪਣੀ ਬੇਨਤੀ ਹੈ ਕਿ ਉਹ ਨਾ ਖਬਰ ਜੀ ਸੁਣਾ ਕੇ ਐਂਡ ਚ ਕਹਿ ਦਿੰਦੇ ਆ ਕਿ ਆਪਦੇ ਵਕੀਲ ਨਾਲ ਜਿਹੜਾ ਜੀ ਡਿਸਕਸ ਕਰੋ। ਜੇ ਭਾਈ ਉਹਨਾਂ ਨੇ ਆਪਦੇ ਵਕੀਲ ਨੇ ਡਿਸਕਸ ਕਰਨਾ, ਤੁਸੀਂ ਵਿੱਚ ਜਿਹੜੀ ਸੀਗੀ ਉਹਨੂੰ ਗੱਲ ਨੂੰ ਕਿਉਂ ਐਕਸਟੈਂਡ ਜਿਹੜੀ ਕਰ ਰਹੇ ਹੈਗੇ। ਸੋ ਇਹ ਸੀਗਾ ਕਿ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਜਿਹੜੀ ਬੰਦਾ ਨਹੀਂ ਹੈਗਾ ਨਾ ਵਕੀਲ, ਉਹਦੀ ਜਿਹੜੀ ਉਹ ਤੁਸੀਂ ਦੇਖੋ ਕਿ ਹੁਣ ਹਰੇਕ ਬੰਦਾ ਹੀ ਜਿਹੜੀ ਇਮੀਗ੍ਰੇਸ਼ਨ ਦੀ ਗੱਲ ਕਰਨ ਲੱਗ ਪਿਆ, ਕਿਉਂਕਿ ਹੌਟ ਟੌਪਿਕ ਹੈਗਾ। ਉਹਦੇ ਵਿੱਚ ਕਾਫੀ ਜਿਹੜੀ ਮਿਸ ਇਨਫੋਰਮੇਸ਼ਨ ਹੋ ਜਾਂਦੀ ਹੈ। ਕਿਉਂਕਿ ਇਹ ਜਿਹੜੇ ਇਨਫਲੂਐਂਸਰ ਹੈ ਕਹਿੰਦੇ ਆ ਕਿ ਮੈਂ ਏਦਾਂ ਸੁਣਿਆ ਸੀ ਜੀ, ਮੈਨੂੰ ਵੀਰਾਂ ਨੇ ਕਿਹਾ ਸੀਗਾ ਜੀ, ਸਾਡੇ ਕੋਲ ਜੀ 50 ਕਾਲਾਂ ਆ ਰਹੀਆਂ ਹੈਗੀਆਂ। ਏਦਾਂ ਨਹੀਂ ਹੁੰਦਾ ਹੈਗਾ। ਜਦੋਂ ਆਪਣੇ ਜਿਹੜੀ ਕਾਲ ਆ ਜਿਹੜਾ ਬੰਦਾ ਹੈਗਾ ਆਪਾਂ ਵੀਡੀਓ ਦੇ ਸਾਹਮਣੇ ਲੈ ਕੇ ਖੜਾ ਕਰੀਦਾ ਕਿ ਬਾਈ ਤੂੰ ਦੱਸ ਤੇਰੇ ਨਾਲ ਕੇਸ ਦੇ ਵਿੱਚ ਕੀ ਹੋਇਆ। ਜਿਹੜੀਆਂ ਬਾਕੀ ਗੱਲਾਂ ਨਾ ਕਿ ਮੈਂ ਏਦਾਂ ਕੀਤਾ, ਮੈਂ ਓਦਾਂ ਕੀਤਾ, ਬੰਦਾ ਤੁਹਾਡੇ ਸਾਹਮਣੇ ਪੇਸ਼ ਨਹੀਂ ਹੋ ਰਿਹਾ, ਉਹ ਗੱਲ ਨੂੰ ਤੁਸੀਂ ਇਹ ਮੰਨਿਓ ਨਾ, ਕੋਈ ਕਿਸੇ ਦਾ ਏਦਾਂ ਨਹੀਂ ਹੈਗਾ ਜੀ ਮੈਨੂੰ ਜੀ ਬੜੇ ਲੋਕਾਂ ਨੇ ਕਾਲ ਕਰਕੇ ਕਿਹਾ ਮੈਨੂੰ ਏਦਾਂ ਹੋਇਆ, ਮੈਨੂੰ ਵੀਰਾਂ ਤੋਂ ਪਤਾ ਲੱਗਿਆ। ਕੋਈ ਵੀਰਾਂ ਹੁੰਦਾ ਉਹ ਗਲਤ ਖਬਰ ਜਿਹੜੀ ਹੁੰਦੀ ਆ ਉਹ ਮਿਰਚ ਮਸਾਲੇ ਵਾਲੀ ਜਿਹੜੀ ਖਬਰ ਹੁੰਦੀ ਆ। ਸੋ ਇਸ ਵੇਲੇ ਹੁਣ ਜਿਹੜੀਆਂ ਚੀਜ਼ਾਂ ਹੈਗੀਆਂ ਐਡੀ ਫਾਸਟ ਜਿਹੜੀਆਂ ਮੂਵ ਕਰ ਰਹੀਆਂ ਹੈਗੀਆਂ। ਅੱਜ ਜਿਹੜਾ ਸਾਰੀ ਐਪੀਸੋਡ ਆ ਤੁਹਾਡੇ ਨਾਲ 4-5 ਜਿਹੜੇ ਕੇਸ ਲਾਅ ਡਿਸਕਸ ਕਰਨੇ ਆ ਕਿ ਇੱਕ ਹਫ਼ਤੇ ਦੇ ਵਿੱਚ ਇਹਨਾਂ ਨੇ ਕਿੰਨੀ ਸਾਰੀ ਜਿਹੜੀ ਚੇਂਜ ਕੀਤੀ ਹੈ। ਠੀਕ ਆ, ਇਹ ਚੇਂਜਾਂ ਤੁਹਾਨੂੰ ਆਹੀ ਜੇ ਤੁਸੀਂ ਇਨਫਲੂਐਂਸਰ ਦੇ ਸਿਰ ਤੇ ਬੈਠੇ ਰਹੇ ਤਾਂ ਇਹਨਾਂ ਨੇ ਤੁਹਾਨੂੰ 6-7 ਮਹੀਨਿਆਂ ਦੇ ਵਿੱਚ ਜਾ ਕੇ ਦੱਸਣੀਆਂ। ਠੀਕ ਆ, ਉਹੀ ਚੀਜ਼ਾਂ ਤੁਹਾਨੂੰ ਜਿਹੜੀਆਂ ਸਾਰੀਆਂ ਹੈਗੀਆਂ ਇੱਥੇ ਪਾਲਿਸੀ ਜਿਹੜੀ ਕੀ ਸ਼ਿਫਟ ਹੋਣੀ ਆ ਆਉਣ ਵਾਲੇ 6 ਮਹੀਨਿਆਂ ਚ ਕੀ ਹੈਗਾ, ਤੁਹਾਨੂੰ ਜਿਹੜੇ 3-4 ਕੇਸ ਲਾਅ ਹੁਣ ਜਿਹੜੇ ਡਿਸਕਸ ਕਰਾਂਗੇ ਉਹਦੇ ਹਿਸਾਬ ਨਾਲ ਤੁਸੀਂ ਆਪ ਜਿਹੜਾ ਡਾਇਰੈਕਟ ਅੰਦਾਜ਼ਾ ਲਾ ਸਕਦੇ ਆ ਕਿ ਚੀਜ਼ਾਂ ਹੋਰ ਕਿਹੜੇ ਪਾਸੇ ਨੂੰ ਜਿਹੜੀਆਂ ਜਾਣੀਆਂ। ਜੀ, ਮੈਨੂੰ ਯਾਦ ਆ ਕਈ ਮਹੀਨੇ ਪਹਿਲਾਂ ਆਪਾਂ ਇਹ ਖਬਰ ਕੀਤੀ ਸੀ ਵੀ ਟਰੰਪ ਹੁਣਾਂ ਨੇ ਹਦਾਇਤਾਂ ਦਿੱਤੀਆਂ ਸੀ ਇਮੀਗ੍ਰੇਸ਼ਨ ਜੱਜਿਸ ਨੂੰ ਵੀ ਅੱਧੇ ਘੰਟੇ 'ਚ 4-4 5-5 ਕੇਸ ਜਿਹੜੇ ਉਹ ਨਿਪਟਾਓ। ਮੈਨੂੰ ਲੱਗਦਾ ਜਿਹੜੀ ਇਹ 7 ਲੱਖ ਕੇਸ ਇਹਨਾਂ ਨੇ ਨਿਪਟਾਇਆ, ਫਿਰ ਇਹ ਸਪੀਡ ਤੋਂ ਹੀ ਨਜ਼ਰ ਜਿਹੜੀ ਆ ਰਹੀ ਆ। ਬੀਤੇ ਹਫ਼ਤੇ ਦੀ ਖਬਰ ਸੀਗੀ ਵੀ 600 ਮਿਲਟਰੀ ਦੇ ਜਿਹੜੇ ਵਕੀਲ ਆ ਉਹਨਾਂ ਨੂੰ ਇਮੀਗ੍ਰੇਸ਼ਨ ਜੱਜ ਜਿਹੜਾ ਇਹਨਾਂ ਨੇ ਲਾਉਣਾ ਆ। ਸੋ ਤੁਸੀਂ ਆਪ ਹਿਸਾਬ ਲਾ ਲਓ, ਜਿਹੜੇ ਇਮੀਗ੍ਰੇਸ਼ਨ ਦੇ ਜੱਜ ਜ਼ਿਆਦਾ ਕੇਸ ਪਾਸ ਕਰਦੇ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਰਹੇ ਆ, ਖਾਸ ਕਰਕੇ ਜਿਹੜੀ ਸੈਂਚੁਰੀ ਸਟੇਟਸ ਦੇ ਵਿੱਚ ਨੇ, ਅਤੇ ਆਪਣੇ ਜਿਹੜੇ ਹੁਣ ਮਿਲਟਰੀ ਦੇ ਜਿਹੜੇ ਵਕੀਲ ਨੇ ਉਹਨਾਂ ਨੂੰ ਉੱਥੇ ਜਿਹੜਾ ਉਹ ਲਾਉਣਗੇ। ਸੋ ਰੌਲਾ ਰੱਪਾ ਤਾਂ ਜਿਹੜਾ ਉਹ ਪੂਰਾ ਪਿਆ ਆ। ਮਨੀ ਜਿਹੜੀ ਆਈ ਆ ਤੇ ਉਹ ਨਜ਼ਰ ਆ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਹੁਣ ਵਰਤ ਹੋ ਰਹੀ ਆ। ਲੋਕ ਸੈਂਕੜਿਆਂ ਦੀਆਂ ਲਾਈਨਾਂ ਲਾ ਕੇ ਡੈਪੂਟੇਸ਼ਨ ਆਫਿਸਰ ਜਿਹੜੇ ਆ ਉਹਦੇ ਲਈ ਭਰਤੀ ਹੋਣ ਦੇ ਲਈ ਜਿਹੜੇ ਉਹ ਜਾ ਰਹੇ ਆ। ਸੋ ਜਿੱਥੇ ਉਹਨਾਂ ਨੂੰ ਕਾਫੀ ਜ਼ਿਆਦਾ ਸਹੂਲਤਾਂ ਦੀ ਜਿਹੜੀ ਗੱਲ ਆ ਉਹ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਕਹਿ ਰਿਹਾ ਆ। ਸੋ ਅਟਾਰਨੀ ਜਨਰਲ ਕਹਿਣਾ ਜੀ, ਹੁਣ ਜਿੱਦਾਂ ਤੁਸੀਂ ਕਿਹਾ ਵੀ ਕੇਸ ਲਾਜ਼ ਨੂੰ ਲੈ ਕੇ ਆਪਾਂ ਗੱਲ ਕਰਦੇ ਹਾਂ, ਬੌਂਡ ਦੇ ਕੇਸਾਂ ਨੂੰ ਲੈ ਕੇ ਜਿਹੜਾ ਇੱਕ ਮੈਟਰ ਆਫ ਹਟਾਡੋ ਆ, ਇਹ ਕੀ ਜਿਹੜਾ ਉਹ ਦੱਸਦਾ ਹੈ। ਸੋ ਇਹਦੇ ਨਾਲ ਹੁਣ ਨਾਲੇ ਇਹ ਕੇਸ ਹੈ ਕੀ ਆ ਤੇ ਇਹਦਾ ਫਰਕ ਕੀ ਜਿਹੜਾ ਉਹ ਪਵੇਗਾ। ਜੀ, ਸੋ ਸਭ ਤੋਂ ਅਹਿਮ ਖਬਰ ਜਿਹੜੀ ਇਹ ਹੈ, ਠੀਕ ਹੈ। ਸੋ ਬੌਂਡ ਦਾ ਜਿਹੜਾ ਸੀਗਾ ਉਹ ਕੰਮ ਇਸ ਕੇਸ ਲਾਅ ਨੇ ਜਿਹੜਾ ਸੀਗਾ ਬੰਦ ਕਰ ਦਿੱਤਾ ਟੋਟਲੀ। ਇਹ ਇਸੇ ਹਫ਼ਤੇ ਜਿਹੜਾ ਸੀਗਾ ਕਾਫੀ ਲੇਟ, ਹਾਂਜੀ, ਮਤਲਬ ਤੇ ਇਹਦੇ ਵਿੱਚ ਇੱਕ ਵੈਨੇਜ਼ੁਏਲਨ ਵਿਅਕਤੀ ਸੀਗਾ, ਉਹ ਨਵੰਬਰ 2022 ਦੇ ਵਿੱਚ ਅਮਰੀਕਾ ਆਇਆ ਸੀਗਾ।
ਇਹਨੂੰ TPS ਮਿਲਿਆ ਸੀਗਾ, ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜਿਹੜਾ ਹੁੰਦਾ, ਠੀਕ ਹੈ, ਜਿਹੜਾ ਕਈ ਕੰਟਰੀ ਨੂੰ ਮਿਲਦਾ ਹੁੰਦਾ, ਤੇ ਉਹ ਅਪ੍ਰੈਲ 2025 ਤੱਕ ਵੈਲਿਡ ਸੀਗਾ। ਤੁਸੀਂ ਸੁਣਿਆ ਹੋਣਾ ਕਿ ਵੈਨੇਜ਼ੁਏਲਾ ਨੇ ਕਈ 3-4 ਕੰਟਰੀ ਦੇ ਲੋਕੀ ਹੈਗੇ ਨੇ ਇਹਨੂੰ ਵਰਕ ਪਰਮਿਟ ਵਗੈਰਾ ਵੀ ਦਿੱਤਾ ਸੀਗਾ। ਸੋ ਇਦਾਂ ਨਹੀਂ ਕਿ ਬਿਲਕੁਲ ਇਹ ਕੱਚਾ ਵਿਅਕਤੀ ਜਿਹੜਾ ਸੀਗਾ TPS ਇਹਦੇ ਕੋਲ ਸੀਗਾ। ਇਹਨੂੰ ਜਿਹੜਾ ਜਦੋਂ ਇਹਦਾ ਖਤਮ ਹੋਇਆ April 2025 ਨੂੰ, ਹੁਣ ਜਿਹੜੇ ਬਾਈਡਨ ਸਰਕਾਰ ਸੀਗੀ, ਮੇਰੇ ਖਿਆਲ ਉਹਨਾਂ ਨੇ 4 ਲੱਖ ਲੋਕੀ ਇਦਾਂ ਦੇ ਵੈਨੇਜ਼ੁਏਲਾ, ਹੇਟੀ, ਨਿਕਰਾਗੂਆ ਇਦਾਂ ਦੇ ਜਿਹੜੇ ਇਹਨਾਂ ਨੇ ਲੋਕ ਜਿਹੜੇ 4 ਲੱਖ ਦੇ ਕਰੀਬ ਜਿਹੜੇ ਉਰੇ ਵਾੜੇ ਸੀਗੇ, ਤੇ ਉਹਨਾਂ ਨੂੰ ਵਰਕ ਪਰਮਿਟ ਵਗੈਰਾ ਜਿਹੜੇ ਇਸ਼ੂ ਵੀ ਜਿਹੜੇ ਹੋਏ ਸੀਗੇ। ਜਿਹੜੀ ਇਹ ਸਰਕਾਰ ਸੀਗੀ, ਹੁਣ ਇਹ ਦੇਖ ਲਓ ਇਹਨਾਂ ਨੇ ਰਿਨਿਊ ਨਹੀਂ ਕੀਤਾ TPS ਵਾਲਾ। ਸੋ ਜੇ TPS ਵਾਲਾ ਰਿਨਿਊ ਕਰਦੇ ਤਾਂ ਇਹ ਹੋਰ ਐਕਸਟੈਂਡ ਕਰ ਸਕਦੇ ਸੀ, ਲੀਗਲੀ ਰਹਿ ਸਕਦੇ ਸੀਗੇ, ਚਲੋ ਟੈਕਸ ਟੂਕਸ ਜੋ ਵੀ ਉਹ ਬਾਅਦ ਦੀਆਂ ਗੱਲਾਂ। ਪਰ ਇਹ April 2025 ਹੁਣ ਜਿੱਦਾਂ ਇਹ ਪ੍ਰੋਗਰਾਮ ਐਕਸਟੈਂਡ ਨਹੀਂ ਹੋ ਰਹੇ ਤਾਂ ਇਹਨਾਂ ਦੀ ਜਿਹੜੀ ਆਥੋਰਾਈਜ਼ੇਸ਼ਨ ਜਿਹੜੀ ਮੁੱਕ ਜਾਣੀ ਹੈ। ਓਬਵੀਅਸਲੀ ਸਿਸਟਮ ਦੇ ਵਿੱਚ ਆਲਰੇਡੀ ਹੁੰਦੇ ਆ ਤੇ ਇਹ ਫਿਰ ਜਿਹੜੇ ਟਰੈਕ ਕੀਤੇ ਜਾ ਸਕਦੇ ਆ। ਤੇ ਇਹਨੂੰ ਜਦੋਂ ਫੜ ਲਿਆ ਉਹਨਾਂ ਨੇ, ਤੇ ਉਹਨਾਂ ਨੇ ਕਿਹਾ ਕਿ ਇਹ ਬੰਦਾ ਤਾਂ ਇਨਐਡਮਿਸਿਬਲ ਹੈਗਾ, ਇੱਥੇ ਕੁਝ ਹੋਰ ਇਹਦਾ ਚੱਲਦਾ ਨਹੀਂ। ਇਹਨੇ ਜੱਜ ਕੋਲੋਂ ਜਿਹੜਾ ਬੌਂਡ ਦੀ ਰਿਕੁਐਸਟ ਕੀਤੀ, ਜੱਜ ਨੇ ਜਿਹੜੀ ਸੀਗੀ ਬੌਂਡ ਡਿਨਾਈ ਕਰਤਾ, ਇਹ ਕਹਿ ਕੇ ਕਿ ਜੱਜਾਂ ਦੇ ਕੋਲ ਅਥਾਰਟੀ ਨਹੀਂ ਹੈਗੀ ਕਿ ਆਪਾਂ ਇਹ ਜਿਹੜੇ ਬੌਂਡ ਦੇ ਸਕੀਏ, ਤੇ ਜੇ ਹੁੰਦੀ ਵੀ ਅਥਾਰਟੀ ਤੇ ਤੂੰ ਫਲਾਈਟ ਰਿਸਕ ਤੇ ਹੈਗਾ। ਸੋ ਜਿਹੜਾ $1 ਮਿਲੀਅਨ ਕੁਐਸਚਨ ਇਹ ਆ ਗਿਆ ਕਿ ਜੱਜ ਦੇ ਕੋਲ ਅਥਾਰਟੀ ਹੈਗੀ ਬੌਂਡ ਦੇਣ ਦੀ ਕਿ ਨਹੀਂ। ਇਹਦੇ ਉੱਤੇ ਕਈ ਸਾਰੇ ਜਿਹੜੇ ਕੇਸ ਲਾਅ ਜਿਹੜੇ ਹੈਗੇ ਆ, ਤੇ ਹੁਣ ਸਿੱਧਾ ਤੇ ਸਿੱਧਾ ਮਸਲਾ ਜਿਹੜਾ ਇਹ ਆ ਗਿਆ ਬੌਂਡ ਦੇ ਕੇਸਾਂ ਦੇ ਰਿਲੇਟਡ, ਠੀਕ ਆ। ਸੋ ਜਿਹੜੇ ਸਾਡੇ ਬੰਦੇ ਹੈਗੇ ਆ ਪੰਜਾਬੀ, ਉਹਨਾਂ ਦੇ ਕੇਸਾਂ ਦੇ ਵਿੱਚ ਕੀ ਸੀਗਾ ਕਿ ਪਹਿਲਾਂ ਬੌਂਡ ਮਿਲ ਜਾਂਦੇ ਸੀਗੇ, ਫਿਰ ਤੁਸੀਂ ਦੇਖ ਲਓ ਕਿ ਸਟ੍ਰਿਕਟ ਹੋ ਗਿਆ, 50-50 ਤੇ ਆ ਗਿਆ, ਹੌਲੀ ਕਰਦੇ ਤੁਸੀਂ ਵੇਖਿਆ ਹੋਣਾ ਕਿ ਜਦੋਂ ਹੁਣ ਡਿਟੈਂਸ਼ਨ ਸੈਂਟਰ 'ਚ ਕਿ ਨਹੀਂ ਜੀ, ਅੰਦਰੋਂ ਖਬਰ ਆ ਰਹੀ ਸੀ ਕਿ ਕੋਈ ਵੀ ਛੁੱਟ ਹੀ ਨਹੀਂ ਰਿਹਾ ਹੈਗਾ, ਤੇ ਕਈ ਜਿਹੜੇ ਸੀਗੇ ਬੌਂਡ ਦੇ ਜਿਹੜੇ ਕੰਮ ਕਰਦੇ ਸੀਗੇ, ਉਹ ਹੁਣ ਜਿਹੜਾ ਬੌਂਡ ਵਾਲਾ ਤਾਂ ਜਿਹੜਾ ਸੀਗਾ ਸਿਸਟਮ ਇਹਨਾਂ ਨੇ ਪੂਰਾ ਜਿਹੜਾ ਤੁਸੀਂ ਕਹਿ ਲਓ ਕਿ ਖਤਮ ਹੀ ਜਿਹੜਾ ਕਰਤਾ। ਕਿੱਦਾਂ ਖਤਮ ਕੀਤਾ ਇਹਨਾਂ ਨੇ? ਸਟੈਚੂਟਰੀ ਫਰੇਮਵਰਕ ਕੀ ਹੈਗਾ, 2 ਸੈਕਸ਼ਨ ਹੁੰਦੇ ਆ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ, ਇੱਕ ਹੁੰਦਾ ਸੈਕਸ਼ਨ 235, ਇੱਕ ਹੁੰਦਾ ਸੈਕਸ਼ਨ 236। ਸੋ ਪ੍ਰੋਗਰਾਮ ਦਾ ਮਕਸਦ ਇਹੀ ਹੈਗਾ ਐਗਜ਼ੈਕਟਲੀ ਕਿ ਟੈਕਨੀਕਲ ਗੱਲ ਕਰਕੇ ਤਾਂ ਕਿ ਤੁਹਾਨੂੰ ਸਮਝ ਆਵੇ ਕਿ ਕਿਉਂ ਖਤਮ ਕੀਤਾ, ਇਹ ਨਹੀਂ ਕਿ ਉਦਾਂ ਹੀ ਗੱਲਾਂ। ਸੋ ਜਿਹੜਾ 235 ਦੇ ਥੱਲੇ ਜਿਹੜਾ ਬੰਦਾ ਵਿਅਕਤੀ ਗ੍ਰਿਫਤਾਰ ਜਿਹੜਾ ਹੁੰਦਾ ਸੀਗਾ, ਫੜਿਆ ਜਾਂਦਾ ਸੀਗਾ, ਉਹ ਬੰਦੇ ਨੂੰ ਇਹ ਕਹਿੰਦੇ ਸੀਗੇ ਕਿ ਸਿਰਫ ਜਿਹੜੀ ਆਈਸ ਵਾਲੇ ਬੌਂਡ ਜਿਹੜੇ ਦੇ ਸਕਦੇ ਆ, ਜੱਜਾਂ ਨੂੰ ਕੋਈ ਅਥਾਰਟੀ ਨਹੀਂ ਹੈਗੀ। ਜਿਹੜੇ 236 ਦੇ ਥੱਲੇ ਜਿਹੜੇ ਫੜੇ ਜਾਂਦੇ ਸੀਗੇ, ਉਹਨਾਂ ਨੂੰ ਜੱਜ ਜਿਹੜਾ ਸੀਗਾ ਉਹ ਬੌਂਡ ਜਿਹੜਾ ਦੇ ਸਕਦਾ ਹੈਗਾ। ਜਿਹੜੀ 235 ਉਹਦੇ ਥੱਲੇ ਮੈਂਡੇਟਰੀ ਜਿਹੜੀ ਡਿਟੈਂਸ਼ਨ ਸੀਗੀ ਕਿ ਸਾਰਿਆਂ ਨੂੰ ਜਿਹੜਾ ਮੈਂਡੇਟਰੀ ਡਿਟੇਨ ਕਰਨਾ, ਜਿਹੜਾ ਬਾਈਡਨ ਨੇ ਕਿਹਾ ਸੀ ਨਹੀਂ ਮੈਂ ਡਿਟੇਨ ਨਹੀਂ ਕਰਨਾ, ਉਹੀ ਵਾਲੀ ਚੀਜ਼ ਆ। ਜਿਹੜਾ ਕਾਨੂੰਨ ਆ ਉਹ ਕੀ ਕਹਿੰਦਾ ਹੈਗਾ, ਉਹ ਕਹਿੰਦਾ ਕਿ ਸਾਰੇ ਜਿਹੜੇ ਸੀਗੇ 235 ਥੱਲੇ ਮੈਂਡੇਟਰੀ ਡਿਟੇਨ ਹੋਣੇ ਚਾਹੀਦੇ ਸੀਗੇ। ਸੋ ਜਿਹੜੇ ਹੁਣ ਬਾਈਡਨ ਸਰਕਾਰ ਤੋਂ ਪਹਿਲਾਂ ਜਿਹੜੇ ਲੋਕ ਆਏ ਸੀਗੇ, ਸਾਰੇ ਮੁੰਡੇ ਜਿਹੜੇ ਪਹਿਲਾਂ ਆਏ ਸੀਗੇ, ਹਰੇਕ ਬੰਦਾ ਜੇਲ੍ਹ ਦੇ ਵਿੱਚ ਗਿਆ ਸੀਗਾ, ਬਿਆਨ ਦੇ ਕੇ ਹੀ ਛੁੱਟਿਆ, ਪਰ ਹਰ ਬੰਦਾ ਜੇਲ੍ਹ 'ਚ ਗਿਆ ਸੀਗਾ, ਕਦੀ ਕੈਚ ਐਂਡ ਰਿਲੀਜ਼ ਵਾਲੀ ਪਾਲਿਸੀ ਜਿਹੜੀ ਨਹੀਂ ਸੀਗੀ। ਸਾਰੇ ਬੰਦੇ ਜਿਹੜੇ ਸੀਗੇ 235 ਦੇ ਥੱਲੇ ਸੀਗੇ। 236 ਦੇ ਥੱਲੇ ਜਿਹੜੇ ਬੰਦੇ ਤਕਰੀਬਨ ਜਿੱਦਾਂ ਉਹ ਆਉਂਦੇ ਸੀਗੇ, ਜਿਹੜਾ ਕੋਈ ਮੰਨ ਲਓ ਵੀਜ਼ੇ ਤੇ ਆ ਗਿਆ, ਕੱਚਾ ਸੀਗਾ, ਓਵਰਸਟੇ ਸੀਗਾ, ਕਿਸੇ ਹੋਰ ਕਾਰਨ ਕਰਕੇ, DUI ਕਰਕੇ, ਡੋਮੈਸਟਿਕ ਵਾਇਲੈਂਸ ਕਰਕੇ ਫੜ ਗਿਆ, ਜਿਹਨੂੰ ਬਾਅਦ 'ਚ ਫੜਾਈ ਜਿਹੜੀ ਹੋਈ ਆ, ਉਹ ਜਿਹੜਾ ਸੀਗੇ 236 ਵਾਲੇ ਜਿਹੜੇ ਸੀਗੇ, ਉਹਨੂੰ ਜੱਜ ਬੌਂਡ ਦੇ ਸਕਦਾ ਸੀਗਾ। ਸੋ ਕਾਨੂੰਨ ਜਿਹੜਾ ਸੀਗਾ ਇਹ ਇਸ ਹਿਸਾਬ ਨਾਲ ਸੀਗਾ, ਪਰ ਇਹਦੇ ਵਿੱਚ ਕਈ ਕਨਫਿਊਜ਼ਨ ਸੀਗੀ, ਜੱਜ ਵੀ ਲੀਨੀਅੰਟ ਸੀਗੇ, ਏਜੰਸੀ ਵੀ ਜਿਹੜੀ ਸੀਗੀ, ਕਿਉਂਕਿ ਜੇਲ੍ਹਾਂ ਦੇ ਵਿੱਚ ਬੰਦੇ ਜ਼ਿਆਦਾ ਸੀਗੇ, ਕਦੀ ਕੋਵਿਡ ਆ ਗਿਆ, ਕਦੀ ਜੇਲ੍ਹ ਦੇ ਵਿੱਚ ਇਨਫਰਾਸਟ੍ਰਕਚਰ ਨਹੀਂ ਆਇਆ, ਹੋਰ ਬੰਦੇ ਆ ਗਏ, ਛੱਡਣੇ ਪੈ ਗਏ, ਵਾਟਐਵਰ ਦਾ ਰੀਜ਼ਨ ਇਜ਼। ਜਿਹੜੀ ਪ੍ਰੈਕਟਿਸ ਇਨ ਪ੍ਰੈਕਟੀਕੈਲਿਟੀ ਕੀ ਸੀਗਾ ਕਿ ਲੋਕੀ ਕਾਫੀ ਜਿਹੜੇ ਛੁੱਟ ਹੋ ਰਹੇ ਸੀਗੇ, ਤੇ ਕੋਈ ਵੀ ਜਿਹੜਾ ਸੀਗਾ ਉਸ ਪਾਸੇ ਤੱਕ ਐਕਸਟ੍ਰੀਮ ਤੱਕ ਚੀਜ਼ ਲੈ ਕੇ ਨਹੀਂ ਜਾ ਰਿਹਾ ਸੀਗਾ। ਕੋਈ ਵੀ ਵਿਅਕਤੀ ਜਿਹੜਾ ਸੀਗਾ ਸਟ੍ਰਿਕਟ ਇੰਟਰਪ੍ਰੀਟੇਸ਼ਨ ਨਹੀਂ ਕਰ ਰਿਹਾ ਸੀਗਾ, ਕਿਉਂਕਿ ਜਿਹੜੀ ਪੁਰਾਣੀ ਐਡਮਿਨਿਸਟ੍ਰੇਸ਼ਨ ਸੀਗੀ ਉਹਨਾਂ ਦਾ ਜਿਹੜਾ ਰਵੱਈਆ ਇਹੀ ਸੀਗਾ ਕਿ ਅਲਟੀਮੇਟਲੀ ਕੈਚ ਐਂਡ ਰਿਲੀਜ਼ ਪਾਲਿਸੀ ਜਿਹੜੀ ਉਹ ਅਪਣਾ ਰਹੇ ਸੀਗੇ। ਸੋ ਹੁਣ ਇਹ ਵਾਲਾ ਕੇਸ ਜਦੋਂ ਜੱਜ ਦੇ ਮੂਹਰੇ ਚਲਾ ਗਿਆ, ਠੀਕ ਆ, ਤੁਸੀਂ ਦੇਖੋ ਕਿ ਹਰ ਹਫਤੇ ਬੌਂਡ ਦਾ ਕੋਈ ਨਾ ਕੋਈ ਨਵਾਂ ਕੇਸ ਆ ਰਿਹਾ, 3-4 ਤੁਹਾਡੇ ਨਾਲ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਆ, ਮੈਟਰ ਆਫ ਕਿਊਲੀ, ਠੀਕ ਆ। ਤੇ ਇਹਦੇ ਵਿੱਚ ਹੁਣ ਜਿਹੜਾ ਕੀ ਸੀਗਾ ਕਿ ਜਿਹੜਾ ਵਿਅਕਤੀ ਫੜਿਆ ਸੀਗਾ, ਉਹਨੇ ਆਰਗਿਊ ਕੀਤਾ ਕਿ ਇਹ ਕਈ ਚਿਰ ਇਹਨੂੰ ਹੋ ਗਿਆ ਰਹਿੰਦੇ ਹੋਏ ਇੱਥੇ, 2 ਸਾਲ ਜਿਹੜੇ ਹੋ ਗਏ ਆ, ਤੇ ਹੁਣ ਇਹਨੂੰ ਫੜਿਆ ਐਡੀ ਲੇਟ, ਕਿਉਂਕਿ ਇਹਨੂੰ ਹੁਣ ਐਡੀ ਲੇਟ ਫੜਿਆ। ਜਿਹੜੀ ਲੈਂਗੁਏਜ ਤੁਸੀਂ ਕਹਿ ਰਹੇ ਹੋ ਕਿ ਸੀਕਿੰਗ ਐਡਮਿਸ਼ਨ, ਇਹ ਹੈਗੀ ਲੈਂਗੁਏਜ ਸੀਕਿੰਗ ਐਡਮਿਸ਼ਨ, ਕਿ ਜਿਹੜਾ ਵੀ ਬੰਦਾ ਐਡਮਿਸ਼ਨ ਸੀਕ ਕਰ ਰਿਹਾ ਸੀਗਾ ਉਹਨੂੰ ਤੁਸੀਂ ਮੈਂਡੇਟਰੀਲੀ ਡਿਟੇਨ ਕਰਨਾ। ਇਹ ਕਹਿੰਦਾ ਕਿ ਤੁਸੀਂ ਜਿਹੜਾ ਬਾਅਦ 'ਚ ਫੜਿਆ ਤੇ ਤਾਂ ਕਰਕੇ ਨਾ ਮੈਂ ਸੀਕਿੰਗ ਐਡਮਿਸ਼ਨ ਨਹੀਂ ਹੈਗੀ, ਮੈਂ ਤਾਂ ਪਹਿਲਾਂ ਦਾ ਉਰੇ ਆਇਆ ਹੋਇਆ। ਠੀਕ ਹੈ। ਜਿਹੜੀ BIA ਸੀਗੀ ਉਹਨੇ ਜਿਹੜਾ ਫੈਸਲਾ ਦਿੱਤਾ, ਉਹ ਕਹਿੰਦਾ ਕਿ ਨਹੀਂ ਏਦਾਂ ਨਹੀਂ ਹੈਗਾ, ਕਿਉਂਕਿ ਜਿਹੜੀ ਪਲੇਨ ਲੈਂਗੁਏਜ ਹੈਗੀ, ਜਿਹੜਾ ਕਾਂਗਰਸ ਨੇ ਕਾਨੂੰਨ ਬਣਾਇਆ ਸੀਗਾ ਪੁਰਾਣੇ ਟਾਈਮਾਂ ਦੇ ਵਿੱਚ, ਉਹਦੇ ਵਿੱਚ ਇਹ ਹੈਗਾ ਕਿ ਐਪਲੀਕੈਂਟ ਫॉर ਐਡਮਿਸ਼ਨ, ਇਹਦਾ ਮਤਲਬ ਇਹ ਹੈ ਕਿ ਜਦ ਤੱਕ ਤੁਹਾਡਾ ਲੀਗਲ ਸਟੇਟਸ ਨਹੀਂ ਆਂਦਾ, ਤੁਸੀਂ ਇੱਥੇ ਐਪਲੀਕੈਂਟ ਫॉर ਐਡਮਿਸ਼ਨ ਹੀ ਰਹਿੰਦੇ। ਆਪਾਂ ਜਦੋਂ ਤੁਸੀਂ ਕੱਚੇ ਆਏ ਸੀਗੇ, ਭਾਵੇਂ ਤੁਹਾਨੂੰ 2 ਸਾਲ ਹੋ ਗਏ, 3 ਸਾਲ ਹੋ ਗਏ, 5 ਸਾਲ ਹੋ ਗਏ, 10 ਸਾਲ ਹੋ ਗਏ, ਭਾਵੇਂ ਤੁਹਾਡਾ ਕੇਸ ਚੱਲ ਰਿਹਾ, ਨਹੀਂ ਚੱਲ ਰਿਹਾ, ਅਪੀਲ ਲੱਗੀ ਆ, ਤੁਸੀਂ ਹਮੇਸ਼ਾ ਜਿਹੜੇ ਐਪਲੀਕੈਂਟ ਆਫ ਐਡਮਿਸ਼ਨ ਜਿਹੜੇ ਰਹਿਣੇ ਆ। ਇਹ ਜਿਹੜਾ ਕਾਨੂੰਨ ਹੈਗਾ 235 ਦੀ ਧਾਰਾ ਥੱਲੇ ਸਾਰਿਆਂ ਨੂੰ ਜਿਹੜਾ ਫੜਿਆ ਜਾ ਰਿਹਾ, ਭਾਵੇਂ ਉਹ ਟਰੱਕ ਸਟਾਪ ਤੇ ਆ, ਹੋਮ ਡਿਪੋ ਤੇ ਆ, ਕਿਤੇ ਵੀ ਆ, ਠੀਕ ਆ। ਸੋ ਇਹ 235 ਦੀ ਧਾਰਾ ਦੇ ਥੱਲੇ ਆਉਂਦੇ ਆ। ਪਹਿਲਾਂ ਕੀ ਸੀਗਾ ਕਿ ਇਹ 235 ਦੀ
ਜਗ੍ਹਾ ਉਹ 236 ਦੇ ਥੱਲੇ ਪ੍ਰੋਸੀਡਿੰਗ ਸੀਗੀ, ਜੱਜ ਵਗੈਰਾ ਛੱਡ ਰਹੇ ਸੀਗੇ। ਹੁਣ ਉਹਨਾਂ ਨੇ ਕਲੈਰੀਫਾਈ ਕਰਤਾ ਕਿ ਨਹੀਂ 236 ਅਪਲਾਈ ਨਹੀਂ ਹੁੰਦਾ, 235 ਅਪਲਾਈ ਹੁੰਦਾ। ਉਹ ਹਾਲਾਤਾਂ ਦੇ ਵਿੱਚ ਕੀ ਹੈ ਕਿ ਸਿਰਫ ਤੇ ਸਿਰਫ ਜਿਹੜੀ ਆਈਸ ਹੈਗੀ ਉਹ ਤੁਹਾਨੂੰ ਪੇਰੋਲ ਤੇ ਜਿਹੜੀ ਛੱਡ ਸਕਦੀ ਹੈ। ਠੀਕ ਹੈ। ਆਈਸ ਨੂੰ ਉਹਨਾਂ ਨੇ ਸਟ੍ਰਿਕਟ ਇੰਸਟਰਕਸ਼ਨ ਦਿੱਤੀ ਹੈ ਕਿ ਤੁਸੀਂ ਛੱਡਣਾ ਨਹੀਂ ਹੈਗਾ। ਸੋ ਆਈਸ ਨਹੀਂ ਜਿਹੜਾ ਰਿਲੀਜ਼ ਕਰ ਰਹੀ। ਪਹਿਲਾਂ ਇਹ ਸੀਗਾ ਕਿ ਆਈਸ ਵੀ ਲੀਨੀਅੰਟ ਸੀਗੀ, ਉਹ ਆਪਣੇ ਆਪ ਛੱਡ ਦਿੰਦੀ ਸੀਗੀ। ਆਪ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਬਾਈਡਨ ਦੇ ਟਾਈਮ ਤੇ ਬੌਂਡ ਵਾਲੇ ਵਕੀਲ ਨੂੰ ਕਰਨ ਦੀ ਵੀ ਨਹੀਂ ਲੋੜ ਪੈਂਦੀ ਸੀਗੀ, ਸਿੱਧਾ ਹੀ ਉਹ ਜਿਹੜੇ ਛੱਡ ਦਿੰਦੇ ਸੀਗੇ 3-4 ਦਿਨ ਤੱਕ, ਆਪ ਹੀ ਜਿਹੜਾ ਬੌਂਡ ਪਾ ਕੇ। ਤੇ ਹੁਣ ਜਿਹੜਾ ਕਾਨੂੰਨ ਜਦੋਂ ਉਹਨਾਂ ਨੇ ਡਿਫਾਈਨ ਕਰਤਾ ਕਿ ਨਹੀਂ 235 ਥੱਲੇ ਤੁਸੀਂ ਫੜੇ ਗਏ ਆ, ਜੱਜ ਦੇ ਕੋਲ ਪਾਵਰ ਨਹੀਂ ਹੈਗੀ, ਤੁਹਾਨੂੰ ਸਿਰਫ ਆਈਸ ਛੱਡ ਸਕਦੀ ਆ। ਤੇ ਆਈਸ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਛੱਡਣਾ ਨਹੀਂ। ਠੀਕ ਹੈ। ਠੀਕ ਹੈ। ਤੇ ਉਲਟਾ ਛੱਡਣਾ ਕਿ ਉਹ ਤਾਂ ਫੜ ਕੇ ਲੋਕਾਂ ਨੂੰ ਲੈ ਕੇ ਆ ਰਹੇ, ਛੱਡੂਗੇ ਕਿਉਂ? ਉਹਨਾਂ ਤਾਂ ਫੜ ਕੇ ਉਹਨਾਂ ਨੂੰ ਜਿਹੜੀ ਇੰਸਟਰਕਸ਼ਨ ਜਿਹੜੀ ਉਹ ਹੈਗੀ ਕੋਟੇ ਪੂਰੇ ਕਰਨੇ ਆ ਉਹਨਾਂ ਨੇ। ਹਾਂਜੀ। ਫਿਰ ਜੀ ਇਹ ਵਿਅਕਤੀ ਆਰਗੂ ਕਰਦਾ ਕਿ ਕਿਉਂਕਿ 236 ਦੀ ਵੀ ਪ੍ਰੋਵੀਜ਼ਨ ਆ ਜਿਹਦੇ ਵਿੱਚ ਜੱਜ ਛੱਡ ਸਕਦਾ ਜੇ ਬੰਦੇ ਨੇ ਕੋਈ ਸੰਗੀਨ ਜੁਰਮ ਨਹੀਂ ਕੀਤਾ ਜਾਂ ਏਦਾਂ, ਪਰ ਜੇ ਤੁਸੀਂ ਸਾਰਿਆਂ ਨੂੰ 235 ਚ ਪਾਉਂਗੇ ਤੇ ਫਿਰ 236 ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ। ਜਿਹੜੀ BIA ਕਹਿੰਦੀ ਇਹ ਨਾਰਮਲ ਜੀ ਚੀਜ਼ ਹੈਗੀ ਆ ਕਿ ਜਿਹੜਾ ਸਟੈਚੂ ਜਿਹੜੇ ਹੁੰਦੇ ਆ, ਜਿਹੜਾ ਕਾਨੂੰਨ ਹੁੰਦਾ, ਉਹਦੇ ਵਿੱਚ ਏਦਾਂ ਦੀਆਂ ਜਿਹੜੀਆਂ ਰਿਡੰਡੈਂਸੀ ਜਿਹੜੀਆਂ ਹੁੰਦੀਆਂ 236 ਦਾ ਕੋਈ ਫਾਇਦਾ ਨਹੀਂ ਰਹਿ ਜਾਣਾ। ਉਹਨਾਂ ਸਾਨੂੰ ਇਹ ਮਤਲਬ ਨਹੀਂ ਬਣਦਾ ਕਿ 235 ਨੂੰ ਕਾਂਗਰਸ ਨੇ ਕਿਹੜੇ ਹਿਸਾਬ ਨਾਲ ਲਿਖਿਆ। 235 ਜਿਹੜਾ ਸੈਕਸ਼ਨ ਹੈਗਾ ਉਹ ਬੜਾ ਕਲੀਨ ਐਂਡ ਕਲੀਅਰ ਜਿਹੜਾ ਹੈਗਾ। ਫਿਰ ਇਸ ਤੋਂ ਬਾਅਦ ਜੀ ਇਹ ਬੰਦਾ ਆਰਗੂ ਕਰਦਾ ਕਿ ਜਿਹੜੀ ਲੈਜਿਸਲੇਟਿਵ ਹਿਸਟਰੀ ਹੈਗੀ ਆ ਕਿ ਜਿਹੜਾ ਅਮਰੀਕਨ ਜਿਹੜੀ ਸਰਕਾਰ ਜਿਹੜੇ ਹਿਸਾਬ ਨਾਲ ਚੱਲਿਆ, ਇਮੀਗ੍ਰੇਸ਼ਨ ਅਦਾਰੇ ਜਿਹੜੇ ਹਿਸਾਬ ਨਾਲ ਚੱਲੇ ਆ, ਉਹਦੇ ਵਿੱਚ ਜੀ ਬੌਂਡ ਪਹਿਲਾਂ ਵੀ ਦਿੱਤਾ ਗਿਆ, ਹਜ਼ਾਰਾਂ ਲੋਕਾਂ ਨੂੰ ਦਿੱਤਾ ਗਿਆ, ਲੱਖਾਂ ਲੋਕਾਂ ਨੂੰ ਜਿਹੜਾ ਦਿੱਤਾ ਗਿਆ। ਤੇ BIA ਕਹਿੰਦੀ ਹੈ ਕਿ ਠੀਕ ਹੈ ਦਿੱਤਾ ਹੋਇਆ, ਪਰ ਜਿਹੜੀ ਕਾਂਗਰਸ ਸੀਗੀ ਉਹਨੇ ਇਹ ਲੂਪ ਹੋਲ ਜਿਹੜਾ ਕਲੋਜ਼ ਕਰਤਾ ਸੀਗਾ 1996 ਦੇ ਵਿੱਚ, ਇਲੀਗਲ ਇਮੀਗ੍ਰੇਸ਼ਨ ਜਿਹੜਾ ਰਿਫਾਰਮ ਐਕਟ ਸੀਗਾ ਉਹ ਪਾਸ ਕਰਕੇ। ਤੇ ਉਸ ਤੋਂ ਬਾਅਦ ਜਿਹੜੀ ਪ੍ਰੈਕਟਿਸ ਕੀ ਰਹੀ ਹੈ ਸਰਕਾਰਾਂ ਦੀ ਉਹ ਮੈਟਰ ਨਹੀਂ ਕਰਦਾ। ਕਾਨੂੰਨ ਜਿਹੜੇ ਹਿਸਾਬ ਨਾਲ ਲਿਖਿਆ ਗਿਆ ਆਪਾਂ ਨੂੰ ਉਸ ਹਿਸਾਬ ਨਾਲ ਜਿਹੜਾ ਪੜ੍ਹਨਾ। ਠੀਕ ਹੈ। ਫਿਰ ਇਹ ਬੰਦਾ ਜੀ ਆਰਗੂ ਕਰਦਾ ਜਿਹੜੀ DHS ਦੀ ਪ੍ਰੈਕਟਿਸ ਹੈਗੀ ਆ ਉਹਦੇ ਵਿੱਚ ਵੀ ਕਈ ਵਾਰੀ ਇਹਨਾਂ ਨੇ ਜੀ ਕੇਸਾਂ ਨੂੰ 236 ਦੇ ਥੱਲੇ ਪਾਇਆ 235 ਦੀ ਬਜਾਏ। BIA ਕਹਿੰਦਾ ਕਿ ਜੇ ਏਜੰਸੀ ਕੋ ਕੋਈ ਮਿਸਟੇਕ ਹੋ ਗਈ ਹੈ, ਐਰਰ ਹੋ ਗਈ ਹੈ, ਉਹਨੇ 236 ਚ ਪਾਇਆ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਉਹ ਮਿਸਟੇਕ ਨੂੰ ਉਦਾਂ ਹੀ ਚਲਾਉਣਾ ਹੈਗਾ। ਇਹ ਜਿਹੜੇ ਸਾਰੇ ਬੰਦੇ ਜਿਹੜੇ ਰਿਲੀਜ਼ ਕੀਤੇ ਸੀਗੇ ਇਹ 235 ਦੇ ਥੱਲੇ ਆਣੇ ਚਾਹੀਦੇ ਆ। ਸੋ ਬੇਸਿਕਲੀ ਇਹਦੀ ਲੌਂਗ ਸਟੋਰੀ। ਅੱਛਾ, ਫਿਰ ਇਹ ਕਹਿੰਦਾ ਕਿ ਅਰੈਸਟ ਵਾਰੰਟ ਕਿਉਂਕਿ ਇਹਦੇ ਬੰਦੇ ਦਾ ਨਿਕਲਿਆ ਸੀਗਾ, ਕਿਉਂਕਿ ਉਹਨੂੰ ਅਰੈਸਟ ਵਾਰੰਟ ਦੇ ਥੱਲੇ ਫੜਿਆ ਵਾ, ਤਾਂ ਕਰਕੇ ਇਹਨੂੰ ਤੁਸੀਂ 236 ਦੇ ਥੱਲੇ ਪਾਓ, 235 ਦੇ ਥੱਲੇ ਨਹੀਂ ਪਾਓ। ਠੀਕ ਹੈ। ਉਹ ਕਹਿੰਦੇ ਆ ਕਿ ਜਿਹੜਾ ਅਰੈਸਟ ਵਾਰੰਟ ਨਿਕਲਿਆ ਬਾਅਦ ਚ ਉਹ ਇਹਨੂੰ ਚੇਂਜ ਨਹੀਂ ਕਰ ਸਕਦਾ। ਜਿਹੜਾ ਬੰਦਾ ਕੱਚਾ ਆਇਆ ਸੀਗਾ ਉਹ 235 ਦੇ ਥੱਲੇ ਹੀ ਰਹੂਗਾ, ਉਹ ਜਿਹੜਾ ਸੀਗਾ ਚੇਂਜ ਨਹੀਂ ਹੋਣਾ। ਹੁਣ ਇਹਨਾਂ ਨੇ ਕਲੀਨ ਤੇ ਕਲੀਅਰ ਜਿਹੜਾ ਕਹਿਤਾ ਕੱਚਾ ਵਿਅਕਤੀ ਜਿਹੜਾ ਹੈਗਾ ਉਹ 235 ਦੇ ਥੱਲੇ ਰਹੂਗਾ। ਇਹ ਕੇਸ ਲਾਅ BIA ਦਾ ਹੈਗਾ। ਇਹ ਹੁਣ ਲੇਟੈਸਟ ਹੋ ਗਿਆ ਵੀ ਜਿਹੜਾ ਵੀ ਬੰਦਾ ਆ ਚਾਹੇ ਉਹ 236 ਅੰਡਰ ਛੱਡਿਆ ਆ, ਪਰ ਇਹ ਕਹਿੰਦੇ ਵੀ ਨਹੀਂ ਉਹ ਗਲਤ ਆ ਤੇ 235 ਅੰਡਰ ਹੀ ਆ, 235 ਦੇ ਅੰਡਰ ਹੀ ਹੈਗਾ। ਤੇ ਜਿਹੜੇ ਇਹਨਾਂ ਦੇ ਮੇਨ ਦੋ ਜਿਹੜੇ ਕੇਸ ਲਾਅ ਸੀਗੇ, ਮੈਟਰ ਆਫ MS ਤੇ ਮੈਟਰ ਆਫ ਕਿਊਲੀ, ਇਹਨਾਂ ਦੇ ਦੋ ਜਿਹੜੇ ਕੇਸ ਲਾਅ ਸੀਗੇ ਉਹਦੇ ਵਿੱਚ ਇਹੀ ਸੀਗਾ ਕਿ ਜੱਜਾਂ ਨੂੰ ਇਹਦੇ ਵਿੱਚ ਅਥਾਰਟੀ ਨਹੀਂ ਹੈਗੀ। ਤੇ ਇਹਨਾਂ ਨੇ ਹੁਣ ਜਿਹੜਾ ਟਾਈਮ ਐਂਡ ਟਾਈਮ ਅਗੇਨ ਜਿਹੜਾ ਇਹਨਾਂ ਨੇ ਕਹਿਤਾ ਜੱਜਾਂ ਨੂੰ ਅਥਾਰਟੀ ਨਹੀਂ ਹੈਗੀ। ਜੇ ਕੋਈ ਜੱਜ ਬੌਂਡ ਤੇ ਰਿਲੀਜ਼ ਵੀ ਕਰਦਾ ਉਹਨੂੰ ਜਿਹੜੀ ਸਰਕਾਰ ਆ ਅਪੀਲ ਕਰੂਗੀ, ਅਪੀਲ ਕਰਕੇ ਜਾਊਗਾ BIA ਤੇ BIA ਕਹੂਗੀ ਕਿ ਇਹ ਫੈਸਲਾ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਸਰਕਿਟ ਕੋਰਟ ਵਗੈਰਾ ਨੂੰ ਜਿਹੜਾ ਸਾਰਾ ਕੰਪਲਾਈ ਜਿਹੜਾ ਕਰਨਾ ਪਊਗਾ। ਹੁਣ ਇਹਦੇ ਵਿੱਚ ਜਿਹੜਾ ਆਪਾਂ ਵਿਜੇ ਕੁਮਾਰ ਥੇਰਾਸਿਗਮ ਦਾ ਸੁਪਰੀਮ ਕੋਰਟ ਦਾ ਕੇਸ ਆਲਰੇਡੀ ਡਿਸਕਸ ਕੀਤਾ ਸੀਗਾ ਕਿ ਜਿਹੜੀ ਆ ਕਿੰਨੀ ਕੁ ਉੱਪਰ ਤੱਕ ਤੁਸੀਂ ਪੁਸ਼ ਜਿਹੜਾ ਕਰ ਸਕਦੇ ਆ ਕਿ ਤੁਸੀਂ ਸਿਵਲ ਕੋਰਟ ਵਗੈਰਾ ਦੇ ਵਿੱਚ ਜਾ ਸਕਦੇ ਆ, ਹੇਬੀਅਸ ਕਾਰਪਸ ਦੀ ਰਿਟ ਵਗੈਰਾ ਕਰ ਸਕਦੇ ਆ। ਪਹਿਲਾਂ ਉਹ ਚੀਜ਼ ਬੜੀ ਚੱਲਦੀ ਸੀਗੀ ਜਦੋਂ ਸੁਪਰੀਮ ਕੋਰਟ ਦਾ ਕੇਸ ਆਇਆ 2020 ਦੇ ਵਿੱਚ ਵਿਜੇ ਕੁਮਾਰ ਥੇਰਾਸਿਗਮ ਦਾ, ਉਹਨੇ ਉਹ ਲੂਪ ਹੋਲ ਕਲੋਜ਼ ਕਰਤਾ ਕਿ ਤੁਸੀਂ ਇਹਦੇ ਵਿੱਚ ਸਿਵਲ ਕੋਰਟਸ ਦੇ ਵਿੱਚ ਜਾ ਕੇ ਇਹ ਚੀਜ਼ਾਂ ਜਿਹੜੀਆਂ ਨਹੀਂ ਕਰ ਸਕਦੇ, ਸਿਵਲ ਕੋਰਟ ਨੂੰ ਜਿਹੜੀ ਅਥਾਰਟੀ ਨਹੀਂ ਹੈਗੀ। ਮਤਲਬ ਕਿ ਬੰਦਾ 235 ਦੇ ਥੱਲੇ ਮੈਂਡੇਟਰੀ ਜਿਹੜੀ ਡਿਟੈਂਸ਼ਨ ਜਿਹੜੀ ਹੈਗੀ ਆ ਤੇ ਉਹਦਾ ਕੋਈ ਬੌਂਡ ਨਹੀਂ, ਉਹਦਾ ਕੋਈ ਬੌਂਡ ਨਹੀਂ। ਹੁਣ ਸਾਰੀ ਗੱਲ ਉੱਥੇ ਆ ਜਾਣੀ ਆ ਕਿ ਇਹ ਹੁਣ ਤੁਹਾਨੂੰ ਖਬਰ ਦੱਸਣ ਦਾ ਕੀ ਮਤਲਬ ਸੀਗਾ, ਠੀਕ ਆ, ਕਿਉਂਕਿ ਇਹੀ ਚੀਜ਼ ਤੁਹਾਨੂੰ ਜਿਹੜੀ ਸੀਗੀ 6 ਮਹੀਨੇ ਚ ਜਿਹੜੀ ਪਤਾ ਲੱਗਣੀ ਸੀਗੀ, ਹੌਲੀ ਹੌਲੀ ਤੁਸੀਂ ਕਰਨਾ ਸੀਗਾ, ਜਾਣਾ ਸੀਗਾ ਜੀ, ਬੌਂਡ ਪੈ ਰਹੇ ਨਹੀਂ ਪੈ ਰਹੇ ਕਨਫਿਊਜ਼ਨ ਚ ਰਹਿਣਾ ਸੀਗਾ। ਸੋ ਕੋਈ ਕਨਫਿਊਜ਼ਨ ਨਹੀਂ, ਕਲੀਨ ਐਂਡ ਕਲੀਅਰ ਸਿੱਧੇ ਕਿ ਨਹੀਂ ਬੌਂਡ ਜਿਹੜੇ ਪੈਣੇ ਹੈਗੇ। ਜਿਹੜਾ ਬੰਦਾ ਵੀਜ਼ੇ ਵੂਜ਼ਿਆਂ ਤੇ ਆਇਆ ਹੈਗਾ ਉਹਦੇ ਬੌਂਡ ਜ਼ਰੂਰ ਜਿਹੜੇ ਪੈ ਸਕਦੇ ਆ, ਬਾਕੀ ਜਿਹੜੇ ਕੱਚੇ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਬੌਂਡ ਇਹਨਾਂ ਨੇ ਨਹੀਂ ਪਾਣੇ। ਸੋ ਚਾਹੇ ਉਹ ਬਾਰਡਰ ਤੇ ਉਸ ਟਾਈਮ ਦੇ ਉੱਤੇ ਇਨਸਪੈਕਸ਼ਨ ਹੋ ਕੇ ਐਂਟਰ ਕੀਤਾ ਹੈ ਤੇ ਚਾਹੇ ਉਹ ਕਲੀਨ ਲੰਘ ਕੇ ਬਾਅਦ ਚ ਫੜ ਹੋਇਆ ਆ, ਸੋ ਸਾਰੇ ਹੀ ਉਹ ਕਹਿੰਦੇ ਵੀ 235 ਆ। ਕਿਉਂਕਿ ਨਾ ਜਿਹੜੇ ਬੰਦੇ ਬਾਰਡਰ ਤੋਂ ਆ ਰਹੇ ਸੀਗੇ ਪਹਿਲਾਂ, ਜਿਹੜੇ ਚੌਂਕੀ ਤੋਂ ਆ ਰਹੇ ਸੀਗੇ, ਉਹਨੂੰ ਉਹ 235 ਦੇ ਥੱਲੇ ਪਾਉਂਦੇ ਸੀਗੇ। ਜਿਹੜੇ ਬੰਦੇ ਸੇਫ ਲੰਘ ਕੇ ਆ ਰਹੇ ਸੀਗੇ ਉਹ 236 ਥੱਲੇ ਕਈ ਵਾਰੀ ਜਿਹੜੇ ਆ ਜਾਂਦੇ ਸੀਗੇ। ਮਤਲਬ ਜਿਹੜਾ ਬੰਦਾ ਸੇਫ ਲੰਘ ਕੇ ਆ ਗਿਆ ਜਾਂ ਫੜਿਆ ਨਹੀਂ ਗਿਆ ਉਹਨੂੰ ਪਹਿਲਾਂ ਜਿਹੜੀ ਇੱਕ ਤਰ੍ਹਾਂ ਦੀ ਐਡਵਾਂਟੇਜ ਜਿਹੜੀ ਹੋ ਰਹੀ ਸੀਗੀ। ਪਰ 1996 ਦੇ ਵਿੱਚ ਜਿਹੜਾ ਇਹਨਾਂ ਨੇ ਇਮੀਗ੍ਰੇਸ਼ਨ ਜਿਹੜਾ ਰਿਫਾਰਮ ਐਕਟ ਪਾਸ ਕੀਤਾ
ਉਹਨੇ ਕਿਹਾ ਇਹ ਤਾਂ ਫਿਰ ਜਿਹੜਾ ਬੰਦਾ ਪੋਰਟ ਥਾਣੀ ਆ ਰਿਹਾ ਉਹਦੇ ਨਾਲ ਜ਼ਿਆਦਾ ਧੱਕਾ ਵਾ। ਸੋ ਉਹਨਾਂ ਨੇ ਦੋਨਾਂ ਨੂੰ ਜਿਹੜਾ ਸੇਮ ਹੀ ਕਰਤਾ। ਸੋ ਕੋਈ ਏਦਾਂ ਨਹੀਂ ਕਿ ਜਿਹੜਾ ਪੋਰਟ ਆਫ ਐਂਟਰੀ ਥੱਲੇ ਆਇਆ ਉਹਨੂੰ ਜ਼ਿਆਦਾ ਜਿਹੜੀ ਉਹਨਾਂ ਨੇ ਉਹ ਕਈ ਬੰਦੇ ਜਿਹੜੇ ਇਹਨਾਂ ਨੇ ਪੈਰੋਲ ਤੇ ਛੱਡੇ ਸੀਗੇ ਆਈਸ ਵਾਲਿਆਂ ਨੇ, ਉਹਨਾਂ ਨੂੰ ਵੀ ਜਿਹੜਾ ਇਹ ਫੜ ਕੇ ਜਿਹੜਾ ਵਾਪਸ ਲੈ ਰਿਹਾ 235 ਦੇ ਥੱਲੇ ਹੀ ਜਿਹੜਾ ਕਰ ਰਿਹਾ। ਤੇ ਪਹਿਲਾਂ ਇੱਕ ਬੰਦੇ ਕੋਲ ਆਰਗੂਮੈਂਟ ਹੁੰਦੀ ਸੀਗੀ ਕਿ ਜੱਜ ਕੋ ਜਾ ਕੇ ਉਹ ਇਹ ਆਰਗੂਮੈਂਟ ਕਰ ਦੂਗਾ ਕਿ ਨਹੀਂ ਜੀ ਇਹਨੂੰ 236 ਦੇ ਥੱਲੇ ਪਾਓ। ਆਪਾਂ ਆਪਣੇ ਸ਼ੋਅ ਦੇ ਵਿੱਚ ਇੱਕ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਹੁਣ ਜਿਹੜਾ ਨਵਾਂ ਇੱਕ ਜਿਹੜਾ ਫੈਸਲਾ ਆਇਆ ਸੀਗਾ ਉਹਦਾ ਕੇਸ ਦਾ ਤੁਹਾਨੂੰ ਨਾਂ ਦੱਸ ਦਿੰਦਾ ਮੈਂ। ਆਪਾਂ ਮੈਟਰ ਆਫ ਅਖਮਦov ਉਹ ਵੀ ਆਪਾਂ ਜਿਹੜਾ ਚੈੱਕ ਕੀਤਾ ਸੀਗਾ। ਉਹਦੇ ਵਿੱਚ ਇੱਕ ਥੋੜਾ ਜਿਹਾ ਐਂ ਲੱਗਦਾ ਸੀਗਾ ਕਿ ਲੂਪ ਹੋਲ ਇਹਨਾਂ ਨੇ ਛੱਡਿਆ ਕਿ ਤੁਸੀਂ ਆਰਗਿਊ ਕਰ ਸਕਦੇ ਆ ਕਿ ਬੰਦੇ ਨੂੰ 236 ਥੱਲੇ ਪਾਇਆ ਜਾਵੇ, ਪਰ ਇਹਨਾਂ ਨੇ ਉਹ ਲੂਪ ਹੋਲ ਵੀ ਜਿਹੜਾ ਸੀਗਾ ਸਪੈਸੀਫਿਕਲੀ ਜਿਹੜਾ ਕਲੋਜ਼ ਕਰਤਾ। ਸੋ ਹੁਣ ਇਹਦਾ ਸਿੰਪਲ ਅੱਖਰਾਂ ਦੇ ਵਿੱਚ ਮਕਸਦ ਕੀ ਮਤਲਬ ਇਹਦਾ ਨਿਕਲਦਾ ਹੈਗਾ ਕਿ ਬੰਦਾ ਜਿਹੜਾ ਕਿਤੇ ਵੀ ਜਿਹੜਾ ਫੜਿਆ ਗਿਆ, ਠੀਕ ਆ, ਕਿਸੇ ਵੀ ਕਿਸਮ ਦੀ ਰੇਡ ਦੇ ਵਿੱਚ ਫੜਿਆ ਗਿਆ ਜਿੱਥੇ ਮਰਜ਼ੀ ਹੋਵੇ, ਉਹਨੂੰ ਜਦੋਂ ਇਹਨਾਂ ਨੇ ਫੜਿਆ ਉਹਨੂੰ ਇਹਨਾਂ ਨੇ 235 ਦੇ ਥੱਲੇ ਪਾਣਾ। 235 ਦੇ ਵਿੱਚ ਜਿਹੜੀ ਪ੍ਰੋਸੀਡਿੰਗ ਜਿਹੜੀ ਚੱਲਣੀ ਆ ਉਹ ਜਿੱਥੇ ਤੁਹਾਡਾ ਜੂਰਿਸਡਿਕਸ਼ਨ ਬਣ ਜਾਣਾ, ਮਤਲਬ ਕਿ ਤੁਹਾਡਾ ਕੋਰਟ ਜਦੋਂ ਉਹ ਜੇ ਟੈਕਸਸ ਚ ਫੜਿਆ ਤਾਂ ਟੈਕਸਸ ਜੂਰਿਸਡਿਕਸ਼ਨ ਬਣ ਜਾਣਾ। ਇਹ ਨਹੀਂ ਮੈਟਰ ਕਰਦਾ ਤੁਸੀਂ ਕੈਲੀਫੋਰਨੀਆ ਚ 9th ਸਰਕਟ ਚ ਪਹਿਲਾਂ ਰਹਿੰਦੇ ਸੀਗੇ, ਮਤਲਬ ਕਿ ਤੁਹਾਡਾ ਕੇਸ ਵੀ ਜਿਹੜਾ ਉਧਰ ਮੂਵ ਹੋ ਜਾਣਾ। ਉਧਰਲੇ ਪਾਸੇ ਇਹਨਾਂ ਨੇ ਜੱਜਾਂ ਦੀ ਜਿਹੜੀ ਐਕਸਪੈਂਸ਼ਨ ਕਰਨੀ ਹੈ, ਇਹਨਾਂ ਨੇ ਕੈਲੀਫੋਰਨੀਆ ਜੱਜਾਂ ਦੀ ਐਕਸਪੈਂਸ਼ਨ ਨਹੀਂ ਕਰਨੀ। ਜਿਹੜੇ ਮਿਲਟਰੀ ਵਾਲੇ ਜੱਜਾਂ ਦੀ ਆਪਾਂ ਜਿਹੜੀ ਗੱਲਬਾਤ ਕਰਦੇ ਆ, ਜਿਹੜੀ ਡਿਟੈਂਸ਼ਨ ਫੈਸਿਲਿਟੀਆਂ ਵਗੈਰਾ ਇਹਨਾਂ ਨੇ ਬਣਾਈਆਂ, ਤੁਸੀਂ ਦੇਖੋ ਕਿ ਇਨਫਰਾਸਟ੍ਰਕਚਰ ਇਹ ਉਹ ਸਟੇਟਾਂ ਦੇ ਵਿੱਚ ਰਹੇ ਆ, ਲੂਈਜ਼ੀਆਨਾ ਦੇ ਵਿੱਚ, ਟੈਕਸਸ ਦੇ ਵਿੱਚ। ਇਹ ਜਿਹੜੇ ਵੱਡੇ ਵੱਡੇ ਲੈਂਡਮਾਰਕ ਵੀ ਕੇਸ ਸੀਗੇ, ਜਿਹੜੇ ਕੋਲੰਬੀਆ ਦਾ ਸਟੂਡੈਂਟ ਸੀਗਾ ਜਿਹਨੂੰ ਹੱਥ ਪਾਉਂਦਿਆਂ ਨੇ ਕੋਸ਼ਿਸ਼ ਕੀਤੀ ਸੀਗੀ, ਉਦੋਂ ਆਪਾਂ ਗੱਲ ਕਰਦੇ ਸੀ ਕਿ ਦੇਖੋ ਇਹ ਗੱਲਾਂ ਜਦੋਂ ਤੁਸੀਂ ਕਿਸੇ ਇੱਕ ਕਮਿਊਨਿਟੀ ਨਾਲ ਧੱਕਾ ਕਰਦੇ ਆ ਤੇ ਬਾਕੀ ਜਿਹੜੇ ਸਟੈਂਡ ਅਪ ਨਹੀਂ ਹੁੰਦੇ ਆ ਤੇ ਫਿਰ ਉਹ ਉਸ ਕਮਿਊਨਿਟੀ ਤੋਂ ਬਾਅਦ ਤੁਹਾਡੇ ਮਗਰ ਵੀ ਜਿਹੜੇ ਆਉਂਦੀ ਹੁੰਦੀ ਹੈ ਫਿਰ ਉਹ ਆਉਂਦੇ ਹੁੰਦੇ ਆ। ਤੇ ਉਹੀ ਗੱਲ ਆ ਕਿ ਹਿਸਪੈਨਿਕ ਜਦੋਂ ਰੈਲੀਆਂ ਕੱਢਦੇ ਹੁੰਦੇ ਸੀਗੇ ਉਹਦੇ ਵਿੱਚ ਆਪਣੀ ਕਮਿਊਨਿਟੀ ਨਹੀਂ ਸੀਗੀ, ਤੇ ਹੁਣ ਇਹ ਜਿਹੜੀ ਸੀਗੀ ਪਹਿਲਾਂ ਹਿਸਪੈਨਿਕ ਨੂੰ ਇਹਨਾਂ ਨੇ ਟਾਰਗੇਟ ਜਿਹੜਾ ਕੀਤਾ, ਠੀਕ ਆ, ਪਰ ਗੱਲ ਉੱਥੇ ਨਹੀਂ ਰੁਕੀ। ਇਹ ਨਹੀਂ ਕਿ ਸਿਰਫ ਇਹਨਾਂ ਨੇ ਹੋਮ ਡਿਪੋ ਵਾਲੇ ਫਾਰਮ ਵਰਕਰ ਵਾਲੇ ਕਰਨੇ ਸੀਗੇ, ਟਰੈਕਿੰਗ ਵਾਲੇ ਸਟੋਰਾਂ ਤੇ ਕੰਮ ਕਰਦੇ ਹਰੇਕ ਬੰਦੇ, ਹਰੇਕ ਇਮੀਗ੍ਰੈਂਟ ਦੇ ਮਗਰ ਇਹਨਾਂ ਨੇ ਜਿਹੜਾ ਬੇਸਿਕਲੀ ਆਣਾ। ਇਹਨਾਂ ਦਾ ਜਿਹੜਾ ਮੈਸੇਜ ਆ ਉਹ ਕਲੀਅਰ ਆ ਕਿ ਜੇ ਅਗਲੇ ਡੰਕੇ ਦੀ ਚੋਟ ਤੇ ਇਹ ਕਹਿ ਰਹੇ ਆ ਕਿ ਆਪਾਂ 7.5 ਲੱਖ ਕੇਸ ਕਲੀਅਰ ਕਰਤਾ ਇੱਕ ਸਾਲ ਚ, 4 ਮਿਲੀਅਨ ਇਹਨਾਂ ਨੇ ਮੇਰੇ ਹਿਸਾਬ ਨਾਲ ਕੇਸ ਪੂਰਾ ਕਲੀਅਰ ਕਰ ਦੇਣਾ ਬਾਏ ਦਾ ਟਾਈਮ ਇਹਨਾਂ ਨੇ ਡਨ ਹੋਣਾ ਇੱਥੋਂ ਦੀ 4 ਸਾਲਾਂ ਦੇ ਵਿੱਚ। ਇਹਨਾਂ ਨੇ ਜਿਹੜਾ ਬੈਕਲੌਗ ਸੀਗਾ ਉਹ 0 ਤੇ ਲੈ ਕੇ ਆ ਜਾਣਾ ਜਿਹੜੇ ਹਿਸਾਬ ਨਾਲ ਇਹ ਤੁਰੇ ਆ। ਸੋ ਇਹਦਾ ਮਤਲਬ ਆ ਵੀ ਸਾਰਿਆਂ ਦੀ ਵਾਰੀ ਜਿਹੜੀ ਉਹ ਆ ਰਹੀ ਆ, ਜਲਦੀ ਵਾਰੀ ਜਿਹੜੀ ਇਹਦਾ ਮਤਲਬ ਆ ਰਹੀ ਆ। ਸੋ ਇਹ ਸਿਚੁਏਸ਼ਨ ਇਸ ਤਰੀਕੇ ਦੇ ਨਾਲ ਆ। ਇੱਦਾਂ ਦੀ ਖਬਰ ਜਦੋਂ ਆਪਾਂ ਸੁਣਦੇ ਹਾਂ ਜਿਸ ਤਰੀਕੇ ਦੇ ਨਾਲ ਇਹ ਹੈਗਾ ਆ, ਹੁਣ ਜਿੱਦਾਂ ਸ਼ੁਰੂਆਤ 'ਚ ਵੀ ਤੁਸੀਂ ਦੱਸਿਆ ਵੀ ਉਹ ਮਿਸ਼ੀਗਨ ਵਾਲੇ ਮੁੰਡੇ ਦੀ ਗੱਲ ਤੁਸੀਂ ਦੱਸੀ ਵੀ ਉਹ ਫੜ ਲਿਆ ਉਹਨਾਂ ਨੇ ਟੈਕਸਸ, ਕਹਿੰਦੇ ਵੀ ਉਹਦੀ ਹੁਣ ਜੂਰਿਸਡਿਕਸ਼ਨ ਜਿਹੜੀ ਉਹ ਇੱਥੇ ਆ। ਲੋਕ ਕਾਫੀ ਜ਼ਿਆਦਾ ਇੱਕ ਪਾਸਿਓਂ ਦੂਜੇ ਪਾਸੇ ਜਾਣ ਦੇ ਉੱਤੇ ਉਹ ਫਿਰ ਫਿਕਰਮੰਦੀ ਕਰਨਗੇ, ਜਾਈਏ ਨਾ ਜਾਈਏ, ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ। ਉਹ ਤਾਂ ਚਲੋ ਹਰ ਇੱਕ ਨੇ ਆਪੋ ਆਪਣੀ ਚੋਇਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਦੇਖਣਾ ਆ। ਐਜ਼ ਏ ਇਮੀਗ੍ਰੇਸ਼ਨ ਵਕੀਲ, ਜੇ ਕਿਸੇ ਦੇ ਇੱਦਾਂ ਚੱਲ ਰਿਹਾ ਆ, ਤੁਸੀਂ ਮਤਲਬ ਕੀ ਉਹਨਾਂ ਨੂੰ ਕੀ ਸਲਾਹ ਜਿਹੜੀ ਉਹ ਦੇਣੀ ਚਾਹੁੰਦੇ ਆ? ਕੀ ਕੁਛ ਉਹਨਾਂ ਦੇ ਹੱਥ ਵੱਸ ਹੈਗਾ ਆ ਜਾਂ ਇਹ ਅਫਸਰ ਦੇ ਉੱਤੇ ਹੀ ਡਿਪੈਂਡੈਂਟ ਆ ਵੀ ਜੇ ਉਹਦੀ ਚੈਕਿੰਗ ਇੱਦਾਂ ਕਰਦੇ ਆ ਵੀ ਉਹਨਾਂ ਨੇ ਚੱਕਣਾ ਹੀ ਚੱਕਣਾ ਆ, ਜਾਂ ਫਿਰ ਕੋਈ ਚਾਂਸ ਹੈਗੇ ਆ ਵੀ ਨਹੀਂ ਸ਼ਾਇਦ ਨਾ ਵੀ ਚੱਕਣ? ਤੁਸੀਂ ਹੁਣ ਸਾਡੇ ਜਦੋਂ ਪ੍ਰੋਗਰਾਮ ਸੁਣੀ ਜਾਓ, ਆਪਾਂ ਵਿੱਚ ਕੀਤਾ ਸੀ ਕਿ ਨਹੀਂ ਇਹਦੀ BIA ਦੀ ਅਪੀਲ ਫਾਈਲ ਕਰਤੀ, ਇਹਨੂੰ ਛੱਡਤਾ ਉਹਨਾਂ ਨੇ, ਆਫਿਸਰ ਨੂੰ ਪੇਪਰ ਦੇ ਦਿੱਤੇ, ਛੱਡਤਾ, ਹਨਾ। ਇਹ ਸਾਰੀ ਗੱਲ ਹੁਣ ਉਹ ਗੱਲ ਹੋ ਰਹੀ ਹੈ ਕਿ ਜਿਹੜੇ ਚੈੱਕ ਇਨ ਵਾਲੇ ਬੰਦੇ ਹੈਗੇ ਉਹਨਾਂ ਨੂੰ ਫੜਨਾ ਕਿ ਨਹੀਂ ਫੜਨਾ। ਉਹਨਾਂ ਨੇ ਜ਼ਰੂਰ ਜਿਹੜਾ ਛੱਡਿਆ ਹੈਗਾ। ਜਿਹੜੇ ਹੁਣ ਆ ਜਿਹੜੇ ਜਦੋਂ ਰੇਡ ਟਾਸਕ ਫੋਰਸ ਜਿਹੜੀ ਜਾਂਦੀ ਆ ਇਹ ਨਹੀਂ ਛੱਡ ਰਹੇ ਹੈਗੇ। ਇਹ ਤਾਂ ਮਤਲਬ ਦੇਖ ਨਹੀਂ ਰਹੇ, ਤਾਂ ਸਿਰਫ ਇੰਨੀ ਗੱਲ ਦੇਖ ਰਿਹਾ ਕਿ ਆਇਆ ਕਿੱਦਾਂ ਸੀਗਾ ਬੰਦਾ, ਇਸ ਵੇਲੇ ਬੰਦੇ ਦੇ ਕੋਲ ਸਟੇਟਸ ਹੈਗਾ ਕੋਈ ਕਿ ਨਹੀਂ ਹੈਗਾ। ਪੈਂਡਿੰਗ ਐਪਲੀਕੇਸ਼ਨ ਨੂੰ ਉਹ ਸਟੇਟਸ ਜਿਹੜਾ ਨਹੀਂ ਮੰਨਦੇ ਆ। ਈਵਨ ਰਾਜਕਰਨ ਜੀ ਆਪਣੇ ਕੋਲ H1B ਵੀਜ਼ੇ ਵਾਲੇ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ US ਸਿਟੀਜ਼ਨ ਨਾਲ ਵਿਆਹ ਕਰਾਇਆ ਤੇ ਹੁਣ ਉਹ ਆਪਣੇ 485 ਪੈਂਡਿੰਗ ਦੇ ਵਿੱਚ ਵੇਟ ਕਰ ਰਹੇ ਸੀਗੇ, ਵਰਕ ਪਰਮਿਟ ਵਗੈਰਾ ਉਹਨਾਂ ਕੋਲ ਸਾਰਾ ਹੈਗਾ। ਉਹਨਾਂ ਨੂੰ ਉਹ ਹੁਣ ਫੜ ਕੇ ਏਦਾਂ ਡਿਟੇਨ ਤਾਂ ਨਹੀਂ ਕਰ ਸਕਦੇ ਹੈਗੇ 235 ਥੱਲੇ, ਕਿਉਂਕਿ 236 ਦੇ ਥੱਲੇ ਆਉਣੇ ਆ। ਉਹਨਾਂ ਨੂੰ ਵੀ ਇਹਨਾਂ ਨੇ NTA ਇਸ਼ੂ ਕਰਕੇ ਕੋਰਟਾਂ ਮੂਹਰੇ ਜਿਹੜਾ ਭੇਜਤਾ। ਸਿਲੀਕਨ ਵੈਲੀ ਦੇ ਵੀ ਜਿਹੜੇ ਬੰਦੇ ਸੀਗੇ ਇਮੀਗ੍ਰੇਸ਼ਨ ਨੇ, ਜਦੋਂ ਉਹਨਾਂ ਦੀ ਐਪਲੀਕੇਸ਼ਨ ਪੈਂਡਿੰਗ ਸੀ ਉਹਨਾਂ ਨੂੰ ਨੋਟਿਸ ਆ ਗਿਆ ਕਿ ਆਪਾਂ ਤੁਹਾਨੂੰ ਕੋਰਟ ਦੇ ਵਿੱਚ ਰੈਫਰ ਕਰਤਾ। ਮਤਲਬ ਚੰਗੇ ਭਲੇ ਜਿਹੜੇ ਬੰਦੇ ਹੈਗੇ ਵਿਆਹ ਕਰਾ ਕੇ ਜਿਨ੍ਹਾਂ ਨੇ 4-5 ਮਹੀਨੇ ਬਾਅਦ ਪੱਕਾ ਹੋ ਜਾਣਾ, ਉਹਨਾਂ ਨਾਲ ਵੀ ਪੰਗਾ ਲੈਣ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਦੇਖੋ ਕਿ ਸਰਕਾਰ ਜਿਹੜੀ ਸੀਗੀ ਹੁਣ ਪੂਰਾ ਪੰਗਾ ਲੈਣ ਦੀ ਫੁੱਲ ਜਿਹੜਾ ਸੀਗਾ ਬਾਏ ਆਲ ਮੀਨਸ ਜਿਹੜਾ ਕੋਸ਼ਿਸ਼ ਜਿਹੜੀ ਕਰ ਰਹੀ ਹੈ। ਸੋ ਉਧਰਲੇ ਪਾਸੇ ਨੂੰ ਜਿਹੜਾ ਟ੍ਰੈਂਡ ਜਾ ਰਿਹਾ ਕਿ ਐਂਟੀ ਇਮੀਗ੍ਰੇਸ਼ਨ ਜਿਹੜਾ ਸੈਂਟੀਮੈਂਟ ਜਿਹੜਾ ਇਹ ਹੈਗਾ, ਠੀਕ ਹੈ। ਸੋ ਉਹ ਚੀਜ਼ ਨੂੰ ਤੁਸੀਂ ਪਹਿਚਾਣੋ। ਆਪਣਾ ਜਿਹੜਾ ਮਨ ਚ ਆਪਾਂ ਤੁਹਾਡੇ ਮੂਹਰੇ ਸਿੱਧੀ ਜਿਹੜੀ ਉਹ ਖਬਰ ਲੈ ਕੇ ਜਿਹੜੀ
ਠੀਕ ਆ, ਅਨਫਿਲਟਰਡ ਤੁਹਾਨੂੰ ਜਿਹੜੀ ਖਬਰ ਦੱਸ ਰਹੇ ਹੈਗੇ ਇੱਧਰਲੇ ਪਾਸੇ ਨੂੰ ਜਿਹੜਾ ਟ੍ਰੈਂਡ ਜਾ ਰਿਹਾ। ਠੀਕ ਆ, ਇਹ ਮਤਲਬ ਇਹ ਕੋਈ ਏਦਾਂ ਨਹੀਂ ਕਿ ਨਹੀਂ ਮੈਂ ਜੀ ਇਹਨੂੰ ਸੁਣਨਾ ਨਹੀਂ, ਮੈਨੂੰ ਸੁਣਨ ਦਾ ਤਰੀਕਾ ਨਹੀਂ ਸਹੀ ਲੱਗਾ, ਬੋਲਣ ਦਾ ਲਹਿਜਾ ਨਹੀਂ ਸਹੀ ਲੱਗਾ, ਕਿਉਂਕਿ ਜਦੋਂ ਤੁਸੀਂ ਫਾਸਟ ਫਾਰਵਰਡ 3 ਮਹੀਨੇ ਬਾਅਦ ਜਾਂਦੇ ਹੋ ਉਹੀ ਚੀਜ਼ ਜਿਹੜੀ ਫਿਰ ਰਿਐਲਿਟੀ ਬਣ ਜਾਂਦੀ ਹੈ ਲੋਕਾਂ ਦੀ, ਹਨਾ। ਸੋ ਇਹਦੇ ਵਿੱਚ ਦੱਸਣ ਦਾ ਮਕਸਦ ਇਹ ਹੈਗਾ ਕਿ ਤੁਹਾਨੂੰ ਥੋੜੀ ਜਿਹੀ ਅਵੇਅਰਨੈਸ ਰਵੇ ਕਿ ਯਾਰ ਜੇ ਕੋਈ ਬੰਦਾ ਬਚ ਸਕਦਾ ਹੈ ਨਾ, ਮੈਨੂੰ ਨਹੀਂ ਪਤਾ ਹੁਣ ਕਿੱਦਾਂ ਬਚਣਾ, ਕਿ ਕਿਤੇ ਨਾਕਾ ਲੱਗਾ, ਕਿਤੇ ਛਾਪਾ ਪੈਣਾ ਜਾਂ ਕੀ ਪੈਣਾ, ਤੇ ਬੰਦਾ ਜਿਹੜਾ ਅਵੇਅਰ ਹੋਵੇ, ਕਿਉਂਕਿ ਤੁਹਾਡੇ ਵੀ ਲਾਈਫ ਜਿਹੜੀ ਡਿਫਾਈਨਿੰਗ ਮੂਮੈਂਟ ਜੇ ਹੋ ਜਾਂਦੀ ਹੈ ਕਿ ਜਿਹੜਾ ਬੰਦਾ ਹੁਣ ਜਿਹੜਾ ਅੰਦਰ ਜਾਂਦਾ। ਇੱਥੇ ਇੱਕ ਚੀਜ਼, ਸੌਰੀ ਮੈਂ ਤੁਹਾਨੂੰ ਵਿੱਚ ਕਰ ਰਿਹਾ, ਇੱਥੇ ਇੱਕ ਚੀਜ਼ ਦੱਸ ਦਿਓ ਵੀ ਇਹ ਜਿਹੜੀ ਰੇਟ ਦੇ ਵਿੱਚ 235 ਆ ਜਾਂ ਇਨਸਪੈਕਸ਼ਨ ਦੇ ਵਿੱਚ ਵੀ 235 ਹੈ, ਕਿ ਦੋਨਾਂ ਚੀਜ਼ਾਂ 'ਚ ਫਰਕ ਜਿਹੜਾ ਇਹ ਹੈਗਾ ਆ ਕੋਈ? ਦੇਖੋ ਜੀ, ਉਹਨਾਂ ਨੇ ਫੜਨਾ ਸਾਰਿਆਂ ਨੂੰ, ਜਿਹੜਾ ਬੰਦਾ ਕੱਚਾ ਵਾ ਉਹਦੇ ਵਿੱਚ ਸਿਰਫ ਇਹ ਫਰਕ ਪੈਣਾ ਕਿ ਜਿਹੜਾ ਬੰਦੇ 236 ਦੇ ਥੱਲੇ ਜਿਹੜਾ ਆਂਦਾ ਨਾ, ਉਹਨੂੰ ਬੰਦਾ ਕੋਰਟ ਦੇ ਵਿੱਚ ਇਹ ਆਰਗੂ ਕਰ ਪਾਊਗਾ ਕਿ ਇਹ ਤੇ 236 'ਚ ਹੈਗਾ ਕਿ ਜੱਜ ਸਾਹਿਬ ਇਹਨੂੰ ਬੌਂਡ ਦਿਓ। ਸੋ ਜਿਹੜਾ ਤਾਂ 235 ਵਾਲਾ, ਉਹਨੂੰ ਜੱਜ ਨੇ ਕਹਿਣਾ ਮੇਰੇ ਕੋਲ ਅਥਾਰਟੀ ਨਹੀਂ ਹੈਗੀ ਬਈ, ਮੇਰੇ ਹੱਥ ਬੰਨੇ ਆ, ਮੈਂ ਕਰ ਹੀ ਨਹੀਂ ਸਕਦਾ। ਸੋ ਜਿਹੜਾ ਬੰਦਾ ਕੱਚਾ ਆਇਆ ਸੀਗਾ, ਜੱਜ ਨੇ ਕਹਿਣਾ ਮੈਂ ਕਰ ਹੀ ਨਹੀਂ ਸਕਦਾ ਹੈਗਾ। ਜਿਹੜਾ ਬੰਦਾ ਹੁਣ ਕੱਚਾ ਨਹੀਂ ਆਇਆ ਸੀਗਾ, ਉਹਨੂੰ ਵੀ ਪੱਕਾ ਆਇਆ ਸੀਗਾ ਪਰ ਕੱਚਾ ਹੋ ਗਿਆ, ਉਹਨੂੰ ਫੜ ਲਿਆ ਇਹਨਾਂ ਨੇ, ਠੀਕ ਆ। ਉਹ ਹੁਣ ਜੱਜ ਕੋ ਗਿਆ, ਜੱਜ ਕੋ ਬੌਂਡ ਦੇਣ ਦੀ ਅਥਾਰਟੀ ਹੈਗੀ ਆ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੱਜ ਨੇ ਬੌਂਡ ਉਹਨੂੰ ਦੇ ਦੇਣਾ। ਮਤਲਬ ਕਿ ਜਿਹੜਾ 236 ਦੇ ਵਿੱਚ ਵੀ ਹੈਗਾ, ਉਹਦਾ ਮਤਲਬ ਇਹ ਨਹੀਂ ਹੈਗਾ ਕਿ 236 ਵਾਲਾ ਛੁੱਟ ਜਾਣਾ। ਉਹਦਾ ਮਸਲਾ ਉਹੀ ਰਿਹਾ ਕਿ ਬਾਈ ਮੈਂ ਹੁਣ ਸਾਡੇ ਕੋਲ ਕਈ 236 ਵਾਲੇ ਸੀਗੇ, ਜੱਜ ਉਹਦੇ ਵਿੱਚ ਕਹਿ ਰਿਹਾ ਸੀਗਾ ਕਿ ਨਹੀਂ ਤੁਸੀਂ ਇਹਨੂੰ ਅਪੀਲ ਤੇ ਉੱਤੇ ਰੇਜ਼ ਕਰ ਸਕਦੇ ਆ, ਇਹਦੀ ਅਪੀਲ ਫਾਈਲ ਕਰ ਦੋ ਉੱਤੇ। ਜੀ ਸਮਝ ਰਹੇ ਗੱਲ ਤੁਸੀਂ? ਸੋ ਕੱਚਾ ਬੰਦਾ ਤਾਂ 235 ਥੱਲੇ ਹੈਗਾ, ਜੱਜ ਨੇ ਕਹਿਣਾ ਮੇਰੇ ਕੋਲ ਪਾਵਰ ਹੀ ਨਹੀਂ ਹੈਗੀ, ਆਈਸੀਏ ਨਾਲ ਜਾ ਕੇ ਗੱਲ ਕਰੋ। ਜਿਹੜਾ ਬੰਦਾ ਪੱਕਾ ਆਇਆ ਸੀਗਾ ਉਹ ਫੜਿਆ ਗਿਆ, ਫੜਨਾ ਇਹਨਾਂ ਨੇ ਉਹਨਾਂ ਨੂੰ ਵੀ ਹੈਗਾ। ਰੇਡ ਦੇ ਵਿੱਚ ਤਾਂ ਇਹਨਾਂ ਨੇ ਸਿਟੀਜ਼ਨ ਗ੍ਰੀਨ ਕਾਰਡ ਹੋਲਡਰ ਕੀ ਹਨਾ, ਰੇਡ ਦੇ ਵਿੱਚ ਤਾਂ ਮੈਂ ਕਿਹਾ ਇਹਨਾਂ ਨੂੰ ਭਾਵੇਂ ਸਾਨੂੰ ਚੱਕ ਲੈਣੇ ਘੁੰਮਦੇ ਨੂੰ ਕਿ ਨਹੀਂ ਇਹ ਉਹ ਬੰਦਾ ਕਹੇ ਨਹੀਂ ਯਾਰ ਮੈਂ ਵਕੀਲ ਉਹਨੇ ਕਿਹੜਾ ਐਵੇਂ ਮਾਰਦਾ, ਉਹਨੇ ਕਹਿਣਾ ਸਹੀ ਗੱਲ ਆ। ਔਰ ਸੋ ਸ਼ੁਰੂਆਤ ਚ ਇਦਾਂ ਹੀ ਹੋਇਆ ਸੀ, ਰੀਅਲ ਆਈਡੀ ਦਿਖਾਉਂਦੇ ਕਹਿੰਦੇ ਨਹੀਂ ਇਹ ਫੇਕ ਆ। ਹਾਂਜੀ, ਸੋ ਇਹ ਆਪਣੇ ਜਿਹੜੇ ਸੀਗੇ ਇਹਦੇ ਵਿੱਚ ਹੁਣ ਜਿਹੜਾ ਕੈਲੀਫੋਰਨੀਆ ਦਾ ਜਿਹੜਾ ਕਾਨੂੰਨ ਸੀਗਾ ਕਿ ਤੁਸੀਂ ਸਾਨੂੰ ਦੱਸੋ ਕਿ ਤੁਹਾਡੀ ਮੈਥੋਡੋਲੋਜੀ ਕੀ ਹੈਗੀ ਹੈ, ਕਿ ਤੁਸੀਂ ਬੇਸਿਕਲੀ ਬਰਾਊਨ ਬੰਦਿਆਂ ਨੂੰ ਟਾਰਗੇਟ ਜਿਹੜਾ ਕਰ ਰਹੇ ਆ। ਦੇਖੋ ਉਹ ਚੀਜ਼ ਹੋ ਰਹੀ ਹੈ ਹਨਾ, ਇਹ ਆਪਾਂ ਨੂੰ 7-8 ਮਹੀਨੇ ਹੋਏ ਕਿ ਦੇਖੋ ਚੀਜ਼ਾਂ ਇਸ ਪਾਸੇ ਨੂੰ ਜਿਹੜੀਆਂ ਜਾਣੀਆਂ। ਕਈ ਵਾਰੀ ਲੋਕਾਂ ਨੂੰ ਭੁਲੇਖਾ ਹੋ ਜਾਂਦਾ ਕਿ ਨਹੀਂ ਜੀ ਮੇਰਾ ਜਵਾਕ ਉਰੇ ਦਾ ਬੌਰਨ ਆ, ਉਹਨੂੰ ਨਹੀਂ ਤੰਗ ਕਰੂਗੇ, ਆਫਕੋਰਸ ਉਹਨੂੰ ਵੀ ਤੰਗ ਜਿਹੜਾ ਕਰੂਗੇ। ਜਦੋਂ ਮਤਲਬ ਗੱਲ ਉਹੀ ਆ ਗਈ ਨਾ ਕਿ ਮੈਂ ਕਿਹਾ ਜਦੋਂ ਤੁਸੀਂ ਇੱਕ ਕਿਸੇ ਨਾਲ ਹੋ ਰਿਹਾ ਹੁੰਦਾ, ਬੰਦਾ ਕਹਿੰਦਾ ਕੋਈ ਨਹੀਂ ਇਹਨਾਂ ਨਾਲ ਹੋ ਰਿਹਾ, ਮੇਰੇ ਤੇ ਨਹੀਂ ਹੋਇਆ, ਫਿਰ ਦੂਜੇ ਤੇ ਆ ਗਿਆ ਬੰਦਾ ਕਹਿੰਦਾ ਇਹਨਾਂ ਨਾਲ ਹੋ ਰਿਹਾ, ਮੇਰੇ ਤੇ ਨਹੀਂ ਹੋਇਆ। ਇਹ ਜਿਹੜਾ ਚੱਕਾ ਸੀਗਾ ਹਰੇਕ ਪਾਸੇ ਜਿਹੜਾ ਜਾਣਾ, ਇਹ ਰੇਸਿਜ਼ਮ ਤੇ ਜਿਹੜੇ ਸੀਗੇ ਇੰਸੀਡੈਂਟ ਵੱਧ ਰਹੇ ਆ, ਵਧਣੇ ਵੀ ਆ। ਇਹ ਸਿਰਫ ਬਸ ਫਰਕ ਉਦੋਂ ਪੈਂਦਾ ਹੁੰਦਾ ਜਦੋਂ ਬੰਦੇ ਤੇ ਆਪ ਤੇ ਆਂਦੀ ਆ, ਉਦੋਂ ਬੰਦਾ ਕਹਿੰਦਾ ਯਾਰ ਇਹ ਤਾਂ ਬਰਾਊਨ ਬੰਦੇ ਨਾਲ ਧੱਕਾ ਹੋ ਰਿਹਾ। ਹੁਣ ਸ਼ਾਇਦ ਨਹੀਂ ਕਈ ਵਾਰੀ ਬੰਦੇ ਨੂੰ ਲੱਗਦਾ ਇਹ ਚੀਜ਼ਾਂ ਸਿਰਫ ਫਿਰ ਪੇਪਰਾਂ ਪੂਪਰਾਂ ਤੇ ਆ ਕੇ ਨਹੀਂ ਮੁੱਕਦੀਆਂ, ਉਤੋਂ ਵੀ ਵੱਧ ਜਾਂਦੀਆਂ ਵਾ। ਖਬਰਾਂ ਤੁਹਾਨੂੰ ਦੇਖ ਲਓ ਕਿ ਆਇਰਲੈਂਡ ਇੱਧਰ ਉਧਰੋਂ ਜਿਹੜੀਆਂ ਟਿਕਟੌਕ ਲੋਕਾਂ ਨੇ ਵੀਡੀਓ ਬਣਾਈਆਂ, ਉੱਥੇ ਲੋਕੀ ਬੱਸਾਂ 'ਚ ਇੰਡੀਅਨ ਬੰਦਿਆਂ ਨੂੰ ਛੇੜ ਰਹੇ ਆ ਜਿਹੜੇ ਕੰਮ-ਕੁਮ ਕਰਦੇ ਆ। ਉਹ ਕਿਸੇ ਦੀ ਮੈਂ ਵੀਡੀਓ ਵੇਖ ਰਿਹਾ ਸੀ, ਕੁੜੀ ਨੇ ਪਾਈ ਸੀ ਕਿ ਉੱਥੇ ਜਾ ਕੇ ਚੈਂਟ ਕਰ ਰਹੇ ਆ, ਟਰੰਪ ਦਾ ਨਾਮ ਲੈ ਰਹੇ ਆ, ਕਹਿ ਰਹੇ ਆ ਕਿ ਏਦਾਂ ਦਾ ਬੰਦਾ ਇੱਥੇ ਵੀ ਆਊਗਾ ਤੇ ਚੱਕ ਕੇ ਇਹਨਾਂ ਨੂੰ ਬਾਹਰ ਕੱਢੇ। ਏਦਾਂ ਦੀਆਂ ਚੀਜ਼ਾਂ ਜਿਹੜੀਆਂ ਦੂਜੇ ਦੇਸ਼ਾਂ ਤੱਕ ਵੀ ਜਿਹੜੀਆਂ ਹੋਣ ਲੱਗ ਪਈਆਂ, ਜਿਹੜੇ ਬੰਦੇ ਲੀਗਲ ਰਹਿ ਰਹੇ ਹਨਾ, ਉਹ ਹੁਣ ਕੋਈ ਏਦਾਂ ਤਾਂ ਨਹੀਂ ਬੱਸ 'ਚ ਜਾ ਕੇ ਉਹਨਾਂ ਨੇ ਪੁੱਛਿਆ ਹੋਣਾ ਕਿ ਇੰਡੀਅਨ ਨੂੰ ਕਿ ਭਾਈ ਤੇਰਾ ਸਟੇਟਸ ਕੀ ਆ, ਤੁਸੀਂ ਸਿਟੀਜ਼ਨ ਆ ਜਾਂ ਕਿੱਦਾਂ ਵਾ। ਮਤਲਬ ਕਿ ਪਲੇਨ ਸਿੰਪਲ ਜਿਹੜੀ ਸੀਗੀ ਕਲਰ ਬੇਸਡ ਡਿਸਕ੍ਰਿਮੀਨੇਸ਼ਨ ਜਿਹੜੀ ਸੀਗੀ ਫੁੱਲ ਸਵਿੰਗ ਤੇ ਇਸ ਵੇਲੇ ਵਰਲਡ ਵਾਈਡ ਹੈਗੀ ਆ। ਅਮਰੀਕਾ ਦਾ ਬੜੀ ਦੂਰ ਦੀ ਗੱਲ ਆ, ਪੂਰੇ ਪਾਸੇ ਜਿਹੜਾ ਸੀਗਾ ਇਹ ਜਿਹੜਾ ਚੱਲ ਰਿਹਾ ਜੀ। ਅੱਛਾ, ਅਗਲੇ ਕੇਸ ਦੀ ਆਪਾਂ ਗੱਲ ਕਰਦੇ ਹਾਂ। ਪਰਟੀਕੂਲਰ ਸੋਸ਼ਲ ਗਰੁੱਪ ਦਾ ਜਿਹੜਾ ਮੈਟਰ RERM ਵਾਲਾ ਇਹ ਕੇਸ ਕੀ ਆ ਤੇ ਇਹਦੇ ਨਾਲ ਕੀ ਅਸਰ ਪਾਊਗਾ ਜੀ ਹੁਣ? ਅੱਛਾ ਜੀ, ਸੋ ਦੇਖੋ ਜੀ 2 ਹਫ਼ਤਿਆਂ 'ਚ ਇਹਨਾਂ ਨੇ ਸਪੀਡ ਚੱਕਤੀ, ਠੀਕ ਆ। ਸੋ ਇਹਨਾਂ ਨੇ ਬੌਂਡ ਵਾਲੀ ਤੁਸੀਂ ਕਹਿ ਲਓ ਕਿ ਜਿਹੜੀ ਵਿੰਡੋ ਕਲੋਜ਼ ਕਰਤੀ ਕਿ ਬੌਂਡ ਨਹੀਂ ਕਰਨਾ, ਠੀਕ ਆ। ਆਈਸ ਵਾਲਿਆਂ ਕੋਲ ਗਿਆ, ਆਈਸ ਇਹਨਾਂ ਦੀ ਖੁਦ ਦੀ ਆ ਤੇ ਜੱਜ ਇਹਨਾਂ ਨੇ ਜੂਰਿਸਡਿਕਸ਼ਨ ਨੂੰ ਮੂਵ ਕਰਤਾ ਟੈਕਸਸ ਦੇ ਵਿੱਚ, ਕੇਸ ਉੱਥੇ ਕਰਨੇ ਆ, ਲਾਅ ਉੱਥੇ ਟਾਈਟ ਆ, ਜੱਜ ਇਹਨਾਂ ਦੇ ਆਪ ਦੇ, ਆਈਸ ਵਾਲੇ ਫੜਨ ਵਾਲੇ ਇਹਨਾਂ ਦੇ ਆਪ ਦੇ ਆ। ਜਿਹੜੇ ਚੰਗੇ ਜੱਜ ਸੀਗੇ ਉਹ ਸਿਸਟਮੈਟਿਕਲੀ ਬਾਹਰ ਕੱਢ ਦਿੱਤੇ ਗਏ ਆ। ਕੌਂਕੜ ਦੇ ਵਿੱਚੋਂ ਜੱਜ ਫਾਇਰ ਕਰਤੇ, ਸੈਕਰਾਮੈਂਟੋ ਚੋਂ ਜੱਜ ਫਾਇਰ ਕਰਤੇ, ਠੀਕ ਆ। ਐਡਾ ਛੋਟਾ ਕੋਰਟ ਸੀਗਾ, ਉਹਦੇ ਵਿੱਚ ਵੀ ਚਲੋ ਮੈਂ ਨਾਂ ਨਹੀਂ ਲਊਂਗਾ, ਸਾਰਿਆਂ ਨੂੰ ਪਤਾ ਹੀ ਆ ਜਿਹਦੀ ਵੀ ਰੇਟਿੰਗ ਜੱਜਾਂ ਦੀ ਵਧੀਆ ਸੀਗੀ ਉਹ ਫਾਇਰ ਕਰਤੇ। ਸੈਨ ਫ੍ਰਾਂਸਿਸਕੋ ਤੋਂ ਜੱਜ ਫਾਇਰ ਕਰਤੇ। ਜਿਹੜੇ ਕਈ ਜੱਜ ਜਿਹੜੇ ਹੁਣ ਹੈਗੇ ਆ 50-50 ਰੇਟਿੰਗ ਵਾਲੇ ਆ, ਉਹ ਵਾਲੇ ਜੱਜ ਠੀਕ ਆ ਜਿਹੜੇ ਟਿਕੇ ਹੋਏ ਆ। ਬਾਕੀ ਤਕਰੀਬਨ ਜੱਜ ਇਹ ਜਿਹੜੇ ਬੜੀ ਸਪੀਡ ਨਾਲ ਫਾਇਰ ਕਰਤੇ। ਕਈ ਜੱਜ ਖੁਦ ਰਿਜ਼ਾਈਨ ਕਰ ਗਏ ਕਿ ਨਹੀਂ ਆਪਾਂ ਏਦਾਂ ਦੇ ਮਾਹੌਲ 'ਚ ਕੰਮ ਨਹੀਂ ਕਰਨਾ, ਸਾਨੂੰ ਦੱਸਿਆ ਜਾ ਰਿਹਾ ਕਿ ਕਿੱਦਾਂ ਫੈਸਲਾ ਕਰੋ, ਕਿੱਦਾਂ ਨਾ ਫੈਸਲਾ ਕਰੋ। ਤੇ ਬੇਸਿਕਲੀ ਇਹ ਆ ਕਿ ਜਿਹਨੇ ਘੁੱਟਣਾ ਟੇਕਤਾ ਉਹ ਬੰਦਾ ਰੱਖ ਲਿਆ, ਜਿਹਨੇ ਨਹੀਂ ਟੇਕਿਆ ਉਹਨੂੰ ਕੱਢਤਾ। ਉਹ ਵਾਲਾ ਜਿਹੜਾ ਸੀਗਾ ਕਿ ਜੱਜਾਂ ਨਾਲ ਵੀ ਧੱਕਾ ਹੋਇਆ ਕਿ ਪਹਿਲਾਂ ਉਹਨਾਂ ਨੇ ਸਿਸਟਮ ਆਪਣਾ ਫਿਕਸ ਕੀਤਾ। ਇਮੀਗ੍ਰੈਂਟਾਂ ਵੱਲ ਨਹੀਂ ਅਜੇ ਆਏ ਹੈਗੇ, ਅਜੇ ਆਪਣਾ ਉਹੀ ਕਿ ਕਿਹੜਾ ਵਕੀਲ ਰੌਲਾ ਪਾਉਂਦਾ ਜ਼ਿਆਦਾ, ਕਿਹੜਾ ਜੱਜ ਜ਼ਿਆਦਾ ਰੌਲਾ ਪਾਉਂਦਾ, ਇਹਨਾਂ ਨੂੰ ਕਿੱਦਾਂ ਫਿਕਸ ਕਰਨਾ, ਕਿੱਦਾਂ ਲੂਪ ਹੋਲ ਕੱਢਣੇ ਆ, ਕਿੱਦਾਂ ਜਿਹੜਾ ਤੰਗ ਕਰਨਾ, ਠੀਕ ਆ। ਤੇ ਪਹਿਲਾਂ ਜੱਜਾਂ ਵੱਲ ਸੀਗਾ, ਹੁਣ ਇਹਨਾਂ ਨੇ ਪਹਿਲਾਂ ਵਕੀਲਾਂ ਵੱਲ ਆਊਗੇ ਸਾਰੇ। ਉਹ ਚੀਜ਼ ਜਿਹੜੀ ਪਹਿਲਾਂ ਉੱਪਰ ਲੈਵਲ ਤੇ ਹੋ ਰਹੀ ਹੈ, ਨਾਲ ਇਹ ਜਿਹੜੇ ਕਾਨੂੰਨ ਸੀਗੇ ਉਹ ਫਿਕਸ ਕਰ ਰਹੇ ਆ। ਸੋ ਹੁਣ ਕੀ ਹੈ ਕਿ ਇਹ ਕੀ ਕਰ ਰਿਹਾ ਕਿ ਪਹਿਲਾਂ ਆਪਣਾ ਜਿਹੜਾ ਘੇਰਾ ਮਜ਼ਬੂਤ ਜਿਹੜਾ ਕਰ ਰਿਹਾ
ਤੇ ਬੌਂਡ ਤੋਂ ਬਾਅਦ ਇਹ ਵੱਧ ਗਏ ਜੀ ਮੈਟਰ ਆਫ REM ਤੇ JDRM। ਸੋ 2-3 ਕੇਸ ਸੀਗੇ। ਇੱਕ ਕੇਸ ਹੋਇਆ ਸੀਗਾ ਆਪਾਂ ਰੇਡੀਓ ਤੇ ਇਹਦੇ ਬਾਰੇ ਰਾਜਕਰਨ ਜੀ ਜਦੋਂ ਅਸੀਂ ਚੱਲਦੇ ਵੀ ਸੀਗੇ ਨਾ, ਆਪਾਂ ਪਹਿਲਾਂ ਵੀ ਬੜੀ ਡਿਸਕਸ਼ਨ ਕੀਤੀ ਹੈ ਮੈਟਰ ਆਫ LEA, ਮੈਟਰ ਆਫ ਲੀਆ। ਇਹਨੂੰ ਤੁਸੀਂ ਪੰਜਾਬੀ ਰੇਡੀਓ 'ਚ ਦੇਖ ਸਕਦੇ ਹੋ, ਉਦੋਂ ਜਿਹੜੀਆਂ ਇਹ ਚੀਜ਼ਾਂ ਸੀਗੀਆਂ। ਸੋ ਇਹਨਾਂ ਨੇ ਵਾਪਸ ਜਿਹੜੇ ਸੀਗੇ ਮੈਟਰ ਆਫ AB ਇੱਕ ਕੇਸ ਹੋਇਆ ਇਤਿਹਾਸਿਕ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਮੈਟਰ ਆਫ ਲੀਆ ਇੱਕ ਕੇਸ ਹੋਇਆ, ਉਹਦੇ ਬਾਰੇ ਆਪਾਂ ਇਤਿਹਾਸਿਕ ਕੇਸ ਬਾਰੇ ਗੱਲ ਕਰਾਂਗੇ। ਇਹਨਾਂ ਨੇ ਬੇਸਿਕਲੀ ਇਹ ਦੁਬਾਰਾ ਜਿਹੜੇ ਸੀਗੇ ਕੇਸ ਦੁਬਾਰਾ ਵਾਪਸ ਜਿਹੜੇ ਖੋਲਤੇ ਆ। ਤੇ ਇਹ ਜਿਹੜੀ ਫਾਈਟ ਇਹਨਾਂ ਦੀ ਹੈਗੀ ਨਾ 10-15 ਸਾਲਾਂ ਤੋਂ ਜਿਹੜੀ ਇਹ ਲਗਾਤਾਰ ਚੱਲਦੀ ਆ ਰਹੀ ਹੈ ਕਿ ਇੱਕ ਸਰਕਾਰ ਆ ਰਹੀ ਹੈ, ਉਹ ਕੁਛ ਕਹਿ ਰਹੀ ਹੈ, ਦੂਜੀ ਸਰਕਾਰ ਪੋਜੀਸ਼ਨ ਚੇਂਜ ਕਰ ਦਿੰਦੀ ਆ। ਸੋ ਇਸ ਜਿਹੜੀ ਮੈਟਰ ਆਫ ਲੀਆ ਵਾਲਾ ਸੀਗਾ, ਇਹਦੇ ਵਿੱਚ ਕੀ ਸੀਗਾ ਕਿ ਬੈਕਗਰਾਉਂਡ ਇਹਦੀ ਕੇਸ ਦੀ ਇਹ ਸੀਗੀ ਕਿ ਸਿੱਧਾ ਤੇ ਸਿੱਧਾ ਇਸ਼ੂ ਇਹ ਸੀਗਾ ਪਰਟੀਕੂਲਰ ਸੋਸ਼ਲ ਗਰੁੱਪ ਕੀ ਚੀਜ਼ ਹੁੰਦੀ ਆ। ਜੇ ਆਪਾਂ ਪਰਟੀਕੂਲਰ ਸੋਸ਼ਲ ਗਰੁੱਪ ਨੂੰ ਆਪਾਂ ਡੈਫੀਨੇਸ਼ਨ ਢਿੱਲੀ ਕਰ ਦਈਏ, ਰਿਲੈਕਸ ਕਰ ਦਈਏ, ਉਹਦੇ ਵਿੱਚ ਬਹੁਤ ਜਾਣੇ ਆ ਜਾਂਦੇ ਆ। ਠੀਕ ਆ, ਉਹ 'ਚ ਡੋਮੈਸਟਿਕ ਵਾਇਲੈਂਸ ਦੇ ਵਿਕਟਿਮ ਆ ਜਾਂਦੇ ਆ, ਉਹ 'ਚ ਪੰਜਾਬੀ ਆਪਣੇ ਫਾਰਮਰ ਆ ਜਾਂਦੇ ਆ, ਉਹ 'ਚ ਪ੍ਰਦਰਸ਼ਨਕਾਰੀ ਆ ਜਾਂਦੇ ਆ। ਠੀਕ ਆ, ਉਹਦੇ ਵਿੱਚ ਰਿਪੋਰਟਰ ਆ ਜਾਂਦੇ ਆ, ਉਹਦੇ ਵਿੱਚ ਵਿਸਲ ਬਲੋਅਰ ਆ ਜਾਂਦੇ ਆ, ਉਹਦੇ ਵਿੱਚ ਕਈ ਤਰ੍ਹਾਂ ਦੇ ਲੋਕ ਜਿਹੜੇ ਆਪਣੇ ਆ ਜਾਂਦੇ ਆ ਪਰਟੀਕੂਲਰ ਸੋਸ਼ਲ ਗਰੁੱਪ ਦੇ ਵਿੱਚ। ਕਿਉਂਕਿ ਜਿਹੜਾ ਪੋਲੀਟੀਕਲ ਹੁੰਦਾ ਉਹ ਤਾਂ ਸਿੱਧਾ ਹੈਗਾ ਕਿ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਆ, ਰਿਲੀਜੀਅਸ ਅਸਾਈਲਮ ਜਿਹੜਾ ਕਿਹੜੇ ਧਰਮ ਨੂੰ ਸਪੋਰਟ ਕਰਦੇ ਆ। ਪਰ ਪਰਟੀਕੁਲਰ ਸੋਸ਼ਲ ਗਰੁੱਪ ਜਿਹੜੀ ਉਹ ਚੀਜ਼ ਆ ਗਈ ਸੀਗੀ ਜਿਹਨਾਂ ਦਾ ਨਾਂ ਰਿਲੀਜੀਅਸ ਕੇਸ ਆ, ਨਾ ਉਹਨਾਂ ਦਾ ਧਰਮ ਆਹ ਜਿਹੜਾ ਪੋਲੀਟੀਕਲ ਕੇਸ ਆ। ਤੇ ਪਰਟੀਕੁਲਰ ਸੋਸ਼ਲ ਗਰੁੱਪ ਦੇ ਵਿੱਚ ਜਿਹੜਾ ਸੀਗਾ, ਤੁਸੀਂ ਕਹ ਲਓ ਕਿ ਲਾਇਰ ਜਿਹੜਾ ਸੀਗਾ ਕ੍ਰੀਏਟਿਵ ਆਰਗੂਮੈਂਟ ਦੱਸਦਾ ਸੀਗਾ ਕਿ ਇਸ ਹਿਸਾਬ ਨਾਲ ਇਹਦਾ ਪਰਟੀਕੁਲਰ ਸੋਸ਼ਲ ਗਰੁੱਪ ਜਿਹੜਾ ਬੰਦ ਹੁੰਦਾ। ਹੁਣ ਜਿਹੜਾ ਮੈਟਰ ਆਫ ਲੀਆ ਜਿਹੜਾ ਕੇਸ ਸੀਗਾ 2019 ਦੇ ਵਿੱਚ ਅਟਾਰਨੀ ਜਨਰਲ ਬਾਰ ਨੇ ਡਿਸਾਈਡ ਕੀਤਾ ਸੀਗਾ, ਉਦੋਂ ਟਰੰਪ ਦੀ ਸਰਕਾਰ ਸੀਗੀ 2019 ਦੇ ਵਿੱਚ। ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦਾ ਜਿਹੜਾ ਸੀਗਾ ਘੇਰਾ ਇੱਥੇ ਸ਼ਿਕੰਜਾ ਕੱਸੀਏ ਪਰਟੀਕੁਲਰ ਸੋਸ਼ਲ ਗਰੁੱਪ ਤੇ, ਤਾਂ ਕਿ ਜਿਹੜੇ ਫੈਮਿਲੀ ਵਾਲੇ ਹੈਗੇ ਨਾ ਜਿਹੜੇ ਕੇਸ ਏਦਾਂ ਨਾ ਹੋਵੇ ਕਿ ਘਰਾਂ ਚੋਂ ਉੱਠ ਕੇ ਲੋਕੀ ਕਹਿਣ ਕਿ ਮੇਰਾ ਪਰਟੀਕੁਲਰ ਸੋਸ਼ਲ ਗਰੁੱਪ ਬਣਦਾ, ਮੇਰੇ ਨਾਲ ਧੱਕਾ ਹੋਇਆ। ਉਹ ਕਹਿੰਦੇ ਕਿ 2019 ਦੇ ਵਿੱਚ ਜਿਹੜਾ ਮੈਟਰ ਆਫ ਲੀਆ ਸੀਗਾ, ਉਹਨਾਂ ਨੇ ਕਿਹਾ ਕਿ ਜਿਹੜਾ ਪਰਟੀਕੁਲਰ ਸੋਸ਼ਲ ਗਰੁੱਪ ਹੈਗਾ ਉਹਦੀ ਕਲੀਅਰ ਬਾਉਂਡਰੀ ਹੋਣੀ ਚਾਹੀਦੀ ਆ, ਵੇਗ ਨਹੀਂ ਇਹ ਹੋਣਾ ਚਾਹੀਦਾ। ਤੇ ਜਿਹੜਾ ਪੂਰਾ ਤੁਹਾਡਾ ਸਮਾਜ ਹੈਗਾ ਇਹਨੂੰ ਰੈਕੋਗਨਾਈਜ਼ ਕਰਦਾ ਹੋਣਾ ਚਾਹੀਦਾ, ਕਿ ਸਾਰੇ ਸਮਾਜ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੋਵੇ ਕਿ ਇਹ ਬੰਦਾ ਪਰਟੀਕੁਲਰ ਸੋਸ਼ਲ ਗਰੁੱਪ ਨੂੰ ਜਿਹੜਾ ਬਿਲੋਂਗ ਕਰਦਾ। ਫੋਰ ਐਗਜ਼ਾਮਪਲ ਬੁੱਧਿਸਟ ਮੌਂਕ ਆ, ਉਹਦਾ ਪਹਿਰਾਵਾ ਕਿ ਉਹਨੂੰ ਵੇਖ ਕੇ ਪਤਾ ਲੱਗ ਜਾਂਦਾ ਕਿ ਬੁੱਧਿਸਟ ਮੌਂਕ ਆ, ਇਹਦਾ ਪਹਿਰਾਵਾ। ਤੇ ਉਹਨੂੰ ਜੇ ਹਰ ਜਗ੍ਹਾ ਚਾਈਨਾ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਤੇ ਉਹ ਬੰਦਾ ਪਰਟੀਕੁਲਰ ਸੋਸ਼ਲ ਗਰੁੱਪ ਦਾ ਆ ਜਾਂਦਾ। ਠੀਕ ਹੈ, ਇਹ ਹਰੇਕ ਵਿਅਕਤੀ ਬਾਰੇ ਨਹੀਂ ਕਿਹਾ ਜਾਂਦਾ। ਇਹ ਫੋਰ ਐਗਜ਼ਾਮਪਲ ਆਪਾਂ ਕਹੀਏ ਕਿ ਇੱਕ ਸਿੱਖ ਵਿਅਕਤੀ ਉਹਦਾ ਪਹਿਰਾਵਾ ਉਹ ਪਰਟੀਕੁਲਰ ਸੋਸ਼ਲ ਗਰੁੱਪ ਦੇ ਵਿੱਚ ਨਹੀਂ ਆਉਂਦਾ। ਕਿਉਂਕਿ ਹਰੇਕ ਸਿੱਖ ਵਿਅਕਤੀ ਨਾਲ ਜਿਹੜਾ ਸੀਗਾ ਟਾਰਗੇਟ ਨਹੀਂ ਕੀਤਾ ਜਾ ਰਿਹਾ, ਕਿਉਂਕਿ ਸਰਕਾਰ ਸਿੱਧੇ ਸ਼ੋਅ ਕਰ ਦੂਗੀ ਕਿ ਆਹ ਦੇਖੋ ਜੀ ਦਿੱਲੀ ਰਹਿੰਦੇ ਆ, ਬੰਬੇ ਰਹਿੰਦੇ ਆ, ਸਰਕਾਰ ਨੂੰ ਸਪੋਰਟ ਕਰਦੇ ਆ, ਕਾਂਗਰਸ ਦੇ ਵਿੱਚ, ਆਮ ਆਦਮੀ ਪਾਰਟੀ ਦੇ ਵਿੱਚ, ਇਹ ਪਰਟੀਕੁਲਰ ਸੋਸ਼ਲ ਗਰੁੱਪ ਦੇ ਵਿੱਚ ਨਹੀਂ ਆਉਂਦਾ। ਸੋ ਉਹਦਾ ਮਤਲਬ ਇਹ ਸੀਗਾ ਕਿ ਨੈਰੋ ਕਲੀਅਰ ਬਾਉਂਡਰੀ ਹੋਣੀ ਚਾਹੀਦੀ ਆ ਤੇ ਸਮਾਜ ਰੈਕਗਨਾਈਜ਼ ਕਰਦਾ ਹੋਵੇ ਕਿ ਬੰਦੇ ਇਸ ਸਮੁਦਾਇ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਦਾ ਧੱਕਾ ਨਸਲਕੁਸ਼ੀ ਜਿਹਨੂੰ ਕਹਿ ਦਿੰਦੇ ਆ ਕਿ ਮਨੀਪੁਰੀਅਨ ਵੂਮਨ, ਮਤਲਬ ਕਿ ਉਹਨਾਂ ਦੇ ਧੱਕਾ ਹੋਇਆ। ਠੀਕ ਆ, ਪਰ ਹੁਣ ਸਵਾਲ ਇਹ ਆ ਜਾਂਦਾ ਕਿ ਸਮਾਜ ਕਿੱਦਾਂ ਰੈਕੋਗਨਾਈਜ਼ ਕਰਦਾ ਕਿ ਇਹ ਮਨੀਪੁਰ ਦੀ ਵੂਮਨ, ਉਹਦੇ ਕੋਈ ਮੱਥੇ ਤੇ ਨਹੀਂ ਲਿਖਿਆ ਕਿ ਉਹਦੀ ਸ਼ਕਲ ਅਲੱਗ ਆ, ਉਹਦਾ ਰਹਿਣ ਦਾ ਸਟਾਈਲ ਅਲੱਗ ਆ, ਹਨਾ। ਏਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹਨੂੰ ਪਰਟੀਕੁਲਰ ਸੋਸ਼ਲ ਗਰੁੱਪ ਕਹਿੰਦੇ ਸੀਗੇ। ਤਾਂ ਤੁਸੀਂ ਸਮਝ ਸਕਦੇ ਹੋ ਕਿ ਜਿਹੜੇ ਸੀਗੇ ਕੇਸ ਬਾਏ ਕੇਸ ਫਿਰ ਜਿਹੜੇ ਚੱਲਦੇ ਸੀਗੇ, ਜੱਜ ਟੂ ਜੱਜ ਜਿਹੜਾ ਡਿਪੈਂਡ ਕਰਦਾ ਸੀਗਾ ਕਿ ਉਹਨੇ ਪਹਿਲਾਂ ਇਹ ਚੀਜ਼ ਮੰਨਣੀ ਆ ਕਿ ਨਹੀਂ ਮੰਨਣੀ ਆ ਕਿ ਇਹ ਪਰਟੀਕੁਲਰ ਸੋਸ਼ਲ ਗਰੁੱਪ ਹੈਗਾ ਕਿ ਨਹੀਂ ਹੈਗਾ। ਸੋ 2019 ਦੇ ਵਿੱਚ ਜਦੋਂ ਲੀਆ 2 ਮਤਲਬ ਕਿ ਜਦੋਂ ਇਹਦਾ ਸੈਕੰਡ ਰਾਊਂਡ ਸੀਗਾ, ਬਾਰ ਨੇ ਕਿਹਾ ਕਿ ਨਹੀਂ, ਉਹਨਾਂ ਨੇ ਟਾਈਟ ਕਰਤੀ ਡੈਫੀਨੇਸ਼ਨ। ਉਸ ਤੋਂ ਬਾਅਦ ਜੀ ਲੀਆ 3 2021 ਦੇ ਵਿੱਚ ਬਾਈਡਨ ਸਰਕਾਰ ਆ ਗਈ, ਆਂਦੇ ਉਹਨਾਂ ਨੇ ਜੀ ਚੱਕ ਤੇ ਫੱਟੇ ਚੱਕੋ ਜੀ, ਲੀਆ ਦੀ ਡੈਫੀਨੇਸ਼ਨ ਜਿਹੜੀ ਸੀਗੀ ਉਹ ਰਿਵਾਈਜ਼ ਕਰੋ। ਠੀਕ ਹੈ, ਉਹਨਾਂ ਨੇ ਕੀ ਕਿਹਾ ਕਿ 2019 ਤੋਂ ਜਿਹੜਾ ਆਪਾਂ ਕੈਂਸਲ ਕਰਦੇ ਆ, ਜਿਹੜੀ ਪਹਿਲਾਂ ਡੈਫੀਨੇਸ਼ਨ ਚੱਲਦੀ ਸੀਗੀ ਲੀਆ 1 ਦੇ, ਆਪਾਂ ਉਹਨੂੰ ਫੋਲੋ ਕਰਾਂਗੇ ਤੇ ਆਪਾਂ ਇਹਦੇ ਉੱਤੇ ਕਾਨੂੰਨ ਬਣਾਵਾਂਗੇ। ਪਰਟੀਕੁਲਰ ਸੋਸ਼ਲ ਗਰੁੱਪ ਉੱਤੇ ਕਾਂਗਰਸ ਕਾਨੂੰਨ ਬਣਾਊਗੀ, ਪਾਸ ਕਰੂਗੀ ਤੇ ਉਹ ਫਿਰ ਡਿਸਾਈਡ ਕਰੂਗਾ। ਜਦ ਤੱਕ ਇਹ ਰੂਲ ਨਹੀਂ ਬਣਦਾ ਤਦ ਤੱਕ ਆਪਾਂ ਲੀਆ 1 ਨੂੰ ਚੱਲ ਲੈਣ ਦੇਵਾਂਗੇ। ਸਰਕਾਰ ਨੇ ਕਦੀ ਕੋਈ ਕਾਨੂੰਨ ਨਹੀਂ ਬਣਾਇਆ, ਬਾਈਡਨ ਸਰਕਾਰ ਨੇ ਕਦੀ ਕੋਈ ਕਾਨੂੰਨ ਨਹੀਂ ਬਣਾਇਆ, ਓਬਾਮੇ ਸਰਕਾਰ ਨੇ ਕਦੀ ਕੋਈ ਕਾਨੂੰਨ ਨਹੀਂ ਬਣਾਇਆ। ਲੋਕੀ ਪੱਕੇ ਕਰ ਸਕਦੇ ਸੀਗੇ, ਨਹੀਂ ਪੱਕੇ ਕੀਤੇ। ਠੀਕ ਹੈ, ਡੈਮੋਕ੍ਰੇਟਾਂ ਨੂੰ ਪਤਾ ਵਾ ਵੀ ਜਦੋਂ ਮੈਜੋਰਟੀ ਚ ਆਏ ਸੀਗੇ ਕਾਨੂੰਨ ਪਾਸ ਕਰ ਸਕਦੇ ਸੀਗੇ, ਉਦੋਂ ਕਹਿੰਦੇ ਆਪਾਂ ਇਹਨਾਂ ਦਾ ਹੱਥ ਫੜ ਕੇ ਚੱਲਣਾ ਵਾ। ਸੋ ਤੁਸੀਂ ਦੇਖੋ ਕਿ ਇਹਦੇ ਵਿੱਚ ਬਣਾ ਸਕਦੇ ਸੀਗੇ, ਪ੍ਰਪੋਜ਼ ਕਰ ਸਕਦੇ, ਪਰ ਰੂਲ ਮੇਕਿੰਗ ਹੋਈ ਨਹੀਂ। ਸੋ ਕੀ ਹੋ ਰਿਹਾ ਹੈਗਾ, ਟੇਬਲ ਟੈਨਿਸ ਨਹੀਂ ਹੁੰਦਾ, ਏਦਾਂ ਪਿੰਗ ਪੌਂਗ ਕੇ ਇਧਰੋਂ ਗੇਂਦ ਆ ਗਈ ਉਧਰ ਸੁੱਟਦੀ। ਇਹ ਇਮੀਗ੍ਰੇਸ਼ਨ ਦਾ ਏਜੰਡਾ ਜਿਹੜਾ ਏਦਾਂ ਹੈਗਾ। ਠੀਕ ਹੈ, ਤੁਹਾਨੂੰ ਡੈਮੋਕ੍ਰੈਟ ਰਿਪਬਲਿਕਨ ਜਿਹੜਾ ਵੀ ਹੈਗਾ, ਦੋਨੋਂ ਹੀ ਪਾਰਟੀਆਂ ਕਾਈਂਡ ਆਫ ਸੇਮ ਆ। ਇੱਕ ਜਿਹੜੀ ਥੋੜੀ ਜਿਹੀ ਕੈਰਟ ਦੇ ਦਿੰਦੀ ਹੈ ਲੋਕਾਂ ਨੂੰ ਕਿ ਮਾੜੇ ਮੋਟੇ ਪੱਕੇ ਕਰਤੇ, ਪਰ ਪੱਕਾ ਸੋਲੂਸ਼ਨ ਕਿਸੇ ਨੇ ਵੀ ਨਹੀਂ ਕੱਢਿਆ। ਸੋ ਲੀਆ 1 ਕਹਿੰਦਾ ਸੀਗਾ ਪਰਟੀਕੁਲਰ ਸੋਸ਼ਲ ਗਰੁੱਪ ਦੇ ਵਿੱਚ ਢਿੱਲ ਹੋਣੀ ਚਾਹੀਦੀ ਆ। ਲੀਆ 2 ਜਿਹੜਾ ਆ ਗਿਆ ਆਪਣਾ ਜਦੋਂ ਟਰੰਪ ਹੋਣੀ ਆਏ 2019 ਚ, ਉਹਨਾਂ ਨੇ ਕਿਹਾ ਨਹੀਂ ਸਖਤੀ ਕਰੋ। ਲੀਆ 3 ਜਿਹੜਾ ਸੀਗਾ 2021 ਚ ਆ ਗਿਆ, ਡੈਮੋਕ੍ਰੈਟਸ ਆ ਗਏ ਕਿ ਨਹੀਂ, ਉਹਨਾਂ ਨੇ ਕਿਹਾ ਨਹੀਂ ਪਹਿਲੇ ਵਾਲਾ ਸਟੈਂਡਰਡ ਫੋਲੋ ਕਰੋ, ਫਿਰ ਢਿੱਲ ਕਰਤੀ। ਤੇ ਸਾਡੇ ਮੂਹਰੇ ਹੁਣ ਆ ਗਿਆ ਮੈਟਰ ਆਫ RERM ਜਿਹੜਾ 2025 ਦਾ ਹੁਣੇ ਡਿਸੀਜਨ ਜਿਹੜਾ ਆਇਆ।
ਸੋ ਕੀ ਸੀਗਾ ਇਹਦੇ ਵਿੱਚ, ਹੁਣ ਇਹ ਬੈਕਗਰਾਉਂਡ ਹੈਗੀ ਕੇਸ ਦੀ, ਠੀਕ ਹੈ। ਸੋ ਇਹਦੇ ਵਿੱਚ ਐਲ ਸੈਲਵਾਡੋਰ ਦੀ ਇੱਕ ਮਦਰ ਸੀਗੀ ਤੇ ਆਪਣੇ ਜਵਾਕ ਦੇ ਨਾਲ ਉਰੇ ਅਮਰੀਕਾ ਚ ਆਈ ਸੀਗੀ। ਇਹਨਾਂ ਨੇ ਅਸਾਈਲਮ ਤੇ ਵਿਦਹੋਲਡਿੰਗ ਫਾਈਲ ਕੀਤੀ ਸੀਗੀ। ਬੇਸਿਕਲੀ ਇਹਨਾਂ ਦਾ ਕਲੇਮ ਕੀ ਸੀਗਾ ਕਿ ਸਾਨੂੰ ਫੈਮਿਲੀ ਕਰਕੇ, ਕਿਨਸ਼ਿਪ ਕਰਕੇ, ਮਤਲਬ ਕਿ ਸਾਡੀ ਜਿਹੜੀ ਸ਼ਰੀਕਾ ਜਿਹੜਾ ਹੈਗਾ, ਸਾਨੂੰ ਉਹ ਤੋਂ ਖਤਰਾ ਜਿਹੜਾ ਹੈਗਾ, ਕਿਉਂ ਤੇ ਇਹ ਜਿਹੜੇ ਸੀਗੇ ਗੈਂਗਵਾਦ ਦਾ ਜਿਹੜਾ ਸੀਗਾ ਸ਼ਰੀਕਾ, ਉਹਦੇ ਵਿੱਚ ਜਿਹੜਾ ਰਲਿਆ ਮਿਲਿਆ ਸੀਗਾ। ਗੈਂਗ ਇਹਨਾਂ ਕੋਲ ਐਕਸਟੋਰਸ਼ਨ, ਜਿਹੜੇ ਪੈਸੇ ਮੰਗਦੇ ਹੈਗੇ, ਠੀਕ ਆ, ਐਕਸਟੋਰਸ਼ਨ ਵਾਲੇ ਜਿਹੜੇ ਬਰਾਈਬਰੀ ਹੋ ਗਈ, ਪੈਸੇ ਦਿਓ, ਤੇ ਉਹਦੇ ਕਰਕੇ ਸਾਨੂੰ ਛੱਡ ਕੇ ਆਉਣਾ ਪਿਆ ਸੀਗਾ। ਇਹਨੇ ਧਮਕੀ ਦਿੱਤੀ ਕਿ ਤੇਰੇ ਭਰਾ ਨੂੰ ਮਾਰ ਦੇਣਾ ਜੇ ਉਹਨੇ ਪੈਸੇ ਨਾ ਦਿੱਤੇ। ਤੇ ਇਹ ਭੱਜ ਕੇ ਜਿਹੜੀ ਸੀਗੀ ਉਰੇ ਆ ਗਈ ਤੇ ਅਮਰੀਕਾ ਚ ਐਂਟਰ ਕਰ ਗਈ 2015 ਦੇ ਵਿੱਚ। ਜੱਜ ਨੇ ਇਹਦਾ ਕੇਸ ਜਿਹੜਾ ਸੀਗਾ ਅਸਾਈਲਮ ਦਾ ਡਿਨਾਈ ਕਰਤਾ। ਉਹ ਇਹ ਕਹਿੰਦਾ ਕਿ ਜਿਹੜੇ ਫੈਮਿਲੀ ਤੇ ਕਿਨਸ਼ਿਪ ਟਾਈਜ਼ ਹੁੰਦੇ ਆ, ਕਿ ਮਤਲਬ ਤੁਸੀਂ ਗੈਂਗਵਾਦ ਤੁਹਾਡੇ ਟੱਬਰ ਚ ਹੈਗਾ, ਉਹ ਇੱਕ ਪਰਟੀਕੁਲਰ ਕੋਗਨਾਈਜ਼ੇਬਲ ਪਰਟੀਕੁਲਰ ਸੋਸ਼ਲ ਗਰੁੱਪ ਨਹੀਂ ਬਣਦਾ। ਜਿੱਦਾਂ ਮੈਂ ਦੱਸਿਆ ਨਾ ਕਿ ਬਾਉਂਡਰੀਆਂ ਤੈਅ ਹੋਣੀ ਚਾਹੀਦੀਆਂ, ਕਿ ਉਹ ਉਹਨਾਂ ਬਾਉਂਡਰੀ ਤੈਅ ਨਹੀਂ ਹੁੰਦੀ। ਉਹ ਕਹਿੰਦੀ ਕਿ ਜੱਜ ਨੇ ਕਿਹਾ ਕਿ ਇਹ ਪ੍ਰੂਵ ਨਹੀਂ ਤੂੰ ਕਰ ਪਾਈ ਕਿ ਤੂੰ ਆਪੋਜ਼ਿਟ ਗੈਂਗ ਦੇ ਵਿੱਚ ਇਨਵੋਲਵ ਹੋਣੀ ਹੈ। ਤੂੰ ਬਸ ਇਹੀ ਸ਼ੋਅ ਕਰ ਸਕਦੀ ਕਿ ਤੂੰ ਇਹ ਪਰਿਵਾਰ ਦੀ ਮੈਂਬਰ ਸੀਗੀ, ਪਰਿਵਾਰ ਤੇਰਾ ਸਿਆਸੀ ਸੀਗਾ ਜਾਂ ਪੋਲੀਟੀਕਲ ਸੀਗਾ ਜਾਂ ਕਿੱਦਾਂ ਵੀ ਹੈ, ਹਨਾ। ਇਹਦੇ ਵਿੱਚ ਤੁਸੀਂ ਲਾ ਲਓ ਕਿ ਲਵ ਮੈਰਿਜ ਵਾਲੇ ਕੇਸ ਆ ਜਿਹੜੇ, ਉਹ ਇਸ ਦੀ ਚਪੇਟ ਦੇ ਵਿੱਚ ਸਿੱਧੇ ਡਾਇਰੈਕਟਲੀ ਜਿਹੜੇ ਆ ਜਾਂਦੇ ਆ। ਹੁਣ ਕੀ ਸੀਗਾ ਕਿ BIA ਦੇ ਕੋਲ ਚਲ ਗਿਆ ਇਹ ਕੇਸ। BIA ਨੇ ਜੱਜ ਦੇ ਨਾਲ ਐਗਰੀ ਕੀਤਾ ਕਿ ਨਹੀਂ, ਆਪਾਂ ਜੱਜ ਨਾਲ ਐਗਰੀ ਕਰਦੇ ਆ, ਕਿਉਂਕਿ ਤੁਸੀਂ ਤੁਹਾਡੀਆਂ ਕੋਈ ਸਪੈਸੀਫਿਕ ਬਾਉਂਡਰੀ ਨਹੀਂ ਸੀਗੀਆਂ, ਤੁਸੀਂ ਪਰਟੀਕੁਲਰ ਸੋਸ਼ਲ ਗਰੁੱਪ ਜਿਹੜਾ ਡਿਫਾਈਨ ਨਹੀਂ ਕਰ ਪਾਏ। ਇਹ ਫਿਰ ਉਸ ਤੋਂ ਬਾਅਦ ਜੀ 9th ਸਰਕਟ ਦੇ ਕੋਲ ਚਲ ਗਿਆ। ਜਦੋਂ ਇਹ 9th ਸਰਕਟ ਚ ਗਿਆ, ਇਹਦੀ ਕਿਸਮਤ ਚੰਗੀ ਆ, ਉਦੋਂ ਜੀ 2021 ਆ ਗਿਆ ਸੀਗਾ, ਆਲਰੇਡੀ ਬਾਈਡਨ ਸਰਕਾਰ ਆ ਗਈ ਸੀਗੀ। ਉਹਨਾਂ ਨੇ ਲਿਆ 3 ਜਿਹੜਾ ਸੀਗਾ ਕਿ ਨਹੀਂ, ਲਿਆ 2 ਨੂੰ ਕੈਂਸਲ ਹੁੰਦਾ, ਪਹਿਲੇ ਵਾਲਾ ਸਟੈਂਡਰਡ ਫੋਲੋ ਕਰੋ। ਤੇ 9th ਸਰਕਟ ਨੇ ਵਾਪਸ ਜਿਹੜਾ ਸੀਗਾ ਥੱਲੇ ਕੋਰਟ ਦੇ ਵਿੱਚ ਭੇਜਤਾ ਸੀਗਾ ਕਿ ਇਹਨੂੰ ਸਰਕਾਰ ਦੁਬਾਰਾ ਜਾਂਚ ਕਰੇ, ਕਿਉਂਕਿ ਬਾਈਡਨ ਸਰਕਾਰ ਨੇ ਚੇਂਜ ਕਰਤਾ। ਹੁਣ 2025 ਦੇ ਵਿੱਚ ਜਿਹੜਾ ਸੀਗਾ ਨਵੇਂ ਅਟਰਨੀ ਜਨਰਲ ਨੇ ਫੇਰ ਜੀ ਇਹਨੂੰ ਕੇਸ ਨੂੰ ਖੋਲਿਆ। ਇਹ ਕਹਿੰਦੇ ਕਿ ਜਿਹੜਾ ਲਿਆ 2 ਦਾ ਸਟੈਂਡਰਡ ਸੀਗਾ, ਆਪਾਂ ਨਾ ਹੀ 1 ਨੂੰ ਮੰਨਣਾ, ਨਾ ਹੀ 3 ਨੂੰ ਮੰਨਣਾ, ਆਪਾਂ ਜਿਹੜਾ ਟਰੰਪ ਦੇ ਵਿੱਚ 2019 ਚ 2 ਵਾਲਾ ਸਟੈਂਡਰਡ ਸੀਗਾ ਉਹਨੂੰ ਮੰਨਣਾ। ਤੇ ਇਹਦੇ ਵਿੱਚ ਇਹ ਜਿਹੜਾ ਕੇਸ ਸੀਗਾ ਕੁਆਲੀਫਾਈ ਨਹੀਂ ਹੁੰਦਾ। ਤੇ ਮਤਲਬ ਕਿ ਕੀ ਸੀਗਾ ਕਿ ਇਹ ਹੋਈ ਪਿੰਗ ਪੌਂਗ ਦੀ ਜਿਹੜੀ ਗੇਮ ਜਿਹੜੀ ਚੱਲ ਰਹੀ ਆ। ਤੇ ਟਰੰਪ ਸਰਕਾਰ ਬੇਸਿਕਲੀ ਸਿੱਧਾ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਕੋਈ ਵੀ ਕੇਸ ਹੁੰਦਾ ਨਾ, ਉਹ ਕੋਰਟਸ ਦੇ ਵਿੱਚ ਜਦੋਂ ਚੱਲਦਾ ਹੁੰਦਾ ਜਾਂ ਉੱਤੇ ਕੋਈ ਫੈਸਲਾ ਹੋਇਆ ਹੁੰਦਾ, ਉਹ ਅਟਰਨੀ ਜਨਰਲ ਆਪਣੇ ਆਪ ਨੂੰ ਜਿਹੜਾ ਅਸਾਈਨ ਕਰ ਸਕਦਾ ਹੁੰਦਾ। ਤੇ ਉਹਨਾਂ ਨੇ ਆਪਣੇ ਆਪ ਨੂੰ ਸਾਈਨ ਕਰਕੇ ਉੱਤੇ ਕਲੈਰੀਫਿਕੇਸ਼ਨ ਦੇ ਸਕਦੇ ਆ। ਇਹਦੇ ਵਿੱਚ ਕੋਈ ਬਹਿਸ-ਬੂਸ ਨਹੀਂ ਉਹਨਾਂ ਨੇ ਹੋਰ ਸੁਣਨੀ, ਉਹਨਾਂ ਨੇ ਗਾਈਡੈਂਸ ਦੇਣੀ ਹੁੰਦੀ ਹੈ ਕਿ ਇਹਨੂੰ ਇਸ ਤਰੀਕੇ ਨਾਲ ਜਿਹੜਾ ਇੰਪਲੀਮੈਂਟ ਜਿਹੜਾ ਕੀਤਾ ਜਾਵੇ। ਤੇ ਫਿਰ BIA ਨੂੰ ਉਸ ਹਿਸਾਬ ਨਾਲ ਚੱਲਣਾ ਪੈਂਦਾ। ਹੁਣ ਦੇਖੋ ਜੀ, BIA ਤਾਂ ਇਹਨਾਂ ਦੀ ਖੁਦ ਦੀ ਏਜੰਸੀ ਆ, ਤੇ ਅਟਰਨੀ ਜਨਰਲ ਫਿਰ ਆਪਣੀ ਮਰਜ਼ੀ ਨਾਲ ਜਿਹੜਾ ਰੂਲ ਬਣਾ ਸਕਦੇ ਆ। ਕਿਉਂ ਇਹ ਰੂਲ ਬਣਾਉਂਦੇ ਆ? ਕਿਉਂਕਿ ਜਿਹੜੇ ਸਾਊਥ ਅਮਰੀਕਾ ਦੇ ਜਿਹੜੇ ਕੇਸ ਆ, ਉਹ ਨਾ ਹੀ ਪੋਲੀਟੀਕਲ ਹੈਗੇ ਜ਼ਿਆਦਾ, ਨਾ ਹੀ ਆਪਣੇ ਰਿਲੀਜੀਅਸ ਹੈਗੇ ਆ, ਕਿਉਂਕਿ ਉੱਥੇ ਕੋਈ ਇਦਾਂ ਦਾ ਪੋਲਿਟਿਕਸ ਕਰਕੇ ਜਿਹੜਾ ਮਸਲਾ ਨਹੀਂ ਹੈਗਾ। ਜ਼ਿਆਦਾਤਰ ਉਹ ਜਿਹੜੇ ਕੇਸ ਹੈਗੇ ਪਰਟੀਕੁਲਰ ਸੋਸ਼ਲ ਗਰੁੱਪ ਵਾਲੇ ਹੈਗੇ ਆ, ਉਹਨੂੰ ਇਹ ਸਿੱਧੇ ਡਾਇਰੈਕਟਲੀ ਜਿਹੜਾ ਟਾਰਗੇਟ ਕਰਦੇ ਆ। ਤੇ ਉਹ ਚੀਜ਼ ਇਹਨਾਂ ਨੇ ਚੇਂਜ ਕਰਤੀ ਆ। ਕਿਉਂ ਚੇਂਜ ਕੀਤੀ ਆ? ਤਾਂ ਕਿ ਹੋਰ ਲੋਕਾਂ ਨੂੰ ਜਿਹੜਾ ਟਾਰਗੇਟ ਕਰ ਸਕਣ। ਜੀ ਜੀ। ਅੱਗੇ ਇਸ ਦੇ ਵਿੱਚ ਆਪਾਂ ਵੱਧਦੇ ਹਾਂ। ਇੱਕ ਹੋਰ ਜਿਹੜਾ ਕੇਸ ਜਿਹੜਾ ਹੈਗਾ ਆ, ਕੰਟੀਨਿਊਏਸ਼ਨ ਹੀਅਰਿੰਗਸ ਨੂੰ ਜਿਹੜਾ ਉਹ ਲੈ ਕੇ, ਇਹ ਮੈਟਰ ਕਿਹੜਾ ਹੈ ਤੇ ਇਸ ਦਾ ਕੀ ਅਸਰ ਜਿਹੜਾ ਉਹ ਆਪਾਂ ਦੇਖਾਂਗੇ। ਕੀ ਫਰਕ ਪਿਆ ਹੈ ਜਿਹੜੀ ਕੰਟੀਨਿਊਏਸ਼ਨ ਆਫ ਹੀਅਰਿੰਗ ਦੀ ਰਿਕੁਐਸਟ ਨੂੰ ਲੈ ਕੇ ਜਿਹੜਾ ਕੇਸ ਸੀਗਾ? ਮੈਟਰ ਆਫ JAFS, ਠੀਕ ਹੈ। ਇਹ ਧਿਆਨ ਨਾਲ ਸੁਣਿਓ, ਇਹ ਆਪਣੇ ਪੰਜਾਬੀ ਕੇਸਾਂ ਨਾਲ ਕਾਫੀ ਜਿਹੜਾ ਸੰਬੰਧ ਰੱਖਦਾ। ਕਿਉਂ ਸੰਬੰਧ ਰੱਖਦਾ? ਕਿਉਂਕਿ ਇਹ ਜਿਹੜਾ ਕੇਸ ਹੈਗਾ, ਇਹ ਹੈਗਾ ਕਿ ਕੰਟੀਨਿਊਏਸ਼ਨ, ਕਿ ਮੇਰੀ ਤਰੀਕ ਅੱਗੇ ਵਧਾਓ ਜੀ। ਉਹਦੇ ਵਿੱਚ ਜੀ ਅਨਫੋਰਚੂਨੇਟਲੀ, ਠੀਕ ਆ, ਅਨਫੋਰਚੂਨੇਟਲੀ ਤੁਹਾਨੂੰ ਤੁਹਾਡੇ ਸਾਰਿਆਂ ਮੂਹਰੇ ਦੇਖੋ 6 ਮਹੀਨੇ ਹੋ ਗਏ ਗੱਲ ਕਰਦੇ ਹੋਏ। ਇਹਦੇ ਵਿੱਚ ਕਈ ਵਕੀਲ ਵੀ ਸ਼ਾਮਲ ਆ। ਉਹ ਮਤਲਬ ਕਿ ਝੂਠੇ ਜੱਜਾਂ ਨੂੰ ਉਹ ਦੇ ਦਿੰਦੇ ਸੀ ਮੈਡੀਕਲ ਸਰਟੀਫਿਕੇਟ। ਤੇ ਕਈ ਵਾਰੀ ਕਲਾਇੰਟ ਵੀ ਆਰਗਿਊ ਕਰਦੇ ਕਿ ਨਹੀਂ ਯਾਰ, ਫਲਾਣੇ ਵਕੀਲ ਤਾਂ ਏਦਾਂ ਕਰਦੇ ਆ, ਤੁਸੀਂ ਕਿਉਂ ਨਹੀਂ ਏਦਾਂ ਕਰਦੇ ਹੈਗੇ? ਤੇ ਇਸ਼ਾਰਾ ਕਿੱਧਰ ਨੂੰ ਜਾ ਰਿਹਾ ਕਿ ਮੈਂ ਆਪਣੀ ਤਰੀਕ ਲੜਨਾ ਨਹੀਂ ਚਾਹੁੰਦਾ, ਇਹਨੂੰ ਅੱਗੇ ਵਧਾਓ। ਠੀਕ ਆ। ਇਹ 6 ਮਹੀਨੇ ਹੋ ਗਏ ਸਾਨੂੰ ਗੱਲ ਕਰਦੇ ਹੋ ਕਿ ਯਾਰ ਤੁਸੀਂ ਸੋਚ ਕੇ ਵੇਖੋ, ਉਹ ਜਿਹੜਾ ਜੱਜ ਪਰਟੀਕੁਲਰ ਬੈਠਾ ਵਾ, ਜਦੋਂ ਝੂਠਾ ਕੋਈ ਮੈਡੀਕਲ ਉਹਨੂੰ ਲਾ ਰਿਹਾ ਵਾ, ਉਹ ਇਹੀ ਤਾਂ ਦੇਖ ਰਿਹਾ ਕਿ ਯਾਰ ਇਹ ਮਹੀਨੇ ਪਹਿਲਾਂ ਮੇਰੇ ਕੋਲ ਮੈਡੀਕਲ ਦੇ ਦਿੰਦੇ ਆ। ਤੇ ਜ਼ਿਆਦਾਤਰ ਦਿੰਦੇ ਵੀ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਆ, ਕਿ ਏਦਾਂ ਹੋ ਗਿਆ ਓਦਾਂ ਹੋ ਗਿਆ, ਕਿ ਮੈਡੀਕਲ ਦੇ ਦਿੰਦੇ ਆ। ਤੇ ਉਹਨਾਂ ਨੇ ਜੀ 6 ਮਹੀਨੇ ਤੋਂ ਟ੍ਰੈਂਡ ਜਿਹੜਾ ਸੀਗਾ, ਉਹ ਕਹਿੰਦੇ ਨਹੀਂ, ਆ ਕੇ ਨਾ ਕੇਸ ਲੜੋ ਆਪਣਾ। ਹੁਣ ਜਿਹਨੂੰ ਤਾਂ ਜੀ ਵਾਕਈ ਇਸ਼ੂ ਹੈਗਾ, ਕੋਈ ਸੀਰੀਅਸ ਪ੍ਰੋਬਲਮ ਆ, ਜੱਜ ਕੰਸੀਡਰੇਟ ਹੈਗੇ ਆ, ਠੀਕ ਆ। ਪਰ ਕਈ ਵਾਰੀ ਲੋਕਾਂ ਨੇ ਕੀ ਸੀਗਾ ਕਿ ਗੇਅਰ ਏਦਾਂ ਦਾ ਅਟਕਾਇਆ ਹੁੰਦਾ ਕਿ ਉਹ ਕਹਿੰਦੇ ਜਾਣਾ ਹੀ ਨਹੀਂ ਤਰੀਕ ਤੇ, ਠੀਕ ਆ। ਸੱਜਣ ਮਿੱਤਰ ਗਲਤ ਸਲਾਹ ਦਿੰਦੇ ਸੀ ਕਿ ਨਹੀਂ, ਇਹਨੂੰ ਨਾ ਜੱਜ ਮਾੜਾ ਵਾ, ਇਹਨੇ ਡਿਨਾਈ ਕਰ ਦੇਣਾ, ਤੂੰ ਤਰੀਕ ਤੇ ਨਹੀਂ ਜਾਣਾ, ਜਿੱਦਾਂ ਮਰਜ਼ੀ ਕਰ, ਠੀਕ ਆ। ਵਕੀਲ ਦੇ ਉੱਤੇ ਸੁੱਟ ਦੇ, ਬਹਾਨਾ ਲਾ ਦੇ, ਕੋਈ ਰਿਸਪੌਂਸ ਕਰਨੀ ਛੱਡ ਦੇ, ਵਕੀਲ ਨੂੰ ਜਵਾਬ ਦੇਣੇ ਛੱਡ ਦੇ, ਤੇ ਬਾਅਦ ਚ ਵੇਖੀ ਜਾਊਗੀ, ਬਾਅਦ ਚ ਆਪਾਂ ਰੀਓਪਨ ਕਰਾ ਲਾਂਗੇ, ਏਦਾਂ ਕਰ ਲਾਂਗੇ, ਓਦਾਂ ਕਰ ਲਾਂਗੇ। ਤੇ ਕੁਛ ਇੱਕ ਜਿਹੜੇ ਵਕੀਲ ਵੀ ਸੀਗੇ, ਉਹ ਵੀ ਸਾਥ ਜਿਹੜਾ ਦਿੰਦੇ ਸੀਗੇ ਏਦਾਂ ਦਾ ਝੂਠ ਫਰੇਬ ਦਾ, ਕਿ ਨਹੀਂ ਠੀਕ ਆ, ਤੁਸੀਂ ਮਿਸ ਕਰ ਦਿਓ, ਤਰੀਕ ਦੇ ਵਿੱਚ ਪੇਸ਼ ਨਾ ਹੋਵੋ, ਤੇ ਬਾਅਦ ਚ ਆਪਾਂ ਵੇਖ ਲੈਂਦੇ ਆ ਜੀ, ਹਾਰਡਸ਼ਿਪ ਦੱਸ ਦਾਂਗੇ, ਏਦਾਂ ਦੱਸ ਦਾਂਗੇ। ਉਹ ਸਾਰੇ ਸੀਗੇ ਪੁੱਠੇ ਕੰਮ।
ਤੇ ਇਹ ਜਿਹੜੇ ਸੀਗੇ ਇਮੀਗ੍ਰੇਸ਼ਨ ਨੇ ਜਿਹੜਾ ਸੀਗਾ ਟ੍ਰੈਂਡ ਇਹ ਸਪੌਟ ਕਰ ਲਿਆ। ਪਰ ਪ੍ਰੋਬਲਮ ਇਹ ਹੈ ਕਿ ਇਹ ਸੀਗੇ ਅਜੇ ਵੀ ਨਹੀਂ ਹਟ ਰਹੀ, ਕਈ ਲੋਕੀ ਉਹ ਇਹੀ ਚੀਜ਼ ਕਿ ਨਹੀਂ ਆਪਾਂ ਤਰੀਕ ਨਹੀਂ ਲੜਨੀ, ਇਹਨੂੰ ਅੱਗੇ ਕਰਾਓ। ਮਤਲਬ ਏਦਾਂ ਨਹੀਂ ਹੁੰਦਾ ਕਿ ਜਿੱਦਾਂ ਹੁਣ ਉਹਨਾਂ ਨੇ ਤਰੀਕ ਸੈੱਟ ਕੀਤੀ ਆ, ਅੱਗੇ ਕਰਾਓ ਜੀ। ਮੈਂ ਕਿਹਾ ਅੱਗੇ ਕਿੱਦਾਂ ਕਰਾਓ, ਮਤਲਬ ਕੋਈ ਉਹ ਥੋੜਾ ਨਾ ਕਿ ਬੰਦੇ ਦੀ ਮਰਜ਼ੀ ਆ ਅੱਗੇ ਹੋ ਜਾਣਾ। ਜੱਜ ਅੱਗੇ ਨਹੀਂ ਕਰ ਰਹੇ, ਜੱਜ ਜਿਹੜੇ ਕਈ ਵਾਰੀ ਸਟ੍ਰਿਕਟ ਆ, ਉਹ ਈਵਨ ਬੰਦਾ ਕੈਲੀਫੋਰਨੀਆ ਤੋਂ ਨਿਊਯਾਰਕ ਮੂਵ ਵੀ ਹੋਇਆ, ਉਹਦਾ ਕੇਸ ਨਹੀਂ ਮੂਵ ਕਰ ਰਿਹਾ। ਜਿਹੜੇ ਸਟ੍ਰਿਕਟ ਜੱਜ ਆ ਉਹਨਾਂ ਨੇ ਭੇਤ ਜਿਹੜਾ ਇੱਕ ਪਾ ਲਿਆ ਕਿ ਕਾਫੀ ਸਾਰੇ ਲੋਕ ਜਿਹੜੇ ਝੂਠ ਬੋਲਦੇ ਆ ਤੇ ਐਡਰੈਸਾਂ ਦਾ ਘਪਲੇ ਜਿਹੜੇ ਹੁੰਦੇ ਆ, ਉਹ ਕੇਸ ਕੂਸ ਇੱਧਰ ਉੱਧਰ ਨਹੀਂ ਹਿਲਾ ਰਹੇ। ਹੁਣ ਕੀ ਚੀਜ਼ ਸੀਗੀ ਰਾਜਕਰਨ ਜੀ, ਕਿ ਇਹ ਚੀਜ਼ ਨੂੰ ਜਦੋਂ ਬੰਦਾ ਆਪਾਂ ਖੁੱਲ ਕੇ ਗੱਲ ਜਿਹੜੇ ਕਰਦੇ ਸੀਗੇ, ਠੀਕ ਆ, ਇਹ ਹੁਣ ਵੀ ਤੇ ਉਦੋਂ ਵੀ ਇਹ ਚ ਬੜੇ ਲੋਕੀ ਜਿੱਦਾਂ ਮੱਚਦੇ ਸੀਗੇ, ਕੋਈ ਕਮੈਂਟਾਂ ਮੁੰਡਨ ਲੈ ਯਾਰ ਇਹ ਏਦਾਂ ਕਹਤਾ ਜੀ, ਵਕੀਲ ਏਦਾਂ ਬਕੂਲ ਉਦਾਂ, ਮਤਲਬ ਕਿ ਵਕੀਲ ਦੀ ਗਲਤੀ ਕੱਢਣ ਲੱਗ ਪੈਣੀ ਇਹਦੇ ਵਿੱਚ ਕਿ ਯਾਰ ਖਬਰ ਸੱਚੀ ਕਿਉਂ ਸੁਣਾ ਰਿਹਾ। ਸੋ ਇਹਦਾ ਹੁਣ ਇਹਨਾਂ ਨੇ ਕਾਨੂੰਨ ਜਿਹੜਾ ਸੀਗਾ ਲਾਇਰ ਨੇ ਜਿਹੜਾ ਪਾਸ ਕਰਤਾ, ਕੀ ਜਿਹੜਾ ਕਾਨੂੰਨ ਹੈਗਾ ਉਹ ਕਹਿੰਦਾ ਕਿ ਇਹਦੇ ਵਿੱਚ ਕੀ ਸੀਗਾ ਕਿ ਜੱਜ ਨੇ ਜਿਹੜੀ ਤਰੀਕ ਅੱਗੇ ਪਾਈ ਸੀਗੀ, ਸਰਕਾਰੀ ਵਕੀਲ ਨੇ ਅਪੀਲ ਕੀਤੀ ਕਿ ਜੱਜ ਨੇ ਗਲਤ ਤਰੀਕੇ ਨਾਲ ਅੱਗੇ ਪਾਈ ਆ, ਇਹ ਅੱਗੇ ਨਹੀਂ ਪਾਣੀ ਚਾਹੀਦੀ ਸੀਗੀ। BIA ਨੇ ਸਰਕਾਰ ਦੇ ਨਾਲ ਅਗਰੀ ਕੀਤਾ ਕਿ ਜੱਜ ਦੇ ਕੋਲ ਐਡੀ ਪਾਵਰ ਨਹੀਂ ਹੈਗੀ ਕਿ ਉਹ ਬਿਨਾਂ ਮਤਲਬ ਜਿਹੜੀ ਤਰੀਕ ਅੱਗੇ ਵਧਾ ਸਕੇ, ਜਦੋਂ ਰੀਜ਼ਨ ਹੋ ਗਏ ਸਿਰਫ ਉਹਦੇ ਅੱਗੇ ਵਧਾਣੀ ਆ। ਸੋ ਇਹਦੇ ਵਿੱਚ ਮੈਸੇਜ ਕੀ ਹੈਗਾ ਕਿ ਜੇ ਤੁਹਾਡੀ ਤਰੀਕ ਜਿਹੜੀ ਹੈਗੀ ਨਾ, ਉਹਨੂੰ ਤੁਸੀਂ ਲੜਨ ਦੀ ਜਿਹੜੀ ਤਿਆਰੀ ਕਰੋ, ਉਹਨੂੰ ਤੁਸੀਂ ਇਸ ਉਮੀਦ ਦੇ ਨਾਲ ਅੱਗੇ ਨਾ ਚਲੋ। ਕਾਫੀ ਲੋਕੀ ਇਸ ਉਮੀਦ ਦੇ ਨਾਲ ਅੱਗੇ ਜਿਹੜੇ ਚੱਲ ਰਹੇ ਆ ਕਿ ਜੱਜ ਨੇ ਇਹਨੂੰ ਤਰੀਕ ਨੂੰ ਅੱਗੇ ਮੂਵ ਕਰ ਦੇਣਾ। ਉਹ ਐਂਡ ਦੇ ਵਿੱਚ ਤਰੀਕ ਜਿਹੜੀ ਮੂਵ ਨਹੀਂ ਹੁੰਦੀ, ਕਈ ਵਾਰੀ ਜੱਜ ਜਿਹੜਾ ਮੂਵ ਵੀ ਕਰ ਦੇਣਾ ਉਹ 2 ਹਫ਼ਤੇ ਬਾਅਦ ਅੱਗੇ ਕਰ ਦਿੰਦਾ, ਮਹੀਨੇ ਬਾਅਦ ਅੱਗੇ ਕਰ ਦਿੰਦਾ। ਉਹਦੇ ਨਾਲ ਕੀ ਹੁੰਦਾ ਕਿ ਪ੍ਰੋਬਲਮ ਤਾਂ ਉੱਥੇ ਦੀ ਉੱਥੇ ਖੜੀ ਆ, ਕੇਸ ਜੇ ਅੱਜ ਨਹੀਂ ਤਾਂ ਕੱਲ ਲੜਨਾ ਪੈਣਾ। ਕੋਈ ਮਤਲਬ ਏਦਾਂ ਨਹੀਂ ਹੈਗਾ ਕਿ ਉਹਨੇ 3 ਸਾਲ ਜਿਹੜੀ ਅੱਗੇ ਮੂਵ ਕਰ ਦੇਣੀ ਆ, ਉਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ। ਉਹਦੇ ਵਿੱਚ ਨਾ ਬੰਦਾ ਆਪਣਾ ਸੱਜਣ ਮਿੱਤਰਾਂ ਦੇ ਆਖੇ ਲੱਗ ਕੇ ਆਪਣਾ ਟਾਈਮ ਖਰਾਬ ਜਿਹੜਾ ਕਰਾ ਲੈਂਦਾ, ਬਹਾਨੇਬਾਜ਼ੀ ਦੇ ਵਿੱਚ ਪੈ ਕੇ, ਠੀਕ ਆ, ਬਹਾਨੇਬਾਜ਼ੀ ਦੇ ਵਿੱਚ ਪੈ ਕੇ ਟਾਈਮ ਖਰਾਬ ਕਰਾ ਲੈਂਦਾ। ਕੇਸ ਲੜਨਾ ਪੈ ਜਾਂਦਾ, ਲੜਨੇ ਪੈ ਰਹੇ ਆ, ਕਿਉਂਕਿ ਜਿਹੜਾ ਉਹਨਾਂ ਦਾ ਡਾਕਟ ਆ, ਤੁਹਾਨੂੰ ਜਿਹੜੀਆਂ ਇੰਨੀਆਂ ਖਬਰਾਂ ਸੁਣਾਈਆਂ ਕਿ ਫੰਡਿੰਗ ਉਹਨਾਂ ਦੀ, ਕੇਸ ਉਹਨਾਂ ਦੇ ਬੌਂਡ ਵਾਲੇ, ਉਹ ਉਹਨਾਂ ਦੇ ਬੌਂਡ ਦੇ ਵਿੱਚ ਫੜਿਆ ਜਾ ਸਕਦਾ। ਉਹ ਵਾਲਾ ਜਿਹੜਾ ਦੌਰ ਸੀਗਾ, ਜਿਹੜਾ ਕਿ ਇਹ ਚੀਜ਼ਾਂ ਚੱਲਦੀਆਂ ਸੀਗੀਆਂ, ਉਹ ਪਿੱਛੇ ਇੱਕ ਰਹਿ ਗਿਆ। ਜਿਹੜਾ ਨਵਾਂ ਦੌਰ ਉਹ ਹੈਗਾ ਕਿ ਫੜੋ ਫੜਾਈ ਜਿਹੜੀ ਇਹਨਾਂ ਨੇ ਫੁੱਲ ਜਿਹੜੀ ਕਰਤੀ ਆ। ਤਰੀਕ ਜੇ ਤੁਸੀਂ ਲੜੋਗੇ, ਸਹੀ ਤਰੀਕੇ ਨਾਲ ਲੜੋਗੇ, ਭਾਵੇਂ ਤੁਹਾਡੇ ਜੱਜ ਦੀ ਘੱਟ ਰੇਟਿੰਗ ਵੀ ਹੈਗੀ ਆ, ਠੀਕ ਆ, 10%, 15%, 20%, ਡਜ਼ ਨਾਟ ਮੈਟਰ। ਜੇ ਤੁਸੀਂ ਸਹੀ ਕਰੋਗੇ, ਤੁਹਾਡੇ ਕੋਲ ਇੱਕ ਚਾਂਸ ਹੈਗਾ ਉਹਨੂੰ ਜਿੱਤਣ ਦਾ, ਕੇਸ ਨੂੰ। ਇਹਦੇ ਵਿੱਚ ਕਈ ਵਾਰੀ ਬੰਦੇ ਹੁਣ ਅਟਕੇ ਪਏ ਆ, ਉਹਨਾਂ ਨੂੰ ਕਿਉਂਕਿ ਬਾਹਰੋਂ ਸੱਜਣ ਮਿੱਤਰ ਸਲਾਹ ਦੇ ਰਿਹਾ ਕਿ ਨਹੀਂ ਇਹਨੂੰ ਨਾ ਕਰ, ਏਦਾਂ ਹੋ ਜਾਣਾ, ਓਦਾਂ ਹੋ ਜਾਣਾ, ਤੇ ਬੰਦਿਆਂ ਨਾਲ ਜਿਹੜਾ ਸੀਗਾ ਬਾਅਦ ਚ ਧੱਕਾ ਹੋ ਜਾਂਦਾ, ਜੱਜ ਅੱਗੇ ਨਹੀਂ ਕਰਦਾ। ਆਈਸ ਵਾਲਿਆਂ ਨੇ ਚੈਕਿੰਗ ਦਿੱਤੀ ਹੁੰਦੀ ਆ ਕਿ ਮਹੀਨੇ ਬਾਅਦ ਆ ਕੇ ਹਾਜ਼ਰੀ ਲਾ, ਉੱਥੇ ਡਿਟੇਨ ਕਰ ਲੈਂਦੇ ਆ 235 ਥੱਲੇ, ਉਹਨਾਂ ਨੂੰ ਫੇਰ ਮੂਵ ਕਰ ਦਿੱਤਾ ਜਾਂਦਾ, ਕਿਸੇ ਨੂੰ ਟੈਕਸਸ, ਕਿਸੇ ਨੂੰ ਲੁਈਜ਼ੀਆਨਾ, ਜੁਰਿਸਡਿਕਸ਼ਨ ਵੀ ਚੇਂਜ ਹੋ ਜਾਂਦਾ। ਗੱਲ ਇਹ ਸੀਗੀ ਕਿ ਜਦੋਂ ਤੁਹਾਡਾ ਕੈਲੀਫੋਰਨੀਆ ਚ ਕੇਸ ਲੱਗਾ ਵਾ, ਜੇ ਜੱਜ ਸਟ੍ਰਿਕਟ ਆ, ਜੇ ਧੱਕੇ ਨਾਲ ਤੁਹਾਡਾ ਕੇਸ ਡਿਨਾਈ ਕਰਦਾ, ਸਾਡੇ ਕੋਲ 9th ਸਰਕਿਟ ਦਾ ਰਹਿੰਦਾ ਹੈਗਾ ਨਾ, ਆਪਾਂ BIA ਵੀ ਚਲੋ ਮੰਨ ਲਿਆ ਡਿਨਾਈ ਕਰ ਦੂਗਾ, 9th ਸਰਕਿਟ ਦਾ ਕਾਨੂੰਨ ਤਾਂ ਲੱਗੂਗਾ। ਜਦੋਂ ਤੁਸੀਂ ਆਹ ਸੱਜਣ ਮਿੱਤਰਾਂ ਦੀ ਪੁੱਠੀ ਸਲਾਹ ਜਦੋਂ ਸੁਣਦੇ ਆ, ਤੁਹਾਨੂੰ ਏਦਾਂ ਦੇ ਜੁਰਿਸਡਿਕਸ਼ਨ ਚ ਮੂਵ ਕਰ ਦਿੱਤਾ ਜਾਂਦਾ ਕਿ ਤੁਸੀਂ 9th ਸਰਕਿਟ ਤੋਂ ਵੀ ਬਾਹਰ ਹੋ ਜਾਂਦੇ ਆ, ਉੱਥੇ ਤਾਂ ਫਿਰ ਅਪੀਲ ਦੇ ਚਾਂਸ ਵੀ ਬੰਦੇ ਦੇ ਘਟ ਜਾਂਦੇ ਆ। ਸੋ ਤੁਹਾਡੀ ਜਿਹੜੀ ਕੋਸ਼ਿਸ਼ ਇਸ ਵੇਲੇ ਇਹ ਹੋਣੀ ਚਾਹੀਦੀ ਹੈ ਕਿ ਜੇ ਤੁਹਾਡਾ 9th ਸਰਕਿਟ ਦੇ ਵਿੱਚ ਕੇਸ ਲਾਅ ਲੱਗਾ ਹੈਗਾ, ਤੁਸੀਂ ਉਹਨੂੰ ਕੇਸ ਨੂੰ ਲੜੋ ਉੱਥੇ, ਤਾਂ ਕਿ 9th ਸਰਕਿਟ ਦੇ ਥੱਲੇ ਹੀ ਰਹੋ, ਠੀਕ ਆ। ਕਿਉਂਕਿ ਜਿਹੜੀ ਅਪੀਲ ਪੂਲ ਕਰਦੇ ਵੀ ਦੇਖੋ ਕਈ ਵਾਰੀ ਟਾਈਮ ਲੱਗ ਜਾਂਦਾ, ਸਰਕਾਰਾਂ ਚੇਂਜ ਹੁੰਦੀਆਂ। ਜਿਹੜਾ 9th ਸਰਕਿਟ ਆ ਕਾਫੀ ਲਿਬਰਲ ਜਿਹੜਾ ਹੈਗਾ ਸਰਕਿਟ ਹੈਗਾ, ਤੁਹਾਡੇ ਜਿਹੜੇ ਚਾਂਸ ਆ ਉਹਦੇ ਬੈਸਟ ਜਿਹੜੇ ਹੈਗੇ ਆ। ਸੋ ਇਹ ਚੀਜ਼ ਨੂੰ ਜਿਹੜਾ ਧਿਆਨ ਨਾਲ ਸੋਚਿਓ ਕਿ ਬੰਦਾ ਕੀ ਸਲਾਹ ਦੇ ਰਿਹਾ, ਇਹ ਤੁਹਾਡੇ ਫਾਇਦੇ ਦੀ ਜਿਹੜੀ ਸਲਾਹ ਵਾ। ਹੁਣ ਗੱਲ ਇਹ ਹੈ ਕਿ ਸਿੱਧੀ ਜਿਹੜੀ ਸਲਾਹ ਸੀਗੀ, ਬੰਦੇ ਕਈ ਵਾਰੀ ਲੱਭਦੇ ਹੁੰਦੇ ਇੱਧਰੋਂ ਉੱਧਰੋਂ ਸ਼ਾਰਟਕਟ, ਬਾਅਦ ਚੋਂ ਚੱਲਦੇ ਨਹੀਂ। ਸੋ ਆਪਾਂ ਕੀ ਹੈਗਾ ਕਿ ਫਰੰਟ ਲਾਈਨ ਤੇ ਇਹਨਾਂ ਨਾਲ ਡੀਲ ਕਰਦੇ, ਹੁਣ ਇਹਨੂੰ ਮੈਂ ਗੋਲ ਮੋਲ ਕਰਕੇ ਕਵਾਂ, ਮਿੱਠਾ ਜਿਹਾ ਬਣਾ ਕੇ ਕਵਾਂ ਕਿ ਲੈ ਵੀ ਲੋਕਾਂ ਨੂੰ ਪਹਿਲਾਂ ਗੱਲ ਪਸੰਦ ਆਣੀ ਚਾਹੀਦੀ ਹੈ, ਉਸ ਲਹਿਜੇ ਦੇ ਵਿੱਚ ਕਵਾਂ, ਉਸ ਲਹਿਜੇ ਦਾ ਨਹੀਂ ਆਪਣੇ ਕੋਲ ਟਾਈਮ ਹੈਗਾ। ਖਬਰਾਂ ਕਾਫੀ ਸਾਰੀਆਂ ਹੈਗੀਆਂ ਤੁਹਾਡੇ ਫਾਇਦੇ ਦੀਆਂ, ਇਹਨੂੰ ਸੁਣੋ, ਇੰਟਰਪ੍ਰੈਟ ਕਰੋ, ਸਮਝੋ। ਜਿਹੜਾ ਸੱਜਣ ਮਿੱਤਰ ਉਹਨੂੰ ਹੀ ਸਲਾਹ ਦਿਓ ਕਿ ਬਾਈ ਜੇ ਤੇਰਾ ਕੇਸ ਲੱਗਾ ਹੈਗਾ ਨਾ, ਤੂੰ ਪਹਿਲਾਂ ਉਹਦੀ ਤਿਆਰੀ ਕਰ, ਡਾਕੂਮੈਂਟ ਜਮ੍ਹਾਂ ਕਰਾ, ਨਾਲ ਰਿਕੁਐਸਟ ਪਾ ਦੇ ਕੰਟੀਨਿਊਅਸ ਦੀ। ਜੇ ਜੱਜ ਨੇ ਤੇਰੀ ਗ੍ਰਾਂਟ ਕਰਤੀ, ਤੇਰੀ ਕਿਸਮਤ, ਜੇ ਨਹੀਂ ਕੀਤੀ ਤਾਂ ਵੀ ਤੂੰ ਬੈਟਰ ਆਫ ਹੈਗਾ, ਤੈਨੂੰ ਕੇਸ ਜਿਹੜਾ ਉਹ ਵਧੀਆ ਤਰੀਕੇ ਨਾਲ ਜਿਹੜਾ ਲੜਨਾ ਪੈ ਰਿਹਾ। ਕਈ ਵਾਰੀ ਏਦਾਂ ਹੁੰਦਾ ਕਿ ਰਿਐਲਿਟੀ ਦਾ ਦੱਸਣਾ, ਲੋਕੀ ਜਿਹੜੇ ਨਹੀਂ ਉਹ ਕਰਦੇ, ਡੈਡਲਾਈਨ ਵਗੈਰਾ ਮਿਸ ਹੋ ਜਾਂਦੀ ਹੈ, ਫਿਰ ਡੈਡਲਾਈਨ ਦੇ ਵਿੱਚ ਜਾ ਕੇ ਉਹਨਾਂ ਨੂੰ ਰਿਅਲਾਈਜ਼ ਹੁੰਦਾ ਕਿ ਲੈ ਯਾਰ ਜੱਜ ਨੇ ਤਾਂ ਮਨਾ ਕਰਤਾ, ਫਿਰ ਉਹ ਡਾਕੂਮੈਂਟ ਸਬਮਿਟ ਕਰਦੇ ਆ, ਉਹ ਡਾਕੂਮੈਂਟ 'ਚ ਲੇਟ ਹੋ ਜਾਂਦੇ ਆ। ਜੱਜ ਸਿਰਫ ਇਸ ਕਹਿ ਕੇ ਕੇਸ ਡਿਨਾਈ ਕਰ ਦਿੰਦਾ ਕਿ ਇਹ ਡਾਕੂਮੈਂਟ ਟਾਈਮ ਸਰ ਜਿਹੜੇ ਜਮ੍ਹਾਂ ਨਹੀਂ ਹੋਏ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਆ, ਡੈਡਲਾਈਨ, ਟਾਈਮਿੰਗ, ਠੀਕ ਹੈ ਕਿ ਨਹੀਂ। ਤੁਹਾਨੂੰ ਡਾਕੂਮੈਂਟ ਇਕੱਠੇ ਕਰਨ ਨੂੰ ਵੀ ਟਾਈਮ ਚਾਹੀਦਾ, ਵਕੀਲ ਨੂੰ ਅੱਗੋਂ ਉਹ ਪੜ੍ਹਨ ਨੂੰ, ਤਿਆਰ ਕਰਨ ਨੂੰ ਵੀ ਟਾਈਮ ਚਾਹੀਦਾ। ਉਹਦੇ ਵਿੱਚ ਕਈ ਵਾਰੀ 100 ਗਲਤੀਆਂ ਵੀ ਜਿਹੜੀਆਂ ਆ ਜਾਂਦੀਆਂ, ਤੇ ਇਹਨੂੰ ਜਿਹੜਾ ਸੀਗਾ ਟਾਈਮ ਸਰ ਜਿਹੜਾ ਉਹ ਕਰੋ, ਠੀਕ ਹੈ। ਇਹਨੂੰ ਜਿਹੜਾ ਲੇਟ ਆ ਜਾਂ ਕੋਈ ਸੱਜਣ ਮਿੱਤਰ ਉਹ ਸਲਾਹ ਦੇ ਰਿਹਾ ਕਿ ਨਹੀਂ ਇਹਨੂੰ ਘੁੰਮ ਜਾ, ਇੱਧਰ ਚੱਲ ਜਾ, ਉੱਧਰ ਚੱਲ ਜਾ, ਟ੍ਰਾਂਸਫਰ ਕਰ ਲਾ, ਉਹ ਪੁੱਠੇ ਪੰਗਿਆਂ ਦੇ ਵਿੱਚ ਨਾ ਕਰੋ। ਆਈਸ ਦੀ ਜਿੱਦਾਂ ਰਿਪੋਰਟਿੰਗ ਐਡਰੈਸ ਦੀ ਰਿਕੁਆਇਰਮੈਂਟ ਹੈਗੀ, ਉਹ ਵੀ ਇਹਨਾਂ ਨੇ ਕਾਨੂੰਨ ਬਣਾਇਆ ਕਿ ਜੇ ਬੰਦੇ ਨੇ ਜਿਹੜਾ ਐਡਰੈਸ ਵਗੈਰਾ ਚੇਂਜ ਨਹੀਂ ਕੀਤਾ, ਉਹਨੂੰ 6 ਮਹੀਨੇ ਤੱਕ ਦੀ ਇਹਨਾਂ ਨੇ ਸਜ਼ਾ ਜਿਹੜੀ ਲਾਈ ਹੋਈ ਹੈ, ਠੀਕ ਆ।
ਤੇ ਹੁਣ ਤੁਸੀਂ ਏਦਾਂ ਤਾਂ ਨਹੀਂ ਕਰ ਸਕਦੇ ਕਿ ਕੋਰਟ ਦਾ ਤੁਸੀਂ ਵੈਨਿਊ ਚੇਂਜ ਕਰ ਲਿਆ, ਤੁਸੀਂ ਕਹੋ ਮੈਂ ਆਈਸ ਦੇ ਨਾਲ ਐਡਰੈਸ ਨਹੀਂ ਚੇਂਜ ਕਰਨਾ, ਤੁਹਾਨੂੰ ਉਹ ਵੀ ਕਰਨਾ ਪੈਣਾ। ਜਦੋਂ ਤੁਸੀਂ ਕੀਤਾ ਆਈਸ ਨੇ ਕਹਿਣਾ ਆ ਜਾ ਹਾਜ਼ਰੀ ਲਗਾਉਣਾ, ਉੱਥੇ ਤੁਹਾਨੂੰ ਤੰਗ ਪਰੇਸ਼ਾਨ ਜਿਹੜਾ ਕੀਤਾ ਜਾ ਸਕਦਾ। ਸੋ ਜਿੱਥੇ ਹੈਗੇ ਆ ਕੇਸ ਟਿਕ ਕੇ ਉੱਥੇ ਜਿਹੜਾ ਕੇਸ ਜਿਹੜਾ ਲੜੋ। ਇਹ ਹੁਣ ਜਿਹੜਾ ਸੀਗਾ ਜਿਹੜੇ ਹਿਸਾਬ ਨਾਲ ਮਾਹੌਲ ਜਿਹੜਾ ਚੱਲਦਾ ਪਿਆ ਉਹਨੂੰ ਸਮਝੋ ਕੀ ਆ। ਇਸ ਕੇਸ ਦੇ ਵਿੱਚ ਕੀ ਹੋਇਆ ਸੀਗਾ ਜਿਹਦੀ ਗੱਲ ਕਰ ਰਹੇ ਹਾਂ, ਜਿਹਦੇ ਬੇਸ ਜੀ ਤੇ ਜਿਹੜਾ BIA ਨੇ ਇਹ ਫੈਸਲਾ ਕੀਤਾ, ਇਹ ਜਿਹੜਾ ਬੰਦਾ ਸੀਗਾ 2015 ਤੋਂ ਰਿਮੂਵਲ ਪ੍ਰੋਸੀਡਿੰਗ 'ਚ ਸੀਗਾ, ਠੀਕ ਹੈ। ਇਹਨੂੰ 2015 ਤੋਂ ਮਤਲਬ 10 ਸਾਲ ਦੇਖ ਲਓ ਇਹਨੂੰ ਆਏ ਨੂੰ ਹੋ ਗਏ। ਅਸਾਈਲਮ 2017 'ਚ ਅਪਲਾਈ ਕੀਤਾ ਸੀਗਾ। ਇਹਨੇ ਕਈ ਸਾਰੀਆਂ ਜਿਹੜੀਆਂ ਕੰਟੀਨਿਊਏਸ਼ਨ ਜਿਹੜੀਆਂ ਕੀਤੀਆਂ ਡਿਲੇ, ਕਿ ਕਦੀ ਬਿਮਾਰ ਆ, ਇਹ ਬਣਾ ਉਹ ਬਣਾ, ਮਤਲਬ ਇਹਦਾ ਕਰਦੇ 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 2015 ਤੋਂ ਇਹਨੇ 2025 ਤੱਕ ਖਿੱਚ ਲਿਆ। ਹੁਣ ਕੀ ਹੁੰਦਾ ਕਿ BIA ਨੇ ਇਸੇ ਕੇਸ ਦੀ ਐਗਜ਼ਾਮਪਲ ਬਣਾ ਕੇ ਸਾਰਿਆਂ ਤੇ ਜਿਹੜਾ ਤੁਸੀਂ ਕਹ ਲਓ ਕਿ ਹੁਕਮ ਜਾਰੀ ਜਿਹੜਾ ਕਰਨਾ ਹੁੰਦਾ। 2025 ਦੇ ਵਿੱਚ ਇਹਦੀ ਜਿਹੜੀ ਹੀਅਰਿੰਗ ਸੀਗੀ, ਕੀ ਕੀਤਾ ਇਹਨੇ ਹੀਅਰਿੰਗ ਤੇ ਜਾ ਕੇ ਵਾਵਾ ਪਾਤਾ, ਠੀਕ ਆ। ਤੁਹਾਨੂੰ ਪਤਾ ਸਾਰਿਆਂ ਨੂੰ ਮੇਰਾ ਵਾਵਾ ਦੇ ਵਿਚਾਰੇ ਕੀ ਕੀ ਵਿਚਾਰ ਹੈਗੇ ਆ। ਇਹਨੇ ਵਾਵਾ ਪਾਤਾ ਜੀ, ਮੇਰਾ ਵਾਵਾ ਪੈਂਡਿੰਗ ਆ। ਇਹ ਕੁਆਲੀਫਾਈਂਗ ਜਿਹੜਾ ਮੈਂ ਵਾਵਾ ਦੇ ਲਈ ਕਿ ਮੈਨੂੰ ਅਬਿਊਜ਼ ਹੋਇਆ ਵਾ, ਇਹ ਵੀ ਇੱਕ ਆਪਣੀ ਕਮਿਊਨਿਟੀ 'ਚ ਬੜਾ ਜਿਹੜਾ ਹੈਗਾ, ਇਹਦੇ ਵਿੱਚ ਵੀ ਕਈ ਵਾਰੀ ਕਿ ਵਾਵਾ ਜਿਹੜਾ ਸੀਗਾ ਸਪੈਸ਼ਲੀ ਜਿਹੜਾ ਨਿਊਯਾਰਕ ਵਾਲੇ ਪਾਸੇ ਆ, ਉਹ ਸਾਰਾ ਜਿਹੜਾ ਸੀਗਾ ਇਮੀਗ੍ਰੇਸ਼ਨ ਦੇ ਆਲਰੇਡੀ ਟਰੈਕ ਦੇ ਵਿੱਚ ਹੈਗਾ। ਉਹ ਬਸ ਮੈਟਰ ਆਫ ਟਾਈਮ ਹੈਗਾ ਕਦੋਂ ਉਹਨਾਂ ਨੇ ਵਾਵਾ ਵਾਲਿਆਂ ਨੂੰ ਫੜਨਾ ਜਿਹੜਾ ਸ਼ੁਰੂ ਕਰਨਾ, ਕਿਉਂਕਿ ਉਹ ਚੀਜ਼ ਦੇ ਵਿੱਚ ਉਹ ਖੁਦ ਹੀ 3 ਵਾਰੀ ਮੈਸੇਜ ਦੇ ਚੁੱਕੇ ਆਪਣੀ ਵੈਬਸਾਈਟ ਦੇ ਉੱਤੇ ਕਿ ਇਹਦੇ ਵਿੱਚ ਫਰਾਡ ਜਿਹੜਾ ਬੜੇ ਵੱਡੇ ਲੈਵਲ ਤੇ ਹੋਇਆ। ਪਰ ਉਹ ਅਜੇ ਵੀ ਲੋਕੀ ਜਿਹੜੇ ਉਹ ਮੈਂਟੈਲਿਟੀ ਦੇ ਵਿੱਚ ਹੈਗਾ ਕਿ ਵਾਵਾ ਜਿਹੜਾ ਫਾਈਲ ਕਰ ਦਿਓ, ਵਾਵਾ ਫਾਈਲ ਕਰ ਦਿਓ। ਸੋ ਉਹ ਚੀਜ਼ ਸੀਗੀ, ਉਹਨਾਂ ਤੋਂ ਜਿਹੜਾ ਬਚ ਸਕਦੇ ਆ, ਜਿੰਨੀ ਦੂਰ ਭੱਜ ਸਕਦੇ ਆ ਉਨੀ ਦੂਰ ਭੱਜੋ। ਇਹ ਵਾਵਾ ਵੂ ਵਾਲੇ ਪੁੱਠੇ ਕੰਮਾਂ ਦੇ ਵਿੱਚ ਨਹੀਂ ਪੈਣਾ ਕਿਸੇ ਨੇ, ਠੀਕ ਹੈ। ਜੀ ਸੋ ਇਮੀਗ੍ਰੇਸ਼ਨ ਜੱਜ ਨੇ ਕੀ ਕੀਤਾ ਕਿ ਉਹਨੂੰ ਅਲਾਉ ਕਰਤਾ ਕਿ ਠੀਕ ਹੈ, ਇਹਦਾ ਵਾਵਾ ਵਾਲਾ ਮਸਲਾ ਹੈਗਾ, ਕੇਸ ਨੂੰ ਜਿਹੜਾ ਕੰਟੀਨਿਊ ਕਰ ਦਿਓ, ਠੀਕ ਹੈ। ਇਹ ਖਬਰ ਕਿਉਂ ਦੱਸ ਰਹੇ ਤੁਹਾਨੂੰ ਪਤਾ, ਵਾਵਾ ਕਿਸੇ ਦਾ ਪੈਂਡਿੰਗ ਆ, ਕਿਸੇ ਦਾ ਯੂ ਵੀਜ਼ਾ ਪੈਂਡਿੰਗ ਆ, ਹਾਂਜੀ ਠੀਕ ਹੈ। ਉਹਨਾਂ ਨੂੰ ਜੀ ਸੱਜਣ ਮਿੱਤਰ ਕੰਜ ਫੂਕ ਮਾਰਦੇ ਆ ਕਿ ਲੈ ਤੂੰ ਤਾਂ ਜੀ ਟਰਮੀਨੇਟ ਕਰਾ, ਏਦਾਂ ਤੇਰਾ ਵਕੀਲ ਤਾਂ ਜੀ ਬੰਦ ਨਹੀਂ ਕਰਾ ਕੇ ਦੇ ਰਿਹਾ, ਇਹ ਤਾਂ ਬੰਦ ਹੋ ਜਾਣਾ ਚਾਹੀਦਾ ਸੀਗਾ ਕੇਸ। ਅੱਛਾ, ਜੱਜ ਨੇ ਜੀ ਉਹਦੀ ਬੰਦੇ ਨੂੰ ਕੰਟੀਨਿਊਸ਼ਨ ਦੇ ਦਿੱਤੀ ਕਿ ਚੱਲ ਅੱਗੇ ਤੇ ਇਹਨੂੰ ਆਪਾਂ ਵੇਖਦੇ ਆ ਕੀ ਹੋਣਾ। ਜਿਹੜੀ ਸਰਕਾਰ ਸੀਗੀ ਉਹਨੇ ਅਪੀਲ ਕਰਤਾ। ਜਦੋਂ ਹੁਣ ਇਹ BIA ਦੇ ਵਿੱਚ ਗਿਆ, ਮੁੱਦਾ ਇਹ ਹੈਗਾ ਕਿ ਕੀ ਜੱਜ ਦੇ ਕੋਲ ਪਾਵਰ ਸੀਗੀ, ਗੁੱਡ ਕਾਜ਼ ਸੀਗਾ, ਉਹ ਅੱਗੇ ਇਹਨੂੰ ਕੰਟੀਨਿਊ ਕਰ ਸਕਦਾ ਸੀਗਾ ਕਿ ਨਹੀਂ ਕਰ ਸਕਦਾ ਸੀਗਾ। ਜੀ ਇਹਦੇ ਵਿੱਚ ਉਹ ਕਹਿੰਦੇ ਆ ਕਿ ਇਹ ਚੀਜ਼ ਦੇਖਣੀ ਹੁੰਦੀ ਹੈ ਕਿ ਬੰਦਾ ਰਿਲੀਫ ਦੇ ਲਈ ਐਲੀਜੀਬਲ ਸੀਗਾ ਕਿ ਨਹੀਂ ਸੀਗਾ। ਮਤਲਬ ਕਿ ਬੰਦੇ ਕੋਲ ਬੋਨਾਫਾਈਡ ਡਿਟਰਮੀਨੇਸ਼ਨ ਆ ਗਿਆ ਵਾ ਯੂ ਵੀਜ਼ੇ ਦਾ, ਕਿ ਉਹਨੇ ਅਜੇ ਫਾਈਲ ਨਹੀਂ ਕੀਤਾ, ਕਿ ਬੰਦੇ ਦੇ ਕੋਲ ਵਾਵਾ ਦਾ 360 ਦਾ ਅਪਰੂਵਲ ਆ ਗਿਆ, ਜੁਵੇਨਾਈਲ ਵਾਲੇ ਕੇਸ ਦਾ 360 ਦਾ ਅਪਰੂਵਲ ਆ ਗਿਆ, ਕਿ ਅਜੇ ਉਹਨੇ ਫਾਈਲ ਨਹੀਂ ਕੀਤਾ। ਕਿ ਮਤਲਬ ਜੱਜ ਨੇ ਇਹ ਦੇਖਣਾ ਕਿ ਬੰਦਾ ਐਕਚੁਅਲ ਦੇ ਵਿੱਚ ਐਲੀਜੀਬਲ ਹੋਊਗਾ ਕਿ ਨਹੀਂ ਹੋਊਗਾ, ਉਹਦੇ ਚਾਂਸ ਕੀ ਹੈਗਾ, ਇਹ ਚੀਜ਼ ਪਹਿਲਾਂ ਦੇਖਣੀ। ਫਿਰ ਉਹਨੇ ਦੂਜੀ ਚੀਜ਼ ਇਹ ਦੇਖਣੀ ਹੈ ਕਿ ਜੇ ਇਹਨੂੰ ਆਹ ਵਾਲੀ ਚੀਜ਼ ਮਿਲ ਵੀ ਜਾਵੇ, ਕਿ ਉਹਨਾਂ ਕੇਸ ਦੇ ਉੱਤੇ ਕੋਈ ਫਰਕ ਪਊਗਾ ਕਿ ਨਹੀਂ ਪਊਗਾ, ਆਊਟਕਮ ਦੇ ਉੱਤੇ ਕੋਈ ਫਰਕ ਪਊਗਾ ਕਿ ਨਹੀਂ ਪਊਗਾ। ਆਹ ਚੀਜ਼ਾਂ ਤੁਸੀਂ ਦੇਖਣੀਆਂ। ਇਸ ਤੋਂ ਇਲਾਵਾ ਇਹ ਦੇਖਣਾ ਤੁਸੀਂ ਡਿਲੀਜੈਂਸ, ਕੋਈ ਇਹਨੇ ਪ੍ਰਾਇਰ ਡਿਲੇ ਤਾਂ ਨਹੀਂ ਕੀਤਾ, ਕਿ ਇੱਕ ਤੋਂ ਵੱਧ ਵਾਰ ਇਹਨੇ ਕੰਟੀਨਿਊਸ ਲਈ ਆ, ਕਿੰਨੀ ਵਾਰੀ ਇਹਨੇ ਵੈਨਿਊ ਆਪਣਾ ਚੇਂਜ ਕੀਤਾ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਦੇਖਣੀਆਂ। ਤੇ ਜੱਜ ਸਿੱਧਾ ਹੀ ਕਿ ਸਿਰਫ ਜਿਹੜੇ ਫਾਈਲ ਹੋ ਗਈ ਕਿ ਮੈਨੂੰ ਫਿਊਚਰ ਦੇ ਵਿੱਚ ਮੈਨੂੰ ਇਹ ਬੈਨੀਫਿਟ ਮਿਲ ਸਕਦਾ, ਮੈਂ ਵਿਆਹ ਕਰਾ ਲਿਆ, ਹੁਣ ਮੇਰਾ ਕੇਸ ਜਿਹੜਾ ਟਰਮੀਨੇਟ ਕਰੋ, ਜੱਜ ਉਸ ਹਿਸਾਬ ਨਾਲ ਨਹੀਂ ਕਰ ਸਕਦਾ ਹੈਗਾ ਟਰਮੀਨੇਟ। ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜਾ ਬੰਦਾ ਸੀਗਾ, ਇਹਨੂੰ ਟਾਈਮ ਸਰ ਜਿਹੜੀ ਇਹ ਚੀਜ਼ ਪਹਿਲਾਂ ਦੱਸਣੀ ਚਾਹੀਦੀ ਸੀ ਕੋਰਟ ਦੇ ਮੂਹਰੇ। ਇਹ ਪਹਿਲਾਂ ਵੀ ਕਈ ਵਾਰੀ ਆਇਆ ਖੜੇ ਪੈਰ, ਜਦੋਂ ਤੁਸੀਂ ਐਂਡ ਮੂਮੈਂਟ ਤੇ ਤੁਸੀਂ ਕਹੋ ਕਿ ਮੇਰਾ ਕੇਸ ਅੱਗੇ ਕਰੋ, ਮੈਨੂੰ ਅੱਗੇ ਕੰਟੀਨਿਊਏਸ਼ਨ ਗ੍ਰਾਂਟ ਕਰੋ, ਇਹਦੇ ਵਿੱਚ ਡਿਲੀਜੈਂਸ ਨਹੀਂ ਹੈਗੀ, ਇਹ ਲਾਸਟ ਮਿੰਟ ਤੁਸੀਂ ਚੀਜ਼ਾਂ ਕਰ ਰਹੇ ਆ। ਕੋਰਟ ਦਾ ਜਿਹੜਾ ਸੀਗਾ ਟਾਈਮ ਉਹ ਜਿਹੜਾ ਖਰਾਬ ਹੁੰਦਾ। ਤੇ ਇਹ ਜਿਹੜੀ ਸਾਰੀਆਂ ਚੀਜ਼ਾਂ ਸੀਗੀਆਂ, ਕਿਉਂਕਿ ਇਹਨੇ ਡਿਲੇ ਵੀ ਥੋੜਾ ਜਿਹਾ ਇਹਦੇ ਵੱਲੋਂ ਸੀਗਾ। ਇਹਨੇ ਜਿਹੜਾ ਸੀਗਾ ਜੱਜ ਨੇ ਕਿਹਾ ਕਿ ਜਦੋਂ ਇਹਦੀ ਤਰੀਕ ਜਦ ਤੱਕ ਇਹਦੀ ਨੇੜੇ ਨਹੀਂ ਨਾ ਆਈ, ਇਹਨੂੰ 3-4 ਸਾਲ ਜਿੰਨੇ ਵੀ ਇਹਨੂੰ ਟਾਈਮ ਵਿਆਹ ਕਰਾਏ ਨੂੰ ਹੋਇਆ ਸੀਗਾ, ਇਹਨੇ ਐਵੀਡੈਂਸ ਹੀ ਨਹੀਂ ਦਿੱਤਾ ਸੀਗਾ ਕੋਰਟ ਨੂੰ ਪਹਿਲਾਂ ਕਿ ਇਹਨੇ ਵਿਆਹ ਕਰਾਇਆ ਹੋਇਆ ਸਿਟੀਜ਼ਨ ਨਾਲ ਜਾਂ ਗ੍ਰੀਨ ਕਾਰਡ ਹੋਲਡਰ ਨਾਲ। ਇਹਨੇ ਪਹਿਲਾਂ ਕੋਈ ਉਹ ਵਾਲੀ ਪਟੀਸ਼ਨ ਫਾਈਲ ਨਹੀਂ ਕੀਤੀ, ਤੇ ਇਹਨੇ ਜਿਹੜੀ ਵੇਟ ਕੀਤੀ ਐਂਡ ਤੱਕ ਕਿ ਇਹ ਜਿਹੜਾ ਸੀਗਾ ਵਾਵਾ ਦਾ ਜਿਹੜਾ ਕੇਸ ਜਿਹੜਾ ਸੀਗਾ ਉਹ ਫਾਈਲ ਕਰ ਸਕੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਕਿ ਉਹ ਕਹਿ ਰਹੇ ਕਿ ਕੋਰਟ ਨੂੰ ਦੱਸਿਆ ਕਿਉਂ ਨਹੀਂ ਪਹਿਲਾਂ ਰਾਈਟ ਵੇ ਕਿ ਤੂੰ ਵਿਆਹ ਕਰਾ ਲਿਆ ਵਾ ਸਿਟੀਜ਼ਨ, ਇਹ ਤਾਂ ਵੱਡੀ ਗੱਲ ਆ, ਮਤਲਬ ਵਾਵਾ ਦੀ ਵੇਟ ਕਿਉਂ ਕੀਤੀ। ਇਹ ਚੀਜ਼ਾਂ ਜਿਹੜੀਆਂ ਬੰਦੇ ਦੇ ਜਿਹੜੀਆਂ ਅਗੇਂਸਟ ਗਈਆਂ। ਤੇ ਬੇਸਿਕਲੀ ਇਹਨਾਂ ਨੇ ਇਹ ਤੈਅ ਕੀਤਾ ਕਿ ਜਿਹੜਾ ਲਾਸਟ ਮਿੰਟ ਜਿਹੜੇ ਡਿਲੇ ਜਿਹੜੇ ਹੈਗੇ ਆ, ਲਾਸਟ ਮਿੰਟ ਜਿਹੜੇ ਉਹ ਹੈਗੇ ਆ, ਉਹ ਜੱਜ ਨੂੰ ਨਹੀਂ ਗ੍ਰਾਂਟ ਕਰਨੇ ਚਾਹੀਦੇ। ਸੋ ਜਿਹੜਾ ਕੇਸ ਵੱਲ ਸੀਗਾ ਇਹ ਇਸ਼ਾਰਾ ਸੀਗਾ। ਤੇ ਉਹ ਜਿਹੜਾ ਸੀਗਾ ਨਾ, ਜੇ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਆਹੀ ਮੈਡੀਕਲ ਜਿਹੜੇ ਝੂਠੇ ਲਾਉਂਦੇ ਆ ਕਿ ਕੇਸ ਅੱਗੇ ਜਿਹੜਾ ਕੀਤਾ ਜਾਵੇ, ਉਹ ਬੇਨਤੀ ਹੈ ਤੁਹਾਨੂੰ ਜੀ ਸਾਰਿਆਂ ਨੂੰ ਉਹ ਕੰਮਾਂ 'ਚ ਨਾ ਪਿਓ, ਕਿਉਂਕਿ ਉਹ ਕਾਫੀ ਜਿਹੜਾ ਸੀਗਾ ਜੱਜਾਂ ਨੇ ਆਲਰੇਡੀ ਦੇਖ ਲਿਆ ਹੈਗਾ, ਠੀਕ ਆ। ਲਾਸਟ ਮਿੰਟ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ, ਜਿਹੜੇ ਵਕੀਲ ਵੀ ਉਹ ਚੀਜ਼ ਜਿਹੜੀ ਰეკਮੈਂਡ ਕਰਦੇ ਆ ਸਪੈਸੀਫਿਕ ਹੀ ਹੈਗੇ, ਉਹਨਾਂ ਨੇ ਸਾਰਿਆਂ ਨੂੰ ਹੀ ਉਹ ਜਿਹੜੀਆਂ ਕੀਤੀਆਂ ਹੁੰਦੀਆਂ। ਜੱਜਾਂ ਨੂੰ ਇਹ ਵੀ ਪਤਾ ਹੁੰਦਾ ਕਿ ਕਿਹੜੇ ਲਾਅ ਆਫਿਸ ਤੋਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੈਗੀਆਂ, ਤੇ ਉਹ ਚੀਜ਼ਾਂ ਤੋਂ ਜਿਹੜਾ ਸੀਗਾ ਥੋੜਾ ਬਚ ਕੇ ਰਹੋ, ਆਪਣਾ ਕੇਸ ਜਿਹੜਾ ਖਰਾਬ ਕਰੋਗੇ। ਹੁਣ ਕੀ ਹੋਇਆ ਕਿ ਜੱਜ ਨੇ ਗ੍ਰਾਂਟ ਵੀ ਨਹੀਂ ਕਰਨੀ ਕੰਟੀਨਿਊਏਸ਼ਨ, ਤੇ ਉਹਦਾ ਮੂਡ ਵੀ ਅਪਸੈਟ ਹੋ ਜਾਣਾ ਕਿ ਇਹਨੇ ਪੁੱਠਾ ਪੰਗਾ ਲਿਆ ਸੀਗਾ।
ਸੋ ਜੇ ਤੁਹਾਡੀ ਕੋਈ ਵਾਕਈ ਪ੍ਰੋਬਲਮ ਜਿਹੜੀ ਨਹੀਂ ਹੈਗੀ ਉਹ ਚੀਜ਼ 'ਚ ਜਿਹੜਾ ਨਾ ਪਾਓ। ਇੱਕ ਜਿਹੜਾ ਸੀਗਾ ਕਿ ਡਾਕੂਮੈਂਟ ਦੇ ਸੀਗੇ ਨਾ, ਇੱਕ ਸੀਗਾ ਕਿ ਫਲੱਡ ਆਏ ਆ ਕਿ ਮੈਂ ਹੁਣ ਡਾਕੂਮੈਂਟ ਜਿਹੜੇ ਅਰੇਂਜ ਨਹੀਂ ਕਰ ਸਕਦਾ। ਇਸ ਚੀਜ਼ 'ਚ ਚਲੋ ਸੱਚਾਈ ਹੈਗੀ ਕਿ ਉੱਥੇ ਬੜੀ ਜਿਹੜੀ ਪ੍ਰੋਬਲਮ ਹੋ ਗਈ। ਮੇ ਬੀ ਉਹ ਚੀਜ਼ ਕਿਸੇ ਜੱਜ ਮੂਹਰੇ ਕੰਮ ਕਰ ਜਾਵੇ, ਪਰ ਮੇ ਬੀ ਉਹ ਕਈ ਜੱਜਾਂ ਮੂਹਰੇ ਨਾ ਕੰਮ ਕਰੇ। ਉਹਨੇ ਕਹਿਣਾ ਨਹੀਂ, ਪਰ ਤੈਨੂੰ ਤਾਂ ਇੱਥੇ ਆਏ ਨੂੰ 2-3 ਸਾਲ ਹੋ ਗਿਆ, ਜਿਹੜੇ ਹੜ੍ਹ ਆਏ ਆ ਤਾਂ ਹੁਣ ਆਏ ਆ ਅਗਸਤ ਸਤੰਬਰ ਦੇ ਵਿੱਚ, ਪਹਿਲਾਂ ਕਿਉਂ ਨਹੀਂ ਡਾਕੂਮੈਂਟ ਜਿਹੜੇ ਜਮ੍ਹਾਂ ਕੀਤੇ? ਠੀਕ ਹੈ ਜੀ। ਸੋ ਉਹ ਚੀਜ਼ ਸੀਗੀ, ਤੁਸੀਂ ਉੱਤੇ 100% ਜਿਹੜਾ ਰਿਲਾਈ ਨਹੀਂ ਕਰ ਸਕਦੇ ਹੈਗੇ। ਉਹਦੇ ਵਿੱਚ ਵੀ ਕਾਫੀ ਜਿਹੜਾ ਸੀਗਾ ਲੋਕੀ ਕਹਿ ਰਹੇ ਕਿ ਨਹੀਂ ਮੈਂ ਕਰ ਨਹੀਂ ਸਕਦਾ ਕਿਉਂਕਿ ਘਰ ਦੇ ਵਿੱਚ ਇਹ ਪ੍ਰੋਬਲਮ ਪੈ ਗਈ। ਹੁਣ ਦੇਖੋ ਜੀ, ਜਿਹੜੀ ਤਾਂ ਸਾਰਾ ਜਿਹੜਾ ਫਲੱਡਡ ਆ ਉਹਦੇ ਵਿੱਚ ਨਹੀਂ ਬੰਦਾ ਕਰ ਸਕਦਾ, ਉਹਦੇ ਵਿੱਚ ਠੀਕ ਆਪਾਂ ਪੂਰਾ ਪੇਸ਼ ਕਰ ਸਕਦੇ ਹਾਂ ਕਿ ਆਹ ਦੇਖੋ ਖਬਰਾਂ ਏਦਾਂ ਕਹਿੰਦੀਆਂ ਕਿ ਆ ਪੂਰਾ ਅੰਡਰ ਵਾਟਰ ਹੈਗਾ, ਤੇ ਉਹਦੇ ਵਿੱਚ ਜੱਜ ਮੰਨ ਸਕਦਾ ਹੈਗਾ ਕਿਉਂਕਿ ਗੁੱਡ ਕਾਜ਼ ਬਣ ਗਈ। ਤੇ ਜੇ ਉਹ ਫਿਰ BIA ਦੇ ਵਿੱਚ ਜਾਂਦਾ ਤੇ BIA ਨੂੰ ਵੀ ਕਹੋਗੇ ਕਿ ਯਾਰ ਜੇ ਬੰਦੇ ਦੇ ਅਫਸਰ ਸਾਰਾ ਮਹਿਕਮੇ ਹੀ ਬੰਦ ਹੈਗੇ ਆ, ਨੋਟਰੀ ਕੋਈ ਕਰਾਉਣ ਵਾਲਾ ਹੈ ਹੀ ਨਹੀਂ ਬੰਦਾ, ਕਿ ਸਾਰੇ ਪਿੰਡਾਂ ਦੇ ਪਿੰਡ ਜਿਹੜੇ ਡੁੱਬੇ ਹੋਏ ਆ, ਬੰਦਾ ਤਾਂ ਕਰਕੇ ਨਹੀਂ ਕਰ ਸਕਦਾ ਹੈਗਾ। ਉਹ ਚੀਜ਼ ਦਾ ਇੱਕ ਲਿਮਿਟਿਡ ਟਾਈਮ ਲਈ ਫਾਇਦਾ ਜਿਹੜਾ ਬੰਦੇ ਨੂੰ ਹੋ ਸਕਦਾ ਹੈਗਾ, ਪਰ ਲੌਂਗ ਰਨ ਦੇ ਵਿੱਚ ਜਿਹੜੇ ਸੀਗੇ, ਜਿਹੜਾ ਜੱਜਾਂ ਦਾ ਜਿਹੜਾ ਰਵੱਈਆ ਹੈਗਾ, ਹੋ ਸਕਦਾ ਕਿ ਉਹਦੇ ਵਿੱਚ ਵੀ ਜਿਹੜੇ ਜੱਜ ਆ ਉਹ ਕਹਿਣ ਕਿ ਨਹੀਂ ਮੈਂ ਐਗਰੀ ਨਹੀਂ ਕਰਦਾ, ਮੈਂ ਇਸ ਲਈ ਨਹੀਂ ਐਗਰੀ ਕਰਦਾ ਕਿ ਤੂੰ ਪਹਿਲਾਂ ਕਿਉਂ ਨਹੀਂ ਕੀਤੇ 2 ਸਾਲ। ਠੀਕ ਆ, ਸੋ ਉਹ ਚੀਜ਼ਾਂ ਜਿਹੜੀਆਂ ਆ ਰਹੀਆਂ, ਤਾਂ ਕਰਕੇ ਇਹ ਹੈਗਾ ਆਪਣੇ ਕੇਸ ਤੇ ਜਿਹੜਾ ਸੀਗਾ ਨਾ ਧਿਆਨ ਜਿਹੜਾ ਸੀਗਾ ਉਹ ਕਰੋ। ਠੀਕ ਆ, ਹਰੇਕ ਜਿਹੜੀ ਚੀਜ਼ ਆ ਪਹਿਲਾਂ ਆਰਗੇਨਾਈਜ਼ ਜੇ ਹਰੇਕ ਚੀਜ਼ ਜਿਹੜੀ ਸੀਗੀ ਕਿ ਉਹ ਲਾਸਟ ਮਿੰਟ ਤੇ ਜੇ ਛੱਡੀ ਆ ਤਾਂ ਉਹਦੀ ਪ੍ਰੋਬਲਮ ਜਿਹੜੀ ਪਾਊਗੀ ਸਾਰਿਆਂ ਨੂੰ ਆਉਣ ਵਾਲੇ ਟਾਈਮਾਂ ਦੇ ਵਿੱਚ। ਤੇ ਰਾਜਕਰਨ ਜੀ, ਇਹਦੇ ਨਾਲ ਹੀ ਇੱਕ ਚੀਜ਼ ਇਹ ਹੈ ਕਿ ਆਪਾਂ ਇਹ ਦੇਖ ਰਹੇ ਹਾਂ ਕਿ ਜੱਜ ਨਾ ਕਈ ਵਾਰੀ ਬਿਨਾਂ ਵਕੀਲਾਂ ਤੋਂ ਪੁੱਛੇ ਹੀਅਰਿੰਗ ਅੱਗੇ ਪਾ ਦਿੰਦੇ ਆ। ਅੱਛਾ, ਪਿੱਛੇ ਵਾਲੀ ਤਾਂ ਚਲੋ ਨਾਰਮਲ ਸੀਗਾ ਕਿ ਨਹੀਂ ਸਾਡੇ ਕੋਲ ਟਾਈਮ ਨਹੀਂ, ਅੱਗੇ ਕਰਨੀ ਆ। 3-3 ਮਹੀਨੇ ਕਈ ਵਾਰੀ ਅੱਗੇ ਕਰ ਦਿੰਦੇ ਆ। ਬੰਦਾ ਸੋਚਦਾ ਕੋਈ 6 ਮਹੀਨੇ ਦਾ ਟਾਈਮ ਆ, ਨਹੀਂ ਕਈ ਵਾਰੀ ਜਿਹੜਾ ਟਾਈਮ ਨਿਕਲਦਾ। ਸੋ ਇਹ ਵੀ ਜਿਹੜੀ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਠੀਕ ਹੈ। ਆਈ ਨੋ ਅੱਜ ਕਾਫੀ ਲਗਾਤਾਰ ਜਿਹੜੇ ਕੇਸਿਸ ਆ ਉਹ ਉਸਦੇ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ। ਕਾਲਰਸ ਵੀ ਆਪਣੇ ਨਾਲ ਕਾਫੀ ਚਿਰ ਤੋਂ ਹੋਲਡ ਤੇ ਬਣੇ ਹੋਏ ਆ, ਉਹਨਾਂ ਦੀਆਂ ਕਾਲਸ ਵੀ ਜਿਹੜਾ ਲਵਾਂਗੇ। ਮੈਨੂੰ ਲੱਗਦਾ ਇੱਕ ਹੋਰ ਕੇਸ ਦੇ ਬਾਰੇ ਅਟਾਰਨੀ ਟਿਕੈਣਾ ਜੀ ਗੱਲ ਕਰ ਲਈਏ ਕਿ ਪਹਿਲਾਂ ਬ੍ਰੇਕ ਲੈ ਕੇ ਫਿਰ ਕਰਨੀ ਚਾਹੁੰਦੇ ਆ ਕਿ ਕਰ ਲਈਏ ਵਾਲੀ? ਨਹੀਂ, ਕਰ ਲੈਣਾ ਜੀ, ਕੋਈ ਨਹੀਂ। ਬ੍ਰੇਕ ਬਰੂਕ ਆਪਣੀ ਤਾਂ ਜੀ ਹਫਤੇ ਨਹੀਂ ਬ੍ਰੇਕ ਲੱਗਦੀ ਹੈ। ਠੀਕ ਹੈ ਜੀ। ਅੱਛਾ ਜੀ, ਡੋਮੈਸਟਿਕ ਵਾਇਲੈਂਸ ਬੇਸਡ ਅਸਾਈਲਮ ਜਿਹੜਾ ਆ ਉਸ ਨੂੰ ਲੈ ਕੇ ਵੀ ਇੱਕ ਨਵਾਂ ਕੇਸ ਲਾ ਜਿਹੜਾ ਉਹ ਬਣਿਆ ਆ। ਸੋ ਉਹਦਾ ਕੀ ਮੈਟਰ ਹੈਗਾ ਤੇ ਡਿਸੀਜਨ ਦੇ ਨਾਲ ਕੀ ਫਰਕ ਪੈਣ ਵਾਲਾ ਆ? ਸੋ ਇਹ ਜਿਹੜਾ ਡੋਮੈਸਟਿਕ ਵਾਇਲੈਂਸ ਬੇਸਡ ਅਸਾਈਲਮ ਆ ਉਹ ਕੀ ਕੇਸ ਸੀਗਾ ਜੀ ਇਹ ਵਾਲਾ? ਇਹ ਜਿਹੜਾ ਸੀਗਾ ਇਹਦੇ ਬਾਰੇ ਵੀ ਆਪਾਂ ਕਈ ਵਾਰੀ ਡਿਸਕਸ ਕੀਤੀ ਸੀਗੀ। ਮੈਟਰ ਆਫ AB ਦੇ ਕੇਸ ਸੀਗੇ। ਤੁਸੀਂ ਸਾਡੇ ਚੈਨਲ ਤੇ ਪੰਜਾਬੀ ਰੇਡੀਓ ਦੇ YouTube ਤੇ ਜਾ ਕੇ ਚੈੱਕ ਕਰ ਸਕਦੇ ਆ। ਕਾਫੀ ਇੰਟਰਸਟਿੰਗ ਸੀਗੀ ਸਾਰੀਆਂ ਡਿਸਕਸ਼ਨਸ ਜੀ। ਸੋ ਹੁਣ ਨਵਾਂ ਕੇਸ ਜਿਹੜਾ ਆਇਆ ਮੈਟਰ ਆਫ SSFM। ਠੀਕ ਹੈ। ਸੋ ਹੁੰਦਾ ਕੀ ਹੈ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਜਿਹੜਾ ਅਟਰਨੀ ਜਨਰਲ ਆ ਉਹ ਆਪਣੇ ਆਪ ਨੂੰ ਕੇਸ ਸਾਈਨ ਕਰ ਸਕਦਾ ਕਿ ਆਹ ਕੇਸ ਮੈਨੂੰ ਸਾਈਨ ਕੀਤਾ ਜਾਵੇ, ਇਹ ਗਲਤ ਹੋਇਆ, ਇਹਨੂੰ ਏਦਾਂ ਇੰਟਰਪ੍ਰੇਟ ਕਰਨਾ ਜਿਹੜਾ ਚਾਹੀਦਾ। ਸੋ ਇਹ AB ਵਾਲਾ ਜਿਹੜਾ ਵਿਵਾਦ ਹੈਗਾ, ਮੈਟਰ ਆਫ AB ਵਾਲਾ ਵਿਵਾਦ, ਇਹ ਕਦੋਂ ਦਾ ਹੀ ਛੜਿਆ ਹੋਇਆ। ਇਹ ਵੀ ਜਿਹੜੀ ਸਰਕਾਰ ਆਉਂਦੀ ਹੈ ਨਾ ਉਹਨੂੰ ਚੇਂਜ ਕਰ ਦਿੰਦੀ ਹੈ, ਏਦਾਂ ਹੁਣ ਜਿਹੜਾ ਦੂਜੇ ਤਰੀਕੇ ਨਾਲ ਚੇਂਜ ਕਰ ਦਿੰਦੀ ਹੈ। ਇਹਦੇ ਵਿੱਚ ਇੱਕ ਲੇਡੀ ਸੀਗੀ ਹੌਂਡੂਰਸ ਤੋਂ, ਉਹਨੇ ਅਸਾਈਲਮ ਅਪਲਾਈ ਕੀਤਾ ਸੀਗਾ। ਇਹ ਕਹਿੰਦੀ ਕਿ ਮੈਂ ਜੇ ਵਾਪਸ ਜਾਊਂਗੀ ਤਾਂ ਮੈਨੂੰ ਮੇਰੇ ਪੋਲੀਟੀਕਲ ਓਪੀਨੀਅਨ ਕਰਕੇ ਜਿਹੜਾ ਸੀਗਾ ਉਹ ਪ੍ਰੋਬਲਮ ਜਿਹੜੀ ਆਊਗੀ, ਤੇ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਇਹਨੇ ਜਿਹੜਾ ਸੀਗਾ ਉਹਦੇ ਥੱਲੇ ਇਹਨੇ ਅਸਾਈਲਮ ਜਿਹੜਾ ਅਪਲਾਈ ਕੀਤਾ ਸੀਗਾ। ਪਹਿਲੀ ਇਹਦੀ ਗਰਾਊਂਡ ਸੀਗੀ ਕਿ ਮੈਂ ਹੌਂਡੂਰਸ ਵੂਮਨ ਆ, ਉਹਨੂੰ ਪਾਰਟਿਕੂਲਰ ਸੋਸ਼ਲ ਗਰੁੱਪ ਮੰਨਣਾ ਚਾਹੀਦਾ। ਦੂਜੀ ਇਹ ਕਹਿੰਦੀ ਕਿ ਜਿਹੜੀ ਉਹ ਵਾਲੀਆਂ ਫੀਮੇਲ ਹੈਗੀਆਂ ਜਿਹੜੀਆਂ ਆਪਣਾ ਰਿਲੇਸ਼ਨਸ਼ਿਪ ਨਹੀਂ ਛੱਡ ਸਕਦੀਆਂ, ਕਿ ਮਤਲਬ ਬੱਝੀਆਂ ਹੋਈਆਂ। ਆਪਾਂ ਇਹਦੇ ਬਾਰੇ ਵੀ ਗੱਲ ਕੀਤੀ ਸੀਗੀ ਇੰਡੀਅਨ ਸਮਾਜ ਦੇ ਵਿੱਚ ਵੀ, ਇਹਦੇ ਉੱਤੇ ਕਾਫੀ ਕੇਸ ਵੀ ਆਪਾਂ ਐਕਚੁਅਲੀ ਗ੍ਰਾਂਟ ਕਰਾਇਆ ਕਿ ਮੈਂ ਅਨਵਿਲਿੰਗ ਅਨਏਬਲ ਟੂ ਲੀਵ ਰਿਲੇਸ਼ਨਸ਼ਿਪ ਜਿਹੜਾ ਡੋਮੈਸਟਿਕ ਵਾਇਲੈਂਸ ਵਾਲਾ, ਵੂਮਨ ਰੈਜ਼ਿਸਟਿੰਗ ਮੇਲ ਡੋਮੀਨੇਸ਼ਨ, ਕਿ ਮੈਂ ਉਹ ਵਾਲੀ ਜਨਾਨੀ ਆ ਜਿਹੜੀ ਮੇਲ ਦੇ ਡੋਮੀਨੇਸ਼ਨ ਜਿਹੜਾ ਹੈਗਾ ਉਹਦੇ ਖਿਲਾਫ ਕਿ ਨਹੀਂ, ਮੇਰੇ ਤੇ ਇਦਾਂ ਦਾ ਰੋਬ ਨਹੀਂ ਪੈਣਾ ਚਾਹੀਦਾ। ਚੌਥੀ ਕੈਟੇਗਰੀ ਇਹਨੇ ਪਾਈ ਸੀਗੀ ਵੂਮਨ ਜਿਹੜੀ ਆਟੋਨਮੀ ਜਿਹਨੂੰ ਚਾਹੀਦੀ ਹੈ ਕਿ ਇੰਡੀਪੈਂਡੈਂਸ, ਕੀ ਬਰਾਬਰ ਦੇ ਹੱਕ ਜਿਹੜੇ ਮਿਲਣੇ ਚਾਹੀਦੇ ਹੈ। ਇਹਦੀਆਂ 4 ਗਰਾਊਂਡ ਸੀਗੀਆਂ ਕਿ ਮੈਂ ਹੌਂਡੂਰਸ ਵੂਮਨ ਜਿਹੜੀ ਰਿਲੇਸ਼ਨਸ਼ਿਪ ਛੱਡ ਨਹੀਂ ਸਕਦੀ। ਦੂਜੀ ਗੱਲ, ਇਹਦੇ ਬੇਸ ਤੇ ਆਪਾਂ ਇੰਡੀਆ ਦੇ ਬੜੇ ਡੋਮੈਸਟਿਕ ਵਾਇਲੈਂਸ ਦੇ ਅਸਾਈਲਮ ਜਿਹੜੇ ਕੇਸ ਗ੍ਰਾਂਟ ਕਰਾਏ ਸੀਗੇ। ਅਨਏਬਲ ਟੂ ਲੀਵ ਜਿਹੜਾ ਰਿਲੇਸ਼ਨਸ਼ਿਪ ਵਾਲਾ, ਕਿ ਬੰਦਾ ਕਿੱਦਾਂ ਸਮਾਜਿਕ ਲੈਵਲ ਤੇ ਬੱਝਿਆ ਹੋਇਆ, ਤੇ ਮੇਲ ਡੋਮੀਨੇਸ਼ਨ ਨੂੰ ਜਿਹੜਾ ਰੈਜ਼ਿਸਟ ਕਰਦਾ, ਕਿ ਮਤਲਬ ਸਟੈਂਡ ਅਪ ਕਰਦਾ ਕਿ ਇਹ ਨਹੀਂ ਕਿ ਚੁੱਪ ਕਰਕੇ ਕੁੱਟ ਖਾਈ ਜੋ। ਤੇ ਚੌਥਾ ਕਿ ਮੈਂ ਜਿਹੜੇ ਮੇਰੇ ਵਿਚਾਰ ਆ ਉਹ ਇਹ ਹੈ ਕਿ ਸਾਰਿਆਂ ਨੂੰ ਇਕੁਐਲਿਟੀ ਆਟੋਨਮੀ ਹੋਣੀ ਚਾਹੀਦੀ ਆ। ਇਹ ਕਹਿੰਦੀ ਕਿ ਜਿਹੜੀ ਹੌਂਡੂਰਸ ਗਵਰਨਮੈਂਟ ਜਿਹੜੀ ਸੀਗੀ, ਹੌਂਡੂਰਨ ਗਵਰਨਮੈਂਟ, ਉਹ ਮੈਨੂੰ ਪ੍ਰੋਟੈਕਟ ਨਹੀਂ ਕਰ ਸਕਦੀ ਮੇਰੇ ਅਬਿਊਜ਼ਰ ਤੋਂ, ਘਰ ਵਾਲੇ ਤੋਂ, ਕਿਉਂਕਿ ਸਮਾਜ ਹੀ ਉੱਥੇ ਏਦਾਂ ਦਾ ਕਿ ਜਦੋਂ ਪੁਲਿਸ ਕੋ ਵੀ ਬੰਦਾ ਜਾਂਦਾ ਉਹ ਵੀ ਏਦਾਂ ਹੀ ਕਹਿੰਦੀ ਹੈ। ਤੇ ਇਹ ਆਪਣੇ ਇੰਡੀਆ ਦੇ ਕੇਸਾਂ ਦੇ ਨਾਲ ਬੜਾ ਫਾਇਦਾ ਹੁੰਦਾ ਸੀਗਾ ਇਹ ਮੈਟਰ ਆਫ AB ਦੇ ਉਹਨੂੰ
ਪਰ ਇਹ ਜਦੋਂ ਆਪਾਂ ਕੇਸ ਕਰਦੇ ਸੀਗੇ ਨਾਲ ਹੀ ਉਹਨਾਂ ਨੂੰ ਆਪਾਂ ਇਹ ਵੀ ਦੱਸਦੇ ਸੀਗੇ ਕਿ ਇਹ ਕਿਸਮਤ ਆ ਤੁਹਾਡੀ ਕਿ ਇਹ ਕਿਹੜੀ ਸਰਕਾਰ ਦੇ ਵਿੱਚ ਇਹ ਕੇਸ ਜਿਹੜੇ ਆਉਂਦੇ ਆ, ਡੈਮੋਕ੍ਰੈਟਸ ਦੇ ਵਿੱਚ ਆਉਂਦੇ ਆ, ਰਿਪਬਲਿਕਨ ਦੇ ਵਿੱਚ ਆਉਂਦੇ ਆ, ਉਹਦੇ ਨਾਲ ਆਊਟਕਮ ਜਿਹੜਾ ਬੜਾ ਡਿਸਾਈਡ ਹੁੰਦਾ ਹੈਗਾ। ਕਿਉਂਕਿ ਜਦੋਂ ਉਹਨਾਂ ਨੇ ਲਾਅ ਹੀ ਚੇਂਜ ਕਰਤਾ ਤਾਂ ਜੱਜ ਦੇ ਹੱਥ ਜਿਹੜੇ ਆਟੋਮੈਟਿਕਲੀ ਵੱਜ ਗਏ। ਸੋ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਡਿਨਾਈ ਕਰਤਾ ਇਹਦਾ ਕਲੇਮ ਤੇ BIA ਦੇ ਕੋਲ ਗਿਆ, BIA ਨੇ ਵੀ ਕੇਸ ਜਿਹੜਾ ਡਿਨਾਈ ਕਰਤਾ। ਫਿਰ 5th ਸਰਕਿਟ ਕੋ ਚਲ ਗਿਆ ਰੀਕਨਸੀਡਰੇਸ਼ਨ ਲਈ ਜਿਹੜਾ ਕੇਸ ਸੀਗਾ। ਹੁਣ ਗੱਲ ਸਾਰੀ ਹੋ ਰਹੀ ਹੈ ਡੋਮੈਸਟਿਕ ਵਾਇਲੈਂਸ ਦੀ, ਪ੍ਰਾਈਵੇਟ ਐਕਟਰ ਦੀ। ਜਿੱਦਾਂ ਪਹਿਲਾਂ ਤੁਹਾਨੂੰ ਦੱਸਿਆ ਇਹਦੇ ਵਿੱਚ ਉਹੀ ਪਹਿਲਾ ਕੇਸ ਜਿਹੜਾ ਹੋਇਆ ਮੈਟਰ ਆਫ AB1 ਪਾਰਟ 1 ਹੈ ਨਾ, ਇਹ 2018 ਸੀਗਾ। ਅਟਰਨੀ ਜਨਰਲ ਜੈਫ ਸੈਸ਼ਨ ਉਦੋਂ ਟਰੰਪ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੀ। ਤੇ ਇਹਦੇ ਵਿੱਚ ਇੱਕ ਕੇਸ ਸੀਗਾ ਮੈਟਰ ਆਫ ARCG 2014 ਦਾ, ਜਿਹੜਾ ਸੀਗਾ ਡੈਮੋਕ੍ਰੈਟਸ ਦੇ ਕਾਰਜਕਾਲ ਦੇ ਵਿੱਚ। ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਵੀ ਡੋਮੈਸਟਿਕ ਵਾਇਲੈਂਸ ਦੇ ਕੇਸ ਹੁੰਦੇ ਸੀਗੇ ਉਹਨਾਂ ਨੂੰ ਅਸਾਈਲਮ ਮਿਲਣੀ ਚਾਹੀਦੀ ਆ, ਇੰਨੀ ਸਟ੍ਰਿਕਟ ਰਿਕੁਆਇਰਮੈਂਟ ਨਹੀਂ ਸੀਗੀ। ਹੁਣ ਮੈਟਰ ਆਫ AB ਆ ਗਿਆ 2018 ਚ, ਉਹਨਾਂ ਨੇ ਜਿਹੜਾ ਸੀਗਾ ਸ਼ਿਕੰਜਾ ਜਿਹੜਾ ਕੱਸਤਾ। ਉਹਨਾਂ ਨੇ ਮੈਟਰ ਆਫ ਜਿਹੜਾ ਸੀਗਾ ARCG ਉਹਨੂੰ ਓਵਰਰੂਲ ਕਰਤਾ। ਉਹ ਕਹਿੰਦੇ ਆ ਕਿ ਡੋਮੈਸਟਿਕ ਵਾਇਲੈਂਸ ਜਾਂ ਗੈਂਗ ਵਾਇਲੈਂਸ ਹੈਗਾ ਇਹ ਅਸਾਈਲਮ ਲਈ ਕੁਆਲੀਫਾਈ ਨਹੀਂ ਕਰਦੇ, ਕਿਉਂਕਿ ਜਿੱਦਾਂ ਦੱਸਿਆ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਜਿਹੜਾ ਘੇਰਾ ਸੀਗਾ ਉਹ ਡਿਫਾਈਨਡ ਹੋਣਾ ਚਾਹੀਦਾ। ਕਿ ਇਹ ਸਿੱਧੇ ਕਹਿ ਰਹੀ ਹੈ ਕਿ ਮੈਨੂੰ ਘਰ ਵਾਲੇ ਤੋਂ ਕੁੱਟ ਪਈ ਹੈ, ਇਸ ਹਿਸਾਬ ਨਾਲ ਬਹੁਤ ਜ਼ਿਆਦਾ ਹਜ਼ਾਰਾਂ ਲੱਖਾਂ ਕੇਸ ਜਿਹੜੇ ਆ ਜਾਣੇ ਆ ਤੇ ਬੜਾ ਡਿਫਿਕਲਟ ਹੈਗਾ। ਤੇ ਇਹ ਵੀ ਨਹੀਂ ਪ੍ਰੂਵ ਕਰ ਪਾਈ ਕਿ ਸਰਕਾਰ ਦਾ ਇਹਦੇ ਵਿੱਚ ਕੋਈ ਕਸੂਰ ਜਿਹੜਾ ਹੈਗਾ। ਫਿਰ ਉਸ ਤੋਂ ਬਾਅਦ ਆ ਗਿਆ ਜੀ ਮੈਟਰ ਆਫ AB ਪਾਰਟ 2, ਠੀਕ ਹੈ, 2021 ਦੇ ਵਿੱਚ, ਜਦੋਂ ਬਾਈਡਨ ਦਾ ਜਦੋਂ ਟਰੰਪ ਦਾ ਹੀ ਫਾਈਨਲ ਜਿਹੜਾ ਕਾਰਜਕਾਲ ਸੀਗਾ, ਉਦੋਂ ਉਹਨਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਯਾਰ ਇਹ ਤਾਂ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ, ਇਹ ਤਾਂ ਲੋਕਾਂ ਨੇ, ਇਹ ਤਾਂ ਜਨਾਨੀਆਂ ਨਾਲ ਸਿੱਧੇ ਜਿਹੜਾ ਧੱਕਾ ਹੈਗਾ ਤੇ ਆਪਾਂ ਨੂੰ ਇਹਦੀ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਹੈ। ਇਹ ਫਿਰ ਆਪਣੀਆਂ ਸਫਾਈਆਂ ਜੀਆਂ ਪੇਸ਼ ਕਰਨ ਲੱਗ ਪਏ ਕਿ ਆਪਾਂ ਕੋਈ ਨਵਾਂ ਲੀਗਲ ਸਟੈਂਡਰਡ ਨਹੀਂ ਸੈੱਟ ਕੀਤਾ। ਆਪਾਂ ਇਹ ਨਹੀਂ ਕਹਿ ਰਹੇ ਕਿ ਸਾਰੇ ਕੇਸ ਡਿਨਾਈ ਕਰਨੇ ਚਾਹੀਦੇ ਆ, ਆਪਾਂ ਸਿਰਫ ਇਹ ਕਹਿ ਰਹੇ ਹਾਂ ਕਿ ਤੁਸੀਂ ਦੇਖੋ ਕਿ ਪ੍ਰਾਈਵੇਟ ਬੰਦੇ ਨੇ ਕੰਡਕਟ ਕੀਤਾ ਕਿ ਗਵਰਨਮੈਂਟ ਨੇ ਕੀਤਾ। ਜੇ ਪ੍ਰਾਈਵੇਟ ਨੇ ਕੀਤਾ ਤੇ ਤੁਸੀਂ ਇਹ ਵੀ ਦੇਖਣਾ ਕਿ ਸਰਕਾਰ ਜਿਹੜੀ ਸੀਗੀ ਅਨਵਿਲਿੰਗ ਐਂਡ ਅਨਏਬਲ ਟੂ ਪ੍ਰੋਟੈਕਟ। ਮਤਲਬ ਤੁਹਾਨੂੰ ਉਹ ਚੀਜ਼ ਦੇਖਣੀ ਹੈ ਕਿ ਜੇ ਬੰਦਾ ਸ਼ੋਅ ਕਰ ਦੇਵੇ ਕਿ ਸਰਕਾਰ ਨੇ ਨਹੀਂ ਹੈਲਪ ਕੀਤੀ ਆ, ਉਹ ਇਦਾਂ ਦਾ ਜਿਹੜਾ ਕੰਡਕਟ ਸੀਗਾ ਉਹਨੂੰ ਹੋਰ ਬੜਾਵਾ ਦਿੰਦੀ ਆ, ਤੇ ਤੁਸੀਂ ਉਹ ਕੇਸ ਅਪਰੂਵ ਜਿਹੜਾ ਕਰ ਸਕਦੇ ਆ। ਮਤਲਬ ਕਿ ਜਿਹੜੀ ਟਰੰਪ ਸਰਕਾਰ ਸੀਗੀ ਉਹਨੇ ਖੁਦ ਹੀ 2 ਵਾਰੀ ਜਿਹੜਾ ਸੀਗਾ ਉਹ ਕਰਤਾ। ਇੱਕ ਵਾਰੀ ਉਹਨੇ ਕਲੈਰਿਟੀ ਦੇ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਮੁੱਦੇ ਜਿਹੜੇ ਫਿਰ ਉਛਲਦੇ ਆ। ਉਸ ਤੋਂ ਬਾਅਦ ਜੀ ਮੈਟਰ ਆਫ AB3 ਆਇਆ 2021 ਦੇ ਵਿੱਚ, ਜਦੋਂ ਗਾਰਲੈਂਡ ਆਇਆ, ਬਾਈਡਨ ਨੂੰ ਨਹੀਂ ਆਏ। ਇਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਸੀਗੇ AB1 ਤੇ AB2 ਨੂੰ ਕੱਟ ਦਿਓ ਤੇ ਜਿਹੜਾ ਮੈਟਰ ਆਫ ARCG ਸੀਗਾ 2014 ਦਾ ਉੱਤੇ ਵਾਪਸ ਜਾਓ। ਸੋ ਤੁਸੀਂ ਦੇਖੋਗੇ ਕੀ ਹੋ ਰਿਹਾ ਕਿ ਜਦੋਂ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਪੁਰਾਣੇ ਵਾਲੇ 2 ਜਾਂ 3 ਜਿੰਨੇ ਵੀ ਹੁੰਦੇ ਉਹਨੂੰ ਕੱਟ ਦਿੰਦੀ, ਉਹ ਕਹਿੰਦੀ ਹੈ ਪੁਰਾਣੇ ਵਾਲੇ ਤੇ ਜਾਓ। ਸੋ ਜਿਹੜਾ ਬਾਈਡਨ ਦਾ ਕਾਰਜਕਾਲ ਸੀਗਾ ਜੀ ਉਹਦੇ ਵਿੱਚ ਇਹ 2014 ਵਾਲੇ ਸਟੈਂਡਰਡ ਤੇ ਚੱਲ ਗਏ। ਬਾਈਡਨ ਦੇ ਕਾਰਜਕਾਲ ਦੇ ਵਿੱਚ ਬੜੇ ਸਾਰੇ ਆਪਣੇ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਕੇਸ ਵਗੈਰਾ ਅਪਰੂਵ ਹੋਏ, ਕਿਉਂਕਿ ਸਟੈਂਡਰਡ ਜਿਹੜਾ ਉਹ ਸੀਗਾ। ਤੇ ਇਹਦੇ ਵਿੱਚ ਜਿਹੜਾ ਸੀਗਾ ਕਿ ਗਵਰਨਮੈਂਟ ਇਹ ਨਹੀਂ, ਉਹ ਕਹਿੰਦੇ ਕਿ ਅਨਏਬਲ ਜਾਂ ਅਨਵਿਲਿੰਗ, ਕਿ ਮਤਲਬ ਤੁਸੀਂ ਜਦੋਂ ਸ਼ੋਅ ਕਰਤਾ ਕਿ ਤੁਸੀਂ ਪੁਲਿਸ ਕੋ ਗਏ ਜਾਂ ਕਿਸੇ ਕੋ ਗਏ ਤੇ ਉਹਨਾਂ ਨੇ ਤੁਹਾਡੀ ਕੋਈ ਹੈਲਪ ਨਹੀਂ ਕੀਤੀ, ਤੇ ਉਹ ਤੋਂ ਸਾਬਤ ਹੋ ਜਾਂਦਾ ਕਿ ਗਵਰਨਮੈਂਟ ਇਹਦੇ ਵਿੱਚ ਕੋਈ ਦਿਲਚਸਪੀ ਨਹੀਂ ਲੈਣਾ ਚਾਹੁੰਦੀ। ਤੇ ਇਹਨਾਂ ਨੇ ਜਿਹੜਾ ਸੀਗਾ ਬਾਈਡਨ ਦੇ ਕਾਰਜਕਾਲ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਕੇਸ ਜਿਹੜੇ ਬੜੇ ਜ਼ਿਆਦਾ ਅਪਰੂਵ ਹੋਣ ਲੱਗ ਪਏ। ਤੇ ਹੁਣ ਫਿਰ ਦੁਬਾਰਾ ਜਿਹੜਾ ਇਹ ਜਿਹੜਾ ਮੈਟਰ ਆਫ SSFM ਹੈਗਾ, ਇਹ ਕੀ ਕਹਿੰਦੇ ਹੈਗੇ ਆ ਕਿ ਮੈਟਰ ਆਫ AB1 ਤੇ 2 ਨੂੰ ਜਿਹੜਾ ਮੰਨਿਆ ਜਾਵੇ। ਇਹਨਾਂ ਨੇ ਵਾਪਸ ਜਾ ਕੇ ਜਿਹੜਾ 2014 ਵਾਲਾ ਕੈਨਸਲ ਕਰਤਾ, ਬਾਈਡਨ ਦਾ ਜਿਹੜਾ ਸੀਗਾ 2021 ਵਾਲਾ ਕੈਨਸਲ ਕਰਤਾ। ਸੋ ਵਾਪਸ ਫੇਰ ਆਪਣਾ ਉਹੀ ਜਿਹੜਾ ਲੈ ਕੇ ਜਿਹੜੇ ਆ ਗਏ ਆ ਤੇ ਬਾਈਡਨ ਵਾਲੇ ਇਹਨਾਂ ਨੇ ਓਵਰਰੂਲ ਕਰਤੇ ਆ। ਤੇ ਹੁਣ ਫੇਰ ਜਿਹੜਾ ਸੀਗਾ ਡੋਮੈਸਟਿਕ ਵਾਇਲੈਂਸ ਵਾਲਿਆਂ ਦੇ ਵਿੱਚ ਸ਼ਿਕੰਜਾ ਜਿਹੜਾ ਕੱਸਤਾ, ਉਹਦੇ ਵਿੱਚ ਇਹਨਾਂ ਨੇ ਇਹ ਦੇਖਣਾ ਕਿ ਸਰਕਾਰ ਦਾ ਕੀ ਰੋਲ ਹੈਗਾ, ਪੁਲਿਸ ਦਾ ਕੀ ਰੋਲ ਹੈਗਾ। ਉਹ ਚੀਜ਼ਾਂ ਜੇ ਪ੍ਰੈਜ਼ੈਂਟ ਨਹੀਂ ਹੈਗੀਆਂ ਤਾਂ ਉਹਨਾਂ ਨੇ ਇਹ ਜਿਹੜੇ ਸੀਗੇ ਸਿਰਫ ਫੈਮਿਲੀ ਯੂਨਿਟ ਵਾਲੇ ਜਿਹੜੇ ਕੇਸ ਆ ਉਹ ਅਪਰੂਵ ਹੋਣੇ ਬੜੇ ਜਿਹੜੇ ਔਖੇ ਆ। ਇਹ ਬੇਸਿਕਲੀ ਇਹਦਾ ਕੇਸ ਦਾ ਜਿਹੜਾ ਕੰਕਲੂਜਨ ਆ ਜੀ। ਜੀ ਜੀ। ਸੋ ਆਪਾਂ ਇੱਥੇ ਅਟਾਰਨੀ ਟੈਡ ਕਹਿਣਾ ਜੀ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਜਿਹੜੇ ਸਰੋਤਿਆਂ ਦੀਆਂ ਕਾਲਸ ਆ ਉਹ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਆਂ ਨੰਬਰ ਤੁਹਾਨੂੰ ਦੱਸਦੇ ਜਾਈਏ 408 272 5200 4082725200। ਕਾਫੀ ਲੰਮੇ ਸਮੇਂ ਤੋਂ ਹੋਲਡ ਤੇ ਹੋ ਸਾਰੇ ਜਾਣੇ, ਬਸ ਇਦਾਂ ਹੀ ਕੁਝ ਸਮਾਂ ਹੋਰ ਤੇ ਫਿਰ ਤੁਹਾਡੀਆਂ ਵਾਰੀ ਸਿਰ ਆਪਾਂ ਕਾਲਸ ਜਿਹੜੀਆਂ ਲੈਂਦੇ ਆ। ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ। ਮੇਰੇ ਨਾਲ ਜੁੜੇ ਹੋਏ ਨੇ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਟਕਿਆਣਾ ਜੀ। ਅਟਾਰਨੀ ਟਿਟਕਿਆਣਾ ਜੀ, ਇੱਕ ਵਾਰੀ ਫਿਰ ਤੁਹਾਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ। ਤੇ ਆਓ ਹੁਣ ਆਪਾਂ ਕਾਲਸ ਦੇ ਸਿਲਸਿਲੇ ਵੱਲ ਨੂੰ ਵਧਦੇ ਹਾਂ। ਕਾਲਸ ਲੈਣੇ ਆ ਤੁਹਾਡੇ ਸਾਰਿਆਂ ਦੀਆਂ। ਨੰਬਰ ਹੈ 408 272 5200 4082725200 ਦੇ ਉੱਤੇ। ਪ੍ਰੋਗਰਾਮ ਦੇ ਅੱਜ ਪਹਿਲੇ ਹਿੱਸੇ ਦੇ ਵਿੱਚ ਮਲਟੀਪਲ ਕੇਸਿਸ ਦੇ ਨਾਲ ਜੋ ਇਮੀਗ੍ਰੇਸ਼ਨ ਦੇ ਕਹਿ ਸਕਦੇ ਹਾਂ ਵੀ ਕੋਰਟ ਦੀਆਂ ਕਾਰਵਾਈਆਂ 'ਚ ਤਬਦੀਲੀ ਆਊਗੀ, ਉਹਦੇ ਬਾਰੇ ਆਪਾਂ ਡਿਸਕਸ ਕੀਤਾ। ਚਾਹੇ ਉਹ ਬੌਂਡ ਨੂੰ ਲੈ ਕੇ ਅਸੀਂ ਡੋਮੈਸਟਿਕ ਵਾਇਲੈਂਸ ਵਾਲੇ ਜਿਹੜੇ ਸੀ, ਕੰਟੀਨਿਊਏਸ਼ਨ ਵਾਲੇ ਸੀਗਾ ਮਸਲਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਡਿਸਕਸ ਜਿਹੜੀਆਂ ਉਹ ਕੀਤੀਆਂ। ਤੇ ਹੁਣ ਆਪਾਂ ਤੁਹਾਡੀਆਂ ਕਾਲਸ ਜਾਂ ਉਸ ਦੇ ਵੱਲ ਵੱਧਦੇ ਹਾਂ। ਆਪਣੇ ਜਿਹੜੇ ਕਾਲਰਸ ਆ, ਪਹਿਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਦਲਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਦਲਜੀਤ ਸਿੰਘ ਜੀ। ਭਾਜੀ, ਮੇਰਾ ਨਾ ਸਾਰਾ ਨਾ ਕੋਈ ਆ ਕੇਸ ਤੇ ਮੈਂ ਐਡਮਿਨ ਕਲੋਜ਼ਰ ਲਿਆ ਵਾ ਅਸਾਈਲਮ ਦਾ, ਤੇ ਮੇਰਾ ਯੂਵੀ ਦਾ ਬੋਨਾਫਾਈਡ ਆਇਆ ਤੇ ਯੂ ਵੀਜ਼ਾ ਮੇਰਾ ਲੱਗਾ 2019 ਚ। ਮੇਰੀ ਫੈਮਿਲੀ ਪੂਰੀ ਇੱਥੇ ਆ, ਉਹਨਾਂ ਦੇ ਵੱਖੋ ਵੱਖਰੇ ਕੇਸ ਆ ਅਸਾਈਲਮ ਦੇ। ਤੇ ਮੈਨੂੰ ਕਿੰਨਾ ਕੁ ਖਤਰਾ ਵਾ ਇਹਦਾ, ਜਿੱਦਾਂ ਮੰਨ ਲਓ ਕੀ ਇਹਨੂੰ ਆਖ ਦਿੰਦੇ ਆਈਸ ਦਾ। ਜਿੱਦਾਂ ਹੁਣ ਮੇਰੇ ਤੋਂ ਘਰ ਵੀ ਮੈਂ ਆਪਣਾ ਲਿਆ ਵਾ, ਗੱਡੀਆਂ ਵੀ ਆ, ਤੇ ਮੈਨੂੰ ਕਿੰਨਾ ਕੁ ਖਤਰਾ ਹੋ ਸਕਦਾ? ਥੈਂਕ ਯੂ। ਤੁਹਾਡਾ ਅਸਾਈਲਮ ਦਾ ਕੇਸ ਚੱਲਦਾ ਪਿਆ ਜੀ? ਐਡਮਿਨ ਕਲੋਜ਼ ਆ ਕਹਿੰਦੇ। ਉਹ ਤੁਸੀਂ ਕਰਾਇਆ? ਹਾਂਜੀ, ਤੁਸੀਂ, ਮੈਂ ਪਹਿਲਾਂ ਇੱਕ ਨਾਲ ਗੱਲ ਕੀਤੀ, ਤੁਸੀਂ ਆਂਦੇ ਜੋ ਬੋਨਾਫਾਈਡ ਹੈਗਾ ਤੇ ਤੁਸੀਂ ਕਰਾ ਸਕਦੇ ਜੋ। ਮੈਂ ਕਰਾ ਲਿਆ, ਐਡਮਿਨ ਕਲੋਜ਼ਰ ਕਰਾਇਆ ਮੈਂ ਖੁਦ ਆਪਦਾ। ਠੀਕ ਹੈ। ਸੋ ਪਹਿਲੀ ਚੀਜ਼ ਇਹ ਹੈ ਕਿ ਜਿਹੜੇ ਐਡਮਿਨ ਕਲੋਜ਼ ਵਾਲੇ ਜਿਹੜੇ ਕੇਸ ਹਨ, ਉਹਨੂੰ ਸਰਕਾਰ ਖੋਲ ਵੀ ਸਕਦੀ ਹੈਗੀ ਆ ਜਿਹੜੀ ਦੁਬਾਰਾ। ਤੇ ਹੁਣ ਜਿਹੜਾ ਐਡਮਿਨ ਕਲੋਜ਼ ਦੇ ਕੇਸ ਜਿਹੜੇ ਕਿੱਦਾਂ ਖੁੱਲ ਸਕਦੇ ਆ, ਕਈਆਂ ਨੂੰ ਤਾਂ ਜੀ ਸਿੱਧੇ ਉਹਨਾਂ ਨੇ ਬੈਠੇ ਬੈਠੇ ਜਿਹੜੇ ਖੋਲਤੇ, ਤੇ ਜਦੋਂ ਖੁੱਲ ਜਾਂਦੇ ਆ ਉਹ ਜੀ ਫਿਰ ਦੁਬਾਰਾ ਤੁਸੀਂ ਕੋਰਟ 'ਚ ਚਲੇ ਜਾਂਦੇ ਆ। ਉਹ ਚੀਜ਼ ਜਿਹੜੀ ਤੁਹਾਨੂੰ ਦੁਬਾਰਾ ਜਿਹੜੀ ਜੱਜ ਮੂਹਰੇ ਆਰਗਿਊ ਕਰਨੀ ਪੈ ਸਕਦੀ ਆ। ਦੂਜਾ ਤਰੀਕਾ ਜੀ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਤੁਹਾਡਾ ਹੁਣ ਜਦ ਤੱਕ ਤੁਹਾਡੇ ਕੋਲ ਯੂ ਵੀਜ਼ਾ ਐਕਚੁਅਲ ਦੇ ਵਿੱਚ ਨਹੀਂ ਆਉਂਦਾ ਹੈਗਾ, ਇਕੱਲੇ ਬੋਨਾਫਾਈਡ ਨਾਲ ਨਹੀਂ ਕੁਛ ਹੁੰਦਾ। ਬੋਨਾਫਾਈਡ ਜਿਹੜਾ ਹੈਗਾ ਠੀਕ ਹੈ, ਤੁਹਾਨੂੰ ਇੱਕ ਲੈਵਲ ਤੇ ਮੇ ਵੀ ਤੁਹਾਡੀ ਡਿਪੋਰਟੇਸ਼ਨ ਵਗੈਰਾ ਰੋਕ ਸਕਦਾ ਹੋਵੇ, ਬੰਦਾ ਸਟੇ ਰਿਕੁਐਸਟ ਵਗੈਰਾ ਫਾਈਲ ਕਰ ਸਕਦਾ, ਮਤਲਬ ਤੁਹਾਡੇ ਕੋਲ ਉਹ ਆਪਸ਼ਨ ਅਵੇਲੇਬਲ ਹੋ ਜਾਂਦੀਆਂ ਹੈਗੀਆਂ। ਪਰ ਆਈਸ ਵਾਲੇ ਜਿਹੜੇ ਸੀਗੇ ਹਾਂਜੀ ਡਾਈਟ ਆਈਸ ਵਾਲੇ ਜਿਹੜੇ ਸੀਗੇ ਉਹ ਤੁਹਾਨੂੰ ਡਿਟੇਨ ਜਿਹੜੇ ਕਰ ਸਕਦੇ ਆ। ਉਹਨਾਂ ਦਾ ਬੇਸਿਕਲੀ ਸਿੱਧੇ ਹੈਗਾ ਕਿ ਜਿਹੜਾ ਆਈਸ ਅਫਸਰ, ਜਿਹੜਾ ਐਵਰੇਜ ਬੰਦਾ ਜਿਹੜਾ ਸੜਕਾਂ ਦੇ ਉੱਤੇ ਹੈਗਾ ਅਫਸਰ ਜਿਹੜਾ ਫੜ ਰਿਹਾ, ਉਹ ਸਿਰਫ ਇੱਕ ਚੀਜ਼ ਦੇਖ ਰਿਹਾ ਕਿ ਬੰਦਾ ਕੱਚੇ ਤਰੀਕੇ ਆਇਆ ਸੀ, ਪੱਕੇ ਤਰੀਕੇ ਆਇਆ ਸੀਗਾ, ਤੇ ਇਹਦਾ ਹੁਣ ਕੀ ਸਟੇਟਸ ਸਿਸਟਮ 'ਚ ਸ਼ੋ ਹੋ ਰਿਹਾ। ਤੇ ਬਾਕੀ ਤੁਸੀਂ ਉਹਨੂੰ ਇਹ ਚੀਜ਼ਾਂ ਦੱਸ ਸਕਦੇ ਆ ਕਿ ਆ ਮੇਰਾ ਕੇਸ ਕਲੋਜ਼ ਹੋਇਆ ਸੀਗਾ ਏਦਾਂ ਏਦਾਂ, ਪਰ ਉਹਦਾ ਕੋਈ ਗਰੰਟੀ ਨਹੀਂ ਹੈਗੀ ਕਿ ਉਹ ਚੀਜ਼ ਨੇ ਉਹਨੂੰ ਕਨਵਿੰਸ ਕਰਨਾ ਕਿ ਤੁਹਾਨੂੰ ਉਹ ਅਰੈਸਟ ਨਾ ਕਰੇ। ਜੀ ਠੀਕ ਹੈ ਜੀ, ਥੈਂਕ ਯੂ ਦਲਜੀਤ ਜੀ। ਰਵੀ ਜੀ। ਹਾਂਜੀ, ਇੱਕ ਚੀਜ਼ ਹੈਗੀ, ਦੇਖੋ ਹੁਣ ਤੁਸੀਂ ਸਾਰੇ ਜਾਣੇ ਕਿ ਇਹ ਬਾਈ ਨੇ ਕੁਐਸਚਨ ਪੁੱਛਿਆ, ਠੀਕ ਆ, ਇਹ ਆਲਰੇਡੀ ਜਿਹਨਾਂ ਦੇ ਕੇਸ ਚੱਲਦੇ ਨੇ ਉਹਨਾਂ ਤੋਂ ਬੈਟਰ ਪੋਜੀਸ਼ਨ ਤੇ ਹੈਗਾ। ਕਿਉਂ? ਕੇਸ ਇਹਨਾਂ ਦਾ ਐਡਮਿਨ ਕਲੋਜ਼ ਸੀਗਾ, ਠੀਕ ਆ, ਇਹ ਵੀ ਕਦੋਂ ਦੇ ਸਿਸਟਮ 'ਚ ਆਇਆ। ਯੂ ਵੀਜ਼ਾ ਵੀ ਇਹਨਾਂ ਦਾ ਇੱਕ ਉਹਦੇ ਤੱਕ ਪਹੁੰਚ ਗਿਆ, ਬੋਨਾਫਾਈਡ ਤੱਕ, ਹੈਨਾ। ਪਰ ਇਹਨਾਂ ਦੇ ਕੋਲ ਯੂ ਵੀਜ਼ਾ ਆਇਆ ਨਹੀਂ ਅਜੇ। ਜਦੋਂ ਇਹਨਾਂ ਕੋਲ ਯੂ ਵੀਜ਼ਾ ਆ ਗਿਆ, ਉਹਦੇ ਵਿੱਚ ਹੈਗਾ ਸਟੇਟਸ ਤੁਸੀਂ ਇੱਥੇ ਰਹਿ ਸਕਦੇ ਆ। ਮਤਲਬ ਉਹ ਚੀਜ਼ ਹੈਗੀ ਤੁਹਾਡਾ 골ਡ ਸਟੈਂਡਰਡ। ਉਹ ਮਤਲਬ ਤੁਸੀਂ ਦਿਖਾ ਸਕਦੇ ਆ ਕਿ ਲੈ ਭਾਈ ਮੈਨੂੰ ਫੜਨਾ, ਦੇਖ ਆਹ ਚੀਜ਼ ਹੈਗੀ ਆ, ਠੀਕ ਆ। ਉਸ ਤੋਂ ਬਾਵਜੂਦ ਵੀ ਜੇ ਉਹ ਮਤਲਬ ਜੋ ਵੀ ਰੇਸਿਜ਼ਮ ਕਰਕੇ ਫੜ ਲੈਂਦਾ, ਤੁਸੀਂ ਉਹਦੇ ਵਿੱਚ ਬਾਹਰ ਆ ਸਕਦੇ ਆ ਜੱਜ ਕੋ। ਕਿਉਂ? ਕਿਉਂਕਿ ਤੁਸੀਂ ਕਹੋ ਕਿ ਯਾਰ ਇਹ ਮੈਨੂੰ ਬਾਅਦ 'ਚ ਫੜਿਆ, ਮੈਂ ਆਲਰੇਡੀ 236 ਦੇ ਥੱਲੇ ਆਉਣਾ, ਕਿਉਂਕਿ ਮੇਰੇ ਕੋਲ ਹੁਣ ਲੀਗਲ ਸਟੇਟਸ ਜਿਹੜਾ ਆ ਗਿਆ। ਕਿਉਂਕਿ ਜਿਹੜਾ ਆਪਾਂ ਕੇਸ ਲਾਅ ਡਿਸਕਸ ਕਰਕੇ ਹਟਿਆ 235, ਉਹਦੇ ਵਿੱਚ ਐਪਲੀਕੈਂਟ ਫॉर ਐਡਮਿਸ਼ਨ ਜਿਹੜਾ ਸੀਗਾ, ਉਹਦੇ ਬੇਸ ਤੇ ਉਹ ਫੜਦੇ ਆ ਕਿ ਜਦ ਤੱਕ ਬੰਦਾ ਕਿਸੇ ਪੱਕੇ ਸਟੇਟਸ ਤੇ ਨਹੀਂ ਆਉਂਦਾ, ਉਹ ਐਪਲੀਕੈਂਟ ਫॉर ਐਡਮਿਸ਼ਨ ਹੀ ਰਹਿੰਦਾ ਹੈਗਾ, ਠੀਕ ਆ। ਤੇ ਜਦੋਂ ਹੁਣ ਬੰਦਾ ਜਿੱਦਾਂ ਬਾਈ ਜੇ ਕੋਈ ਯੂ ਵੀਜ਼ਾ ਆ ਜਾਵੇ, ਤੇ ਫਿਰ ਉਹ ਇਹ ਕਹਿ ਸਕਦਾ ਹੈਗਾ ਕਿ ਜੱਜ ਸਾਹਿਬ ਮੈਂ ਐਪਲੀਕੈਂਟ ਫॉर ਐਡਮਿਸ਼ਨ ਨਹੀਂ ਹੈਗਾ, ਹੁਣ ਮੈਨੂੰ 236 ਦੇ ਥੱਲੇ ਪਾਣਾ ਜਿਹੜਾ ਚਾਹੀਦਾ ਹੈਗਾ। ਉਹ ਚੀਜ਼ ਜਿਹੜੀ ਹੋ ਜਾਂਦੀ ਆ। ਤੇ ਇਹਨਾਂ ਨੇ ਜਿੱਦਾਂ ਸਵਾਲ ਪੁੱਛਿਆ ਸੀਗਾ, ਤੁਸੀਂ ਸਾਰਿਆਂ ਨੂੰ ਨੋਟਿਸ ਕਰਿਆ, ਮੈਂ ਸਿੱਧੇ ਨੂੰ ਡਾਇਰੈਕਟ ਜਿਹੜਾ ਜਵਾਬ ਦਿੱਤਾ ਕਿ ਬਾਈ ਤੁਹਾਨੂੰ ਜਿਹੜਾ ਫੜਿਆ ਜਾ ਸਕਦਾ ਹੈਗਾ। ਇਹਦੇ ਵਿੱਚ ਕੋਈ ਹੌਸਲੇ ਗੱਲ ਨਹੀਂ, ਕਿਉਂਕਿ ਇਹਦੇ ਨਾਲ ਹੁਣ ਇਹ ਹੈਗਾ ਕਿ ਮੈਂ ਇਹ ਚਾਹੁੰਦਾ ਹੈਗਾ ਕਿ ਹਰੇਕ ਬੰਦੇ ਨੂੰ ਜਿਹੜਾ ਸੀਗਾ ਕਲੈਰਿਟੀ ਰਵੇ ਕਿ ਕਿੱਥੇ ਆਪਾਂ ਸਟੈਂਡ ਕਰਦੇ ਹਾਂ ਅੱਜ ਦੀ ਡੇਟ ਦੇ ਵਿੱਚ। ਜੀ ਹਾਂਜੀ, ਅਗਲੇ ਕਾਲਰ ਨੇ ਰਵੀ। ਹਾਂਜੀ ਰਵੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਆ ਨਾ, ਮੇਰੀ ਵਾਈਫ ਦੇ ਨਾ ਐਨਵੀਸੀ ਨੇ ਸਾਰੇ ਡਾਕੂਮੈਂਟ ਐਕਸੈਪਟ ਕਰ ਲਏ ਨੇ, ਤੇ ਕੋਈ 2 ਮਹੀਨੇ ਲੱਗਦਾ ਕਿ ਟਾਈਮ ਹੋ ਗਿਆ। ਕਿੰਨਾ ਟਾਈਮ ਲੱਗਦਾ ਉਹਨਾਂ ਨੂੰ ਜੇ ਵੀਜ਼ਾ ਇੰਟਰਵਿਊ ਵਾਸਤੇ? ਅਜੇ ਵੀਜ਼ਾ ਇੰਟਰਵਿਊ ਤੇ ਨਹੀਂ ਮੈਨੂੰ ਟਾਈਮਲਾਈਨ
ਪਤਾ ਕਨਫਰਮ ਕਿੰਨੀ ਹੈਗੀ ਆ, ਜੇ ਸਾਰੇ ਡਾਕੂਮੈਂਟ ਐਨਵੀਸੀ ਵੱਲੋਂ ਤੁਸੀਂ DS 260 ਵਗੈਰਾ ਜਿਹੜਾ ਭਰਤਾ ਸੀਗਾ ਸਾਰਾ ਕੁਝ? ਹਾਂਜੀ, ਸਾਰਾ ਐਕਸੈਪਟ ਕਰ ਲਿਆ ਉਹਨਾਂ ਨੇ ਈਮੇਲ ਆ ਗਈ ਸੀ ਵੀ ਤੁਹਾਡੇ ਸਾਰੇ ਡਾਕੂਮੈਂਟ ਐਕਸੈਪਟ ਕਰ ਲਏ ਨੇ ਤੇ ਵੀਜ਼ਾ ਇੰਟਰਵਿਊ ਵਾਸਤੇ ਇੰਡੀਅਨ ਐਮਬੈਸੀ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ। ਤੁਸੀਂ ਸਿਟੀਜ਼ਨ? ਹਾਂਜੀ ਭਾਜੀ 6 ਮਹੀਨੇ ਦੇ ਵਿੱਚ ਹੋ ਜਾਣਾ ਚਾਹੀਦਾ। ਇਹ ਹੁਣ ਪ੍ਰੋਸੈਸਿੰਗ ਟਾਈਮ ਹੀ ਆ, ਵੈਸੇ ਤਾਂ ਕੋਈ ਵੀਜ਼ਾ ਵੂਜ਼ਾ ਦਾ ਇਹਦੇ ਵਿੱਚ ਡਿਲੇ ਹੁੰਦਾ ਨਹੀਂ ਸਿਟੀਜ਼ਨ ਦੇ ਸਪਾਊਸ ਨੂੰ। ਇਹ ਪ੍ਰੋਸੈਸਿੰਗ ਟਾਈਮ ਤਾਂ ਹੀ ਆ ਉਹਨਾਂ ਦੇ, ਕਿੰਨੇ ਉਹਨਾਂ ਦੇ ਰਿਸੋਰਸਿਸ ਆ ਜਾਂ ਕਿੱਦਾਂ। 6 ਮਹੀਨੇ, ਹੋਪਫੁਲੀ 6 ਮਹੀਨੇ ਦੇ ਵਿੱਚ ਇੰਟਰਵਿਊ ਦੇ ਦੇਣ। ਠੀਕ ਹੈ ਭਾਜੀ, ਥੈਂਕ ਯੂ ਭਾਜੀ, ਇਹ ਕੁਐਸਚਨ ਸੀਗਾ ਜੀ। ਧੰਨਵਾਦ ਜੀ। ਗੁਲਜ਼ਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨ ਜੀ, ਟਰਕਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ ਸਤਿ ਸ਼੍ਰੀ ਜੀ ਅਕਾਲ। ਭਾਜੀ। ਪੁੱਛੋ ਜੀ ਸਵਾਲ ਜੀ। ਹਾਂਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ, ਤੁਸੀਂ ਨੇ ਜਿਹੜਾ ਸ਼ਬਦਾਂ ਦਾ ਲੰਗਰ ਲਾਇਆ ਹੋਇਆ। ਜੀ ਧੰਨਵਾਦ ਜੀ। ਹਾਂਜੀ ਹਾਂਜੀ, ਮੈਂ ਜੀ ਟਰਕਾਣਾ ਸਾਹਿਬ ਤੁਹਾਡਾ ਹੀ ਕਲਾਇੰਟ ਹਾਂ ਜੀ। ਜੀ ਗੁਲਜ਼ਾਰ ਸਿੰਘ ਜੀ। ਤੇ ਮੇਰਾ ਨਹੀਂ ਵਰਕ ਪਰਮਿਟ ਅਪਲਾਈ ਕਰਿਆ ਹੋਇਆ 660 ਦਿਨ ਹੋ ਗਏ, ਇਹ ਹਜੇ ਤੱਕ ਆ ਨਹੀਂ ਰਿਹਾ। ਐਕਸਟੈਂਸ਼ਨ ਹੈਗੀ ਫਾਈਲ ਕੀਤੀ ਹੋਈ? ਹਾਂਜੀ ਹਾਂਜੀ ਹਾਂਜੀ, ਇੱਥੇ ਆਪਣੇ ਦਫ਼ਤਰ ਤੋਂ ਕਰੀ ਹੋਈ। ਹਾਂਜੀ ਭਾਜੀ, ਉਹਨੂੰ ਫੋਲੋ ਅਪ ਕਰ ਸਕਦੇ ਆ, ਈਮੇਲ ਪਾ ਦਿਓ ਤੁਸੀਂ ਸਾਨੂੰ ਤੇ ਆਪਾਂ ਉਹਨੂੰ ਫੋਲੋ ਅਪ ਕਰ ਲਾਂਗੇ। ਤਾਂ ਹੁਣ ਜਿੱਦਾਂ 14-15 ਮਹੀਨੇ ਤੇ ਇਹਨਾਂ ਦੀ ਆਮ ਜੀ ਗੱਲ ਸੀਗੀ ਕਿ ਸਾਰੀ ਐਕਸਟੈਂਸ਼ਨ ਨੂੰ ਲੱਗਦੇ ਆ, ਤੇ ਉਹਨਾਂ ਨੂੰ ਹਾਂਜੀ ਫੋਲੋ ਅਪ ਕਰ ਸਕਦੇ ਆ ਜੀ। ਇਹਨਾਂ ਦੇ ਮਿਲਣਾ ਤਕਰੀਬਨ 2 ਸਾਲ ਹੀ ਹੋ ਚੱਲੇ, ਜਿੱਦਾਂ 600 ਤੋਂ ਵੱਧ ਦਿਨ ਦੱਸਦੇ। 2 ਸਾਲ ਹੋ ਗਏ, 660 ਦਿਨ ਹੋ ਗਏ। ਹਾਂਜੀ 2 ਸਾਲ ਹੋ ਗਏ। ਸੋ ਤੁਸੀਂ ਈਮੇਲ ਕਰ ਦਿਓ ਤੇ ਫਿਰ ਫੋਲੋ ਅਪ ਕਰ। ਆਪਣਾ ਕੋਈ ਮੁੱਦਾ ਤਾਂ ਨਹੀਂ ਸੀਗਾ ਕੋਈ ਕ੍ਰਿਮੀਨਲ ਵਾਲਾ, ਅਰੈਸਟ ਰੂਸਟ ਵਾਲਾ? ਹੈਗਾ ਜੀ। ਬਸ ਫਿਰ ਭਾਜੀ ਜਵਾਬ ਮਿਲ ਗਿਆ ਤੁਹਾਨੂੰ ਜੀ। ਫਿਰ ਇਹਦੇ ਵਿੱਚ ਹੁਣ ਕਿੱਦਾਂ, ਮਤਲਬ ਕਿ ਉਹ ਵਰਕ ਪਰਮਿਟ ਕੈਂਸਲ ਵੀ ਜੀ ਕਰ ਸਕਦੇ ਆ ਉਸ ਚੀਜ਼ ਦੇ ਉੱਤੇ। ਦੇਣਾ ਤਾਂ ਦੂਰ ਦੀ ਗੱਲ ਆ, ਪ੍ਰੋਸੈਸਿੰਗ ਟਾਈਮ ਤਾਂ ਤੁਹਾਡੀ ਲੀਸਟ ਪ੍ਰੋਬਲਮ ਆ। ਤੁਹਾਡੀ ਜਿਹੜੀ ਪ੍ਰੋਬਲਮ ਇਹ ਹੋਣੀ ਚਾਹੀਦੀ ਹੈ ਕਿ ਉਹਨੂੰ ਟਰੈਕ ਕਰਦੇ ਹੋਏ ਵਾਪਸ ਆ ਕੇ ਨਾ ਸ਼ਿਕੰਜਾ ਕੱਸ ਲੈਣ ਤੁਹਾਡੇ ਤੇ, ਜਿੱਦਾਂ ਆਈਸੋਇਸ ਵਾਲੀ ਜਿਹੜੀ ਗੱਲ ਸੀਗੀ। ਠੀਕ ਹੈ ਕਿ ਨਹੀਂ? ਇਸ ਵਾਲਾ ਤਾਂ ਵੈਸੇ ਤਾਂ ਮੇਰੀ ਹਰ ਬੁੱਧਵਾਰ ਫੋਟੋ ਵੀ ਪੈਂਦੀ ਹੈ ਜੀ, ਔਰ ਜਨਵਰੀ ਦੇ ਵਿੱਚ ਆਪਣੀ ਹੀਅਰਿੰਗ ਵੀ ਹੈ। ਉਹ ਕਹਿ ਰਿਹਾ ਭਾਜੀ ਜਿਹੜਾ ਸਟੈਂਡਰਡ ਆ, ਜਿੱਦਾਂ ਹੁਣ ਅੱਜ ਆਪਾਂ ਡਿਸਕਸ ਕੀਤਾ ਕਿ ਨਾਰਮਲ ਸਧਾਰਨ ਬੰਦੇ ਨੂੰ ਵੀ ਫੜਿਆ ਜਾ ਸਕਦਾ। ਠੀਕ ਹੈ ਕਿ ਨਹੀਂ? ਤੇ ਮਤਲਬ ਜਿਹੜੇ ਹੁਣ ਜਿੱਦਾਂ ਤੁਹਾਡਾ ਐਡਾ ਟਾਈਮ ਜਿਹੜਾ ਹੋ ਗਿਆ, ਇਹਦੇ ਵਿੱਚ ਇੱਕ ਇਹ ਵੀ ਰੀਜ਼ਨ ਹੋ ਸਕਦਾ ਕਿ ਉਹ ਕ੍ਰਿਮੀਨਲ ਵਾਲੇ ਕੇਸ ਉਹਨਾਂ ਨੇ ਸਾਈਡ ਤੇ ਰੱਖੇ ਹੋਏ ਆ। ਤੁਸੀਂ ਸਾਨੂੰ ਜੇ ਰਿਕੁਐਸਟ ਕਰਦੇ ਆ, ਮੈਂ ਉਹਨੂੰ ਐਕਸਪੀਡਾਈਟ ਕਰ ਦੂੰਗਾ। ਠੀਕ ਹੈ, ਇਹ ਤੁਸੀਂ ਹੁਣ ਸੋਚ ਲਓ ਕਿੱਦਾਂ, ਕਿਉਂਕਿ ਮੈਂ ਉਹਨਾਂ ਨੂੰ ਐਕਸਪੀਡਾਈਟ ਦੀ ਰਿਕੁਐਸਟ ਕਰੂੰਗਾ, ਪਰ ਨਾਲ ਤੁਸੀਂ ਫਲੈਗ ਵੀ ਜਿਹੜਾ ਹੋ ਰਿਹਾ ਕਿ ਕ੍ਰਿਮੀਨਲ ਇਸ਼ੂਜ਼ ਹੈਗੇ ਆ, ਉਹ ਮਤਲਬ ਕਿ ਨਾਲ ਤੁਹਾਨੂੰ ਉਹ ਡਿਟੇਨ ਵੀ ਕਰ ਸਕਦੇ ਆ। ਮਤਲਬ ਦੋਨੋਂ ਚੀਜ਼ਾਂ ਹੈਂਡ ਇਨ ਹੈਂਡ ਚੱਲਦੀਆਂ। ਸੋ ਮੇਰੀ ਸਲਾਹ ਤੁਹਾਨੂੰ ਇਹਦੇ ਵਿੱਚ ਹੋਊਗੀ ਕਿ ਇਹਨੂੰ ਏਦਾਂ ਹੀ ਜਿਹੜਾ ਸੀਗਾ, ਜੇ ਤੁਹਾਡਾ ਚੱਲਦਾ ਇਹਨੂੰ ਚੱਲ ਲੈਣ ਦਿਓ। ਜੇ ਇਹਨੂੰ ਤੁਸੀਂ ਜ਼ਿਆਦਾ ਕਾਹਲੀ ਪਾਉਂਗੇ, ਕਾਹਲੀ ਤਾਂ ਨਹੀਂ, ਚਲੋ ਤੁਹਾਡੇ 2 ਸਾਲ ਆਇਆ ਹੋਇਆ, ਕਿ ਜੇ ਪੈਂਡਿੰਗ ਰਵੇ ਆਈਸੋਇਸ ਵਾਲੇ ਉਧਰਲੇ ਪਾਸੇ ਨਾ ਹੀ ਜਾਣ ਤਾਂ ਵਧੀਆ, ਰਾਈਟ। ਤੇ ਬਾਕੀ ਤੁਹਾਨੂੰ ਜਿੱਦਾਂ ਸਹੀ ਲੱਗੇ ਹਨਾ, ਤੁਸੀਂ ਕਹੋਗੇ ਆਪਾਂ ਉਹਨੂੰ ਐਕਸਪੀਡਾਈਟ ਦੀ ਰਿਕੁਐਸਟ ਪਾ ਦਾਂਗੇ। ਪਰ ਜੇ ਕ੍ਰਿਮੀਨਲ ਵਾਲਾ ਮੁੱਦਾ ਹੈਗਾ ਭਾਜੀ, ਤਾਂ ਫਿਰ ਹਾਂਜੀ ਵਰਕ ਪਰਮਿਟ ਤਾਂ ਕ੍ਰਿਮੀਨਲ ਤੋਂ ਇਹੋ ਜਿਹੀ ਤਾਂ ਨਹੀਂ ਕੋਈ ਗੱਲ ਹੈਗੀ। ਖਰਾ ਉੱਥੇ ਮੇਰੀ ਬੇਟੀ ਦਾ ਸ਼ਗਨ ਸੀਗਾ, ਉੱਥੇ ਗਿਆ ਸੀ ਮੈਂ। ਮਤਲਬ ਮੇਰੇ ਤੋਂ ਉਹ ਜਿਹੜਾ ਐਗਜੈਕਟ ਹੈ 276 ਵਾਲਾ, ਉਹ ਸਕਿਪ ਹੋ ਗਿਆ ਸੀਗਾ। ਉਹਨਾਂ ਨੇ ਫਿਰ ਮੇਰੀ ਇੰਸਪੈਕਸ਼ਨ ਕਰ ਲਈ ਉੱਥੇ ਜੀ, ਆਪਣੇ ਸ਼ਟਲ ਆਪਣੇ ਸਰੀ। ਅੱਛਾ, ਮਤਲਬ ਤੁਸੀਂ ਐਕਸੀਡੈਂਟਲੀ ਐਗਜ਼ਿਟ ਕਰਕੇ ਸੀਗੇ ਕੈਨੇਡਾ ਨੂੰ, ਫਿਰ ਵਾਪਸ ਆਏ? ਹਾਂ ਹਾਂਜੀ ਹਾਂਜੀ, ਬਸ ਆਇਆ। ਉਹਨਾਂ ਨੇ ਇੰਸਪੈਕਸ਼ਨ ਕਰ ਲਈ। ਉਹ ਤੋਂ ਬਾਅਦ ਫਿਰ ਜਿਹੜੇ ਨੇ ਮੇਰਾ ਲੈਟਰ ਅਸਲ ਸਕਿਪ ਹੋ ਗਿਆ ਸੀਗਾ। ਮੇਰੇ ਤੋਂ ਹੀਅਰਿੰਗ ਸੀ ਪਹਿਲਾਂ ਪਿਛਲੇ ਸਾਲ 22 ਦੇ ਵਿੱਚ 2 ਮਾਰਚ ਨੂੰ। ਅੱਛਾ, ਉਹ ਮੈਨੂੰ 15 ਦਿਨ ਬਾਅਦ ਪਤਾ ਲੱਗਿਆ ਵੀ ਮੇਰੀ ਹੀਅਰਿੰਗ ਹੈ ਜਿਹੜੀ ਲੰਘ ਗਈ। ਫਿਰ ਉਹਨਾਂ ਨੇ ਮੈਨੂੰ ਆਨਲਾਈਨ ਪਾਇਆ ਵੀ ਤੇਰੀ ਇੰਟਰਵਿਊ ਹੈ ਜਿਹੜੀ ਉਹ ਮਤਲਬ ਲੰਘ ਗਈ ਹੈ, ਤੂੰ ਇਹਨੂੰ ਦੁਬਾਰੇ ਲੈ। ਮੈਂ ਦੁਬਾਰੇ ਫਿਰ ਐਪਲੀਕੇਸ਼ਨ ਵੀ ਪਾਈ ਹੈ। ਉਹ ਜਿਹੜੀ ਕਿ ਤੁਹਾਡਾ ਅਸਾਈਲਮ ਦਾ ਕੇਸ ਕਿਹਦੇ ਕੋਲ ਆ? ਸਾਡੇ ਕੋਲ? ਤੁਹਾਡੇ ਕੋਲ ਹੈ ਜੀ। ਠੀਕ ਹੈ, ਤੇ ਜਦੋਂ ਸਕਿਪ ਹੋਈ ਸੀਗੀ ਉਦੋਂ ਕਿਹਦੇ ਕੋਲ ਸੀਗਾ ਕੇਸ? ਉਦੋਂ ਤਾਂ ਹੁਣ ਮੈਂ ਕੀ ਦੱਸਾਂ ਤੁਹਾਨੂੰ, ਕਿਸੇ ਹੋਰ ਕੋਲ ਸੀ। ਠੀਕ ਹੈ, ਚਲੋ ਨਾ ਤਾਂ ਨਾਲ ਹਾਂਜੀ ਭਾਜੀ। ਸੋ ਤੁਹਾਡੇ ਨਾ ਕੇਸ ਦੇ ਵਿੱਚ ਭਾਜੀ ਮਸਲੇ ਹੁਣ ਇਹ ਆ ਜਾਂਦੇ ਆ ਕਿ ਇੱਕ ਹੀਅਰਿੰਗ ਸਕਿਪ ਵਾਲਾ, ਮਤਲਬ ਉਹ ਤਾਂ ਚਲੋ ਥੋੜੇ ਵਧੀਆ ਟਾਈਮ ਸੀਗੇ, ਵਧੀਆ ਸਰਕਾਰ ਸੀਗੀ। ਮਤਲਬ ਉਹ ਹੁਣ ਜਿਹੜੇ ਮੁੱਦੇ ਤਾਂ ਸੀਰੀਅਸ ਅੱਜ ਦੀ ਡੇਟ 'ਚ ਤਾਂ ਤੁਸੀਂ ਕਹਿ ਲਓ ਕਿ ਇਹ ਵਾਲੀ ਸਰਕਾਰ ਤਾਂ ਉਹਨਾਂ ਨੂੰ ਜੀ ਜਰ ਕੇ ਨਹੀਂ ਰਾਜੀ ਆ। ਤੇ ਫਿਰ ਮੇਨ ਭਾਜੀ ਕੰਪਲੀਕੇਸ਼ਨ ਇਹ ਹੋ ਜਾਂਦੀ ਹੈ ਕਿ ਜਦੋਂ ਬੰਦਾ ਕੱਚਾ ਰਹਿੰਦਾ ਹੋਵੇ ਨਾ ਉੱਥੇ, ਉਹਨੂੰ ਸਾਲ ਤੋਂ ਉੱਤੇ ਹੋ ਗਿਆ, ਜੋ ਵਾਪਸ ਜਾ ਕੇ ਉਹ ਐਕਸੀਡੈਂਟਲੀ ਨੋਇੰਗਲੀ ਅਨਨੋਇੰਗਲੀ ਮਤਲਬ ਉੱਤੇ ਉਹ ਪਰਮਾਨੈਂਟ ਬਾਰ ਤੱਕ ਵੀ ਜਿਹੜਾ ਲਾ ਸਕਦੇ ਜਦੋਂ ਬੰਦਾ ਦੁਬਾਰਾ ਰੀਅਟੈਂਪਟ ਕਰਦਾ ਐਂਟਰ ਕਰਨ ਲਈ। ਸੋ ਉਹਦੇ ਵਿੱਚ ਕੀ ਹੁੰਦਾ ਕਿ ਉਹਨੂੰ ਉਹਨਾਂ ਨੇ ਰੀਜ਼ਨੇਬਲ ਫੇਅਰ ਇੰਟਰਵਿਊ, ਇੱਕ ਜਿਹਦਾ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦਾ ਨਾ, ਬਿਆਨ ਉਹ ਤੋਂ ਵੀ ਇੱਕ ਸਖਤ ਪ੍ਰੋਸੈਸ ਹੁੰਦਾ, ਰੀਜ਼ਨੇਬਲ ਫੇਅਰ ਇੰਟਰਵਿਊ ਉਹ ਦੇਣੀ ਹੁੰਦੀ ਹੈ। ਤੇ ਉਹਨੂੰ ਅਸਾਈਲਮ ਨਹੀਂ ਉਹ ਦਿੰਦੇ, ਉਹਨੂੰ ਫਿਰ ਉਹ ਵਿਦਹੋਲਡਿੰਗ ਜਿਹੜੀ ਦਿੰਦੇ ਆ। ਏਦਾਂ ਦੀ ਕਾਰਵਾਈ ਜਿਹੜੀ ਇਹ ਸਰਕਾਰ ਕਰ ਸਕਦੀ ਹੈ। ਮੇਰੇ ਖਿਆਲ ਇਹ ਹੁਣ ਜਿਹੜੀ ਤੁਹਾਡੀ ਆਹੀ ਜਿਹੜੀ ਹੀਅਰਿੰਗ ਮਿਸ ਹੋਈ ਤੇ ਜਿਹੜੀ ਤੁਹਾਡੀ ਐਗਜ਼ਿਟ ਜਿਹੜੀ ਹੋਈ ਨਾ,
ਇਹਦੇ ਵਿੱਚ ਜਿਹੜੀ ਸਰਕਾਰ ਸੀਗੀ ਉਹ ਇੱਕ ਕਾਫੀ ਸਟ੍ਰਿਕਟ ਪੋਜੀਸ਼ਨ ਜਿਹੜੀ ਲੈ ਸਕਦੀ ਹੈ ਕਿ ਇਹ ਬੰਦੇ ਨੂੰ ਤੁਸੀਂ ਜਿਹੜਾ ਸੀਗਾ ਬਾਰਡਰ ਤੇ ਜਦੋਂ ਕੀਤਾ ਤੁਸੀਂ ਇਹਨੂੰ ਕ੍ਰੈਡੀਬਲ ਰੀਜ਼ਨੇਬਲ ਫੀਅਰ ਇੰਟਰਵਿਊ ਲਈ ਸਬਜੈਕਟ ਨਹੀਂ ਕੀਤਾ ਤੇ ਬੇਸਿਕਲੀ ਤੁਹਾਨੂੰ ਇਹ ਦੁਬਾਰਾ ਜਿਹੜਾ ਸੀਗਾ ਇੱਕ ਐਕਸਪੀਡਾਈਟਡ ਰਿਮੂਵਲ ਪ੍ਰੋਸੀਡਿੰਗ ਜਿਹੜਾ ਪਾਇਆ ਜਾ ਸਕਦਾ। ਦੋ ਚੀਜ਼ਾਂ ਹੈਗੀਆਂ, ਇੱਕ ਹੁਣ ਤੁਸੀਂ ਕਿਉਂਕਿ ਔਨ ਰੈਕਰਡ ਹੀ ਪੁੱਛਿਆ ਮੈਨੂੰ ਸ਼ੋਅ ਦੇ ਉੱਤੇ ਤਾਂ ਤੁਹਾਨੂੰ ਔਨ ਰੈਕਰਡ ਹੀ ਜਵਾਬ ਜਿਹੜਾ ਹੈਗਾ ਕਿ ਇੱਕ ਤੁਸੀਂ ਇਹਦੇ ਵਿੱਚ ਹੋਰ ਵਕੀਲ ਤੋਂ ਜ਼ਰੂਰ ਸਲਾਹ ਲਓ, ਮੈਂ ਕਹਿਣਾ ਹੁੰਦਾ ਹੈ ਨਾ, ਕਿਉਂਕਿ ਜਿੱਦਾਂ ਡਾਕਟਰ ਕਹਿੰਦਾ ਕਿ ਦੂਜੇ ਤੋਂ ਸਲਾਹ ਲਓ। ਤੇ ਤੁਹਾਡੇ ਭਾਜੀ ਮੇਰੇ ਹਿਸਾਬ ਨਾਲ ਕੰਪਲਿਕੇਟਡ ਸਿਚੁਏਸ਼ਨ ਬਣ ਸਕਦੀ ਹੈਗੀ ਆ ਜੇ ਸਰਕਾਰ ਉਧਰ ਪਾਸੇ ਨੂੰ ਲੈ ਕੇ ਜਾਣਾ ਚਾਹਵੇ। ਜਿਹੜਾ ਤੁਹਾਡਾ ਪੈਂਡਿੰਗ ਵਰਕ ਪਰਮਿਟ ਹੈਗਾ, ਤੁਹਾਡੀਆਂ ਲੀਸਟ ਆਫ ਯਰ ਪ੍ਰੋਬਲਮਸ ਹੈਗੀਆਂ ਅੱਜ ਦੀ ਡੇਟ ਦੇ ਵਿੱਚ ਉਹ ਜੀ ਮੈਂ ਤੁਸੀਂ ਉਹ ਵਾਲੇ ਦਰਵਾਜ਼ੇ ਤੇ ਖੜੇ ਆ ਜਿੱਤੇ ਕਿ ਦਿਸ ਕੈਨ ਗੈਟ ਰੀਲੀ ਕੰਪਲਿਕੇਟਡ ਤੇ ਹਾਂਜੀ ਤੇ ਥੋੜੀ ਜੀ ਐਕਸਪੈਕਟੇਸ਼ਨਸ ਜਿਹੜੀਆਂ ਆਪਣੀਆਂ ਹੈਗੀਆਂ ਉਹਦੇ ਹਿਸਾਬ ਨਾਲ ਆਪਣੀਆਂ ਰੀਅਲਾਈਨ ਕਰੋ, ਠੀਕ ਆ ਜੀ, ਧੰਨਵਾਦ ਜੀ, ਥੈਂਕ ਯੂ। ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਮੇਰਾ ਕੁਐਸਚਨ ਹੈ ਜੀ, ਮੈਂ ਆਪਣੀ ਬੇਟੀ ਨੂੰ ਸਪਾਂਸਰ ਕੀਤਾ ਸੀ 2011 ਦੇ ਵਿੱਚ, ਅਕਤੂਬਰ 2011, ਤੇ ਉਹਨਾਂ ਦੀ ਹੁਣ ਇੰਟਰਵਿਊ ਨੂੰ ਵੇਟ ਕਰਦੇ, ਸਾਰੇ ਕਾਗਜ਼ ਪੱਤਰ ਕੰਪਲੀਟ ਹੋ ਗਏ ਸੀ। ਉਹਨਾਂ ਦਾ ਬੇਟਾ 22 ਦਾ ਹੋ ਗਿਆ ਮਹੀਨੇ ਦੇ ਵਿੱਚ, ਤੇ ਉਹਨੂੰ ਜਿਹੜਾ CPS 'ਚ ਹੁੰਦਾ ਉਹਦਾ ਬੈਨੀਫਿਟ ਮਿਲੂਗਾ? ਭਾਜੀ ਇਹ ਨਾ ਡਿਪੈਂਡ ਕਰਦਾ ਕਿ ਜਦੋਂ ਵੀਜ਼ਾ ਬੁਲੇਟਿਨ ਕਦੋਂ ਕਰੰਟ ਹੁੰਦਾ, ਠੀਕ ਹੈ ਜੀ, ਤੇ ਇਹ ਡੇਟ ਉਦੋਂ ਕੈਲਕੂਲੇਟ ਹੁੰਦੀ ਹੈ ਜੀ ਜਦੋਂ ਵੀਜ਼ਾ ਨੰਬਰ ਜਿਹੜਾ ਆਪਣਾ ਅਵੇਲੇਬਲ ਹੁੰਦਾ। ਇਹ ਅੱਜ ਦੀ ਡੇਟ ਦੇ ਵਿੱਚ ਨਹੀਂ ਇਹਦਾ ਜਵਾਬ ਜੀ ਦਿੱਤਾ ਜਾ ਸਕਦਾ। ਤੇ ਤੁਸੀਂ ਐਜ਼ ਅ ਸਿਟੀਜ਼ਨ ਸਪਾਂਸਰ ਕੀਤਾ ਸੀਗਾ? ਹਾਂਜੀ ਹਾਂਜੀ, ਸਿਟੀਜ਼ਨ ਕੀਤਾ ਸੀ ਮੈਂ ਤੇ ਅਕਤੂਬਰ 2011 ਦੇ ਵਿੱਚ, ਅਕਤੂਬਰ 2011 ਅਗਸਤ 2011 ਹਾਂਜੀ ਅਗਸਤ 2011 ਚੱਲਦਾ ਜੀ ਇਸ ਵੇਲੇ। ਸੋ ਲੱਗ ਗਈ ਹਾਂਜੀ। ਸੋ ਜਦੋਂ ਅਕਤੂਬਰ 2011 ਵਾਲਾ ਜਦੋਂ ਕਰੰਟ ਹੋਇਆ ਨਾ, ਹਾਂਜੀ ਹਾਂਜੀ ਜੀ, ਮੰਨ ਲਓ ਉਹ ਅਗਲੇ ਸਾਲ ਕਰੰਟ ਹੋ ਜਾਂਦਾ, ਸੋ ਜਦੋਂ ਉਹ ਕਰੰਟ ਹੋ ਗਿਆ ਉਦੋਂ ਇਹਦੀ ਏਜ ਫਰੀਜ਼ ਹੋ ਜਾਣੀ। ਮਤਲਬ ਉਦੋਂ ਆਪਾਂ ਦੇਖਣਾ ਕਿ ਇਹ ਜਵਾਕ ਕਿੰਨੇ ਸਾਲ ਦਾ, ਉਦੋਂ 23 ਸਾਲ ਦਾ ਹੋਇਆ ਮੰਨ ਲਓ, ਜੇ 23 ਸਾਲ ਦਾ ਹੋਇਆ, ਹਾਂਜੀ ਜਦੋਂ ਡੇਟ ਕਰੰਟ ਹੋਈ ਉਦੋਂ ਉਤੋਂ ਇਹਨਾਂ ਨੇ ਕੈਲਕੂਲੇਸ਼ਨ ਫਿਰ ਜਿਹੜੀ ਸ਼ੁਰੂ ਕਰਨੀ ਆ। ਫਿਰ ਇਹਨਾਂ ਨੇ ਇਹ ਚੀਜ਼ ਦੇਖਣੀ ਆ ਜੀ ਤੁਹਾਡਾ ਜਿਹੜਾ I-130 ਸੀਗਾ ਜਿਹੜਾ ਤੁਸੀਂ ਫਾਈਲ ਕੀਤਾ ਉਹ ਕਿੰਨੀ ਚਿਰ ਪੈਂਡਿੰਗ ਸੀਗਾ, ਤੇ ਉਹ ਕਿੰਨੀ ਦੇਰ ਪੈਂਡਿੰਗ ਰਿਹਾ ਤੁਹਾਡਾ ਜਦੋਂ I-130 ਫਾਈਲ ਕੀਤਾ ਸੀਗਾ ਤੇ ਅਪਰੂਵ ਹੋਇਆ। ਉਹ 2 ਸਾਲ 11 ਮਹੀਨੇ ਆਈ। ਸੋ ਤੁਹਾਨੂੰ ਭਾਜੀ 2 ਸਾਲ 11 ਮਹੀਨੇ ਦੀ ਛੋਟ ਜਿਹੜੀ ਮਿਲਣੀ ਆ, ਤੁਸੀਂ ਮੋਟਾ ਹਿਸਾਬ ਲਾ ਲਓ ਕਿ 21 ਸਾਲ ਤੋਂ ਉੱਤੇ 2 ਸਾਲ 11 ਕੁ ਮਹੀਨੇ ਦੀ ਇਹਨੂੰ ਛੋਟ ਮਿਲਣੀ ਆ। ਤੇ ਮਤਲਬ ਜਿੰਨੀ ਛੇਤੀ ਵੀਜ਼ਾ ਬੁਲੇਟਿਨ ਕਰੰਟ ਹੋ ਜਾਵੇ ਉਹਨਾਂ ਤੁਹਾਡਾ ਫਾਇਦਾ ਹੈ। ਜਿੰਨਾ ਇਹ ਡਿਲੇ ਹੋਈ ਗਿਆ 2 ਮਹੀਨੇ ਵਾਲਾ ਉਹਨਾਂ ਤੁਹਾਡਾ ਟਾਈਮ ਪਈ ਜਾਣਾ ਇਹਦੇ ਵਿੱਚ। ਤੇ ਅਜੇ ਤੁਹਾਡੇ ਕੋਲ ਥੋੜਾ ਜਿਹਾ ਟਾਈਮ ਤਾਂ ਚਲੋ ਹੈਗਾ, ਥੋੜਾ ਜਿਹਾ ਟਾਈਮ ਤੁਹਾਡੇ ਕੋਲ ਹੈਗਾ। ਇਹ ਹੁਣ ਤੁਹਾਡੀ ਰੇਸ ਹੀ ਹੈ ਕਿ ਪਹਿਲਾਂ ਵੀਜ਼ਾ ਬੁਲੇਟਿਨ ਕਰੰਟ ਹੋਣ ਤੋਂ ਪਹਿਲਾਂ ਨਹੀਂ, ਹਲੇ 1 ਸਾਲ 11 ਮਹੀਨੇ ਪਏ ਜੀ ਹਲੇ। ਵੈਸੇ 1 ਸਾਲ ਆਪਾਂ ਉੱਤੇ ਹੋ ਗਿਆ, 22 ਦਾ ਹੋ ਗਿਆ, ਤੇ 1 ਸਾਲ 11 ਮਹੀਨੇ ਚ ਪਿਆ। ਜੇ ਉਹਦੇ ਵਿੱਚ ਵੀਜ਼ਾ ਬੁਲੇਟਿਨ ਕਰੰਟ ਹੋ ਜਾਂਦਾ ਤੇ ਤੁਹਾਡਾ ਜੀ ਬਚਾਅ ਹੋ ਜਾਣਾ ਉਹਦਾ। ਜੇ ਨਹੀਂ ਹੁੰਦਾ ਤਾਂ ਜੀ ਫੇਰ ਹਾਂਜੀ ਫੇਰ ਸਿੰਪਲ ਮੈਥ ਹੀ ਆ ਜੀ। ਬਸ ਉਹ ਜਿੰਨੀ ਵੀ ਉਮਰ ਹੋਈ ਉਹ ਚੋਂ 2 ਸਾਲ ਤੇ 11 ਮਹੀਨੇ ਕੱਟ ਜਾਣੇ ਆ, ਤੇ ਜੇ ਉਹ 21 ਤੋਂ ਥੱਲੇ ਹੋਇਆ ਤਾਂ ਓਕੇ ਆ, ਜੇ 21 ਤੋਂ ਉੱਤੇ ਹੋਇਆ ਤਾਂ ਫਿਰ ਮੁਸ਼ਕਲ ਆ ਜਿਹੜੀ ਇਹ ਗੱਲ ਆ। ਮਨਪ੍ਰੀਤ ਜੀ, ਜਿੰਨੀ ਵੀ ਉਮਰ ਹੋਈ, ਹਾਂਜੀ ਮਨਪ੍ਰੀਤ ਜੀ, ਰੇਡੀਓ ਦੇ ਪਿੱਛੋਂ ਆਵਾਜ਼ ਬੰਦ ਕਰ ਦਿਓ ਤੇ ਫੋਨ ਤੇ ਗੱਲ ਕਰਿਓ ਜੀ। 21 ਤੋਂ ਉੱਤੇ ਹੋਇਆ ਆਪਾਂ ਅਗਲੇ ਕਾਲਰ ਵੱਲ ਵੱਧਦੇ ਹਾਂ। ਸਾਰਿਆਂ ਨੂੰ ਹੀ ਬੇਨਤੀ ਆ ਵੀ ਜਦੋਂ ਤੁਸੀਂ ਫੋਨ ਤੇ ਆ ਪਲੀਜ਼ ਫੋਨ ਦੇ ਉੱਤੇ ਸੁਣੀ ਚੱਲੋ, ਤੁਹਾਨੂੰ ਰੇਡੀਓ ਸੁਣੀ ਜਾਣਾ। ਤੇ ਜਦੋਂ ਤੁਹਾਡਾ ਨਾਮ ਲੈਂਦੇ ਆ ਤਾਂ ਫਿਰ ਤੁਸੀਂ ਆਪਣੇ ਸਵਾਲ ਜਿਹੜਾ ਉਹ ਪੁੱਛ ਸਕਦੇ ਆ। ਹਾਂਜੀ ਗੈਰੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਸਿਟੀਜ਼ਨ ਅਪਲਾਈ ਕੀਤੀ ਸੀ, ਇਹਦਾ 5 ਕੁ ਮਹੀਨੇ ਹੋ ਗਏ ਆ, ਕਿੰਨਾ ਕੁ ਟਾਈਮ ਹੋਰ ਲੱਗ ਜੂ ਭਾਜੀ? ਸਿਟੀਜ਼ਨਸ਼ਿਪ ਕਿਹਾ ਤੁਸੀਂ? ਹਾਂਜੀ ਹਾਂਜੀ, ਸਿਟੀਜ਼ਨਸ਼ਿਪ ਨੂੰ ਇੰਟਰਵਿਊ ਦੀ ਵੇਟ ਕਰਦਾ 5 ਕੁ ਮਹੀਨੇ ਹੋ ਗਏ ਆ, ਪੂਰੇ 5 ਮਹੀਨੇ। ਹਾਂਜੀ ਠੀਕ ਹੈ ਜੀ। ਭਾਜੀ ਉਹ ਤੁਹਾਨੂੰ ਨਾ USCIS ਦੀ ਵੈਬਸਾਈਟ ਤੇ ਜੀ ਚੈੱਕ ਕਰਨਾ ਪੈਣਾ, ਉੱਥੇ ਸਾਰਾ ਜੀ ਦੱਸ ਦਿੰਦੇ ਉਹ ਕਿ ਕਿੰਨਾ ਟਾਈਮ ਲੱਗਦਾ, ਕਿਹੜੇ ਆਫਿਸ ਦਾ, ਕਿਹੜੇ ਫਾਰਮ ਦਾ। ਸੋ USCIS ਦੀ ਜੀ ਵੈਬਸਾਈਟ ਤੇ ਜਾ ਕੇ ਜਿਹੜਾ ਸੀਗਾ ਆਪਣਾ ਸਿਟੀਜ਼ਨ ਵਾਲਾ ਜੀ ਚੈੱਕ ਕਰੋ। ਅੱਛਾ ਭਾਜੀ, ਨਾਲੇ ਹੋਰ ਪ੍ਰੋਬਲਮ ਤਾਂ ਨਹੀਂ ਹੁੰਦੀ ਜਿੱਦਾਂ ਮਤਲਬ ਵੀ ਆਪਾਂ ਇੰਟਰਵਿਊ ਲੈਣ ਜਾਂਦੇ ਤਾਂ ਰੈਸਟ ਰੂਸਟ ਕਰੋ, ਮੈਂ ਕਿਹਾ ਇੱਦਾਂ ਦੀ ਤਾਂ ਨਹੀਂ ਕੋਈ ਪ੍ਰੋਬਲਮ ਹੈਗੀ? ਭਾਜੀ ਉਹਨਾਂ ਨੇ ਗੁੱਡ ਮੋਰਲ ਕਰੈਕਟਰ ਦੇਖਣਾ ਹੁੰਦਾ ਜੀ ਪਿਛਲੇ 5 ਸਾਲਾਂ ਦਾ। ਜੇ ਉਹਦੇ ਵਿੱਚ ਕੁਝ ਨਹੀਂ ਹੋਇਆ ਜੀ ਤੇ ਜਦ ਤੋਂ ਪਹਿਲਾਂ ਵੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਤੇ ਆਲ ਗੁੱਡ ਆ ਜੀ। ਜੀ ਓਕੇ, ਥੈਂਕ ਯੂ ਜੀ। ਜੀ ਹਾਂਜੀ, ਇਹਦੇ ਵਿੱਚ ਦੱਸਦੀ ਜਿਹੜਾ ਹੁਣ ਗ੍ਰੀਨ ਕਾਰਡ ਹੋਲਡਰ ਵਾਲਾ ਵਿਅਕਤੀ ਹੈ ਨਾ, ਉਹਨੂੰ ਨਹੀਂ ਡਰਨ ਦੀ ਲੋੜ ਹੈਗੀ। ਉਹਦੀ ਬਸ ਇੱਕੋ ਰਿਕੁਆਇਰਮੈਂਟ ਹੈਗੀ ਕਿ ਉਹਨੂੰ ਆਪਣਾ ਜਿਹੜਾ ਗ੍ਰੀਨ ਕਾਰਡ ਆ ਓਰੀਜਨਲ ਆਪਣੀ ਜੇਬ 'ਚ ਰੱਖਣਾ, ਬਸ ਇਹ ਰਿਕੁਆਇਰਮੈਂਟ ਆ। ਤੇ ਉਹ ਜਿਹੜਾ ਸੀਗਾ ਹਾਂਜੀ ਉਹਨੂੰ ਤਾਂ ਨਹੀਂ ਫੜ ਸਕਦੇ ਗ੍ਰੀਨ ਕਾਰਡ ਹੋਲਡਰ ਵਾਲਾ। ਜੇ ਕਾਰਡ ਉਹਦੀ ਜੇਬ 'ਚ ਹੈਗਾ ਉਹ ਦਿਖਾ ਦੇਵੇ ਉਹਨੂੰ, ਤੇ ਉਹਨੂੰ ਬਾਏ ਲਾਅ ਛੱਡਣਾ ਹੀ ਪੈਣਾ ਉਹਨਾਂ ਨੇ ਬੈਕਗਰਾਉਂਡ ਚੈੱਕ ਕਰਕੇ, ਕਿਉਂਕਿ ਉਹ ਨਿਕਲੇ ਆਣਾ ਸਾਰਾ ਜਿਹੜਾ ਸਿਸਟਮ ਦੇ ਵਿੱਚ ਉਹਨਾਂ ਦੇ। ਹਾਂਜੀ, ਜੇ ਤੁਸੀਂ ਹੁਣ ਗ੍ਰੀਨ ਕਾਰਡ ਆਪਣੀ ਜੇਬ 'ਚ ਨਹੀਂ ਰੱਖਿਆ, ਫਿਰ ਤੁਸੀਂ ਕਹਿ ਰਹੇ ਆ ਕਿ ਜੀ ਨਹੀਂ ਮੈਂ ਤਾਂ ਲੀਗਲ ਆ ਜੀ, ਕਾਪੀ ਦਿਖਾ ਰਿਹਾ ਉਹਨਾਂ ਨੂੰ, ਉਹ ਚੀਜ਼ ਨਹੀਂ ਉਹਨਾਂ ਨੇ ਮੰਨਣੀ। ਉਹਦਾ ਫਾਈਨ ਵੀ ਉਹ ਕਰਦੇ ਆ, ਟਿਕਟ ਵੀ ਦਿੰਦੇ ਆ, ਤੇ ਉਹ ਆਪਣੀ ਮਨਮਰਜ਼ੀ ਵੀ ਕਰਦੇ। ਸੋ ਗ੍ਰੀਨ ਕਾਰਡ ਆਪਣੀ ਜੇਬ 'ਚ ਰੱਖਿਓ ਹਰ ਟਾਈਮ। ਜੀ ਬਿਲਕੁਲ। ਹਾਂਜੀ ਮਨਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
ਪਹਿਲਾਂ ਤਾਂ ਬਹੁਤ ਮਿਹਰਬਾਨੀ ਭਾਜੀ ਇਨਫੋਰਮੇਸ਼ਨ ਦੇਣ ਲਈ। ਧੰਨਵਾਦ ਜੀ ਤੇ ਕੀ ਸਵਾਲ ਹੈ ਜੀ? ਦਿਲੋਂ ਲਵ ਯੂ ਆ ਭਾਜੀ ਤੁਹਾਡੇ ਸ਼ੋਅ ਨਾਲ ਭਾਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਭਾਜੀ। ਤੇ ਕੁਐਸਚਨ ਭਾਜੀ ਆਪਣਾ ਇਹ ਆ ਭਾਜੀ, ਮੈਂ ਤੁਹਾਨੂੰ ਪਹਿਲਾਂ ਵੀ ਕਾਲ ਕੀਤੀ, ਮੈਂ 2016 ਦੀ ਆਇਆ ਹੋਇਆ ਆ। ਮੇਰੀ ਉਦੋਂ ਦੀ ਮਾਸਟਰ ਹੀਅਰਿੰਗ ਹੀ ਪਈ ਜਾਂਦੀ ਆ। ਪਹਿਲਾਂ ਉਹ ਟਰੰਪ ਸਾਹਿਬ ਵਾਰੀ ਉਦੋਂ ਕੋਰਟ ਬੰਦ ਹੋ ਗਏ ਸੀ, ਫਿਰ ਕਰੋਨਾ ਆ ਗਿਆ ਸੀ, ਤੇ ਐਤਕੀ ਫੇਰ ਮਾੜੀ ਕਿਸਮਤ ਭਾਜੀ ਮੇਰੀ, ਹੁਣ ਅਗਲੇ ਮਹੀਨੇ ਤਰੀਕ ਆ, ਪਰ ਉਹ ਹੁਣ ਆਨਲਾਈਨ ਸ਼ੋਅ ਕਰਦੀ ਸੀ ਤੇ ਹੁਣ ਉਹ ਆਨਲਾਈਨ ਸ਼ੋਅ ਨਹੀਂ ਕਰਦੀ ਹੈਗੀ, ਤੇ ਇਹਦਾ ਕੀ ਰੀਜ਼ਨ ਹੋ ਸਕਦਾ? ਭਾਜੀ ਰੀਜ਼ਨ ਦੇਖੋ ਜੀ, ਜਿੱਦਾਂ ਤੁਸੀਂ ਆਪ ਹੀ ਆਇਡੈਂਟੀਫਾਈ ਕੀਤਾ ਨਾ ਕਿ ਕਦੀ ਕੋਵਿਡ ਆ ਗਿਆ, ਕਦੀ ਕੁਛ ਹੋ ਗਿਆ, ਕਦੀ ਕੋਈ ਬਹਾਨਾ ਬਣ ਗਿਆ, ਤੇ ਜ਼ਿਆਦਾਤਰ ਨਾ ਜੇ ਹੁਣ ਸਪੈਸ਼ਲੀ ਜਿੱਦਾਂ ਜੱਜ ਜੇ ਚੇਂਜ ਹੁੰਦੇ ਆ ਤਾਂ ਫਿਰ ਭਾਜੀ ਮਾਸਟਰ ਹੀਅਰਿੰਗ ਦੁਬਾਰਾ ਪੈ ਜਾਂਦੀ ਆ, ਕੋਰਟ ਚੇਂਜ ਹੋ ਜਾਂਦਾ। ਹੁਣ ਜਿੱਦਾਂ ਇਹ ਸ਼ਫਲਿੰਗ ਵੀ ਬੜੀ ਕਰ ਰਿਹਾ ਕਿ ਜੱਜ ਫਾਇਰ ਵੀ ਹੋਇਆ, ਸੋ ਮੈਨੂੰ ਪਤਾ ਨਹੀਂ ਹੁਣ ਐਗਜ਼ੈਕਟ ਰੀਜ਼ਨ ਕੀ ਹੋਣਾ, ਬਟ ਮੈਂ ਇਹਦੇ ਵਿੱਚ ਇਹੀ ਉਮੀਦ ਕਰਦਾ ਕਿ ਆਪਣਾ ਜਿਹੜਾ ਤੁਸੀਂ ਸੀਗਾ ਇੱਕ ਉਹਨਾਂ ਨੂੰ ਨਾ ਮੋਸ਼ਨ ਪਾ ਸਕਦੇ ਆ ਕਿ ਮੇਰੀ ਤਰੀਕ ਜਿਹੜੀ ਸੈੱਟ ਕੀਤੀ ਜਾਵੇ, ਜੇ ਤੁਸੀਂ ਚਾਹੁੰਦੇ ਆ ਤਾਂ, ਹਨਾ। ਜੇ ਤੁਸੀਂ ਏਦਾਂ ਹੀ ਚੱਲਣਾ ਚਾਹੁੰਦੇ ਆ ਉਹ ਤੁਹਾਡੇ ਤੇ ਆ ਕਿੱਦਾਂ, ਕਿ ਮੈਂ ਨਹੀਂ ਅਜੇ ਤਰੀਕ ਨਹੀਂ ਚਾਹੁੰਦਾ, ਫਿਰ ਤਾਂ ਠੀਕ ਆ। ਅਦਰਵਾਈਜ਼ ਤੁਸੀਂ ਉਹਨਾਂ ਨੂੰ ਇੱਕ ਮੋਸ਼ਨ ਪਾ ਸਕਦੇ ਆ ਕਿ ਇਹਨੂੰ ਇੰਡੀਵਿਜੂਅਲ ਹੀਅਰਿੰਗ ਵਾਸਤੇ ਜਿਹੜਾ ਸੈੱਟ ਕੀਤਾ ਜਾਵੇ। ਹਾਂਜੀ ਭਾਈ, ਜੇ ਤਾਂ ਮੈਂ ਸੇਫ ਆ, ਠੀਕ ਸੇਫ ਤਾਂ ਕੋਈ ਵੀ ਨਹੀਂ ਅੱਜ ਡੇਟ, ਪਰ ਜੇ ਮਾੜਾ ਜਿਹਾ ਸੇਫ ਆ ਤੇ ਫਿਰ ਮੈਂ ਇੱਥੇ ਚੱਲੀ ਜਾਂਦਾ, ਕੋਈ ਨਹੀਂ ਹੈਗਾ ਨਾ ਜੀ। ਟਾਈਮ ਦਾ ਚਲੋ ਜਿੱਥੇ 8-9 ਸਾਲ ਦਾ ਨਾ ਇਹ ਵੀ ਲੰਘ ਜੂਗਾ ਟਾਈਮ ਬਾਈ। ਹਾਂਜੀ, ਨਹੀਂ ਇੱਕ ਬਿਲਕੁਲ। ਮੇਰਾ ਇੱਕ ਵਾਰ ਸੀਗਾ ਵੀਰੇ, ਤੇ ਮੈਂ ਜਦੋਂ ਉਦੋਂ ਆਇਆ ਸੀ 2016 ਚ, ਮੇਰੀ 3 ਮਹੀਨੇ ਬਾਅਦ ਹੀ ਮਾਸਟਰ ਹੀਅਰਿੰਗ ਪੈ ਗਈ ਸੀ, ਤੇ ਮੈਂ ਸਾਰੇ ਪੇਪਰ ਉਦੋਂ ਹੀ ਜਮ੍ਹਾਂ ਕਰਾਤੇ ਸੀਗੇ ਭਾਜੀ, ਵੀ ਮਤਲਬ ਜਿਹੜੇ ਪੇਪਰ ਹੁੰਦੇ ਆਪਾਂ ਜਿਹਨੂੰ ਆਪਾਂ ਬਣਾਉਣੇ ਸੀ ਆਪਾਂ ਕੋਲ ਸੀਗੇ ਸਾਰੇ, ਜੋ ਵੀ ਡਾਕਟਰ ਜੋ ਵੀ ਉਹ ਵੀ ਆਪਾਂ ਉਸ ਵੇਲੇ ਜਮ੍ਹਾਂ ਕਰਾ ਕੇ ਉਹ ਦੁਬਾਰਾ ਆਪਾਂ ਤਾਂ ਫਿਰ ਮੰਗ ਸਕਦੇ ਆ। ਤੇ ਇੱਕ ਤੁਸੀਂ ਕਿਹਾ ਸੀ ਆਪਣੇ ਡਾਕਟਰ ਕੋਲੋਂ ਤੁਸੀਂ ਲਾਇਸੈਂਸ ਲੈ ਲਿਓ, ਮੈਂ ਆਪਣੇ ਉਹਦੇ ਡਾਕਟਰ ਨਾਲ ਗੱਲ ਕੀਤੀ, ਉਹ ਕਹਿੰਦਾ ਮੈਂ ਦੇ ਵੀ ਸਕਦਾ ਤੇ ਕਾਲ ਤੇ ਵੀ ਗੱਲ ਕਰ ਸਕਦਾ ਜੀ ਲੋੜ ਪੈਂਦੀ। ਹਾਂਜੀ ਹਾਂਜੀ ਇਹ ਦੱਸੋ ਜੀ। ਹਾਂਜੀ ਹਾਂਜੀ ਹਾਂਜੀ। ਸੋ ਭਾਜੀ ਸਵਾਲ ਬੜਾ ਵਧੀਆ ਤੁਹਾਡਾ, ਇਹ ਅੱਜ ਦਾ ਜਿਹੜਾ ਟੌਪਿਕ ਕੀਤਾ ਨਾ ਉਹਦੇ ਨਾਲ ਹੀ ਸੰਬੰਧਿਤ ਹੈਗਾ। ਸਾਰੇ ਵੀਰ ਇਹ ਜਿਹੜਾ ਚੀਜ਼ ਨਾ ਧਿਆਨ ਨਾਲ ਸਮਝਿਓ, ਕੇਸ ਅੱਗੇ ਕਰਨਾ ਕਿ ਉਹਨੂੰ ਲੜਨਾ, ਠੀਕ ਆ। ਇੱਕ ਚੀਜ਼ ਇਹ ਹੈਗੀ ਕਿ ਜੇ ਜੱਜ ਮਾੜਾ ਕਿਸੇ ਦਾ ਆ ਗਿਆ ਜਾਂ ਕੋਰਟ ਮਾੜੀ ਆ, ਉਹ ਕਈ ਵਾਰੀ ਨਾ ਬੰਦਾ ਉਹ ਚੱਕਰਾਂ 'ਚ ਪੈ ਜਾਂਦਾ ਕਿ ਨਹੀਂ ਮੈਂ ਮੂਵ ਕਰਾ ਲਵਾਂ, ਤਰੀਕ ਅੱਗੇ ਕਰਾ ਲਵਾਂ। ਤੇ ਇਸ ਜੋ ਵੀ ਚੀਜ਼ ਆ ਬੰਦੇ ਦੀ ਜਦੋਂ ਨਹੀਂ ਤਰੀਕ ਪਈ ਨਾ, ਜੇ ਬੰਦਾ ਕੋਈ ਫੜ ਹੋ ਗਿਆ, ਟੈਕਸਸ ਪਹੁੰਚ ਗਿਆ, ਉਹਨੇ ਰੋਂਗ ਸਰਕਿਟ ਦੇ ਥੱਲੇ ਜਿਹੜਾ ਪਹੁੰਚ ਜਾਣਾ ਵਾ। 9th ਸਰਕਿਟ ਬੈਸਟ ਹੈਗਾ। ਮਤਲਬ ਅਲਟੀਮੇਟਲੀ ਇਹ ਹੈਗਾ ਕਿ 9th ਸਰਕਿਟ ਦੇ ਅੰਦਰ ਕੇਸ ਲੜ ਕੇ ਜੇ ਤੁਹਾਡਾ ਜੱਜ ਫੇਲ ਕਰਦਾ, ਤੁਹਾਡੇ ਕੋਲ ਉੱਤੇ ਜਾ ਕੇ ਅਪੀਲ ਦੇ ਵਿੱਚ ਜਿੱਤਣ ਦੇ ਚਾਂਸ ਜ਼ਿਆਦਾ ਹੁੰਦੇ ਆ। ਇਹ ਸਟੈਟਸ ਹੈਗੇ ਆ। ਕਿਉਂ ਏਦਾਂ ਹੈਗਾ? ਕਿਉਂਕਿ ਇੱਥੇ ਦਾ ਜਿਹੜਾ ਲਾਅ ਹੈਗਾ ਪਾਸਟ ਪ੍ਰੋਸੀਕਿਊਸ਼ਨ ਦਾ, ਰੀਲੋਕੇਸ਼ਨ ਦਾ, ਇੱਥੇ ਆਪਾਂ ਜਿਹੜਾ ਸਿੰਘ ਵਰਸਸ ਗਾਰਲੈਂਡ ਸਾਡਾ 2395 ਦਾ ਕੇਸ ਆਪਾਂ ਇੱਥੇ ਆਰਗਿਊ ਕੀਤਾ ਪਿਆ, ਆਪਾਂ ਉਹ ਟੈਕਸਸ ਦੇ ਵਿੱਚ ਅਜੇ ਆਪਾਂ ਨੂੰ ਨਹੀਂ ਸਬੱਬ ਬਣਿਆ ਹੈਗਾ ਕਿ ਆਪਾਂ ਐਡਾ ਜਿਹੜਾ ਕੇਸ ਲਾਅ ਉੱਥੇ ਤੱਕ ਜਿਹੜਾ ਪਹੁੰਚਿਆ ਹੋਵੇ, ਕਿਉਂਕਿ ਐਡੇ ਪੰਜਾਬੀ ਉੱਥੇ ਹੈ ਨਹੀਂ, ਹਨਾ। ਸੋ ਇੱਥੇ ਸਬੱਬ ਬਣਿਆ ਹੋਇਆ ਸੀਗਾ ਆਰਕੇ ਦਾ ਦੂਜਾ ਸਾਰਾ, ਤੇ ਤੁਹਾਨੂੰ 9th ਸਰਕਿਟ ਦੇ ਵਿੱਚ ਕੇਸ ਲੜ ਕੇ ਫਾਇਦਾ ਹੈਗਾ। ਬਾਕੀ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਕਿ ਪਤਾ ਤਾਂ ਕਿਸੇ ਦਾ ਵੀ ਨਹੀਂ, ਹੁਣ ਸਾਰੇ 100% ਲੋਕੀ ਨਹੀਂ ਫੜ ਹੋਣੇ, ਪਰ ਜਿਹੜਾ ਕੋਈ ਫੜ ਹੋ ਗਿਆ ਮਾੜੀ ਕਿਸਮਤ ਉਹਦੀ। ਹੁਣ ਜੇ ਤਾਂ ਉਹਨੂੰ ਇੱਥੇ ਰੱਖਦੇ ਆ, ਕੈਲੀਫੋਰਨੀਆ ਦੀ ਡਿਟੈਂਸ਼ਨ 'ਚ ਰਹਿੰਦੇ ਆ, ਤੇ ਤੁਹਾਡਾ 9th ਸਰਕਿਟ ਹੀ ਰਹੂਗਾ। ਬਸ ਮਾੜੀ ਕਿਸਮਤ ਇਹ ਹੋਣੀ ਆ ਜੇ ਤੁਹਾਨੂੰ ਦੂਜੇ ਸਰਕਿਟ 'ਚ ਟ੍ਰਾਂਸਫਰ ਕਰਤਾ। ਇਹ ਹੁਣ ਕੋਈ ਚੀਜ਼ ਆਪਣਾ ਪ੍ਰਿਡਿਕਟ ਨਹੀਂ ਕਰ ਸਕਦਾ, ਪਹਿਲੀ ਚੀਜ਼। ਦੂਜਾ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਮੈਂ ਡਾਕੂਮੈਂਟ ਸਾਰੇ ਜੀ ਜਮ੍ਹਾਂ ਕੀਤੇ ਆ, ਪਹਿਲਾਂ ਹੀ ਕਰਤੇ ਸੀਗੇ 2019 ਜਿਹੜੇ ਵੀ ਤੁਹਾਡੀ ਡੇਟ ਆ। ਸੋ ਇੱਕ ਬੜਾ ਵੱਡਾ ਫੈਸਲਾ ਆਇਆ ਮੈਟਰ ਆਫ CARR ਮਾਰਚ 17 2025 ਨੂੰ। ਇਹ ਜਿਹੜਾ ਫੈਸਲਾ ਕੀ ਕਹਿੰਦਾ ਕਿ ਤੁਹਾਡਾ ਜਿਹੜਾ ਅਸਾਈਲਮ ਦਾ ਫਾਰਮ ਹੈਗਾ ਉਹ ਲੀਗਲੀ ਕੰਪਲੀਟ ਹੋਣਾ ਚਾਹੀਦਾ ਹੈ। ਮਤਲਬ ਉਹਨਾਂ ਨੇ ਜਿਹੜਾ ਸੀਗਾ ਪਹਿਲਾਂ ਜਿਹੜੇ ਕੇਸ ਚੱਲਦੇ ਹੁੰਦੇ ਸੀ ਉਹਦੇ ਵਿੱਚ ਵਕੀਲ ਕਹਿੰਦੇ ਸੀ ਕਿ ਮੈਂ ਬਾਅਦ 'ਚ ਡਾਕੂਮੈਂਟ ਦੇਣੇ ਆ, ਜਾਂ ਜਿਹੜੇ ਹਿਸਾਬ ਨਾਲ ਉਹ ਫਾਰਮ ਭਰਦੇ ਸੀਗੇ ਉਹਦੇ ਵਿੱਚ ਇੰਨੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੁੰਦੀ ਸੀਗੀ। ਸੋ ਇਹ ਜਿਹੜਾ ਫੈਸਲਾ ਸੀਗਾ ਇਹਨੇ ਕਲੀਅਰ ਕਰਤਾ ਕਿ ਜਿਹੜਾ ਫਾਰਮ ਆ ਉਹ ਡਿਟੇਲਡ ਹੋਣੇ ਚਾਹੀਦੇ ਆ। ਤੇ ਨਾਲ ਹੀ ਇਹਦੇ ਇਹ ਵੀ ਆ ਕਿ ਜਿਹੜੇ ਉਸ ਤੋਂ ਬਾਅਦ ਜਿਹੜਾ ਟਾਈਮ ਪੈ ਗਿਆ ਕਿ ਇਹਦੇ ਵਿੱਚ ਤੁਹਾਡੀ ਕੰਟਰੀ 'ਚ ਕੁਛ ਹੋਇਆ, ਉਹਦੀਆਂ ਕੰਟਰੀ ਕੰਡੀਸ਼ਨ ਵਗੈਰਾ ਤੁਹਾਨੂੰ ਕਰਨੀਆਂ ਪੈਣੀਆਂ। ਤੁਸੀਂ ਅਮਰੀਕਾ 'ਚ ਕੋਈ ਗਤੀਵਿਧੀ ਕੀਤੀ ਆ ਉਹ ਤੁਹਾਨੂੰ ਅਪਡੇਟ ਕਰਨੀ ਪੈਣੀ ਆ। ਕੋਈ ਤੁਹਾਡੇ ਗਵਾਹਾਂ ਨੇ ਕੋਈ ਹੋਰ ਗਵਾਹੀ ਦੇਣੀ ਆ ਉਹ ਤੁਹਾਨੂੰ ਅਪਡੇਟ ਕਰਨੀ ਪੈਣੀ ਆ। ਤੇ ਲੌਂਗ ਸਟੋਰੀ ਸ਼ਾਰਟ ਇਹਦਾ ਇਹੀ ਹੈਗਾ ਕਿ ਆਨਸਰ ਅਪਡੇਟ ਕਰਨਾ ਕਿ ਨਹੀਂ ਕਰਨਾ ਉਹ ਜੀ ਤੁਹਾਡੇ ਦੇ ਉੱਤੇ ਹੈਗਾ। ਬਟ ਜੇ ਟਾਈਮ ਪੈ ਗਿਆ ਇੰਨਾ, ਤਾਂ ਜੇ ਪਿੱਛੋਂ ਦੀ ਕੁਛ ਹੋਇਆ ਨਹੀਂ ਤੇ ਸਰਕਾਰ ਇਹ ਆਰਗਿਊ ਕਰੂਗੀ ਕਿ ਇਹ ਬੰਦੇ ਨੇ ਕੁਛ ਏਦਾਂ ਦਾ ਜਮ੍ਹਾਂ ਨਹੀਂ ਕਰਾਇਆ ਕਿ ਪਿਛਲੇ 3 ਸਾਲਾਂ 'ਚ ਕੋਈ ਇਹਨੂੰ ਕੰਟੀਨਿਊਇੰਗ ਪ੍ਰੋਬਲਮ ਆ, ਤੇ ਉਹਦੇ ਬੇਸ ਤੇ ਉਹ ਕਹੂਗੀ ਕਿ ਇਹਨੂੰ ਕੋਈ ਹੁਣ ਪ੍ਰੈਜ਼ੈਂਟ ਦੇ ਵਿੱਚ ਇਹਨੂੰ ਕੋਈ ਖਤਰਾ ਨਹੀਂ ਹੈਗਾ, ਫਿਊਚਰ ਦੇ ਵਿੱਚ ਇਹਨੂੰ ਕੋਈ ਖਤਰਾ ਨਹੀਂ ਹੈਗਾ, ਤੇ ਉਸ ਬੇਸ ਤੇ ਤੁਹਾਡਾ ਕੇਸ ਜਿਹੜਾ ਸੀਗਾ ਡਿਨਾਈ ਕੀਤਾ ਜਾ ਸਕਦਾ। ਸੋ ਆਬਵੀਅਸਲੀ ਆਪਣੇ ਵਕੀਲ ਨਾਲ ਜਿਹੜਾ ਜੀ ਗੱਲਬਾਤ ਕਰੋ ਤੇ ਕੇਸ ਆਪਣਾ ਦੇਖੋ ਜੀ ਕੀ ਨਵੇਂ ਪਹਿਲੂ ਹੈਗੇ, ਕੰਟਰੀ ਕੰਡੀਸ਼ਨਸ ਜ਼ਰੂਰ ਅਪਡੇਟ ਕਰਾਓ ਜੀ। ਥੈਂਕ ਯੂ ਵੀਰੇ। ਵਕੀਲ ਵੀ ਰੱਬ ਦੇ ਆਸਰੇ ਤੁਰੇ ਫਿਰਦਾ, ਤੁਹਾਡੇ ਕੋਲ ਹੀ ਆਉਣਾ, ਥੋੜੀ ਵੇਟ ਕਰੋ ਬਸ। ਕੰਮ ਗੱਲ ਕਰ ਰਹੇ ਆ ਜੀ, ਵਕੀਲ ਤਾਂ ਸੁਣਦਾ ਨਹੀਂ, ਤੁਹਾਡੇ ਸਲਾਹ ਲੈ ਲਈ ਦੀ ਹੈ ਜੀ। ਬਹੁਤ ਮਿਹਰਬਾਨੀ, ਧੰਨਵਾਦ ਜੀ। ਚਲੋ ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਮਨਦੀਪ। ਹਾਂਜੀ ਮਨਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਨਾ USA ਸਿਟੀਜ਼ਨ ਨਾਲ ਮੈਰਿਜ ਹੋਈ ਪਈ ਹੈ ਤੇ ਮੇਰਾ ਨਾ ਕੇਸ ਬਣਾਈ ਹੈ। ਮੈਂ ਪਹਿਲਾਂ ਵੀ ਤੁਹਾਨੂੰ ਕਾਲ ਕੀਤੀ ਸੀ। ਮੈਂ ਇਹ ਪੁੱਛਣਾ ਸੀ ਕਿ ਜੇ ਆਪਾਂ
ਵਿਆਹ ਦਾ ਕੇਸ ਵਿੱਚ ਆਪਣਾ ਮੈਂ I-30 ਅਪਲਾਈ ਕਰ ਦਿੱਤਾ ਹੋਇਆ, ਤੇ ਜੇ ਵਰਕ ਪਰਮਿਟ ਵਗੈਰਾ ਜੇ ਆ ਜਾਂਦਾ ਹੈ ਤੇ ਜਾਂ ਫਿਰ ਜੇ ਮੈਨੂੰ ਕੋਈ ਆਈਸ ਫੜ ਲੈਂਦੀ ਹੈ ਤੇ ਆਪਾਂ ਇੰਡੀਆ ਜੇ ਉਹ ਡਿਪੋਰਟ ਕਰ ਦਿੰਦੇ ਕੋਈ ਏਦਾਂ ਦਾ, ਫਿਰ ਮੇਰੇ ਦੀ ਕੀ ਹੋ ਸਕਦਾ? ਕੋਈ ਓਪੀਨੀਅਨ ਦੇ ਸਕਦੇ ਹੋ? ਕੋਈ ਕੀ ਕਰਨਾ ਪਏਗਾ? ਤੁਸੀਂ ਵਰਕ ਪਰਮਿਟ ਅਪਲਾਈ ਕੀਤਾ? ਨਹੀਂ ਮੈਂ I-30 ਅਪਲਾਈ ਕੀਤਾ ਹੈ ਉਹਦਾ। ਵਰਕ ਪਰਮਿਟ ਇਹਦੇ ਵਿੱਚ ਭਾਜੀ ਕੋਈ ਅਪਲਾਈ ਨਹੀਂ ਹੁੰਦੇ, ਸਿਰਫ I-130 ਅਪਲਾਈ ਹੋਣਾ ਵਾ। ਤੇ ਇਹਦੇ ਵਿੱਚ ਜਿਹੜੀ USCIS ਵਾਲੇ ਸੀਗੇ ਨਾ, ਉਹ ਇੱਕ ਤਾਂ ਪਹਿਲਾਂ ਸੀਗਾ ਖਤਰਾ ਇਹ ਕਿ ਇੰਟਰਵਿਊ ਦੇ ਟਾਈਮ ਤੇ ਆਈਸ ਵਾਲਿਆਂ ਨੂੰ ਨੋਟੀਫਾਈ ਕਰ ਸਕਦੇ ਆ, ਉਹ ਸਿੱਧੇ ਤੌਰ ਤੇ ਵੀ ਜੀ ਆਈਸ ਵਾਲਿਆਂ ਨੂੰ ਜਿਹੜਾ ਸੀਗਾ ਨੋਟੀਫਾਈ ਜਿਹੜਾ ਕਰ ਸਕਦੇ ਆ। ਖਤਰਾ ਇਹਦੇ ਵਿੱਚ ਕੋਈ ਨਹੀਂ ਜੀ। ਦੇਖੋ ਜੀ, ਤੁਸੀਂ ਤੁਹਾਡੇ ਤੇ ਰਿਮੂਵਲ ਆਰਡਰ ਲੱਗੀ ਆ, ਸਿੱਧੀ ਸਪਸ਼ਟ ਗੱਲ ਕਹੂੰਗਾ, ਕੋਈ ਐ ਨਹੀਂ ਕਿ ਐਵੇਂ ਬਿਨਾਂ ਮਤਲਬ ਦੇ ਹੌਸਲਾ ਦੇਣ ਨੂੰ ਪੁੱਠੀ ਸਿੱਧੀ ਗੱਲ ਕਰਤੀ। ਤੁਹਾਨੂੰ ਲੀਗਲੀ ਤਾਂ ਜੀ ਇਹ ਹੈਗਾ ਕਿ ਤੁਹਾਡਾ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਓਵਰਸਟੇ ਕਰ ਰਿਹਾ ਹੈਗਾ ਉਹਨੂੰ ਸਿਵਲ ਪੈਨਲਟੀਜ਼ ਵੀ ਜਿਹੜੀਆਂ ਹੈਗੀਆਂ ਕਿ ਫਾਈਨ ਪਰ ਡੇ ਦੇ ਹਿਸਾਬ ਨਾਲ ਵੀ, ਜਿੱਦਾਂ ਕੋਈ ਵੀ $1000 ਵੀ ਰੱਖਿਆ ਹੈਗਾ ਇਸ ਸਰਕਮਸਟੈਂਸ ਦੇ ਵਿੱਚ, ਉਹ ਫਾਈਨ ਅਕਮੂਲੇਟ ਹੋ ਸਕਦਾ। ਕਈ ਲੋਕਾਂ ਨੂੰ ਉਹ ਚਿੱਠੀ ਵੀ ਆਈ ਆ ਕਿ ਤੇਰਾ $2.5 ਲੱਖ ਫਾਈਨ ਬਣ ਗਿਆ, ਤੇਰਾ $3 ਲੱਖ ਫਾਈਨ ਬਣ ਗਿਆ। ਅਜੇ ਉਧਰਲੇ ਪਾਸੇ ਨੂੰ ਜ਼ਿਆਦਾ ਜਿਹੜੇ ਹੋਏ ਨਹੀਂ ਹੈਗੇ। ਸੋ ਐਜ਼ ਅ ਲਾਇਰ, ਪਹਿਲੀ ਗੱਲ ਤਾਂ ਜਿਹੜਾ ਕੋਈ ਵੀ ਵਕੀਲ ਆ ਕਿਸੇ ਨੂੰ ਇਹ ਨਹੀਂ ਐਡਵਾਈਜ਼ ਕਰ ਸਕਦਾ ਕਿ ਤੁਸੀਂ ਕੱਚੇ ਹੋ ਕੇ ਇੱਥੇ ਰਹੋ ਤੇ ਪੇਪਰ ਫਿਕਸ ਕਰੋ। ਸੋ ਪਹਿਲੀ ਚੀਜ਼ ਇਹ ਆ ਕਿ ਤੁਹਾਨੂੰ ਇਹ ਜਿਹੜੇ ਜੁਰਮਾਨੇ ਜਿਹੜੇ ਪੈ ਸਕਦੇ ਆ, ਠੀਕ ਆ। ਹੁਣ ਉਹ ਰਹਿਣਾ ਇੱਥੇ ਕੰਟੀਨਿਊ ਕਿ ਨਹੀਂ ਰਹਿਣਾ, ਉਹ ਤੁਹਾਡੀ ਭਾਜੀ ਆਪਣੀ ਉਹ ਆਪਣਾ ਰਿਸਕ ਹੈ ਨਾ, ਕਿਉਂਕਿ ਕੱਲ ਨੂੰ ਹੋ ਜਾਂਦਾ ਲੈ ਯਾਰ ਮੈਨੂੰ ਤਾਂ ਵਕੀਲ ਨੇ ਕਿਹਾ ਸੀ, ਮੈਂ ਤਾਂ ਜਾਣ ਨੂੰ ਕਾਲਾ ਸੀਗਾ, ਹਨਾ। ਸੋ ਇਹ ਤੁਹਾਡਾ ਆਪਣਾ ਰਿਸਕ ਹੈਗਾ। ਸਿਵਲ ਤੇ ਕ੍ਰਿਮੀਨਲ ਜਿਹੜੀ ਸੈਂਕਸ਼ਨਸ ਜਿਹੜੀਆਂ ਹੋ ਸਕਦੀਆਂ, ਤੁਸੀਂ ਜੇ ਡਿਸਾਈਡ ਕਰਦੇ ਆ ਕਿ ਮੈਂ ਇੱਥੇ ਰਹਿਣਾ ਤੇ ਤੁਹਾਨੂੰ ਆਈਸ ਮੰਨ ਲਓ ਕਿ USCIS ਨੇ ਆਈਸ ਵਾਲਿਆਂ ਨੂੰ ਨੋਟੀਫਾਈ ਕਰਤਾ ਕਿ ਯਾਰ ਇਹ ਬੰਦਾ ਕੱਚਾ ਵਾ, ਇਹਦੇ ਰਿਮੂਵਲ ਆਰਡਰ ਆ, ਕਿਉਂਕਿ ਉਹ ਤੁਹਾਡੇ ਫਾਰਮ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਸੀਗਾ। ਜਿਹੜੇ ਵੀ ਵਿਅਕਤੀ ਨੇ ਫਾਰਮ ਭਰਿਆ ਉਹਦੇ ਵਿੱਚ ਸਿੱਧੇ ਜਿੱਦਾਂ ਮੇਰਾ ਨਾ ਅਪੀਲ ਲੱਗੀ ਹੋਈ ਹੈ। ਤੇ ਅਪੀਲ ਕਿੱਥੇ ਲੱਗੀ ਆ ਜੀ? ਸਰਕਟ ਕੋਰਟ 'ਚ BIA 'ਚ ਲੱਗੀ ਹੋਈ ਹੈ, ਤੇ ਮੇਰਾ ਵਿਆਹ ਵਾਲਾ ਕੇਸ ਵੀ ਲੱਗਾ ਹੋਇਆ। ਤੇ ਮੈਂ ਉਹ ਪੁੱਛਣਾ ਹੈ ਕਿ ਜੇ ਕੱਲ ਨੂੰ ਤੇ ਜੇ ਮੈਨੂੰ ਡਿਪੋਰਟ ਕਰਦੇ ਆ ਤੇ ਮੈਂ ਜੇ ਉਧਰੋਂ ਆਣਾ ਮੈਨੂੰ ਕਿੰਨਾ ਕੁ ਟਾਈਮ ਲੱਗੂਗਾ ਜਾਂ ਕੀ ਲੀਗਲ ਪ੍ਰੋਸੈਸ ਹੋ ਸਕਦਾ? ਸੋ ਇਹਦੇ ਵਿੱਚ ਏਦਾਂ ਮੇਰਾ ਵੀਰ ਕਿ ਜਦ ਤੱਕ ਅਪੀਲ ਲੱਗੀ ਹੈ ਨਾ, ਤੇਰਾ ਰਿਮੂਵਲ ਆਰਡਰ ਫਾਈਨਲ ਨਹੀਂ ਹੈਗਾ BIA 'ਚ। ਜੇ ਸਹੀ ਤਰੀਕੇ ਨਾਲ ਅਪੀਲ ਲੱਗੀ ਆ ਤੇ ਰਿਮੂਵਲ ਆਰਡਰ ਫਾਈਨਲ ਨਹੀਂ ਹੈਗਾ, ਜੇ ਅਰੈਸਟ ਉਹ ਫੇਰ ਵੀ ਕਰ ਸਕਦੇ ਆ। ਸੋ ਜਦੋਂ ਹੁਣ ਤੁਹਾਨੂੰ ਜੇ ਉਹ ਅਰੈਸਟ ਕਰ ਸਕਦੇ ਆ, ਤੁਹਾਡੇ ਕੋਲ ਆਪਸ਼ਨਸ ਕੀ ਹੈਗੀਆਂ? ਇੱਕ ਤਾਂ ਹੈਗਾ ਕਿ ਤੁਸੀਂ ਜੇਲ੍ਹ ਦੇ ਵਿੱਚ ਬਹਿ ਕੇ ਕੇਸ ਜਿਹੜਾ ਲੜ ਸਕਦੇ ਆ, ਠੀਕ ਆ, ਕਿ ਨਹੀਂ ਮੈਂ BIA ਦੀ ਅਪੀਲ ਕਰਨੀ ਆ, ਮੈਂ ਪੂਰਾ ਦੇਖਣਾ ਹੈ ਸਰਕਟ ਕੋਰਟ ਤੱਕ ਕਿ ਮੇਰਾ ਕੀ ਫੈਸਲਾ ਜਿਹੜਾ ਆਉਂਦਾ। ਇੱਕ ਚੀਜ਼ ਉਹ ਕਰ ਸਕਦੇ ਆ ਤੁਸੀਂ, ਜੇ ਤਾਂ ਫੈਸਲਾ ਤੁਹਾਡੇ ਫੇਵਰ 'ਚ ਆ ਜਾਂਦਾ, ਠੀਕ ਆ, ਫਿਰ ਤੁਹਾਡਾ ਅਸਾਈਲਮ ਵਾਲੇ ਕੇਸ ਦੇ ਬੇਸ ਤੇ ਤੁਸੀਂ ਜਾ ਸਕਦੇ ਆ। ਜੇ ਫੈਸਲਾ ਤੁਹਾਡੇ ਅਗੇਂਸਟ ਆ ਜਾਂਦਾ ਤੇ ਤੁਸੀਂ ਫਿਰ ਵਾਪਸ ਜਾਂਦੇ ਆ। 10 ਸਾਲ ਦੀ ਤੁਹਾਡੇ ਤੇ ਬਾਰ ਜਿਹੜੀ ਹੁੰਦੀ ਆ, ਤੇ ਨਾਲ ਤੁਹਾਡੇ ਡੀਪੋਰਟੇਸ਼ਨ ਵੀ ਜਿਹੜੀ ਹੁੰਦੀ ਹੈ। ਉਹਦੇ ਵਿੱਚ ਜੀ ਤੁਸੀਂ ਜਿਹੜਾ ਸੀਗਾ ਤੁਹਾਨੂੰ ਇੱਕ ਵੇਵਰ ਲੈਣਾ ਪੈਂਦਾ, ਉਹਨੂੰ I-212 ਵੇਵਰ ਕਹਿੰਦੇ ਆ। ਡੀਪੋਰਟੇਸ਼ਨ ਦੇ ਲਈ ਉਹ ਵੇਵਰ ਹੁੰਦਾ। ਪਹਿਲਾਂ 212 ਵੇਵਰ ਅਪਰੂਵ ਹੁੰਦਾ, ਉਸ ਤੋਂ ਬਾਅਦ ਤੁਸੀਂ ਐਮਬੈਸੀ 'ਚ ਇੰਟਰਵਿਊ ਦਿੰਦੇ ਆ। ਐਮਬੈਸੀ ਜੇ ਤੁਹਾਡਾ ਵੀਜ਼ਾ ਡਿਨਾਈ ਕਰਦੀ ਆ, ਤੁਹਾਡਾ 601 ਵੇਵਰ ਜਿਹੜਾ ਤੁਹਾਡੀ ਇਨਐਡਮਿਸਿਬਿਲਿਟੀ, ਕੱਚਾ ਟਾਈਮ ਤੁਸੀਂ ਉਹ ਜਿਹੜਾ ਰਹੇ ਸੀ ਸਾਰੇ, ਉਹਦੇ ਵਾਸਤੇ ਤੁਹਾਨੂੰ ਹੋਰ ਵੇਵਰ ਕਰਨੇ ਪੈ ਸਕਦੇ ਆ। ਤੇ ਇਹਦੇ ਵਿੱਚ ਜਿਹੜਾ ਕਿੰਨਾ ਟਾਈਮ ਅਮਰੀਕਾ 'ਚ ਲੱਗਦਾ, ਜੇ ਤੁਹਾਡੇ ਵੇਵਰ ਸ਼ੇਵਰ ਨਹੀਂ ਅਪਰੂਵ ਹੁੰਦੇ, ਤੁਹਾਨੂੰ ਆਊਟ ਆਫ ਕੰਟਰੀ ਜਿਹੜੇ 10 ਸਾਲ ਲੱਗਣੇ, 10 ਸਾਲ ਦੀ ਬਾਹਰ। ਜੇ ਤੁਹਾਡੇ ਇਹ ਵੇਵਰ ਸ਼ੇਵਰ ਅਪਰੂਵ ਹੋ ਜਾਂਦੇ ਆ ਟਾਈਮ ਸਰ, ਠੀਕ ਆ, ਹੁਣ ਇਹਨਾਂ ਨੂੰ ਵੀ ਟਾਈਮ ਲੱਗਦਾ, 212 ਨੂੰ ਵੀ ਟਾਈਮ ਲੱਗਦਾ। 601A ਜਿਹੜੇ ਇੱਥੇ ਬੰਦੇ ਰਹਿ ਕੇ ਕਰਦੇ ਆ, ਉਹਨਾਂ ਨੂੰ 4 ਸਾਲ ਦਾ 601A ਵੇਵਰ ਦੇ ਹੈਗੇ ਆ। ਸੋ ਮਤਲਬ ਕਿ ਇਹ ਵੇਵਰ ਵੀ ਟਾਈਮ ਕੰਜ਼ਿਊਮਿੰਗ ਆ। ਪਰ ਜੇ ਵੇਵਰ ਅਪਰੂਵ ਹੋ ਜਾਂਦੇ ਆ ਤਾਂ 10 ਸਾਲ ਦੀ ਬਜਾਏ ਬੰਦਾ 5-6 ਸਾਲ ਤੇ ਆ ਸਕਦਾ ਹੈਗਾ। ਪਰ ਜੇ ਵੇਵਰ ਇਹ ਨਹੀਂ ਅਪਰੂਵ ਹੁੰਦੇ ਤੇ ਪੂਰਾ ਜਿਹੜਾ ਫਿਰ 10 ਸਾਲ ਬੰਦੇ ਨੂੰ ਬਾਹਰ ਕੰਟਰੀ ਆਊਟ ਜਿਹੜਾ ਰਹਿਣਾ ਪੈਂਦਾ। ਤੇ ਜਿਹੜੇ ਵੀਰਾਂ ਦੇ ਕੇਸ ਆਲਰੇਡੀ ਚੱਲ ਰਹੇ ਆ, ਠੀਕ ਆ, ਇਹਦੇ ਵਿੱਚ ਕਈ ਜਿਹੜੇ ਆਪਣੇ ਕਲਾਇੰਟ ਸੀਗੇ, ਸਾਰਿਆਂ ਨੇ ਐਡਵਾਈਜ਼ ਨਹੀਂ ਲਈ, ਪਰ ਕਈਆਂ ਨੂੰ ਮੈਂ ਐਡਵਾਈਜ਼ ਦਿੱਤੀ ਸੀਗੀ, ਕਈਆਂ ਨੇ ਸਮਝਦਾਰੀ ਵਰਤੀ ਹੈਗੀ ਆ। ਪਰ ਜ਼ਿਆਦਾਤਰ ਸੀਗਾ ਕਿ ਲੋਕੀ ਸੱਜਣ ਮਿੱਤਰਾਂ ਤੋਂ ਇਨਫਲੂਐਂਸ ਹੋ ਜਾਂਦੇ ਆ, ਨਾ ਜੀ ਛੱਡ ਵਕੀਲ ਐਵੇਂ ਮਰੀ ਜਾਂਦਾ। ਸੋ ਕੀ ਸਲਾਹ ਹੈਗੀ ਆ, ਜਿਹੜੇ ਲੋਕਾਂ ਨੇ ਵਿਆਹ ਕਰਾ ਲਏ ਆ ਆਲਰੇਡੀ ਪਰ ਉਹਨਾਂ ਦੇ ਡੀਪੋਰਟੇਸ਼ਨ ਨਹੀਂ ਲੱਗੇ ਆ, ਜੇ ਉਹਨਾਂ ਦੇ ਕੇਸ ਜਿਹੜੇ ਚੱਲਦੇ ਆ, ਉਹਨਾਂ ਕੋਲ ਇੱਕ ਆਪਸ਼ਨ ਹੁੰਦੀ ਆ ਵੋਲੰਟਰੀ ਡਿਪਾਰਚਰ ਦੀ। ਉਹ ਪਹਿਲਾਂ ਜਿਹੜਾ ਵੋਲੰਟਰੀ ਡਿਪਾਰਚਰ ਲੈ ਕੇ ਜਾ ਸਕਦੇ ਆ, ਉੱਤੇ ਡੀਪੋਰਟੇਸ਼ਨ ਨਹੀਂ ਲੱਗਦੀ। ਉਹਦੇ ਵਿੱਚ ਸਰਕਾਰੀ ਉਹਨੂੰ ਕਹਿੰਦੇ ਪ੍ਰੀ ਕਨਕਲੂਜਨ ਵੋਲੰਟਰੀ ਡਿਪਾਰਚਰ। ਕੇਸ ਲੜਨ ਤੋਂ ਪਹਿਲਾਂ ਇਹ ਨਹੀਂ ਕਿ ਲੜ ਕੇ ਦਾ ਦੇਖਣਾ ਵਾ। ਉਹ ਲੋਕੀ ਕੀ ਕਰਦੇ ਆ ਕਿ ਉਹ ਪਹਿਲਾਂ ਵੋਲੰਟਰੀ ਡਿਪਾਰਚਰ ਲੈ ਕੇ ਚੱਲ ਜਾਂਦੇ ਆ। ਜੇ ਸਪੈਸ਼ਲੀ ਉਹਨਾਂ ਨੇ ਟਾਈਮ ਸਰ ਆਂਦੇ 6 ਮਹੀਨੇ ਦੇ ਅੰਦਰ ਅਸਾਈਲਮ ਲਾਇਆ ਸੀਗਾ, ਉਹਦੇ 'ਚ ਆਪਾਂ ਆਰਗਿਊ ਕਰ ਸਕਦੇ ਆ ਕਿ ਇਹਨਾਂ ਤੇ ਅਨਲੌਫੁਲ ਪ੍ਰੈਜ਼ੈਂਸ ਨਹੀਂ ਲੱਗਦੀ। ਉਹ ਵੋਲੰਟਰੀ ਡਿਪਾਰਚਰ ਲੈ ਕੇ ਚੱਲ ਗਏ, 3 ਸਾਲਾਂ ਦੇ ਵਿੱਚ ਲਗਭਗ ਉਹ ਸਿਟੀਜ਼ਨ ਉਹਨਾਂ ਨੂੰ ਜਿਹੜਾ ਫਾਈਲ ਕਰਕੇ ਜਿਹੜਾ ਅਮਰੀਕਾ ਦੇ ਵਿੱਚ ਵਾਪਸ ਬੁਲਾ ਸਕਦਾ। ਸੋ ਚੱਕਰ ਇਹ ਹੈਗਾ ਕਿ 3 ਸਾਲ ਜਿਹੜਾ ਫਿਰ ਸੀਗਾ ਉਹਨਾਂ ਨੂੰ ਬਾਹਰ ਰਹਿਣਾ ਪੈਂਦਾ। ਹੁਣ ਉਹਦੇ ਵਿੱਚ ਕੀ ਸੀਗਾ ਕਿ ਕਈਆਂ ਦੇ ਆਹੀ ਜਿਹੜਾ ਜਦੋਂ ਮੈਂ ਦੱਸਿਆ ਸੱਜਣ ਮਿੱਤਰ ਨੇ ਕੰਨ ਭਰਦੇ, ਨਹੀਂ ਨਹੀਂ ਜੀ ਏਦਾਂ ਓਦਾਂ ਫਲਾਣਾ ਢਮਕਾਣਾ। ਉਹ ਹੁਣ ਜਦੋਂ ਤੁਹਾਡੇ ਜੱਜ ਨੇ ਡੀਪੋਰਟੇਸ਼ਨ ਲਾਤੀ, ਜਿੱਦਾਂ ਵਕੀਲ ਆ ਵੀਰ ਦੀ ਜਿਹੜੀ BIA ਦੀ ਅਪੀਲ ਚੱਲਦੀ ਹੈ, ਇਹ ਚੀਜ਼ਾਂ ਹੁਣ ਹੋ ਗਈਆਂ ਕੰਪਲੀਕੇਟਡ ਕਿਉਂ ਹੋ ਗਈਆਂ? ਕਿਉਂਕਿ ਡੀਪੋਰਟੇਸ਼ਨ ਇੱਕ ਹੈਗੀ ਆ, ਉਹ ਬੋਲਦੀ ਆ ਹੁਣ ਉਹਨਾਂ ਨੇ ਇਸ ਵੇਲੇ ਦੇਣਾ ਨਹੀਂ,
ਕਿਉਂਕਿ ਪੋਸਟ ਕਨਕਲੂਜਨ ਹੋ ਗਿਆ। ਪੋਸਟ ਕਨਕਲੂਜਨ ਵੋਲੰਟਰੀ ਡਿਪਾਰਚਰ ਕੀ ਹੁੰਦਾ, ਉਹਦੀ ਰਿਕੁਆਇਰਮੈਂਟ ਡਿਫਰ ਕਰਦੀਆਂ। ਜਦੋਂ ਤੁਸੀਂ ਇੱਕ ਵਾਰੀ ਦਾ ਖੇਡਤਾ ਅਸਾਈਲਮ ਦੇ ਕੇਸ ਦਾ, ਉਹ ਸਾਰੀ ਚੀਜ਼ ਜਿਹੜੀ ਚੇਂਜ ਹੋ ਜਾਂਦੀ ਆ। ਸੋ ਇਹ ਵੀਰ ਨੂੰ ਜਿਹੜਾ ਸੀਗਾ ਐਕਸਟਰਾ ਸਟੈਪ ਕਰਨੇ ਪੈ ਸਕਦੇ ਆ, 212 ਵੇਵਰ ਵਗੈਰਾ, 601 ਵੇਵਰ ਵਗੈਰਾ। ਉਹ ਇਟਸੈਲਫ ਜਿਹੜਾ ਸੀਗਾ 5 ਸਾਲ ਦਾ ਜਿਹੜਾ ਪ੍ਰੋਸੈਸ ਇਹਦੇ ਹੋਰ ਐਡ ਹੋ ਜਾਂਦਾ। ਤੇ ਜੇ ਕੋਈ ਵੀਰ ਉਹਨੇ ਸਿਟੀਜ਼ਨ ਨਾਲ ਵਿਆਹ ਕਰਾਇਆ ਹੋਇਆ, ਕੇਸ ਕੂਸ ਉਹ ਨਹੀਂ ਜਿਹੜਾ ਆਪਣਾ ਇੱਥੇ ਕਰ ਸਕਦਾ, ਵੋਲੰਟਰੀ ਡਿਪਾਰਚਰ ਦੀ ਇੱਕ ਆਪਸ਼ਨ ਹੈਗੀ ਆ। ਕਲੀਨ ਤਰੀਕੇ ਨਾਲ ਤੁਸੀਂ ਉੱਥੇ ਜਾ ਸਕਦੇ ਆ। ਸਪੈਸ਼ਲੀ ਤੁਹਾਡੀ ਸਪਾਊਸ ਸਿਟੀਜ਼ਨ ਆ, ਤੁਹਾਨੂੰ ਮਿਲਣ ਛਿਲਣ ਵੀ ਜਿਹੜੀ ਆ ਸਕਦੀ ਆ, ਤੁਸੀਂ ਉੱਥੇ ਰਹਿ ਸਕਦੇ ਆ। ਲਗਭਗ 3 ਸਾਲ ਦਾ ਪ੍ਰੋਸੈਸ ਹੈਗਾ। ਸਾਰੇ ਵੀਰਾਂ ਨੂੰ ਜਿਹੜਾ ਸੀਗਾ ਇੱਕ ਵਾਰੀ ਸੋਚ ਕੇ ਜਿਹੜਾ ਜ਼ਰੂਰ ਦੇਖਣਾ ਚਾਹੀਦਾ, ਠੀਕ ਆ। ਤੇ ਇਹ ਕਈ ਆਪਣੇ ਜਿਹੜੇ ਉਹਨਾਂ ਨੇ ਲਾਏ ਸੀਗੇ ਆ ਕੇ, ਉਹਨਾਂ ਨੇ ਕਿਹਾ ਭਾਈ ਧੰਨਵਾਦ ਤੁਹਾਡਾ, ਆਪਣਾ ਤੁਸੀਂ ਸਿੱਧੀ ਗੱਲ ਜਿਹੜੀ ਕੀਤੀ ਆ। ਕਿਉਂਕਿ ਕਈ ਸਾਰੇ ਵਕੀਲ ਉਹਦਾ ਚਾਹੁੰਦੇ ਨਹੀਂ ਬੰਦਾ ਵਾਪਸ ਜਾਵੇ ਹੋਰ, ਕਿਉਂਕਿ ਜਿੰਨਾ ਬੰਦਾ ਪ੍ਰੋਬਲਮ ਫਸੂਗਾ, ਠੀਕ ਆ, ਉਹ ਡਾਕਟਰਾਂ ਨਾਲ, ਕਿ ਜਿੰਨੇ ਬੰਦੇ ਬਿਮਾਰ ਹੋਊਗੇ ਡਾਕਟਰਾਂ ਦੀ ਲੋੜ ਆ, ਜਿੰਨਾ ਬੰਦੇ ਫਸੂਗੇ ਉਹਨੂੰ ਵਕੀਲਾਂ ਦੀ ਲੋੜ ਆ। ਸੋ ਹੈਗਾ ਕਿ ਜੇ ਤੁਸੀਂ ਆਹ ਚੀਜ਼ ਨੂੰ ਸਮਝ ਲਓ, ਠੀਕ ਆ, ਆ ਜਿਹੜਾ ਕਲਿੱਪ ਸੀਗਾ ਇਹਨੂੰ ਵਾਪਸ ਵੀ ਇੱਕ ਵਾਰੀ ਸੁਣ ਲਓ ਕੀ ਹੈਗਾ ਜੀ। ਜੇ ਸਿਟੀਜ਼ਨ ਦਾ ਵਿਆਹ, ਉਹਨੂੰ ਪਹਿਲਾਂ ਫੈਸਲਾ ਕਰੋ ਕੋਰਟ ਦੀ ਤਰੀਕ ਤੋਂ। ਜਿੱਦਾਂ ਹੁਣ ਵੀਰ BIA ਦੇ ਵਿੱਚ ਇਹਦੀਆਂ ਪ੍ਰੋਬਲਮਾਂ ਥੋੜੀਆਂ ਜਿਹੀਆਂ ਵੱਧ ਗਈਆਂ। ਜੀ, ਥੈਂਕ ਯੂ ਜੀ ਕਾਲ ਦੇ ਲਈ ਦਾਦਾ। ਅਗਲੇ ਜਿਹੜੇ ਕਾਲਰ ਨੇ ਚਰਨਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਕਿ ਮੈਂ ਨਾ ਨਾਮ ਚੇਂਜ ਕੀਤਾ ਹੈਗਾ ਆਪਣਾ। ਹੁਣ ਮੈਂ ਆਪਣੇ ਸਿਟੀਜ਼ਨਸ਼ਿਪ ਪੇਪਰ 'ਤੇ ਨਾਮ ਚੇਂਜ ਕਰਾਉਣਾ ਹੈਗਾ, ਤਾਂ ਉਹ ਮੈਨੂੰ ਓਰੀਜਨਲ ਸਰਟੀਫਿਕੇਟ ਭੇਜਣਾ ਪੈਣਾ ਮੇਲ ਦੇ ਵਿੱਚ? ਹਾਂਜੀ, ਤੁਸੀਂ ਕੋਰਟ ਦੇ ਨਾਲ ਨਾਮ ਚੇਂਜ ਕੀਤਾ ਸੀਗਾ? ਹਾਂਜੀ ਹਾਂਜੀ, ਕੋਰਟ ਦੇ ਥਰੂ ਕੀਤਾ ਹੈਗਾ। ਹਾਂਜੀ, ਤੁਹਾਨੂੰ ਕਰਨਾ ਪੈਣਾ ਜੀ। ਓਰੀਜਨਲ ਜਿਹੜਾ ਉਹ ਮੈਨੂੰ ਭੇਜਣਾ ਪੈਣਾ 565 ਫਾਰਮ ਦੇ ਨਾਲ, ਹੈ ਜੀ? ਜੀ ਹਾਂਜੀ। ਅੱਛਾ, ਉਹਦੀ ਕੋਈ ਟਾਈਮ ਲਿਮਿਟ ਤਾਂ ਨਹੀਂ ਜੀ ਹੁੰਦੀ ਜੀ ਕਿ ਕਿੰਨੇ ਚਿਰ ਦੇ ਵਿੱਚ ਕਰਾਉਣਾ ਚਾਹੀਦਾ ਹੈਗਾ? ਕਿਉਂਕਿ ਮੈਂ ਪਾਸਪੋਰਟ 'ਤੇ ਵੀ ਨਾਮ ਚੇਂਜ ਕਰਾਉਣਾ ਹੈਗਾ ਆਪਣਾ ਨਾ। ਮਤਲਬ ਸਿਟੀਜ਼ਨਸ਼ਿਪ ਦੀ ਜਿਹੜੀ ਸੈਰੇਮਨੀ ਤੁਹਾਡੀ ਹੁੰਦੀ, ਉਹ ਤੋਂ ਪਹਿਲਾਂ ਹੀ ਕਰਨਾ ਪੈਣਾ? ਉਹ ਤਾਂ ਫਿਰ ਨਾਮ ਪ੍ਰਿੰਟ ਹੋ ਜਾਣਾ ਉਹਦੇ ਉੱਤੇ, ਫਿਰ ਪਾਸਪੋਰਟ ਵੀ ਉਹਦੇ ਹਿਸਾਬ ਨਾਲ ਬਣਨਾ? ਨਹੀਂ, ਉਹ ਤਾਂ ਆਲਰੇਡੀ ਮੇਰੇ ਕੋਲ ਹੈਗਾ ਆ। ਮੈਂ ਨਾਮ ਚੇਂਜ ਕਰਵਾਉਣਾ ਹੈਗਾ ਆਪਣੇ ਸਿਟੀਜ਼ਨਸ਼ਿਪ। ਹਾਂਜੀ, ਪਾਸਪੋਰਟ। ਹਾਂਜੀ, ਹੁਣ ਕਰਵਾਉਣਾ ਹੈ ਤੁਸੀਂ ਆਲਰੇਡੀ ਨਾਮ? ਅੱਛਾ, ਦੇਖੋ ਜੀ, ਪਾਸਪੋਰਟ, ਹਾਂਜੀ, ਆਪਣਾ ਜੀ ਇਮੀਗ੍ਰੇਸ਼ਨ ਤੱਕ ਜਿਹੜਾ ਮਸਲਾ ਪਾਸਪੋਰਟ ਦੀ ਜਿਹੜੀ ਫਾਰਮੈਲਿਟੀਜ਼ ਹੈਗੀਆਂ, ਉਹ ਸਾਡੇ ਜਿਹੜਾ ਸੀਗਾ ਉਹ ਤੋਂ ਬਾਹਰ ਹੈਗੀਆਂ। ਉਹ ਜ਼ਿਆਦਾਤਰ ਜਿਹੜੇ ਪਾਸਪੋਰਟ ਏਜੰਟ ਜਿਹੜੇ ਹੁੰਦੇ ਉਹੀ ਦੱਸ ਸਕਦੇ ਆ। ਮੇਰੀ ਅੰਡਰਸਟੈਂਡਿੰਗ ਇਹਦੇ ਵਿੱਚ ਇਹੀ ਹੈਗੀ ਕਿ ਜਿਹੜੀ ਕਾਊਂਟੀ ਦੇ ਵਿੱਚ ਬੰਦਾ ਰਹਿੰਦਾ, ਉਹਦੇ ਪ੍ਰੋਸੈਸ ਬੰਦੇ ਨੇ ਫੋਲੋ ਕੀਤੇ ਹੋਣੇ ਚਾਹੀਦੇ ਆ। ਲੀਗਲ ਨਾਮ ਚੇਂਜ ਹੋ ਗਿਆ ਤੇ ਫਿਰ ਤੁਸੀਂ ਜਿਹੜਾ ਸੀਗਾ ਪਾਸਪੋਰਟ ਆਫਿਸ ਦੇ ਵਿੱਚ ਜਾਓ ਤੇ ਉਹਨਾਂ ਨਾਲ ਫੋਲੋ ਅਪ ਕਰੋ ਕਿ ਕਿੱਦਾਂ ਜਿਹੜਾ ਹੈਗਾ ਕੀ ਫਾਰਮੈਲਿਟੀਜ਼ ਹੈਗੀਆਂ। ਮੈਨੂੰ ਮੇ ਵੀ ਰੀਇਸ਼ੂ ਕਰਾਉਣਾ ਪਊਗਾ ਨਵੇਂ ਨਾਮ ਦੇ ਨਾਲ। ਸੋ ਸਾਰਾ ਕੁਝ ਦੱਸ ਕੇ ਉਹ ਕਰਨਾ ਪੈਣਾ। ਸੋ ਜਿਹੜੇ ਪਾਸਪੋਰਟ ਦਾ ਕਰਦੇ ਨੇ ਕੰਮ, ਉਹਨਾਂ ਦੇ ਨਾਲ ਕੰਟੈਕਟ ਤੁਸੀਂ ਕਰ ਲੈਣਾ। ਅਗਲੇ ਜਿਹੜੇ ਕਾਲਰ ਨੇ ਸਿਮਰਨਜੀਤ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਾਂ ਕਹਿਣਾ ਬਾਈ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੇਸ ਭਾਈ ਤੁਹਾਡੇ ਕੋਲ ਆ, ਹਨਾ, ਸਿਆਟਲ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਮੇਰਾ ਕੇਸ ਹੈ ਜੀ। ਤੇ ਮੇਰਾ ਕੁਐਸਚਨ ਸੀਗਾ ਭਾਈ, ਜਿੱਦਾਂ ਮੇਰੀ ਫਾਈਨਲ ਹੀਅਰਿੰਗ ਆ ਭਾਈ ਨੈਕਸਟ ਟੂ ਨੈਕਸਟ ਵੀਕ, ਹੈ ਨਾ ਜੀ? ਤੇ ਨੈਕਸਟ ਟੂ ਨੈਕਸਟ ਵੀਕ ਭਾਜੀ। ਠੀਕ ਹੈ ਜੀ। ਹਾਂਜੀ, ਤੇ ਮੇਰਾ ਕੁਐਸਚਨ ਇਹ ਸੀਗਾ ਭਾਈ, ਜਿੱਦਾਂ ਕਿੰਨੇ ਕੁ % ਚਾਂਸਿਸ ਹੈ ਕਿ ਉਹ ਉੱਥੇ ਆਪਾਂ ਨੂੰ ਅਰੈਸਟ ਨਹੀਂ ਕਰਦੇ ਹੈਗੇ? ਭਾਜੀ ਮੈਂ ਸਿਆਟਲ ਜੱਜ ਸਾਹਿਬ ਕੌਣ ਨੇ ਤੁਹਾਡੇ? ਮੇਰੇ ਜੱਜ ਹੈਗੇ ਆ ਭਾਜੀ ਈਵਨਸ ਡੇਵਿਸ W। ਠੀਕ ਹੈ ਜੀ। ਜੱਜ ਸਾਹਿਬ ਕਾਫੀ ਸਟ੍ਰਿਕਟ ਨੇ ਭਾਜੀ, ਮੈਂ ਪਹਿਲਾਂ ਹੀ ਦੱਸ ਦਿੰਦਾ ਤੁਹਾਨੂੰ, ਠੀਕ ਹੈ? ਤੇ ਸਿਆਟਲ ਦੇ ਵਿੱਚ ਭਾਜੀ ਮੈਂ ਆਪਣੇ ਕਲਾਇੰਟ ਤਾਂ ਨਹੀਂ ਕੋਈ ਵੀ ਭਾਜੀ ਅਰੈਸਟ ਹੁੰਦੇ ਦੇਖੇ ਇੱਦਾਂ। ਮੈਂ ਨਹੀਂ ਆਪਣੇ ਵਾਲੇ ਸੁਣਿਆ ਕਿ ਕੋਈ ਆਪਣਾ ਅਰੈਸਟ ਕੀਤਾ ਹੋਵੇ। ਮੇ ਵੀ ਕੋਈ ਹੋਰ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਸਕਦੇ ਹੋਵੇ, ਕੋਈ ਮੈਂ ਇੱਦਾਂ ਦਾ ਦੇਖਿਆ ਨਹੀਂ ਕਿ। ਤੇ ਜਿਹੜੇ ਦੂਜੇ ਡੇਵਿਸ ਨੇ ਜੱਜ, ਜਿੰਨੇ ਵੀ ਮੈਂ ਕੇਸ ਇਹਨਾਂ ਦੇ ਮੂਹਰੇ ਕੀਤੇ ਨੇ, ਸਾਰੇ ਜਿਹੜੇ ਸੀਗੇ ਆਨਲਾਈਨ ਹੀ ਸੀਗੇ ਜੀ। ਤੁਹਾਡਾ ਵੀ ਆਨਲਾਈਨ ਹੀ ਆ? ਭਾਜੀ ਪਹਿਲਾਂ ਮੇਰਾ ਆਨਲਾਈਨ ਸੀਗਾ, ਪਰ ਹੁਣ ਇੰਡੀਵਿਜੂਅਲ ਹੀਅਰਿੰਗ ਦਿਖਾਉਂਦੀ ਹੈ ਕੋਰਟ ਦੇ ਵਿੱਚ। ਜਿਹੜੇ ਜੱਜ ਸਾਹਿਬ ਸੀਗੇ ਜੀ, ਇਹਨਾਂ ਨੇ ਮੇਰੀ ਅੰਡਰਸਟੈਂਡਿੰਗ ਤਾਂ ਇਸੇ ਸਾਰੇ ਆਨਲਾਈਨ ਹੀ ਕੀਤੇ ਨੇ ਅਜੇ ਤੱਕ। ਜੱਜ ਸਾਹਿਬ ਐਟਲੀਸਟ ਆਪ ਆਨਲਾਈਨ ਸੀਗੇ। ਤੇ ਹਾਂਜੀ, ਜੱਜ ਮੇਰੀ ਅੰਡਰਸਟੈਂਡਿੰਗ ਇਹ ਜਿੰਨੀ ਕਿ ਮੇਰੀ ਜੱਜ ਸਾਹਿਬ ਨਾਲ ਗੱਲਬਾਤ ਸੀਗੀ ਕਿ ਉਹਨਾਂ ਨੇ ਆਨਲਾਈਨ ਹੀ ਹੁੰਦੇ ਸੀ। ਹੁਣ ਮੈਨੂੰ ਪਤਾ ਨਹੀਂ ਜੇ ਮੂਵ ਕਰ ਗਏ ਜਾਂ ਕਿੱਦਾਂ। ਤੇ ਐਸ ਸੱਚ ਭਾਜੀ ਕੋਈ ਇੰਡੀਕੇਸ਼ਨ ਨਹੀਂ ਹੈਗੀ ਮੇਰੇ ਕੋਲ ਕਿ ਇਹਨਾਂ ਨੇ ਅਰੈਸਟ ਕਰਨਾ ਕਿ ਨਹੀਂ ਕਰਨਾ। ਪਰ ਭਾਜੀ ਤਰੀਕ ਤੇ ਤਾਂ ਜਾਣਾ ਹੀ ਪੈਣਾ ਨਾ। ਹੁਣ ਮੇਰਾ ਜੋ ਮਰਜ਼ੀ ਜਵਾਬ ਹੋਵੇ। ਹਾਂਜੀ, ਇੱਕ ਰਿਕੁਐਸਟ ਹੈ ਭਾਜੀ, ਹੈ ਨਾ, ਜੇ ਪੋਸੀਬਿਲਿਟੀ ਹੈਗੀ ਹੈ ਤਾਂ ਤੁਸੀਂ ਕੇਸ ਹੈਂਡਲ ਕਰ ਸਕਦੇ, ਕਿਉਂਕਿ ਤੁਹਾਡਾ ਕੋਈ ਅਦਰ ਅਟਾਰਨੀ ਕੋਈ ਹੈਂਡਲ ਕਰਦਾ ਪਿਆ ਕੇਸ ਇਹ। ਭਾਜੀ ਹੁਣ ਏਦਾਂ ਹੁੰਦਾ ਕਿ ਦੇਖੋ ਜੀ, ਇੱਕ ਟਾਈਮ ਤੇ ਹਾਂਜੀ ਬੰਦਾ ਇੱਕ ਜਗ੍ਹਾ ਹੀ ਰਹਿ ਸਕਦਾ ਜੀ। ਹੁਣ ਜਿੱਦਾਂ ਮੈਂ ਅੰਡਰਸਟੈਂਡ ਕਰਦਾ ਭਾਈ ਟੋਟਲੀ, ਪਰ ਮੈਂ ਆਪਣਾ ਆਫਿਸ ਦੇ ਵਿੱਚ ਵੀ ਬਹੁਤ ਵਾਰ ਰਿਕੁਐਸਟ ਕੀਤੀ ਕਿ ਮੇਰੀ ਤੁਹਾਡੇ ਨਾਲ ਗੱਲ ਹੋ ਜੇ, ਹੈ ਨਾ ਜੀ, ਆਪਾਂ ਗੱਲ ਕਰ ਲਈ ਇੱਕ ਵਾਰ। ਮੈਂ ਪ੍ਰੋਮਿਸ ਨਹੀਂ ਕਰ ਸਕਦਾ, ਪਰ ਮੈਂ ਦੇਖ ਲਊਂਗਾ ਜੀ। ਮੈਂ ਪ੍ਰੋਮਿਸ ਨਹੀਂ ਕਰ ਸਕਦਾ ਕਿਉਂਕਿ ਮਤਲਬ ਬੰਦਾ ਹੁਣ ਹਰ ਡਾਇਰੈਕਸ਼ਨ ਨੂੰ ਜੀ ਭਾਜੀ ਖਿੱਚਿਆ ਫਿਰਦਾ। ਕਿਉਂਕਿ ਤੁਹਾਡੇ ਨਾਲ 2 ਵੀਕ ਬਾਅਦ ਆ, ਤੁਹਾਡੇ 2 ਵੀਕ ਤੋਂ ਪਹਿਲਾਂ ਹੀ
ਮਤਲਬ ਕਿ ਸਾਡੇ ਦਾ ਹੁਣ ਏਦਾਂ ਹੋ ਰਿਹਾ ਕਿ ਰਾਤੋਂ ਰਾਤ ਕੋਈ ਟਰੱਕ ਤੇ ਫੜ ਲਿਆ ਉਹਦੇ ਉਹ ਮਤਲਬ ਕਿ ਸਕੈਜੂਲ 2 ਹਫ਼ਤੇ ਵਾਲਾ ਵੀ ਮੈਂ ਤਾਂ ਤੁਸੀਂ ਪੁੱਛਿਆ ਨਾ ਕਿ ਮੈਂ ਕਿਹਾ 2 ਮਹੀਨੇ ਦੀ ਗੱਲ ਕਰ ਰਹੇ ਕਿ 2 ਹਫ਼ਤੇ ਦੀ ਗੱਲ ਕਰ ਰਹੇ 2 ਵੀਕਾਂ ਦੀ ਗੱਲ ਆ ਭਾਜੀ। ਤੇ ਹਾਂਜੀ ਭਾਜੀ ਮੈਂ ਕਿਹਾ ਰਾਤੋਂ ਰਾਤ ਹੀ ਜਿਹੜੇ ਸਕੈਜੂਲ ਜਿਹੜੇ ਚੇਂਜ ਜਿਹੜੇ ਹੋ ਰਹੇ ਆ 2 ਹਫ਼ਤੇ ਬਾਅਦ ਤੁਹਾਡੀ ਪੈਣੀ ਆ ਨਹੀਂ ਪੈਣੀ ਆ ਤਰੀਕ ਸਾਡਾ ਕਿੱਦਾਂ ਮੈਂ 100% ਪ੍ਰੋਮਿਸ ਨਹੀਂ ਕਰ ਸਕਦਾ ਪਰ ਕੋਸ਼ਿਸ਼ ਜ਼ਰੂਰ ਰਹਿੰਦੀ ਹੈ ਪਰ ਮਤਲਬ ਕਿ ਬਾਕੀ ਬਾਟਮ ਲਾਈਨ ਹੈਗੀ ਐਟ ਅ ਸਿੰਗਲ ਟਾਈਮ ਇੱਕ ਜਗ੍ਹਾ ਹੀ ਰਹਿ ਸਕਦਾ ਹੈ ਨਾ ਤੇ ਆਪਾਂ ਕੰਮਾਂ ਕਾਰਾਂ ਮੈਂ ਬਈ ਇਸ ਗੱਲ ਤੋਂ ਮੈਂ ਟੋਟਲੀ ਐਗਰੀ ਕਰਦਾ ਹਾਂ ਨਹੀਂ ਪਰ ਸਿਆਟਲ ਦੇ ਜੋ ਕੰਡੀਸ਼ਨਸ ਆ ਉਹਦੇ ਰਿਗਾਰਡਿੰਗਲੀ ਮੈਂ ਤੁਹਾਨੂੰ ਹਾਇਰ ਕੀਤਾ ਸੀਗਾ ਪਹਿਲਾਂ ਮੇਰੇ ਹੋਰ ਵਕੀਲ ਸੀਗੇ ਨਹੀਂ ਤੇ ਕਿਤੇ ਨਾ ਕਿਤੇ ਇਹ ਰੀਜ਼ਨ ਸੀਗਾ ਕਿ ਤੁਸੀਂ ਕੇਸ ਨੂੰ ਵਧੀਆ ਤਰੀਕੇ ਨਾਲ ਹੈਂਡਲ ਕਰਦੇ ਹੋ। ਮੈਂ ਕਿਹਾ ਜਿਹੜੇ ਹੁਣ ਸੈਂਟਾ ਹੈ ਨਾ ਉਹਦੀ ਕੰਡੀਸ਼ਨਸ ਮੈਂ ਕਿਹਾ ਹੁਣ ਕੰਡੀਸ਼ਨਸ ਕਿਹੜੇ ਵਾਲੇ ਦੀਆਂ ਵਧੀਆ ਹੈਗੀਆਂ ਮੈਂ ਕਿਹਾ ਜਿੱਦਾਂ ਤੁਸੀਂ ਕਹਿ ਰਹੇ ਆ ਦੂਜੇ ਵਾਲਾ ਵੀ ਤਾਂ ਉਹੀ ਕਹਿ ਰਿਹਾ ਮੈਨੂੰ ਭਾਜੀ ਦੇਖਣਾ ਪੈਂਦਾ ਕਿੱਦਾਂ ਮੈਂ ਤਾਂ ਕਰਕੇ ਨਾ ਮੈਂ ਵੀ ਤੁਹਾਨੂੰ ਕਹਾਂ ਕਿ ਮੈਂ ਲਾਈਵ ਤੁਹਾਨੂੰ ਪ੍ਰੋਮਿਸ ਕਰ ਦਵਾਂ ਇਦਾਂ ਨਹੀਂ ਹੋ ਸਕਦਾ ਤਾਂ ਤੁਹਾਡੀ ਮੈਂ ਰਿਕੁਐਸਟ ਜ਼ਰੂਰ ਅਕੋਮੋਡੇਟ ਕਰ ਸਕਦਾ ਹੈਗਾ ਪਰ ਹਰੇਕ ਵੀਰ ਦਾ ਸੇਮ ਹੀ ਰਿਕੁਐਸਟ ਹੈ ਪਰ ਮੈਂ ਕਿਹਾ ਐਟ ਅ ਟਾਈਮ ਬੰਦਾ ਇੱਕ ਜਗ੍ਹਾ ਹੀ ਰਹਿ ਸਕਦਾ ਜਿਹੜਾ ਮਰਜ਼ੀ ਲਾਅ ਆਫਿਸ ਆ ਹਰੇਕ ਦਾ ਜੀ ਬੰਦਾ ਕੋਈ ਏਦਾਂ ਤਾਂ ਹੈ ਨਹੀਂ ਕਿ 4 ਹਿੱਸੇ ਕਰਕੇ ਕਿ ਆ 4 ਹੀਅਰਿੰਗਾਂ ਜਿਹੜੀਆਂ ਕਰ ਲਓ ਬਟ ਆਲ ਕੰਸੀਡਰ ਇਟ ਭਾਜੀ। ਥੈਂਕ ਯੂ ਵੀਰੇ ਕਾਲ ਦੇ ਲਈ ਥੈਂਕ ਯੂ ਬਹੁਤ ਸ਼ੁਕਰੀਆ ਜੀ। ਆਪਣੇ ਅਗਲੇ ਕਾਲਰ ਨੇ ਹਰਪ੍ਰੀਤ। ਇੱਕ ਵਿਅਕਤੀ ਹੈਗਾ ਪ੍ਰੋਹਿਤ ਜੀ ਯਾਰ ਇਹਨੂੰ ਬਲੌਕ ਕਰੋ ਰੈਮੀ ਇਹਨੂੰ ਬਲੌਕ ਕਰ ਇਹ ਤਾਂ ਪਤੰਦਰ ਦਾ ਨੈਗੇਟਿਵ ਕਮੈਂਟ ਸੁਣੀ ਜਾਂਦਾ ਕਹਿੰਦਾ ਵੀਰੇ ਕਰਦੇ ਦੀ ਹੈਲਪ ਇੰਨੀ ਆਕੜ ਨਹੀਂ ਕਰੀਦੀ ਮੈਂ ਕਿਹਾ ਪਤਾ ਨਹੀਂ ਯਾਰ ਇਹਨੂੰ 2-3 ਘੰਟੇ ਹੋ ਗਏ ਇਨਫੋਰਮੇਸ਼ਨ ਦਿੰਦੇ ਆ ਤਾਂ ਇਹਨੂੰ ਕਰੋ ਬਲੌਕ। ਠੀਕ ਆ ਜੀ ਜੀ ਆਪਣੇ ਹਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਸਰ ਮੈਂ 2022 ਚ ਆਇਆ ਸੀ ਇੱਥੇ ਮੇਰੀ ਫੈਮਿਲੀ ਦੇ ਨਾਲ ਵਿਜ਼ੇ ਤੇ ਫਿਰ ਮੈਂ 23 ਫਰਵਰੀ ਚ ਮੈਂ ਕੇਸ ਲਾਤਾ ਸੀ ਮਾਰਚ ਚ ਮੇਰਾ ਉਹ ਐਕਸੈਪਟ ਹੋ ਗਿਆ ਸੀ ਕੇਸ ਤੇ ਉਸ ਤੋਂ ਬਾਅਦ ਸਾਡੇ ਵਰਕ ਪਰਮਿਟ ਕੁਝ ਆ ਗਿਆ ਸੀ ਪਰ ਸਾਡਾ ਪ੍ਰੋਬਲਮ ਇਹ ਸੀ ਕਿ ਜਦੋਂ ਕੇਸ ਲਾਇਆ ਸੀ ਨਾ ਤੇ ਵਕੀਲ ਨੇ ਸਾਡੇ ਜਾਨੀ ਉਹਦੇ ਫਾਰਮ ਭਰੇ ਸੀ ਪੂਰੀ ਸਟੋਰੀ ਜਿੱਦਾਂ ਕਹਿੰਦੇ ਨਾ ਪੂਰੇ ਫਾਰਮ ਨਹੀਂ ਭਰੇ ਸੀ ਤੇ ਸਮਾਨ ਪਾਰਟੀ ਨੂੰ ਸਪੋਰਟ ਕਰਦੇ ਆਪਾਂ ਇੱਦਾਂ ਦਾ ਕਰਕੇ ਤੇ ਉਹ ਸਾਨੂੰ ਹੁਣ ਸਟੋਰੀ ਸਬਮਿਟ ਕਰਨ ਦੀ ਲੋੜ ਹੈਗੀ ਕਿ ਜਾਂ ਉਹਨਾਂ ਦੀ ਵੇਟ ਕਰੀਏ। ਭਾਜੀ ਸਟੋਰੀ ਤਾਂ ਹੁਣ ਤੁਸੀਂ ਜੇ ਦੱਸੋਗੇ ਉਹਨੂੰ ਪਹਿਲੇ ਨੂੰ ਆ ਕੇ ਉਦੋਂ ਆ ਹੁਣ ਮੈਂ ਕਿਹਾ ਤੁਸੀਂ ਵਕੀਲ ਤੇ ਸੁੱਟਦੇ ਆ ਮੈਂ ਕਿਹਾ ਹੁਣ ਤੁਸੀਂ ਉਹਨੂੰ ਦੱਸੀ ਸੀਗੀ ਪਹਿਲਾਂ ਆਂਦੇ ਕਿ ਮੇਰਾ ਏਦਾਂ ਹੋਇਆ ਕਿ ਤੁਸੀਂ ਵੀ ਤਾਂ ਇਹੀ ਕਹਿਣਾ ਨਾ ਮੇਰਾ ਵਰਕ ਪਰਮਿਟ ਕਰਦੇ ਛੇਤੀ ਫਾਈਲ ਕਰਦੇ ਕਿ ਨਹੀਂ ਅੱਧੀ ਪਚੱਧੀ ਗੱਲ ਹੋ ਗਈ ਨਾ ਹੁਣ ਕਿ ਵਕੀਲ ਨੇ ਨਹੀਂ ਕੀਤਾ ਸੀਗਾ। ਜੀ ਨਹੀਂ ਵਰਕ ਪਰਮਿਟ ਤਾਂ ਬਾਅਦ ਚ ਹੋਣਾ ਜੀ ਜਦੋਂ ਆਪਾਂ ਕੇਸ ਲਾਇਆ ਜਦੋਂ ਅਸੀਂ ਇੱਥੇ ਆਏ ਸੀ ਜਦੋਂ ਅਸੀਂ ਸਾਡਾ ਨਾ ਕੋਈ ਫੈਮਿਲੀ ਮੈਂਬਰ ਸੀ ਨਾ ਕੋਈ ਜਿੱਦਾਂ ਸਾਨੂੰ ਗਾਈਡ ਕੀਤਾ ਸੀ ਵਕੀਲ ਕੀਤਾ ਤੇ ਉਸ ਪਹਿਲਾਂ ਮੈਂ ਆਪਣਾ ਲਾਤਾ ਸੀ ਮੈਂ ਕਿਹਾ ਲਹਿਜਾ ਵਕੀਲ ਨੇ ਨਹੀਂ ਏਦਾਂ ਕੀਤਾ ਉਦਾਂ ਨਹੀਂ ਕੀਤਾ ਵਕੀਲ ਸਾਰਾ ਕੇਸ ਹੁਣ ਕਿੱਦਾਂ ਲਾਊਗਾ ਪਹਿਲਾਂ ਤਾਂ ਬੰਦੇ ਦਾ ਹੈਗਾ ਮੈਂ ਕੇਸ ਲਾ ਦੋ ਮੇਰੇ ਕੋਲ ਹੁਣ ਅਜੇ ਬਾਅਦ ਚ ਹੌਲੀ ਕਰਕੇ ਆਪਾਂ ਕਰਾਂਗੇ ਉਹ ਕਰਾਂਗੇ ਸਾਰੀਆਂ ਚੀਜ਼ਾਂ ਹੁਣ ਇਕੱਠੀਆਂ ਦੇਖਣੀਆਂ ਹੁਣ ਇਹਦਾ ਏਦਾਂ ਕਿ ਸਵਾਲ ਇਹ ਹੋਣਾ ਚਾਹੀਦਾ ਕਿ ਮੇਰੇ ਕੋਲ ਹੁਣ ਟਾਈਮ ਹੈਗਾ ਮੈਂ ਇਹਨੂੰ ਅਪਡੇਟ ਕਰ ਦੇਵਾਂ ਹਾਂਜੀ ਉਹਨੂੰ ਅਪਡੇਟ ਕਰੋ ਭਾਜੀ ਉਹਨਾਂ ਕੋਆਪਰੇਟ ਕਰੋ ਜਿਹੜਾ ਵੀ ਤੁਹਾਡਾ ਵਕੀਲ ਆ ਤੇ ਉਹਨੂੰ ਆਪਣਾ ਉਹ ਕਰੋ ਹਨਾ ਜੀ। ਤੇ ਆਪਾਂ ਯੂਐਸ ਚ ਐਡਰੈਸ ਚੇਂਜ ਕੀਤਾ ਸੀ ਸਾਨੂੰ ਸਾਈਲਮ ਆਫਿਸ ਵੀ ਐਡਰੈਸ ਚੇਂਜ ਕਰਨਾ ਪੈਂਦਾ ਸਰ ਜਿੱਦਾਂ ਆਪਾਂ ਲੀਗਲ ਆਏ ਹਾਂ। ਹਾਂਜੀ AR11 ਫਾਰਮ ਭਰਨਾ ਪੈਂਦਾ ਜੇ ਤੁਸੀਂ ਲੀਗਲ ਆਏ ਆ ਨਾ ਇਹਦੇ ਵਿੱਚ ਇੰਨੀ ਜ਼ਿਆਦਾ ਦਿੱਕਤ ਨਹੀਂ ਹੈਗੀ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਇਹਨੂੰ ਆਰਾਮ ਨਾਲ ਆਪਣਾ ਅਪਡੇਟ ਕਰ ਸਕਦੇ ਆ ਕੋਈ ਦਿੱਕਤ ਨਹੀਂ ਹੈਗੀ ਤੇ ਇਹਨੂੰ ਤੁਸੀਂ AR11 ਫਾਰਮ ਭਰੋ ਤੇ ਇਹਨੂੰ ਅਪਡੇਟ ਕਰਾਓ ਜੀ। ਸਰ ਆਈਸ ਵੀ ਕਰਨਾ ਪੈਂਦਾ ਹੁੰਦਾ ਆਈਸ ਦੇ ਵਿੱਚ ਵੀ ਆਈਸ ਦੇ ਵਿੱਚ ਨਹੀਂ ਕਰਨਾ ਪੈਣਾ ਮੇਰਾ ਵੀਰ ਤੁਹਾਨੂੰ ਜੀ ਠੀਕ ਹੈ ਜੀ ਸਰ ਠੀਕ ਹੈ ਜੀ ਥੈਂਕ ਯੂ ਜੀ। ਅਗਲੇ ਕਾਲਰ ਗੁਰਸਿਮਰਨ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਛੋਟੇ ਬ੍ਰਦਰ ਵਾਸਤੇ ਆਪਣਾ ਸਵਾਲ ਪੁੱਛ ਰਿਹਾ ਜੀ ਉਹ ਆਇਆ ਸੀ ਅਪ੍ਰੈਲ 2024 ਦੇ ਵਿੱਚ ਐਂਟਰ ਕੀਤਾ ਸੀਗਾ ਜੀ ਕੈਨੇਡਾ ਤੋਂ ਤੇ ਉਹਨੇ ਲਾਇਆ ਸੀ ਗਾਰਡੀਅਨਸ਼ਿਪ ਦਾ ਕੇਸ ਤੇ 1 ਅਗਸਤ ਨੂੰ ਉਹਦਾ ਕੇਸ ਪਾਸ ਹੋ ਗਿਆ ਜੀ ਤੇ ਨਾਲ ਉਹਨੇ ਇਸੇ ਸਾਲ 2025 ਦੇ ਵਿੱਚ ਉਹਨੇ ਅਸਾਈਲਮ ਕੇਸ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਕੋਈ ਸਟੇਟਸ ਮਿਲ ਜੇ ਉਹਨੂੰ ਵਰਕ ਪਰਮਿਟ ਵਗੈਰਾ ਤੇ ਉਹਦੀ ਆਨਲਾਈਨ ਸ਼ੋਅ ਨਹੀਂ ਸੀ ਕਰ ਰਿਹਾ ਕੁਝ ਵੀ ਤੇ ਹੁਣ ਥੋੜੇ ਦਿਨ ਪਹਿਲਾਂ ਇਲੀਗਲ ਆਇਆ ਸੀਗਾ ਕਿ ਵੀਜ਼ੇ ਤੇ ਆਇਆ ਸੀਗਾ? ਵੀਜ਼ੇ ਤੇ ਟੂਰਿਸਟ ਵੀਜ਼ੇ ਤੇ ਅਮਰੀਕਾ ਆਇਆ ਸੀਗਾ। ਹਾਂਜੀ ਟੂਰਿਸਟ ਵੀਜ਼ੇ ਤੇ ਇੱਥੇ ਆ ਕੇ ਗਾਰਡੀਅਨਸ਼ਿਪ ਦਾ ਕੇਸ ਲਾਇਆ ਸੀਗਾ ਜੀ ਤੇ ਉਹ 1 ਅਗਸਤ ਨੂੰ ਹੋ ਗਿਆ ਜੀ ਪਾਸ ਪਰ ਜਦੋਂ ਹਾਂਜੀ ਡੈਫਰਡ ਐਕਸ਼ਨ ਪੁੱਛਦੇ ਸੌਰੀ ਮੈਂ ਕਿਹਾ ਡੈਫਰਡ ਐਕਸ਼ਨ ਗ੍ਰਾਂਟ ਹੋਇਆ ਉਹਦੇ ਵਿੱਚ ਹਾਂਜੀ ਠੀਕ ਹੈ ਤੇ ਹਾਂਜੀ ਅਸਾਈਲਮ ਕੇਸ ਜਿਹੜਾ ਲਾਇਆ ਸੀਗਾ ਵੀ ਵਰਕ ਪਰਮਿਟ ਮਿਲ ਜੇ ਪਰ ਉਹ ਆਨਲਾਈਨ ਸ਼ੋਅ ਨਹੀਂ ਸੀ ਕਰਦਾ ਤੇ ਉਹਦੀ ਡੇਟ ਮਿਸ ਹੋ ਗਈ ਆ ਹੁਣ ਹੁਣ ਸ਼ੋਅ ਕਰਨ ਲੱਗਾ ਥੋੜੇ ਦਿਨ ਪਹਿਲਾਂ ਤੇ ਉਹਦੀ ਡੇਟ ਮਿਸ ਹੋ ਗਈ ਫਿਰ ਅਸੀਂ ਉਹਨਾਂ ਨੂੰ ਈਮੇਲ ਦੁਬਾਰਾ ਕੀਤੀ ਤੇ ਉਹਨਾਂ ਨੇ ਰੀਸ਼ੈਡਿਊਲ ਕਰ ਦਿੱਤੀ ਆ 29 ਤਰੀਕ ਵਾਲੀ। ਆਪਣੀ ਅਸਾਈਲਮ ਦੀ ਕਹਿ ਰਹੇ ਕਿ ਬਾਇਓਮੈਟ੍ਰਿਕਸ ਦੀ ਗੱਲ ਕਰ ਰਹੇ ਆ? ਅਸਾਈਲਮ ਦੀ ਜੀ। ਠੀਕ ਹੈ ਜੀ।
ਹਾਂਜੀ, ਤੇ ਹੁਣ ਇਹਦੇ 'ਚ ਇਹ ਆ ਵੀ ਜਿਸ ਹਿਸਾਬ ਨਾਲ ਚੱਲ ਰਿਹਾ ਜੋ ਵੀ ਚੱਲ ਰਿਹਾ ਹਨਾ ਆਈਸ ਦਾ, ਤੇ ਥੋੜਾ ਜਿਹਾ ਇਹ ਪੁੱਛਣਾ ਜੀ ਵੀ ਨੂੰ ਕੋਈ ਡੈਪੂਟੇਸ਼ਨ ਵਗੈਰਾ ਦਾ ਤਾਂ ਨਹੀਂ ਲੱਗੂਗਾ? ਨਹੀਂ ਭਾਜੀ, ਜਿਹੜਾ ਟੂਰਿਸਟ ਵੀਜ਼ੇ ਵਾਲਾ ਬੰਦਾ ਨਾ ਉਹ ਜਿੱਦਾਂ 236 ਦੇ ਥੱਲੇ ਆਂਦਾ ਤੇ ਹੋਪਫੁਲੀ ਨਾਟ ਹੈ ਨਾ, ਮਤਲਬ ਉਧਰਲੇ ਪਾਸੇ ਨੂੰ ਅਜੇ ਚੀਜ਼ਾਂ ਗਈਆਂ ਨਹੀਂ ਹੈਗੀਆਂ। ਓਕੇ, ਤੇ ਕਿਉਂਕਿ ਇਹ ਥੋੜਾ ਜਿਹਾ ਇਹ ਸੀਗਾ ਵੀ ਜਿੰਨੀ ਛੇਤੀ ਡੇਟ ਪੈ ਗਈ ਆ ਦੁਬਾਰਾ, ਕਿ ਇੰਨੀ ਛੇਤੀ ਲਾਈਕ ਲੱਗਦਾ ਨਹੀਂ ਸੀ ਵੀ ਪੈ ਜਾਣੀ ਚਾਹੀਦੀ ਆ, ਤੇ ਹੁਣ ਥੋੜਾ ਉਹ ਖਤਰਾ ਜਿਹਾ ਲੱਗ ਰਿਹਾ ਸੀਗਾ ਵੀ ਕਿਉਂ ਇੰਨੀ ਛੇਤੀ ਸੱਦ ਲਿਆ ਅਸਾਈਲਮ ਆਫਿਸਰ ਨੇ, ਤੇ ਉਧਰੋਂ ਕਲੌਕ ਵੀ ਬੰਦ ਆ। ਨਹੀਂ ਉਹਨੇ ਭਾਜੀ ਇੰਟਰਵਿਊ ਕਿਉਂ ਕਰ ਲਿਆ ਉਹਨੇ, ਮਤਲਬ ਇੰਟਰਵਿਊ ਕਰਨਾ ਵਾ, ਕਲੌਕ ਤਾਂ ਜਿਹੜੀ ਤੁਹਾਡੀ ਆਪਣੀ ਗਲਤੀ ਨਾਲ ਬਣਦਾ ਕਿ ਜਿਹੜੀ ਡੇਟ ਤੁਸੀਂ ਮਿਸ ਕਰਤੀ ਉਹ 'ਚ ਅਸਾਈਲਮ ਆਫਿਸਰ ਕੀ ਕਰ ਸਕਦਾ। ਉਹ ਤਾਂ ਹੁਣ ਜਿਹੜੀ ਡੇਟ ਜਿਹੜੀ ਪਊਗੀ ਹੁਣ ਤੁਹਾਡੀ ਫਿਰ ਤਰੀਕ ਫਿਰ ਚੱਲ ਪਊਗੀ ਕਲੌਕ। ਇਹ ਤਾਂ ਉਹਨਾਂ ਦਾ ਜੀ ਆਪਣੀ ਮਰਜ਼ੀ ਆ, ਭਾਵੇਂ ਉਹ ਪਹਿਲੇ ਦਿਨ ਇੰਟਰਵਿਊ ਲੈਣ ਭਾਵੇਂ 2 ਸਾਲ ਬਾਅਦ ਲੈਣ, ਹਨਾ ਇਹ ਤਾਂ ਜਾਣਾ ਪੈਣਾ ਜੀ। ਇਹ 'ਚ ਤਾਂ ਕੁਛ ਨਹੀਂ, ਉਹ ਨਾਰਮਲੀ ਪ੍ਰੋਸੀਜਰ ਹੈ ਜੀ। ਚਲੋ ਥੈਂਕ ਯੂ ਜੀ। ਅਗਲੇ ਕਾਲਰ ਨੇ ਬਲਵਿੰਦਰ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਬਲਵਿੰਦਰ। ਸੰਦੀਪ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀਗਾ ਕਿ ਜਿੱਦਾਂ ਮਮ ਡੈਡ ਕੈਨੇਡੀਅਨ ਸਿਟੀਜ਼ਨ ਆ, ਪਹਿਲੇ ਉਹ ਸਾਡੇ ਕੋਲ ਸਟੇ ਕਰ ਜਾਂਦੇ ਸੀਗੇ ਇੱਥੇ 2-3 ਮੰਥਸ ਦੇ ਲਈ, ਹੁਣ ਉਹ ਆਪਣਾ ਕੀ ਪ੍ਰੋਸੈਸ ਚੱਲ ਰਿਹਾ ਕਿ ਓਵਰ 30 ਡੇਜ਼ ਜੇ ਉਹਨਾਂ ਨੇ ਸਟੇ ਕਰਨਾ ਹੋਵੇ? ਰਜਿਸਟ੍ਰੇਸ਼ਨ ਇਹ ਜਿਹੜਾ ਆਪਣਾ ਟੂਰਿਸਟ ਵੀਜ਼ੇ ਤੇ ਆਇਆ ਉਹਦੀ ਤਾਂ ਰਜਿਸਟ੍ਰੇਸ਼ਨ, ਉਹ ਤਾਂ ਫਿੰਗਰਪ੍ਰਿੰਟ ਹੋਏ ਆ, ਉਹ ਤਾਂ ਉਹਨਾਂ ਨੇ ਲਿਖਿਆ ਹੀ ਉਹਦੇ ਵਿੱਚ ਕਿ ਇਹ ਐਗਜ਼ੈਂਪਟ ਆ ਜਿਹੜਾ ਟੂਰਿਸਟ ਵੀਜ਼ੇ ਤੇ ਜਿਹੜਾ ਆਂਦਾ ਵੀਜ਼ੇ ਤੇ ਜੀ। ਜਿੱਦਾਂ ਜੇ ਉਹ ਕੈਨੇਡੀਅਨ ਸਿਟੀਜ਼ਨ ਆ, ਉਹਨਾਂ ਦਾ ਕੋਈ ਵੀਜ਼ੇ ਦਾ ਅੱਗੇ ਕਰਨਾ ਨਹੀਂ ਪਿਆ, ਫਿਰ ਉਹ ਜਦੋਂ ਉਹਨਾਂ ਦਾ ਇਮੀਗ੍ਰੇਸ਼ਨ ਹੋਣਾ ਉੱਥੇ ਹੀ ਕਰ ਦੇਣਾ ਉਹਨਾਂ ਨੇ ਕੈਨੇਡਾ ਹੀ ਜਦੋਂ ਫਲਾਈਟ ਲੈ ਕੇ ਆਣਾ ਹੈ? ਨਹੀਂ, ਉਹਨੂੰ ਜੀ ਆਪਣਾ ਜਿਹੜਾ 325 ਆਰ ਇੱਕ ਰਜਿਸਟ੍ਰੇਸ਼ਨ ਫਾਰਮ ਹੁੰਦਾ, ਜਦੋਂ ਉਹ ਆਓਗੇ ਨਾ ਤੁਸੀਂ ਉਹ ਭਰ ਦਿਓ, ਤੇ ਉਹਦੇ ਵਿੱਚ ਜੇ ਉਹਨਾਂ ਨੇ ਫਿੰਗਰਪ੍ਰਿੰਟ ਜੀ ਆਰ ਅੱਛਾ ਜੀ, ਤੇ ਜੇ ਉਹਨਾਂ ਦੇ ਫਿੰਗਰਪ੍ਰਿੰਟ ਹੋਏ ਆ ਉਹਨਾਂ ਨੇ ਆਪ ਹੀ ਤੁਹਾਨੂੰ ਦੱਸ ਦੇਣਾ ਉਹਦੇ ਵਿੱਚ ਆਨਲਾਈਨ ਪੋਰਟਲ 'ਚ, ਨਹੀਂ ਤੇ ਫਿਰ ਉਹਨਾਂ ਨੇ ਤੁਹਾਨੂੰ ਜਿਹੜਾ ਸੀਗਾ ਫਿੰਗਰਪ੍ਰਿੰਟ ਨਹੀਂ ਸੱਦੂਗੇ। ਠੀਕ ਹੈ ਜੀ। ਓਕੇ ਜੀ, ਓਕੇ, ਥੈਂਕ ਯੂ ਭਾਜੀ। ਥੈਂਕ ਯੂ ਜੀ। ਓਕੇ ਜੀ। ਅੱਛਾ, TN ਵੀਜ਼ੇ ਵਾਲਿਆਂ ਦਾ ਵੀ ਕਈ ਸਵਾਲ ਸੀਗੇ ਵੀ ਪਾਲਿਸੀ ਜਿਹੜੀਆਂ ਕੋਈ ਚੇਂਜ ਹੋਈਆਂ ਆ, ਜਦੋਂ ਡਰਾਈਵਰਸ ਨੂੰ ਲੈ ਕੇ ਉਹਨਾਂ ਨੇ ਕਿਹਾ ਸੀਗਾ ਵੀ ਡਰਾਈਵਰ ਵਰਕ ਵੀਜ਼ੇ ਬੰਦ ਕਰਨੇ ਆ। ਬਹੁਤ ਸਾਰੇ ਜਿਹੜੇ ਕੈਨੇਡਾ ਤੋਂ ਜਿਹੜੇ ਟਰੱਕਰਸ ਆਉਂਦੇ, ਕੀ ਉਹ ਉਸ ਹਿਸਾਬ ਦੇ ਨਾਲ ਆਉਂਦੇ, ਉਹਨਾਂ ਦੇ ਅੰਡਰ ਆਉਂਦੇ ਆ, ਨਹੀਂ ਆਉਂਦੇ ਆ, ਕੀ ਸਿਚੁਏਸ਼ਨ ਆ ਉਹ ਵੀਜ਼ੇ ਵਾਲਿਆਂ ਦੀ? ਉਹ ਕਾਫੀ ਸਵਾਲ ਆਉਂਦਾ ਰਹਿੰਦਾ ਉਧਰੋਂ ਕੈਨੇਡਾ ਤੋਂ। TN ਵੀਜ਼ਾ ਤਾਂ ਜੀ ਡਿਗਰੀ ਹੋਲਡਰ ਵਾਲਿਆਂ ਦੇ ਲਈ ਹੁੰਦਾ, ਉਹ ਟਰੱਕਿੰਗ ਤੇ ਐਪਲੀਕੇਬਲ ਹੀ ਨਹੀਂ ਹੈਗਾ। TN ਵੀਜ਼ਾ ਤਾਂ ਜਿਹੜਾ US ਕੰਪਨੀ ਜਦੋਂ ਜੌਬ ਦਿੰਦੀ ਨਾ ਕਿਸੇ ਨੂੰ, ਉਹਨੂੰ TN ਵੀਜ਼ਾ ਕਹਿੰਦੇ ਆ, ਉਹਦੀ ਟਰੱਕਿੰਗ ਵਾਲੇ ਡਿਲੀਵਰੀ ਵਾਲਿਆਂ ਨਾਲ ਨਹੀਂ ਕੋਈ ਲੈਣ ਦੇਣਾ। ਸੋ ਉਹਨਾਂ ਦੀ ਪਾਲਿਸੀ ਦੇ ਵਿੱਚ ਕੋਈ ਚੇਂਜ ਨਹੀਂ, ਜਿੱਦਾਂ ਰੈਗੂਲਰ ਚੱਲ ਰਿਹਾ ਸੀ ਉਦਾਂ ਹੀ ਆ। ਇਹ ਉਹੀ ਸੁਣਨ ਨੂੰ ਮਿਲ ਰਿਹਾ ਕਿ ਕਈ ਸਟੇਟਾਂ ਕਹਿ ਰਹੀਆਂ ਕਿ ਆਪਣੇ ਇੰਗਲਿਸ਼ ਉਹ ਟੈਸਟ ਇੰਪਲੀਮੈਂਟ ਕਰ ਦੇਣੇ ਆ, ਗ੍ਰੀਨ ਕਾਰਡ ਵਾਲੇ ਕਰ ਦੇਣੇ ਆ, ਪਰ ਇਹ ਤਾਂ ਜੀ ਫਿਰ ਆਪਣਾ ਸਾਰਾ ਸਿਸਟਮ ਉਹਨਾਂ ਨੂੰ ਟਰੱਕਿੰਗ ਦਾ ਚੇਂਜ ਕਰਨਾ ਪੈਣਾ ਨਾ ਇਸ ਹਿਸਾਬ ਨਾਲ। ਜੇ ਬੰਦਾ, ਉਹ ਤਾਂ ਮੈਨੂੰ ਨਹੀਂ ਲੱਗਦਾ ਪੋਸੀਬਲ ਹੋਣਾ, ਉਹ ਤਾਂ ਮਤਲਬ ਕਿ ਬਹੁਤ ਵੱਡੀ ਲੌਜਿਸਟਿਕਲ ਸ਼ਿਫਟ ਜਿਹੜੀ ਹੋਣੀ ਆ, ਮੈਂ ਤਾਂ ਨਹੀਂ ਇਦਾਂ ਦਾ ਕੋਈ ਸੁਣਿਆ। ਤੇ ਉਹਦੇ ਵਾਸਤੇ ਤਾਂ ਫਿਰ ਉਹੀ ਗੱਲ ਹੋਣੀ ਆ ਕਿ ਬਾਰਡਰ ਤੇ ਉਹ ਟਰੱਕ ਰੁਕ ਜਾਇਆ ਕਰਨੇ, ਉੱਥੋਂ ਦੀ ਫਿਰ ਜਿਹੜਾ ਲੋਡ ਸੀਗਾ ਦੂਜੇ ਨੂੰ ਟ੍ਰਾਂਸਫਰ ਹੋਊਗਾ, ਉਹ ਤਾਂ ਡੌਕਸ ਹੀ ਨਹੀਂ ਆਣਾ ਕੋਈ ਇੰਨੇ ਹੋਣੇ ਆ, ਤੇ ਸਪਲਾਈ ਚੇਨ ਦੀ ਪ੍ਰੋਬਲਮ ਆ ਜਾਊਗੀ। ਸਪਲਾਈ ਚੇਨ ਦੀ ਪ੍ਰੋਬਲਮ ਆਣੀ ਹੈ ਜੀ, ਉਹ ਏਦਾਂ ਮੇਰੇ ਹਿਸਾਬ ਨਾਲ ਤਾਂ ਨਹੀਂ ਏਦਾਂ ਹੋ ਸਕਦਾ, ਔਖਾ ਆ ਇਹ ਕੰਮ। ਇਹ ਵੀ ਇੱਕ ਜਿਹੜੀ ਬਾਰ-ਬਾਰ ਸਵਾਲ ਉੱਠ ਰਿਹਾ ਜਾਂ ਗੱਲ ਜਿਹੜੀ ਉਹ ਚੱਲ ਰਹੀ ਆ, ਜਿਹੜੇ ਪੁਰਾਣੇ ਪੋਲੀਟੀਕਲ ਅਸਾਈਲਮ ਵਾਲੇ ਕੇਸ ਆ, ਕੀ ਉਹ ਦੁਬਾਰਾ ਓਪਨ ਜਾਂ ਰਿਵਿਊ ਦੇ ਲਈ ਜਿਹੜੇ ਉਹ ਆ ਸਕਦੇ ਨੇ? ਇਹ ਲੋਕਾਂ ਦੇ ਮਨਾਂ 'ਚ ਕਾਫੀ ਸ਼ੰਕਾ ਤੇ ਸਵਾਲ ਆ, ਉਹਦੇ ਬਾਰੇ ਕੀ ਇਸ ਟਾਈਮ ਹੈਗਾ ਆ? ਹਾਂਜੀ, ਸਪੈਸ਼ਲੀ ਜੇ ਫਰਾਡ ਕੋਈ ਹੈਗਾ ਆ ਸਕਦੇ ਆ। ਆਪਣੇ ਕਈ ਵਾਰੀ ਗੱਲ ਵੀ ਕੀਤੀ ਸੀ ਕੇਸ, ਕਈ ਵਕੀਲ ਜਿੱਦਾਂ ਫੜੇ ਗਏ ਸੀ, ਕਈ ਉਹ ਜਿਹੜਾ ਆਪਣਾ ਉਹਨਾਂ ਦੇ ਸਾਰੇ ਕੇਸ ਜਿਹੜੇ ਸੀਗੇ ਓਪਨ ਕੀਤੇ ਆ, ਕੋਈ ਵਾਹਵਾ ਫਰਾਡ ਦੇ ਵਿੱਚ ਫੜਿਆ ਗਿਆ, ਉਹਨਾਂ ਦੇ ਸਾਰੇ ਕੇਸ ਜਿਹੜੇ ਓਪਨ ਜਿਹੜੇ ਕੀਤੇ ਆ। ਸੋ ਇਹ ਹੈਗਾ ਕਿ ਜਦੋਂ ਫਰਾਡ ਦਾ ਇੰਡੀਕੇਸ਼ਨ ਆ ਜਾਂਦਾ, ਠੀਕ ਆ, ਆਰਕੇਕੇ ਵਾਲੇ ਪੈਟਰਨ ਆ ਜਾਂਦੇ ਆ, ਕੋਈ ਪੈਰਾਲੀਗਲ ਜਿਹੜਾ ਆਫਿਸ ਫੜਿਆ ਗਿਆ ਕਿ ਸੇਮ ਲੈਂਗੁਏਜ ਕਾਪੀ ਪੇਸਟ ਜਿਹੜੀ ਚੀਜ਼ ਹੈਗੀ ਆ, ਇਦਾਂ ਦਾ ਕੁਝ ਹੈਗਾ ਤਾਂ ਹਾਂਜੀ ਰੀਓਪਨ ਕੀਤੇ ਜਾ ਸਕਦੇ ਆ ਜੀ। ਠੀਕ ਹੈ ਜੀ। ਗਾਰਡੀਅਨਸ਼ਿਪ ਵਾਲਿਆਂ ਦਾ ਕੋਈ ਅਪਡੇਟ ਜਾਂ ਕੁਛ ਇਦਾਂ? ਸੇਮ ਹੀ ਹੈ ਜੀ, ਗਾਰਡੀਅਨਸ਼ਿਪ ਆਪਣੇ ਬਿਨਾਂ ਡੈਫਰਡ ਐਕਸ਼ਨ ਤੋਂ ਕਰ ਰਹੇ ਆ। ਡੈਫਰਡ ਐਕਸ਼ਨ ਅਲੱਗ ਤੋਂ ਮੰਗਣੀ ਪੈਂਦੀ ਹੈ, ਜਿਹੜੇ ਅੱਜ ਕੱਲ ਫਾਈਟ ਉਹਦੀ ਵੀ ਆਪਣੀ ਅਲੱਗ ਜਿਹੜੀ ਹੋ ਗਈ ਹੈ। ਠੀਕ ਹੈ ਜੀ, ਤੇ ਥੈਂਕ ਯੂ ਅਟਾਰਨੀ ਟਰਕੀਆਣਾ ਜੀ, ਬੜੀ ਮਿਹਰਬਾਨੀ। ਤੇ ਆਈ ਨੋ ਆਪਾਂ ਤਕਰੀਬਨ ਅੱਧਾ ਘੰਟਾ ਉੱਤੇ ਜਿਹੜਾ ਉਹ ਲੈ ਗਏ, ਤੇ ਤੁਸੀਂ ਫਿਰ ਵੀ ਬੜੇ ਪੇਸ਼ੈਂਸ ਦੇ ਨਾਲ ਬੈਠੇ ਰਹੇ, ਸਾਰਾ ਕੁਝ ਦੱਸਿਆ, ਸਵਾਲਾਂ ਦੇ ਜਵਾਬ ਦਿੱਤੇ, ਉਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਬਾਕੀ ਜਿੰਨੇ ਵੀ ਸਾਡੇ ਸਰੋਤੇ ਆ, ਦਰਸ਼ਕ ਆ, ਜੇ ਤੁਸੀਂ ਅਟਾਰਨੀ ਟਰਕੀਆਣਾ ਜੀ ਦੇ ਆਫਿਸ ਦੇ ਨਾਲ ਕੰਟੈਕਟ ਰੱਖਣਾ ਚਾਹੁੰਦੇ ਆ, ਕਰਨਾ ਚਾਹੁੰਦੇ ਆ,
ਤੇ ਉਹਨਾਂ ਦੇ ਫੋਨ ਨੰਬਰ ਆਫਿਸ ਦਾ 4159090503 415 909 0503 ਦੇ ਉੱਤੇ ਜਿਹੜਾ ਉਹ ਤੁਸੀਂ ਇਹਨਾਂ ਦੇ ਨਾਲ ਕਾਲ ਕੰਟੈਕਟ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਅਟਾਰਨੀ ਜਨਰਲ ਕਹਿਣਾ ਜੀ, ਮਿਲਦੇ ਹਾਂ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।